ਵਾਸਤੇ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ। ਅਪਡੇਟ ਇਮੀਗ੍ਰੇਸ਼ਨ ਜੁੜ ਚੁੱਕੇ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੈਣਾ ਜੀ। ਅਟਰਨੀ ਟਿਰਕੈਣਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਰੀਨਿਊਅਲਸ ਕਰਵਾਉਣੇ ਨੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਪੂਰੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ 65 ਸਾਲ ਤੋਂ ਉੱਤੇ ਹੋ ਤਾਂ ਨਾਲ ਦੇ ਨਾਲ ਕਰਵਾਉਣਾ ਚਾਹੁੰਦੇ ਹੋ ਮੈਡੀਕੇਅਰ ਪਲਾਨ ਚੇਂਜਸ ਕਰਵਾਉਣੇ ਆ, ਉਸ ਦੇ ਲਈ ਅਪਲਾਈ ਕਰਨਾ ਹੈ ਤਾਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਯੂਐਸ ਇਮੀਗ੍ਰੇਸ਼ਨ ਦਾ ਹੋਵੇ, ਕਿਸੇ ਵੀ ਤਰੀਕੇ ਦਾ ਕੰਮ, ਫੈਮਿਲੀ ਦੇ ਪਟੀਸ਼ਨਸ ਦਾ ਕੰਮ ਹੋਵੇ, ਚਾਹੇ ਤੁਸੀਂ ਕਰਵਾਉਣਾ ਹੋਵੇ ਅਸਾਈਲਮ ਦਾ ਕੰਮ, ਤਾਂ ਕਾਲ ਕਰੋ ਅਟਰਨੀ ਜੇ ਟਿਰਕੈਣਾ ਜੀ 4159090503 ਦੇ ਉੱਤੇ। ਤੇ ਨਾਲ ਜਸਪਾਲ ਸਿੰਘ ਜੀ ਜਿਹੜੇ ਆ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਟਾਰਨੀ ਟਿਰਕੈਣਾ ਜੀ, ਅੱਜ ਆਪਾਂ ਕਿਹੜੇ ਟੌਪਿਕਸ ਤੇ ਗੱਲਬਾਤ ਕਰਾਂਗੇ? ਅੱਜ ਹੀ ਆਪਾਂ ਖਬਰਾਂ ਕਾਫੀ ਸਾਰੀਆਂ ਜਿਹੜੀਆਂ ਪੈਂਡਿੰਗ ਸੀ ਆਪਣੀਆਂ ਉਹ ਡਿਸਕਸ ਕਰਾਂਗੇ, ਤੇ ਉਸ ਤੋਂ ਇਲਾਵਾ ਫਿਰ ਆਪਾਂ ਸਵਾਲ ਜਵਾਬ ਲਵਾਂਗੇ ਜਿਹੜੇ ਆਪਾਂ ਕੁਝ ਹਫ਼ਤੇ ਨਹੀਂ ਲੈ ਸਕੇ ਸੀ। ਜੀ ਬਿਲਕੁਲ। ਅੱਜ ਪ੍ਰੋਗਰਾਮ ਦੇ ਵਿੱਚ ਸਵਾਲਾਂ ਦੇ ਸਿਲਸਿਲੇ ਤੋਂ ਬਾਅਦ, ਖਬਰਾਂ ਦੇ ਸਿਲਸਿਲੇ ਤੋਂ ਬਾਅਦ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੀਆਂ ਕਾਲਸ ਦਾ ਸਿਲਸਿਲਾ ਜਿਹੜਾ ਉਹ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408-272 5200 4082725200 ਦੇ ਉੱਤੇ। ਗੱਲਬਾਤ ਦੀ ਸ਼ੁਰੂ ਕਰਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਡ ਰੂਲ ਕੀਤਾ ਹੈ। H1B ਜਿਹੜਾ ਸਪੈਸ਼ਲਿਟੀ ਆਕੂਪੇਸ਼ਨ ਵਰਕਰ ਪ੍ਰੋਗਰਾਮ ਆ, ਉਸ ਨੂੰ ਮਾਡਰਨਾਈਜ਼ ਕਰਨ ਦੇ ਲਈ ਕੀ ਇਹ ਜਿਹੜੇ ਪ੍ਰਪੋਜ਼ਡ ਰੂਲ ਹੈ ਜੀ? ਸੋ ਪਹਿਲੀਆਂ ਦੋ ਖਬਰਾਂ ਆਪਾਂ ਕਰਾਂਗੇ H1 ਤੇ L1 ਵਾਲਿਆਂ ਲਈ। ਬਿਜ਼ਨਸ ਇਮੀਗ੍ਰੇਸ਼ਨ ਜਿਹਨੂੰ ਕਹਿ ਦਿੰਦੇ ਆ ਜਾਂ ਕਾਰਪੋਰੇਟ ਇਮੀਗ੍ਰੇਸ਼ਨ ਕਹਿ ਦਿੰਦੇ ਆ, ਹਨਾ ਜੀ। ਤੇ ਜਿਹੜਾ ਨਹੀਂ ਪਤਾ, ਜਦੋਂ ਅਸਾਈਲਮ ਦਾ ਕੰਮ ਸ਼ੁਰੂ ਕਰਨਾ ਸੀਗਾ ਉਸ ਤੋਂ ਪਹਿਲਾਂ ਆਪਣਾ ਜਿਹੜਾ ਮੇਨ ਫੋਕਸ ਜਿਹੜਾ ਸੀਗਾ ਐਮਪਲੋਇਮੈਂਟ ਇਮੀਗ੍ਰੇਸ਼ਨ ਤੇ ਸੀਗਾ। ਸਿਲੀਕਨ ਵੈਲੀ ਦੇ ਵਿੱਚ ਜਿਹੜੇ H1B L1 ਸਾਰੇ ਬਿਜ਼ਨਸ ਆਉਂਦੇ ਆ, EB5 ਇਨਵੈਸਟਮੈਂਟ, ਤੇ ਜਿਹੜੇ ਵੀ ਬਿਜ਼ਨਸਿਸ ਆ, ਜਿਹੜਾ ਕੋਈ ਵੀ EMPLOYEE ਹਾਇਰ ਕਰਦੇ ਆ, ਸੋ ਉਹਨਾਂ ਦਾ ਆਪਣਾ ਮੇਨ ਕੰਮ ਸੀਗਾ। ਤਾਂ ਕਰਕੇ ਆਪਾਂ ਸੈਨੋਜ਼ੇ ਪਹੁੰਚੇ, ਤਾਂ ਕਰਕੇ ਜਿਹੜਾ ਸਾਡਾ ਆਫਿਸ ਵੀ ਸੈਨੋਜ਼ੇ ਫਿਰ ਪੈ ਗਿਆ। ਤੇ ਬੰਦੇ ਭਾਵੇਂ ਜਿਹੜੇ ਸਾਡੇ ਬੇਸ਼ੱਕ ਸੈਕਰਾਮੈਂਟੋ, ਯੂਬਾ ਸਿਟੀ, ਫਰੈਜ਼ਨੋ ਇੱਧਰੋਂ ਜ਼ਿਆਦਾ ਆਉਂਦੇ ਆ, ਹਨਾ, ਤੇ ਉੱਥੇ ਫਿਰ ਸੀਗੇ ਕਾਫੀ ਚਿਰ ਤੋਂ, ਤੇ ਇਹੀ ਸੋਚਿਆ ਕਿ ਇਹਨੂੰ ਹੀ ਕੰਟੀਨਿਊ ਕਰੀਏ ਜੀ। ਤੇ ਪੰਜਾਬੀ ਰੇਡੀਓ ਕਰਕੇ ਚਲੋ ਇਹ ਆ ਕਿ ਜਿਹੜਾ ਫੋਕਸ ਸੀਗਾ ਉਹ ਜ਼ਿਆਦਾ ਸ਼ਿਫਟ ਹੋ ਗਿਆ ਅਸਾਈਲਮ ਰਿਮੂਵਲ ਵੱਲ। ਤੇ ਹੁਣ ਜੇ H1 L1 ਵਾਲਾ ਜੇ ਕੋਈ ਹੈਗਾ ਸੁਣ ਰਿਹਾ ਵਾ, ਜਾਂ EB5 ਇਨਵੈਸਟਮੈਂਟ ਵਾਲਾ ਜਿਹੜਾ ਹੈਗਾ, E2 ਜਿਹੜੇ ਬਿਜ਼ਨਸ ਵੀਜ਼ਾ ਇਨਵੈਸਟਮੈਂਟ ਹੈਗੇ ਆ, ਸੋ ਉਹਦਾ ਸਾਡਾ ਜਿਹੜਾ ਸੀਗਾ ਮੇਨ ਕੰਮ ਸੀਗਾ ਪਹਿਲਾਂ ਅਸਾਈਲਮ ਤੋਂ। ਠੀਕ ਹੈ। ਤੇ H1B ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਸੀਗਾ ਕਿ H1B ਬੜੀ ਛੋਟੇ ਸ਼ਬਦਾਂ 'ਚ ਜੇ ਦੱਸਣਾ ਕੀ ਹੁੰਦਾ, ਕਈ ਵਾਰੀ ਸਾਡੇ ਕੋਲ ਜਿਹੜੇ ਸਟੂਡੈਂਟ ਹੈ ਕੈਨੇਡਾ ਆਏ, ਉਹ ਕੰਸਲਟੇਸ਼ਨ ਬਣਾਉਂਦੇ ਆ ਕਿ ਵਰਕ ਵੀਜ਼ਾ ਕਿੱਦਾਂ ਨਾ। ਸੋ ਸੋ ਇੱਦਾਂ ਕਿ ਇੱਥੇ ਕੋਈ ਓਪਨ ਐਂਡਡ ਵਰਕ ਵੀਜ਼ਾ ਨਹੀਂ ਹੁੰਦਾ ਅਮਰੀਕਾ ਦੇ ਵਿੱਚ। ਇੰਡੀਅਨ ਸਿਟੀਜ਼ਨਸ ਦੀ ਗੱਲ ਜਿਹੜੀ ਉਹ ਕਰ ਰਹੇ ਆ ਇਸ ਵੇਲੇ, ਤੇ ਉਹਨਾਂ ਨੂੰ ਇੱਕ ਡਿਗਰੀ ਉਹਨਾਂ ਕੋਲ ਇੱਕ ਹੋਣੀ ਚਾਹੀਦੀ ਹੈ 4 ਸਾਲ ਦੀ, ਬੈਚਲਰਸ ਜਾਂ ਹਾਇਰ, ਹਨਾ ਜੀ। ਮਿਨੀਮਮ ਰਿਕੁਆਇਰਮੈਂਟ ਆ ਇਹ। ਉਸ ਤੋਂ ਬਿਨਾਂ ਬੰਦੇ ਨੂੰ ਵਰਕ ਵੀਜ਼ਾ ਨਹੀਂ ਮਿਲ ਸਕਦਾ ਇੱਥੇ H1B ਜਿਹੜਾ। ਤੇ ਇਹ H1B ਵੀਜ਼ਾ ਹਰ ਸਾਲ ਨਹੀਂ ਅਵੇਲੇਬਲ ਹੁੰਦਾ, ਇਹ ਸਿਰਫ ਤੇ ਸਿਰਫ ਫਰਵਰੀ ਮਾਰਚ ਵਾਲੇ ਟਾਈਮ ਫਰੇਮ ਦੇ ਵਿੱਚ ਖੁੱਲ੍ਹਦੀ ਹੈ, ਲੋਟਰੀ ਹੁੰਦੀ ਹੈ ਜੀ। ਤੇ ਉਹਦੇ ਵਿੱਚ 65,000 ਸਾਰੀ ਦੁਨੀਆ ਵਾਸਤੇ, ਤੇ 20,000 ਜਿਹੜੇ ਹੈਗੇ ਆ ਜਿਨ੍ਹਾਂ ਨੇ ਅਮਰੀਕਾ ਤੋਂ ਮਾਸਟਰਸ ਜਾਂ ਹਾਇਰ ਡਿਗਰੀ ਕੀਤੀ ਆ, ਉਹਨਾਂ ਵਾਸਤੇ ਕੋਟਾ ਰਿਜ਼ਰਵ ਹੁੰਦਾ। ਸੋ ਟੋਟਲ ਕੁੱਲ ਮਿਲਾ ਕੇ ਇਹ 85,000 ਵੀਜ਼ਾ ਹਰੇਕ ਸਾਲ ਜਿਹੜੇ ਨਿਕਲਦੇ ਆ। ਇਹਨੂੰ ਤੁਸੀਂ ਖੁਦ ਨਹੀਂ ਕਰ ਸਕਦੇ, ਇਹਨੂੰ ਫਾਈਲ ਕਰਨ ਲਈ ਤੁਹਾਨੂੰ ਇੱਕ US ਇੰਪਲੋਇਰ ਦੀ ਲੋੜ ਹੁੰਦੀ ਹੈ ਜੀ। ਸਿਰਫ US ਇੰਪਲੋਇਰ ਇਹ ਫਾਈਲ ਜਿਹੜਾ ਕਰ ਸਕਦਾ। ਠੀਕ ਹੈ। ਤੇ ਜਿਹੜਾ ਤੁਹਾਡਾ ਕੰਮ ਆ ਉਹ ਤੁਹਾਡੀ ਡਿਗਰੀ ਜਿਹੜੀ ਹੈਗੀ ਆ, ਜਿਹੜੀ ਉਹਨੇ ਜੌਬ ਆਫਰ ਕਰਨੀ ਆ ਤੇ ਡਿਗਰੀ ਆਫਰ ਕਰਨੀ ਆ, ਉਹਦੇ ਵਿੱਚ ਰਿਲੇਸ਼ਨ ਹੋਣਾ ਚਾਹੀਦਾ। ਸੋ ਕਈ ਸਾਰੀਆਂ ਕੰਪਿਊਟਰ ਦੀਆਂ ਪੋਜੀਸ਼ਨਾਂ, ਫੋਰ ਐਗਜ਼ਾਮਪਲ ਉਹ ਕਹਿੰਦਾ ਮੈਨੂੰ ਇੰਜੀਨੀਅਰ ਚਾਹੀਦਾ, ਉਹਨੂੰ ਵੀ ਉਹ ਰਿਜੈਕਟ ਕਰ ਦਿੰਦੇ ਆ ਇਹ ਕਹਿ ਕੇ ਕਿ ਇਹ ਜਿਹੜੀ ਤੁਹਾਡੀ ਪੋਜੀਸ਼ਨ ਹੈ ਬਹੁਤ ਸਿੰਪਲ ਆ, ਇਹ ਇੰਨੀ ਕੰਪਲਿਕੇਟਡ ਨਹੀਂ, ਇਹਦੇ ਲਈ ਤੁਹਾਨੂੰ ਇੰਜੀਨੀਅਰ ਨਹੀਂ ਚਾਹੀਦਾ। ਤੇ ਹੋਰ ਇੱਕ ਜੇ ਬਿਲਕੁਲ ਸੌਖੀ ਐਗਜ਼ਾਮਪਲ ਦਈਏ, ਇੱਕ ਬੰਦਾ ਕਵੇ ਕਿ ਮੇਰੇ ਰਿਸ਼ਤੇਦਾਰ ਦੇ 7-Eleven ਦੇ ਸਟੋਰ ਆ ਤੇ ਮੈਨੂੰ ਉਹਨੇ ਐਜ਼ ਅ ਇੰਜੀਨੀਅਰ ਹਾਇਰ ਕਰਨਾ ਕੰਪਿਊਟਰ ਸਿਸਟਮ ਲਈ, ਉਹ ਨਹੀਂ ਕਰ ਸਕਦਾ ਕਿਉਂਕਿ ਉਹਦੀ ਕੰਪਲੈਕਸਿਟੀ ਨਹੀਂ ਹੈਗੀ। ਉਹ ਤਾਂ ਪਹਿਲਾਂ ਹੀ ਆਲਰੇਡੀ ਸਟੈਬਲਿਸ਼ਡ ਉਹਨਾਂ ਦਾ ਜਿਹੜਾ ਪੁਆਇੰਟ ਆਫ ਸੇਲ ਸਿਸਟਮ ਜਿਹੜੇ ਹੁੰਦੇ ਆ,
ਤੇ ਜੇ ਹੁਣ ਉਹ ਆਹੀ 5-6 ਉਹਦੇ ਬਿਜ਼ਨੈਸਿਸ ਆ, ਉਹ ਕਵੇ ਮੈਂ MBA ਵਾਲੇ ਬੰਦੇ ਨੂੰ ਹਾਇਰ ਕਰਨਾ ਵਾ, ਜਨਰਲ ਮੈਨੇਜਰ ਜਾਂ ਸਟੋਰ ਉਹਨੇ ਮੇਰੇ ਮੈਨੇਜ ਕਰਨੇ ਆ, ਉਹਦੇ ਵਿੱਚ MBA ਦੇ ਵਿੱਚ ਜੇ ਰਿਲੇਸ਼ਨ ਨਿਕਲਦਾ ਹੈਗਾ ਤਾਂ ਉਹ ਪੋਜੀਸ਼ਨ ਜਿਹੜੀ ਬਣ ਸਕਦੀ ਹੈ, ਹਨਾ। ਇਸੇ ਤਰ੍ਹਾਂ ਜੇ ਕਿਸੇ ਨੇ ਅਕਾਊਂਟਿੰਗ ਕੀਤੀ ਆ, ਉਹਦੀ ਅਕਾਊਂਟਿੰਗ ਦੀ ਪੋਜੀਸ਼ਨ ਬਣ ਸਕਦੀ ਆ। ਸੋ ਡਿਗਰੀ ਦੇ ਵਿੱਚ ਤੇ ਜੌਬ ਦੇ ਵਿੱਚ ਜਿਹੜਾ ਰਿਲੇਸ਼ਨ ਹੋਣਾ ਚਾਹੀਦਾ ਸੀਗਾ। ਕੀ ਸੀਗਾ ਕਿ ਪਹਿਲਾਂ ਜਿਹੜਾ H1B ਸੀਗਾ, ਤੁਸੀਂ ਪੂਰੀ ਪਟੀਸ਼ਨ ਫਾਈਲ ਕਰਦੇ ਹੁੰਦੇ ਸੀ, ਸਾਰੇ ਦਸਤਾਵੇਜ਼, ਪੂਰੀ ਪਟੀਸ਼ਨ ਬਣਾ ਕੇ ਫਾਈਲ ਕਰਦੇ ਸੀਗੇ ਤੇ ਕਈ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਹੈਗਾ। ਇਮੀਗ੍ਰੇਸ਼ਨ ਉਹਨੂੰ ਆਪਣੇ ਸਿਸਟਮ 'ਚ ਐਂਟਰ ਕਰਦੀ ਸੀਗੀ, ਲੋਟਰੀ ਹੁੰਦੀ ਸੀਗੀ। ਤੇ ਪਿਛਲੇ 4 ਕੁ ਸਾਲਾਂ 'ਚ ਉਹਨਾਂ ਨੇ ਕੀ ਚੇਂਜ ਕੀਤਾ ਕਿ ਤੁਹਾਨੂੰ ਸਾਰੀ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧੇ ਜਿਹੜਾ ਇੱਕ ਬੰਦੇ ਦਾ ਬਾਇਓਡਾਟਾ ਉਹਨਾਂ ਸਿਰਫ ਆਪਣੀ ਲੋਟਰੀ 'ਚ ਪਾਰਟਿਸਿਪੇਟ ਕਰ ਸਕਦੇ ਆ। ਉਹਨਾਂ ਨੇ ਕੰਪਿਊਟਰਾਈਜ਼ਡ ਕਰਤਾ ਸੀਗਾ ਪਿਛਲੇ 4 ਕੁ ਸਾਲਾਂ 'ਚ। ਤੇ ਪਹਿਲਾਂ ਜਦੋਂ ਉਹਨਾਂ ਨੇ ਕੰਪਿਊਟਰਾਈਜ਼ ਕੀਤਾ, ਉਹ ਤੋਂ ਪਹਿਲਾਂ ਤੁਹਾਨੂੰ ਪੂਰੀ ਪਟੀਸ਼ਨ ਬਣਾ ਕੇ ਫਾਈਲ ਕਰਨੀ ਪੈਂਦੀ ਸੀਗੀ। ਠੀਕ ਹੈ। ਇੰਪਲੋਇਰ ਦਾ ਜੋ ਵੀ ਹੈਗਾ ਨਾ 5-7 ਹਜ਼ਾਰ ਦਾ ਖਰਚਾ ਆਉਂਦਾ ਸੀਗਾ। ਹੂੰ। ਉਹਦੇ ਕਰਕੇ ਇੰਪਲੋਇਰ ਜਿਹੜਾ ਸੀਗਾ, ਉਹ ਸਿਰਫ ਉਹਨਾਂ ਦੀ ਫਾਈਲ ਕਰਦਾ ਸੀਗਾ ਜਿਹਨਾਂ ਦੀ ਉਹਨਾਂ ਨੂੰ ਖਾਸ ਲੋੜ ਹੁੰਦੀ ਸੀ, ਕਿਉਂਕਿ ਇੰਨੇ ਪੈਸੇ ਕਿਉਂ ਖਰਚੇ, ਤੇ ਵਕੀਲ ਨੂੰ ਵੀ ਪੂਰੀ ਪਟੀਸ਼ਨ ਜਿਹੜੀ ਉਹ ਤਿਆਰ ਕਰਨੀ ਪੈਂਦੀ ਸੀਗੀ। ਹੂੰ। ਜਦੋਂ ਉਹਨਾਂ ਨੇ 4 ਕੁ ਸਾਲ ਪਹਿਲਾਂ ਲੋਟਰੀ ਕੰਪਿਊਟਰ ਜਨਰੇਟਡ ਕਰਤੀ, ਉਹਨਾਂ ਕੀ ਹੋਇਆ ਕਿ ਇਹਨਾਂ ਨੇ ਸਿਰਫ ਉਹਦੀ $10 ਫੀਸ ਰੱਖੀ ਤੇ ਉਹੀ ਜਿਹੜਾ ਵਕੀਲਾਂ ਦਾ ਖਰਚਾ ਸੀਗਾ, ਉਹ $500 ਤੇ ਜਿਹੜਾ ਸਾਰਾ ਆ ਕੇ ਟਿਕ ਗਿਆ, ਹਨਾ। $250 ਤੋਂ $500 ਡਿਪੈਂਡਿੰਗ ਤੁਸੀਂ ਕਿਹਦੇ ਕੋਲ ਜਾਂਦੇ ਆ। ਤੇ ਉਹਦੇ ਨਾਲ ਕੀ ਹੋਇਆ ਕਿ $10 ਫੀਸ ਤੇ $250 ਉਹ ਤੇ ਜਿਹੜੇ ਇੰਪਲੋਇਰ ਸੀਗੇ, ਉਹ ਜਿਹੜਾ ਕਹਿੰਦਾ ਸੀ ਮੈਂ 1 ਜਣੇ ਦਾ ਕਰਨਾ, ਉਹ ਕਹਿੰਦਾ ਚੱਲ ਮੈਂ 10 ਜਣਿਆਂ ਦਾ ਕਰਕੇ ਦੇਖਦਾ ਇੰਡੀਆ ਤੋਂ, ਕਿਸੇ ਦਾ ਲੱਗਦਾ ਕਿ ਨਹੀਂ ਲੱਗਦਾ। ਉਹਦੇ ਨਾਲ ਕੀ ਹੋਇਆ ਕਿ ਪਿਛਲੇ ਕੁਝ ਸਾਲਾਂ 'ਚ ਲੋਟਰੀ ਜਿਹੜੀ ਬਹੁਤ ਜ਼ਿਆਦਾ ਲੋਕੀ ਹੁਣ ਜਿੱਥੇ ਸਿਰਫ $10 ਫੀਸ ਰਹਿ ਗਈ, ਬਹੁਤ ਜ਼ਿਆਦਾ ਲੋਕਾਂ ਨੇ ਪਾਰਟਿਸਿਪੇਟ ਕਰਨਾ ਸ਼ੁਰੂ ਕਰਤਾ, ਬਹੁਤ ਜ਼ਿਆਦਾ ਫਾਈਲਾਂ ਹੋਣ ਲੱਗ ਪਈਆਂ। ਤੇ ਉਹ ਕੀ ਹੋਇਆ ਕਿ ਜਿਹੜੇ ਇੱਥੇ ਹੁਣ ਸਾਡੇ ਵੀ ਜਿੱਦਾਂ ਕਈ EMPLOYEE ਸੀ, ਕੋਈ ਲਾਅ ਸਕੂਲ ਤੋਂ ਗ੍ਰੈਜੂਏਟ ਹੋਏ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨਾਲ ਧੱਕਾ ਹੋ ਗਿਆ ਇੱਕ ਤਰ੍ਹਾਂ, ਕਿਉਂਕਿ ਨੰਬਰ ਹੀ ਬਹੁਤ ਜ਼ਿਆਦਾ ਫਾਈਲ ਹੋ ਗਏ, ਉਹਨਾਂ ਦਾ ਨੰਬਰ ਹੀ ਨਾ ਲੱਗੇ। ਹੁਣ ਲੋਟਰੀ ਦਾ ਚਾਂਸ ਜਿਹੜਾ ਪਹਿਲਾਂ 25 ਤੋਂ 30% ਹੁੰਦਾ ਸੀਗਾ, ਉਹ ਘਟ ਕੇ ਰਹਿ ਗਿਆ 10%, ਕਿਉਂਕਿ ਖਿਡਾਰੀ ਬਹੁਤ ਆ ਗਏ ਗੇਮ ਦੇ ਵਿੱਚ। ਸੋ ਹੁਣ ਉਹਨਾਂ ਨੇ ਇੱਕ ਅਪਡੇਟ ਦਿੱਤਾ ਤੇ ਮੈਂ ਇਸ ਅਪਡੇਟ ਨਾਲ ਬਿਲਕੁਲ ਸਹਿਮਤ ਹਾਂ। ਇਹ ਅਪਡੇਟ ਹੁਣ ਕੀ ਹੈ ਕਿ ਇਹ ਜਿਹੜੀ ਸੀ ਨਾ ਕਿ ਬਾਹਰ ਬੈਠੇ ਹੁਣ ਜਿੱਦਾਂ ਜਾਇੰਟ ਜਿਹੜੇ ਸੀਗੇ ਇਨਫੋਸਿਸ, ਏਦਾਂ ਵੱਡੀਆਂ ਕੰਪਨੀਆਂ, ਉਹ ਤਾਂ ਕਰੀ ਜਾਣਾ, ਹਜ਼ਾਰਾਂ ਦੀ ਜਨਸੰਖਿਆ 'ਚ ਇੰਡੀਆ 'ਚ ਬੰਦੇ ਰੈਡੀ ਆ, ਜਾਂ ਉਹ ਕੀ ਕਰਨ ਲੱਗ ਪਏ ਸੀਗੇ, ਆਪਣੇ ਚਾਂਸ ਵਧਾਉਣ ਲਈ ਉਹ ਇੱਥੇ ਵੱਖ-ਵੱਖ ਇੰਪਲੋਇਰਾਂ ਨੂੰ ਕੰਟੈਕਟ ਕਰਨ ਲੱਗ ਪਏ ਸੀਗੇ ਕਿ ਇੱਕ ਜਣੇ ਦੇ 10-10 ਜਣੇ ਫਾਈਲ ਕਰਦੇ ਪਏ ਆ। ਕੀ ਹੁੰਦਾ ਕਿ 10 ਨੰਬਰ ਯੂਜ਼ ਹੋ ਜਾਂਦੇ ਸੀ ਲੋਟਰੀ। ਹੁਣ ਉਹਨਾਂ ਨੇ ਜਿਹੜਾ ਇਹ ਰੂਲ ਚੇਂਜ ਕੀਤਾ, ਉਹਨਾਂ ਨੇ ਇਹ ਕੀਤਾ, ਉਹ ਕਹਿੰਦੇ ਕਿ ਤੁਸੀਂ ਭਾਵੇਂ 10 ਜਣਿਆਂ ਕੋ ਕਰੋ, ਭਾਵੇਂ 1 ਕੋ ਕਰੋ, ਭਾਵੇਂ 100 ਕੋ ਕਰੋ। ਜਦੋਂ ਤੁਸੀਂ ਲੋਟਰੀ 'ਚ ਇੱਕ ਵਾਰੀ ਐਂਟਰ ਕੀਤੇ ਨਾ, ਤੇ ਤੁਹਾਡਾ ਇੱਕੋ ਲੋਟਰੀ ਉਹ ਜਿਹੜੀ ਕਾਊਂਟ ਹੋਣੀ ਹੈ, ਉਹ 10 ਨਹੀਂ ਕਾਊਂਟ ਹੋਣੀਆਂ। ਅੱਛਾ, ਠੀਕ ਤੇ ਹੈ। ਉਹਦੇ ਨਾਲ ਕੀ ਹੋਊਗਾ ਕਿ ਇੱਕ ਬੰਦਾ 10 ਵਾਰੀ ਨਹੀਂ ਹੁਣ ਗਿਣੇ ਜਾਊਗਾ, ਇੱਕ ਵਾਰੀ ਗਿਣਿਆ ਜਾਊਗਾ। ਤੇ ਨਾਲ ਉਹਨੇ ਇਹ ਕਿਹਾ ਕਿ ਜੇ ਤੁਸੀਂ ਜ਼ਿਆਦਾ ਕਰਦੇ ਆ ਤੇ ਤੁਹਾਡਾ ਹੁਣ ਉਹ ਫਾਇਦਾ ਤੁਹਾਨੂੰ ਕੋਈ ਨਹੀਂ ਹੋਣਾ, ਤੇ ਆਪਾਂ ਫਰਾਡ ਦੀ ਇਨਵੈਸਟੀਗੇਸ਼ਨ ਵੀ ਕਰਨੀ ਹੈ ਕਿ ਕਿੰਨੇ ਲੋਕ ਇਹਦੇ ਵਿੱਚੋਂ ਦੀ ਵਾਕਈ ਅਸਲੀ ਆ ਤੇ ਕਿਹੜੇ ਨਕਲੀ ਆ, ਕਿਹੜੇ ਜ਼ਿਆਦਾ ਕਰ ਰਹੇ, ਕਿਹੜੇ ਘੱਟ। ਸੋ ਆਹ ਜਿਹੜੀ ਚੇਂਜ ਹੈ H1B ਦੇ ਪ੍ਰੋਸੈਸ 'ਚ ਆਈ ਹੈ। ਜਿਹੜਾ ਨਹੀਂ ਐਪਲੀਕੇਬਲ, ਉਹਨਾਂ ਨੂੰ ਸ਼ਾਇਦ ਨਾ ਸਮਝ ਲੱਗੇ ਇਸ ਗੱਲ ਦੀ, ਪਰ ਜਿਹੜੇ ਚਾਹਵਾਨ ਸਟੂਡੈਂਟ ਆ, ਜਿਹਨਾਂ ਦਾ ਨੰਬਰ ਨਹੀਂ ਲੋਟਰੀ 'ਚ ਲੱਗਦਾ ਸੀ, ਉਹਨਾਂ ਲਈ ਇਹ ਫਾਇਦਾ ਕਿ ਹੁਣ ਜਿਹੜੀ ਗਰਾਊਂਡ ਉਹਨਾਂ ਨੇ ਈਵਨ ਕਰਤੀ ਹੈ, ਪਲੇਇੰਗ ਫੀਲਡ ਈਵਨ ਕਰਤੀ ਹੈ। ਸੋ ਜਿੱਦਾਂ ਆਪਾਂ ਲਾਸਟ ਟਾਈਮ ਦੇਖਦੇ ਸੀ ਵੀ ਕੁੱਲ 65,000 ਜਿਹੜੀਆਂ ਉਹ ਦੇਣੇ ਆ ਉਹਨਾਂ ਨੇ, ਵੀਜ਼ਾਸ ਦੇਣੇ ਆ ਇਹ ਵਾਲੇ, ਤੇ 6 ਲੱਖ 7 ਲੱਖ ਮੈਨੂੰ ਲੱਗਦਾ ਪਿਛਲੀ ਵਾਰੀ ਲੋਕਾਂ ਨੇ ਅਪਲਾਈ ਕਰਤਾ। ਸੋ ਇੱਕ 7 ਲੱਖ ਤੋਂ ਵੱਧ ਸੀਗਾ, ਹਨਾ। ਸੋ ਨਾਰਮਲੀ 2-2.5 ਲੱਖ ਹੁੰਦਾ ਹੈਗਾ ਰੇਂਜ ਤੋਂ, ਤੇ ਤੇ ਲੋਟਰੀ ਵਾਲਾ ਸਿਸਟਮ ਕੀਤਾ ਤੇ ਦੇਖ ਲਓ 7.5 ਲੱਖ 7 ਲੱਖ 7.5 ਲੱਖ ਰੁਪਈਆ। ਹੈਗੇ ਲੋਕੀ। ਤੇ ਫੀਸ ਉਹਨਾਂ ਦੀ $10 ਦੀ ਜਿਹੜੀ ਉਹ ਰਹਿਣੀ ਹੈ, ਚਾਹੇ ਉਹ ਮਲਟੀਪਲ ਕੰਪਨੀਜ਼ ਤੋਂ ਕਰ ਰਹੇ ਆ, ਉਹ ਰਹਿਣੀ ਆ। ਫੀਸ $10 ਦੇਣੀ ਪੈਣੀ ਪਰ ਸਬਮਿਸ਼ਨ। ਤੇ ਪਰ ਜਦੋਂ ਲੋਟਰੀ 'ਚ ਜਾਣਾ ਆ, ਉਹ ਇੱਕ ਹੀ ਨਾ ਕਾਊਂਟ ਹੋਣਾ, ਚਾਹੇ ਉਹ ਤੁਸੀਂ 10 ਕੰਪਨੀਆਂ ਵੱਲੋਂ ਆ, ਤੇ ਚਾਹੇ ਉਹ ਤੁਸੀਂ 20 ਵੱਲੋਂ ਆ, ਤੇ ਚਾਹੇ ਇਕੱਲੀ ਇੱਕ ਵੱਲੋਂ ਹੀ ਆ। ਜੀ ਬਿਲਕੁਲ। ਤੇ ਜੇ ਉਹ ਕਿਸੇ ਦੀ ਆ ਜਾਂਦੀ 10 ਵਾਲਿਆਂ 'ਚੋਂ ਵੀ ਇਹਦੀ ਲੋਟਰੀ ਲੱਗ ਗਈ ਆ, ਤਾਂ ਉਹ ਕਿਹੜੀ ਕੰਪਨੀ ਦੇ ਵਿੱਚ ਉਹ ਜਾਊਗਾ, ਉਹ ਉਹਦੀ ਮਰਜ਼ੀ ਹੋਣੀ ਹੈ ਜਾਂ ਕਿੱਦਾਂ, ਉਹ ਵੀ ਕਲੈਰਿਟੀ ਦਿੱਤੀ ਉਹਨਾਂ ਨੇ ਕੋਈ? ਆਹੋ, ਤਾਂ ਭਾਵੇਂ ਸਾਰੀਆਂ ਫਾਈਲ ਕਰ ਦੇਣ, ਜਿਹਦੇ ਕੋਲ ਅਪਰੂਵ ਹੁੰਦਾ ਉਹ ਕੋਲ ਜਾ ਸਕਦਾ ਉਹ। ਠੀਕ ਹੈ, ਓਕੇ, ਉਹ ਠੀਕ ਹੈ। ਸੋ ਇਹ ਉਹਨਾਂ ਨੇ ਕੀਤਾ ਹੈ, ਤੇ ਕਦੋਂ ਤੋਂ ਲਾਗੂ ਹੋਣਾ ਆ ਅਟਾਰਨੀ ਟਿਕਟ ਜੀ? ਨੈਕਸਟ ਜਿਹੜਾ ਲੋਟਰੀ ਵਾਲਾ ਆਉਣਾ ਹੈ ਉਦੋਂ ਤੋਂ? ਹਾਂਜੀ, ਹੋਪਫੁਲੀ ਇਹਦੇ ਵਿੱਚ ਉਹੀ ਰੂਲ ਮੇਕਿੰਗ ਕਮੈਂਟ ਪੀਰੀਅਡ ਜਿਹੜਾ ਹੈਗਾ 60 ਡੇ ਜਿਹੜਾ ਪਬਲਿਕ ਕਮੈਂਟ ਪੀਰੀਅਡ ਹੁੰਦਾ, ਉਹ ਸ਼ੁਰੂ ਹੋਇਆ ਵਾ। ਤੇ ਫਿਰ ਅੱਗੇ ਦੇਖਦੇ ਹਾਂ, ਰੂਲ ਬਣ ਜਾਣਾ ਇਹ, ਇਹਦੇ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਾਂ, ਸਗੋਂ ਵਧੀਆ, ਕੰਪਨੀਆਂ ਵੀ ਖੁਸ਼ ਹੋਣਗੀਆਂ ਤੇ ਲੋਕ ਵੀ ਖੁਸ਼ ਹੋਣਗੇ। ਜਿੱਦਾਂ ਤੁਸੀਂ ਦੱਸਿਆ ਵੀ ਕਈ ਵਿਚਾਰੇ ਜਿਹੜੇ ਉਹ ਫਿਰ ਰਹਿ ਜਾਂਦੇ ਸੀ, ਉਹਨਾਂ ਦਾ ਨੰਬਰ ਹੀ ਨਹੀਂ ਸੀ
ਆਉਣ ਦੇ ਜੀ। ਚਾਂਸ ਘੱਟ ਜਾਂਦੇ ਸੀ। L1 ਪਟੀਸ਼ਨ ਨੂੰ ਲੈ ਕੇ USCIS ਨੇ ਆਪਣੀ ਜਿਹੜੀ ਪਾਲਿਸੀ ਦੇ ਵਿੱਚ ਕਲੈਰੀਫਿਕੇਸ਼ਨ ਦਿੱਤੇ ਆ, ਕੀ ਕਲੈਰੀਫਿਕੇਸ਼ਨ ਹੈ ਜੀ ਇਹ ਪਟੀਸ਼ਨਸ ਨੂੰ ਲੈ ਕੇ? ਸੋ ਇੱਕ ਹੋਰ ਚੀਜ਼ ਆ, ਜਿਹੜੇ ਬਿਜ਼ਨਸ ਵਾਲੇ ਸੁਣ ਰਹੇ ਆ ਤੇ ਉਹਨਾਂ ਦੇ ਕਈ ਵਾਰੀ ਰਿਸ਼ਤੇਦਾਰ, ਭਰਾ ਭੈਣ ਜੋ ਵੀ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ 'ਚ ਹੈਗੇ ਆ, ਤੇ ਉੱਥੇ ਉਹਨਾਂ ਦਾ ਬਿਜ਼ਨਸ ਜਿਹੜਾ ਚੱਲਦਾ ਪਿਆ, ਇਹ ਉਹਨਾਂ ਵਾਸਤੇ ਹੈ। ਇਹਨੂੰ L1 ਪਟੀਸ਼ਨ ਕਹਿੰਦੇ ਆ। ਤੇ ਥੋੜੀ ਜਿਹੀ ਹੈ ਨਾ, ਥੋੜੀ ਜਿਹੀ ਨਹੀਂ, ਕਾਫੀ ਇਹ ਟੈਕਨੀਕਲ ਪਟੀਸ਼ਨ ਹੈ, ਇਹਦੀ ਲੋਟਰੀ ਲੂਟਰੀ ਕੋਈ ਨਹੀਂ ਹੁੰਦੀ। ਇਹਦਾ ਜਿਹੜਾ ਮੁੱਖ ਬੇਸ ਇਹ ਹੁੰਦਾ ਕਿ ਤੁਹਾਡੀ ਜਿਹੜੀ ਅਮਰੀਕਾ ਤੋਂ ਬਾਹਰ ਇੱਕ ਕੰਪਨੀ ਐਕਟਿਵ ਹੋਣੀ ਚਾਹੀਦੀ ਆ, ਜਿਹਦੇ ਵਿੱਚ ਤੁਹਾਡੇ ਕਾਫੀ ਸਾਰੇ ਮੁਲਾਜ਼ਮ ਹੋਣੇ ਚਾਹੀਦੇ ਆ, 25 30 40 50, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੁਹਾਨੂੰ ਫਾਇਦਾ। ਤੇ ਉਹ ਜਿਹੜੀ ਕੰਪਨੀ ਆ, ਜਦੋਂ ਉਹ ਅਮਰੀਕਾ ਆ ਕੇ ਬਿਜ਼ਨਸ ਕਰੇ, ਕਿ ਜਿੱਦਾਂ ਉਹਨਾਂ ਦਾ ਮੰਨ ਲਓ ਕਿਸੇ ਦੇ ਵਪਾਰ ਚੱਲਦੇ ਆ ਵੱਡੇ ਲੈਵਲ ਤੇ, ਠੀਕ ਹੈ। ਡਿਗਰੀ ਵਾਲੇ ਬੰਦੇ ਉੱਥੇ ਭਰਤੀ ਕੀਤੇ ਆ, ਤੇ ਉਹਨਾਂ ਨੇ ਅਮਰੀਕਾ ਆ ਕੇ ਆਪਣੀ ਇਨਵੈਸਟਮੈਂਟ ਕਰਕੇ, ਇਹਦੇ ਵਿੱਚ ਇਨਵੈਸਟਮੈਂਟ ਦੀ ਲਿਮਿਟ ਕੋਈ ਨਹੀਂ ਹੈਗੀ। ਜਿਹੜੇ ਸਾਡੇ ਕਲਾਇੰਟ ਆ ਉਹ $3 ਲੱਖ, ਜਿਹੜੇ $2-3 ਲੱਖ ਇਨਵੈਸਟ ਕਰਦੇ ਆ। ਤੇ ਤੁਹਾਡੀ ਆਰਗੂਮੈਂਟ ਇੱਥੇ ਵੀ ਇਹੀ ਹੈ ਕਿ ਉਰੇ ਆ ਕੇ ਆਪਾਂ ਕੰਪਨੀ ਖੋਲਣੀ ਆ, ਤੇ ਉਹ ਕੰਪਨੀ ਦੇ ਵਿੱਚ ਡਿਗਰੀ ਵਾਲੇ ਬੰਦੇ ਭਰਤੀ ਕਰਨੇ ਆ, ਤੇ ਅੱਗੋਂ ਕੰਮ ਚਲਾਉਣਾ। ਸੋ ਮੁੱਖ ਦੀ ਆਰਗੂਮੈਂਟ ਇਹ ਹੈ ਕਿ ਟੈਕਨੀਕਲ ਜਿਹੜੀ ਹੈਗੀ ਹੈ ਡਿਗਰੀ ਵਾਲੀ, ਉਹ ਪ੍ਰੋਫੈਸ਼ਨਲ, ਐਡਵਾਂਸਡ, ਮੈਨੇਜੀਰੀਅਲ, ਐਗਜ਼ੈਕਟਿਵ, ਉਹ ਪੋਜੀਸ਼ਨ ਵਾਸਤੇ ਇਹ ਜਿਹੜਾ ਵੀਜ਼ਾ ਹੈਗਾ, ਕੰਪਨੀ ਟੂ ਕੰਪਨੀ ਟ੍ਰਾਂਸਫਰ ਜਿਹਨੂੰ ਕਹਿੰਦੇ ਆ, ਕਿ ਜਿਹੜੀ ਬਾਹਰ ਵਾਲੀ ਕੰਪਨੀ ਨੇ ਉਰੇ ਆ ਕੇ ਜਦੋਂ ਬਿਜ਼ਨਸ ਕਰਨਾ ਤੇ ਉਹਨੂੰ ਇਹ ਵੀਜ਼ੇ ਦਿੰਦੇ ਆ। ਸੋ ਜਦੋਂ ਆਪਾਂ ਸਿਲੀਕਨ ਵੈਲੀ 'ਚ ਟੈਕ ਕਲਾਇੰਟਾਂ ਨਾਲ ਜਦੋਂ ਗੱਲ ਕਰਦੇ ਆ, ਉੱਥੇ ਜੇ ਇੰਡੀਆ 'ਚ ਜਦੋਂ ਉਹਨਾਂ ਦੀ ਕੰਪਨੀ ਚੱਲਦੀ ਆ, 30-40 ਬੰਦੇ ਉਹ ਰੱਖ ਲੈਂਦੇ ਆ, ਤੇ ਉਹਨਾਂ ਨੇ ਅਮਰੀਕਾ ਆ ਕੇ ਆਪਣੀ ਬ੍ਰਾਂਚ ਖੋਲ੍ਹਣੀ ਆ, ਇਹ ਉਹਨਾਂ ਵਾਸਤੇ ਹੈ ਹਨਾ। ਜਾਂ ਕੋਈ ਲੁਧਿਆਣੇ, ਜਲੰਧਰ, ਚੰਡੀਗੜ੍ਹ, ਇਹਨਾਂ 'ਚੋਂ ਕਈ ਬੰਦੇ ਆ, ਉਹਨਾਂ ਦੇ ਵਪਾਰੀ, ਉਹਨਾਂ ਦੇ ਕੰਮਕਾਰ ਚੱਲ ਰਹੇ ਆ ਹਨਾ, ਕਿਸੇ ਦਾ ਕੱਪੜੇ ਦਾ ਬਿਜ਼ਨਸ ਆ, ਕਿਸੇ ਦਾ ਕੋਈ ਬਿਜ਼ਨਸ ਆ, ਉਹਨਾਂ ਨੇ ਇੱਥੇ ਆ ਕੇ ਜੇ ਏਦਾਂ ਦਾ ਹਾਈ ਲੈਵਲ ਦਾ ਬਿਜ਼ਨਸ ਖੋਲ੍ਹਣਾ, ਜਿਹਦੇ ਵਿੱਚ 4-5 ਡਿਗਰੀ ਵਾਲੇ ਬੰਦੇ ਉਹ ਭਰਤੀ ਕਰਨ, ਤੇ ਫਿਰ ਉਹ L1 ਵੀਜ਼ੇ ਦੇ ਰਾਹੀਂ ਅਮਰੀਕਾ ਦੇ ਵਿੱਚ ਜਿਹੜਾ ਆ ਸਕਦੇ ਆ। ਤੇ ਇਹਦੇ ਲਈ, ਇਹਦੇ ਵਿੱਚ ਫਿਰ ਉਹਨਾਂ ਨੂੰ 1 ਸਾਲ ਜਦੋਂ ਉਹਨਾਂ ਦੀ ਕੰਪਨੀ ਨੂੰ ਹੋ ਜਾਂਦਾ ਅਮਰੀਕਾ ਦੇ ਵਿੱਚ, ਤੇ ਗ੍ਰੀਨ ਕਾਰਡ ਦੀ ਵੀ EB1C ਉਹਨੂੰ ਕਹਿੰਦੇ ਆ। EB1 ਗ੍ਰੀਨ ਕਾਰਡ ਜਿਹੜਾ, ਉਹਦੀ ਫਸਟ ਪ੍ਰਾਇੋਰਟੀ ਹੁੰਦੀ ਆ ਇੰਪਲੋਇਮੈਂਟ ਬੇਸ ਕੈਟਾਗਰੀ 'ਚ, ਜਿੱਦਾਂ EB1, EB2, EB3, ਤੇ ਜਿਹੜੇ ਰਿਲੀਜੀਅਸ ਵਰਕਰ ਉਹ EB4, ਇਨਵੈਸਟਮੈਂਟ ਵਾਲੇ EB5 ਹਨਾ। ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਇਹ EB1, EB2, EB3, EB4, EB5, ਤੇ ਇਹ EB1 ਕੈਟਾਗਰੀ 'ਚ ਆਉਂਦੇ ਆ, ਸਭ ਤੋਂ ਉੱਚ ਕੋਟੀ ਵਾਲੇ। ਤੇ ਇਹਦੇ ਵਿੱਚ ਜਦੋਂ ਉਹਨਾਂ ਦੀ ਕੰਪਨੀ ਨੂੰ ਅਮਰੀਕਾ 'ਚ ਸਾਲ ਹੋ ਜਾਂਦਾ, ਉਸ ਤੋਂ ਬਾਅਦ ਉਹ ਜਿਹੜਾ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਸੋ ਇਸ ਤੋਂ ਪਹਿਲਾਂ ਸਾਨੂੰ ਤੁਸੀਂ ਕਾਲਾਂ ਕਰੋ ਇਹਦੇ ਬਾਰੇ। ਇਹਦੇ ਵਿੱਚ ਇਹ ਦੱਸ ਦਈਏ ਕਿ ਜਿਹੜੀ ਤੁਹਾਡੀ ਇੰਡੀਆ ਦੇ ਵਿੱਚ ਕੰਪਨੀ ਹੋਣੀ ਚਾਹੀਦੀ ਆ ਮਾਲਕੀ, ਉਹਦੇ ਵਿੱਚ ਡਿਗਰੀ ਵਾਲੇ ਬੰਦੇ ਭਰਤੀ ਹੋਣੇ ਚਾਹੀਦੇ ਆ, ਤੇ ਉਹਨਾਂ ਦੇ ਥੱਲੇ ਦੂਜੇ ਆਮ ਮੁਲਾਜ਼ਮ ਭਰਤੀ ਹੋਣੇ ਚਾਹੀਦੇ ਆ। ਤੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ EMPLOYEE ਹੋਣ ਉਨਾ ਹੀ ਫਾਇਦਾ ਵਾ। 15-20 ਤੋਂ ਜੇ ਘੱਟ ਹੋਣ ਤਾਂ ਕੋਈ ਫਾਇਦਾ ਨਹੀਂ ਇੱਥੇ ਟਰਾਈ ਕਰਨ ਦਾ। ਅਮਰੀਕਾ ਦੇ ਵਿੱਚ ਇਨਵੈਸਟਮੈਂਟ ਰਾਹੀਂ ਆਉਣਾ, ਇੱਥੇ ਆ ਕੇ ਕੰਪਨੀ ਖੋਲ੍ਹਣੀ ਆ, ਤੇ ਇੱਥੇ ਵੀ ਪਲਾਨ ਤੁਹਾਡਾ ਉਹੀ ਹੋਣਾ ਚਾਹੀਦਾ। ਇੰਡੀਆ ਵਾਲਾ ਬਿਜ਼ਨਸ ਤੁਹਾਡਾ ਕੋਈ ਹੋਰ ਹੋ ਸਕਦਾ ਵਾ, ਅਮਰੀਕਾ ਵਾਲਾ ਤੁਹਾਡਾ ਕੋਈ ਹੋਰ ਹੋ ਸਕਦਾ, ਮਤਲਬ ਦੋਨਾਂ 'ਚ ਕੋਈ ਰਿਲੇਸ਼ਨ ਭਾਵੇਂ ਨਾ ਹੋਵੇ, ਤਾਂ ਵੀ ਜਿਹੜਾ ਕੰਮ ਉਹ ਚੱਲ ਜਾਂਦਾ। ਤੇ ਜਿਹੜੀ ਇਹਨਾਂ ਨੇ ਗਾਈਡੈਂਸ ਜਿਹੜੀ ਦਿੱਤੀ ਆ, ਨਵਾਂ ਰੂਲ ਜਿਹੜਾ ਇਹਨਾਂ ਨੇ L1 'ਚ ਪਾਸ ਕੀਤਾ, ਉਹ ਇਹ ਕੀਤਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਹੁੰਦੀ ਹੈ, ਸੋ ਕੰਪਨੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਕਈ ਫਾਰਮ ਹੋ ਸਕਦੀਆਂ, LLC, ਇਨਕੋਰਪੋਰੇਸ਼ਨ ਹਨਾ। ਹੁਣ ਸਾਰਾ ਕਾਰਪੋਰੇਟ ਲਾਅ ਤਾਂ ਉੱਥੇ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਮੀਗ੍ਰੇਸ਼ਨ ਦਾ ਸ਼ੋਅ ਆ। ਸੋ ਮੋਟੇ-ਮੋਟੇ ਤੌਰ ਤੇ ਜਿਹੜਾ ਕੰਪਨੀਆਂ ਹੁੰਦੀਆਂ, ਉਹਨੂੰ ਤੁਸੀਂ ਉਹਦੇ ਕਈ ਢਾਂਚੇ ਤੁਸੀਂ ਜਿਹੜੇ ਅਪਣਾ ਸਕਦੇ ਆ, ਟੈਕਸੇਸ਼ਨ ਦੇ ਪਰਸਪੈਕਟਿਵ ਨਾਲ, ਜਾਂ ਆਪਣੀ ਲੀਗਲ ਲਾਇਬਿਲਿਟੀ, ਕਿ ਆਪਣਾ ਜਿਹੜਾ ਲੀਗਲ ਉਹਨੂੰ ਤੁਸੀਂ ਲਿਮਿਟ ਕਰਨਾ, ਕਿ ਲਿਮਿਟਿਡ ਲਾਇਬਿਲਿਟੀ ਕੰਪਨੀ LLC, ਕਿ ਲਾਇਬਿਲਿਟੀ ਲਿਮਿਟਿਡ ਹੋਵੇ, ਜਾਂ ਇਨਕੋਰਪੋਰੇਟਡ ਕੰਪਨੀ ਹੈ ਨਾ, ਜਿਹਨੂੰ ਕਾਰਪੋਰੇਸ਼ਨ ਆਪਾਂ ਕਹਿ ਦਿੰਦੇ ਆ, ਜਾਂ LLP ਲਿਮਿਟਿਡ ਲਾਇਬਿਲਿਟੀ ਪਾਰਟਨਰਸ਼ਿਪ, ਜਾਂ LP ਲਿਮਿਟਿਡ ਪਾਰਟਨਰਸ਼ਿਪ। ਸੋ ਇਦਾਂ ਦੇ ਕਈ ਇੱਥੇ ਜਿਹੜੀਆਂ ਕੰਪਨੀ ਦੀ ਸਿੰਪਲ, ਜਿੱਦਾਂ ਆਪਾਂ ਫੋਨ ਲੈਂਦੇ ਆ, ਆਈਫੋਨ ਲੈਣਾ, ਕਿਸੇ ਨੇ ਐਂਡਰੋਇਡ ਲੈਣਾ, ਕਿਸੇ ਨੇ ਨੋਕੀਆ ਲੈਣਾ, ਏਦਾਂ ਹੀ ਕੰਪਨੀਆਂ ਦੇ ਵੀ ਕਈ ਰੂਪ ਇੱਥੇ ਹੁੰਦੇ ਆ। ਤੇ ਇੱਕ ਰੂਪ ਉਹਦੇ ਵਿੱਚ ਹੁੰਦਾ ਸੀਗਾ ਕਿ ਸੋਲ ਪ੍ਰੋਪਰਾਈਟਰਸ਼ਿਪ। ਉਹ ਕਹਿੰਦੇ ਸੋਲ ਪ੍ਰੋਪਰਾਈਟਰਸ਼ਿਪ ਆ, ਉਹ L1 ਲਈ ਐਲੀਜੀਬਲ ਨਹੀਂ ਹੈਗਾ, ਕਿਉਂਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਆ, ਇਹਦੇ ਵਿੱਚ ਇਹ ਕੋਈ ਸੈਪਰੇਟ ਐਂਟੀਟੀ ਨਹੀਂ ਹੈਗੀ ਓਨਰ ਤੋਂ। ਜਿਹੜਾ ਓਨਰ ਆ ਉਹੀ ਸੋਲ ਪ੍ਰੋਪਰਾਈਟਰ ਹੁੰਦਾ, ਤੇ ਉਹ ਵਾਲੀ ਜਿਹੜੀ ਕੈਟਾਗਰੀ ਹੈਗੀ ਕੰਪਨੀ ਦੀ, ਉਹਨੂੰ ਉਹਨਾਂ ਨੇ L1 ਚੋਂ ਬਾਹਰ ਕੱਢ ਦਿੱਤੀ ਹੈ। ਠੀਕ ਹੈ ਜੀ, ਚਲੋ। ਸੋ ਬਿਲਕੁਲ, ਸੋ ਚੇਂਜਸ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ। ਅਗਲੀ ਜਿਹੜੀ ਅਟਾਰਨੀ ਟਰਕੇਣਾ ਜੀ ਗੱਲ ਕਰਦੇ ਆ ਆਪਾਂ ਅਸਾਈਲਮ ਐਪਲੀਕੇਸ਼ਨਸ ਨੂੰ ਲੈ ਕੇ, USCIS ਨੇ ਨਵੀਆਂ ਇੰਸਟਰਕਸ਼ਨਸ ਜਿਹੜੀਆਂ ਉਹ ਜਾਰੀ ਕੀਤੀਆਂ ਆ ਅਸਾਈਲਮ ਐਪਲੀਕੇਸ਼ਨਸ ਫਾਈਲ ਕਰਨ ਦੇ ਲਈ, ਜਦੋਂ EOIR ਡਿਸਮਿਸਲ ਜਾਂ ਟਰਮੀਨੇਸ਼ਨ ਹੋਈ ਹੁੰਦੀ ਹੈ ਰਿਮੂਵਲ ਪ੍ਰੋਸੀਡਿੰਗਸ ਦੀ। ਸੋ ਇਹ ਕੀ ਪੂਰਾ ਮਾਜਰਾ ਆ, ਤੇ ਇੰਸਟਰਕਸ਼ਨਸ ਦਾ ਕੀ ਮਤਲਬ ਆ ਨਵੀਆਂ ਦਾ?
ਇਹ ਜੀ ਕਾਫੀ ਇੰਪੋਰਟੈਂਟ ਖਬਰ ਆ। ਸੋ ਇਹ ਖਬਰ ਸੰਬੰਧ ਰੱਖਦੀ ਆ ਪੀਡੀ ਦੇ ਨਾਲ, ਜਿਨ੍ਹਾਂ ਨੂੰ ਪੀਡੀ ਦੇ ਕੇ ਕੇਸ ਉਹਨਾਂ ਦਾ ਡਿਸਮਿਸ ਕਰ ਦਿੱਤਾ ਜਾਂਦਾ। ਠੀਕ ਹੈ ਜੀ। ਕਾਫੀ ਲੋਕਾਂ ਨਾਲ ਇਹ ਜਿਹੜਾ ਹੋ ਰਿਹਾ ਵਾ, ਸੈਨ ਹੂੰ, ਫਰਾਂਸਿਸਕੋ 'ਚ ਵੀ ਇਹ ਹੋ ਰਿਹਾ, ਸੈਂਟਾ ਐਨਾ, ਵੈਨ ਨਾਈਸ ਵਾਲੇ ਕੋਰਟਾਂ ਦੇ ਵਿੱਚ ਇਹ ਜ਼ਿਆਦਾ ਵਾ, ਤੇ ਬੰਦਾ ਕਈ ਚਿਰਾਂ ਤੋਂ ਵੇਟ ਕਰਦਾ ਰਹਿ ਜਾਂਦਾ, ਤੇ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਕੇਸ ਲੜਨਾ ਨਹੀਂ, ਤੇ ਜੱਜ ਕਹਿੰਦਾ ਮੈਂ ਇਹਦੀ ਗੱਲ ਨਾਲ ਸਹਿਮਤ ਹਾਂ, ਜੱਜ ਕੋ ਪੂਰੀ ਸਰਕਾਰੀ ਵਕੀਲ ਕੋ ਪੂਰੀ ਪਾਵਰ ਆ। ਕਈ ਜੱਜ ਜਿਹੜੇ ਚੰਗੇ ਆ ਉਹ ਕਹਿੰਦੇ ਨਹੀਂ ਆਪਾਂ ਕੇਸ ਜਿਹੜਾ ਲੜਨਾ। ਸੋ ਕਈ ਜਗ੍ਹਾ ਸਾਡੀ ਜਿੱਤ ਹੋਈ ਹੈ ਇਹਦੇ ਵਿੱਚ, ਕਈ ਜਗ੍ਹਾ ਜਿਹੜਾ ਜੱਜ ਹੁੰਦਾ ਉਹ ਕਹਿੰਦਾ ਨਹੀਂ ਮੈਂ ਸਰਕਾਰੀ ਵਕੀਲ ਦੀ ਗੱਲ ਜਿਹੜੀ ਮੰਨਣੀ ਹੈ। ਇਹ ਬੰਦੇ ਦੀ ਆਪਣੀ ਆਪਣੀ ਕਿਸਮਤ ਆ। ਉਹਨਾਂ ਨੇ ਹੁਣ ਜਿਹੜਾ ਚੇਂਜ ਕੀ ਕੀਤਾ ਕਿ ਤੁਹਾਡੇ ਕੋਲ 2 ਆਪਸ਼ਨ ਆ ਜਾਂਦੀਆਂ ਜਦੋਂ ਤੁਹਾਡਾ ਕੇਸ ਡਿਸਮਿਸ ਹੁੰਦਾ। ਸੋ ਇਹ ਧਿਆਨ ਨਾਲ ਹੁਣ ਗੱਲ ਸੁਣਿਓ, ਕਿਉਂਕਿ ਇਹ ਪੀਡੀ ਵਾਲਾ ਮਸਲਾ ਲੋਕਾਂ ਨੂੰ, ਜਿਹਨੂੰ ਪੀਡੀ ਨਹੀਂ ਪਤਾ, ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ, ਇਹਦਾ ਮਤਲਬ ਇਹ ਹੁੰਦਾ ਪ੍ਰੋਸੀਕਿਊਟਰ ਹੁੰਦਾ ਸਰਕਾਰੀ ਵਕੀਲ, ਸਰਕਾਰੀ ਵਕੀਲ ਦੀ ਡਿਸਕ੍ਰੈਸ਼ਨ ਮਤਲਬ ਕਿ ਉਹਦੀ ਚੋਇਸ ਆ। ਜੇ ਉਹ ਚਾਹੁੰਦਾ ਕਿ ਮੈਂ ਕੇਸ ਨਹੀਂ ਲੜਨਾ, ਉਹ ਇਦਾਂ ਕਿਉਂ ਚਾਹੂਗਾ? ਉਹ ਤਾਂ ਚਾਹੂਗਾ ਕਿ ਜੇ ਬੰਦਾ ਸਾਹਮਣੇ ਕਲੀਨ ਆ, ਉਹਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ, ਕੁਛ ਨਹੀਂ, ਤੇ ਉਹ ਕਹਿੰਦਾ ਕਿ ਰਸ਼ ਬਹੁਤ ਜ਼ਿਆਦਾ ਕੋਰਟਾਂ ਦੇ ਵਿੱਚ ਵਧਿਆ ਪਿਆ, ਤੇ ਇਹ ਬੰਦਾ ਸਾਡੀ ਪ੍ਰਾਇੋਰਟੀ ਨਹੀਂ ਹੈਗਾ। ਮਤਲਬ ਕਿ ਸਾਨੂੰ ਇੰਨੀ ਕਾਹਲੀ ਨਹੀਂ ਕਿ ਇਹਨੂੰ ਦੇਸ਼ ਚੋਂ ਬਾਹਰ ਕੱਢੀਏ, ਇਸ ਲਈ ਆਪਾਂ ਅਦਾਲਤ ਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ। ਜਾਂ ਤੁਸੀਂ ਇਹਨੂੰ ਏਦਾਂ ਵੀ ਕਹਿ ਸਕਦੇ ਆ ਕਿ ਸਰਕਾਰੀ ਵਕੀਲ ਲੇਜ਼ੀ ਆ। ਮੇਰਾ ਇਹ ਮੰਨਣਾ ਕਿ ਜੇ ਜੱਜ ਨੂੰ ਆਪਾਂ ਇਹ ਕਹੀਦਾ ਕਿ ਭਾਈ ਹੁਣ ਤਾਂ ਆ ਗਏ ਆ ਇੱਥੇ ਸਾਰੇ ਜਾਣੇ, ਫਰਾਈਡੇ ਦਾ ਅੱਜ ਦਿਨ ਆ ਤੇ 2 ਵਜੇ ਆ, ਤੇ ਸਰਕਾਰ ਨੇ ਹੋਰ ਕੁਛ ਤੇ ਕਰਨਾ ਨਹੀਂ ਇਸ ਤੋਂ ਬਾਅਦ, ਤੇ ਜੱਜ ਸਾਹਿਬ ਵੀ ਹੈਗਾ, ਇੰਟਰਪ੍ਰੀਟਰ ਵੀ ਹੈਗਾ, ਆਪਾਂ ਵੀ ਇੱਥੇ ਖੜੇ ਆ, ਕੇਸ ਲੜੋ। ਤੇ ਉਹ ਜੱਜ ਕਈ ਵਾਰੀ ਕਹਿ ਦਿੰਦਾ ਅੱਗੋਂ ਕਿ ਨਹੀਂ ਇਹ ਤਾਂ ਸਰਕਾਰ ਨੇ ਡਿਸਾਈਡ ਕਰਨਾ ਕਿ ਉਹਨਾਂ ਦਾ ਕਿੱਥੇ ਟਾਈਮ ਬਚਦਾ, ਕਿੱਥੇ ਟਾਈਮ ਨਹੀਂ ਬਚਦਾ, ਹਨਾ, ਬਹਾਨਾ ਜਿਹਾ ਜਿਹਨੂੰ ਕਹਿੰਦੇ ਆ ਲੱਗ ਜਾਂਦਾ। ਇਹਨੂੰ ਹੁਣ ਤੁਸੀਂ ਇਹ ਜੇ ਤੁਹਾਨੂੰ ਪੀਡੀ ਮਿਲ ਜਾਂਦੀ ਆ, ਤੁਹਾਡੇ ਕੋਲ 2 ਆਪਸ਼ਨਾਂ ਹੁੰਦੀਆਂ, ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਦੇ ਵਿੱਚ ਅਪੀਲ ਕਰ ਸਕਦੇ ਆ, ਠੀਕ ਹੈ। ਜਿਹਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ। ਫਾਇਦਾ ਕਿਉਂ ਨਹੀਂ ਹੈਗਾ? ਕਿਉਂਕਿ ਉੱਥੇ ਜਿਹੜੇ ਵਕੀਲ ਆਪਣੇ ਪੈਸੇ ਬਣਾਉਣ ਲਈ ਅਪੀਲ ਕਰ ਦਿੰਦੇ ਆ ਮੇਰੇ ਹਿਸਾਬ ਨਾਲ, ਬਾਕੀ ਆਪਣੀ ਸੋਚ ਆ ਕਿੱਦਾਂ, ਕਿਉਂਕਿ ਜਿਹੜਾ BIA ਉਹਨੇ ਸਿਰਫ ਇਹ ਦੇਖਣਾ ਕਿ ਜੱਜ ਨੇ ਫੈਸਲਾ ਸਹੀ ਕੀਤਾ ਕਿ ਗਲਤ ਕੀਤਾ। ਜਿਹੜਾ ਜੱਜ ਨੇ ਫੈਸਲਾ ਉਹ ਸਹੀ ਕੀਤਾ, ਸਰਕਾਰ ਵਰਸਸ ਗਾਰਲੈਂਡ ਦੇ ਕੇਸ ਤੋਂ ਹੋਰ ਕਈ ਸਾਰੇ ਕੇਸ ਜਿਹੜੇ ਹੈਗੇ ਆ, ਤੇ ਸਰਕਾਰ ਨੂੰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨੂੰ ਕੰਪਲੀਟ ਅਥਾਰਟੀ ਹੈ, ਉਹਨਾਂ ਦੀ ਫੁੱਲ ਪਾਵਰ ਆ। ਸੋ ਜੱਜ ਨੇ ਕੋਈ ਗਲਤ ਫੈਸਲਾ ਨਹੀਂ ਕੀਤਾ, ਇਸ ਲਈ ਅਪੀਲ ਦੇ ਵਿੱਚ ਕੋਈ ਫਾਇਦਾ ਨਹੀਂ। ਹੂੰ, ਕਈ ਲੋਕਾਂ ਨੂੰ ਕਿਸੇ ਹੋਰ ਰੀਜ਼ਨ ਤੋਂ ਅਪੀਲ ਜਿਹੜੀ ਕਰਨੀ ਪੈ ਸਕਦੀ ਆ, ਪਰ ਸਿਰਫ ਜੇ ਤੁਸੀਂ ਅਸਾਲਮ ਦਾ ਕੇਸ ਆਪਣਾ ਲੜਨਾ, ਤੇ ਅਸਾਲਮ ਆਫਿਸ ਜਿਹੜਾ ਜਾਓ, ਉੱਥੇ ਜਾ ਕੇ ਜਿਹੜਾ ਜ਼ਿਆਦਾ ਫਾਇਦਾ ਵਾ। ਉਹਦੇ ਬਾਰੇ ਇਹਨਾਂ ਨੇ ਹੁਣ ਜਿਹੜੇ ਨਵੇਂ ਰੂਲ ਜਿਹੜੇ ਕਲੀਅਰ ਕਰਤੇ ਆ, ਤਾਂ ਕਰਕੇ ਜਿਹੜੀ ਇਹ ਖਬਰ ਹੈ ਇਹ ਜ਼ਿਆਦਾ ਇੰਪੋਰਟੈਂਟ ਆ ਆਪਣੇ ਅਸਾਲਮ ਕੇਸਿਸ ਦੇ ਨਾਲ। ਠੀਕ ਹੈ। ਇਹ ਕੀ ਕਹਿੰਦੇ ਆ ਕਿ ਜਦੋਂ ਹੁਣ ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਨਵੀਂ ਅਸਾਲਮ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਆ, ਕਿੱਥੇ ਫਾਈਲ ਕਰਨੀ ਆ? ਜਿੱਥੇ ਤੁਸੀਂ ਰਹਿ ਰਹੇ ਆ ਉਹਦੇ ਹਿਸਾਬ ਨਾਲ ਜਿਹੜਾ ਵੀ ਲੋਕ ਬਾਕਸ ਦਾ ਐਡਰੈਸ ਬਣਦਾ ਉੱਥੇ ਫਾਈਲ ਕਰਨੀ ਆ। ਇਹਦੇ ਨਾਲ ਆਪਣੀ ਸਬਮਿਸ਼ਨ ਦੇ ਨਾਲ ਆਪਣੀ ਜੋ ਵੀ ਅਪਡੇਟ ਹੋਏ ਆ, ਮਤਲਬ ਕਿ ਪਿੱਛੋਂ ਦੀ ਕੁਝ ਹੋਰ ਹੋ ਗਿਆ, ਨਵੀਂ ਚੀਜ਼ ਕੋਈ ਹੋਈ ਆ, ਉਹ ਤੁਸੀਂ ਵਿੱਚ ਮੈਂਸ਼ਨ ਕਰਨੀ ਆ ਫਾਈਲ ਕਰਨ ਲੱਗੇ। ਅਪਡੇਟ ਕਰਕੇ ਆਪਣੀ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਆ, ਤੁਹਾਡਾ ਐਡਰੈਸ ਚੇਂਜ ਹੋਇਆ ਉਹ ਤੁਸੀਂ ਅਪਡੇਟ ਕਰਨਾ, ਕੋਈ ਹੋਰ ਹਮਲਾ ਕਿਸੇ ਦੇ ਹੋਇਆ ਉਹ ਅਪਡੇਟ ਕਰਨਾ, ਨਾਲ ਕੀ ਇਨਕਲੂਡ ਕਰਨਾ। ਇਹ ਜਿਹੜੇ ਹੁਣ ਪੈਰਾਲੀਗਲਸ ਹੁੰਦੇ ਆ, ਕੇਸ ਕੂਸ ਬਣਾਉਂਦੇ ਆ, ਉਹਨਾਂ ਲਈ ਵੀ ਇਹ ਹੈਗਾ ਕਿ ਆਪਣੀ ਜਿਹੜਾ ਤੁਹਾਡਾ ਡਿਸਮਿਸਲ ਨੋਟਿਸ ਹੈਗਾ, ਟਰਮੀਨੇਸ਼ਨ ਹੋਈ ਸੀਗੀ, ਉਹਦਾ ਜੱਜ ਦਾ ਆਰਡਰ ਜਿਹੜਾ ਨਾਲ ਲਾਣਾ। ਜੱਜ ਦੇ ਕੋਲ ਕਦੋਂ 589 ਫਾਈਲ ਕੀਤਾ ਸੀਗਾ, ਉਹ ਇੱਕ ਐਂਡੋਰਸਡ ਸਟੈਂਪਡ ਕਾਪੀ ਹੁੰਦੀ ਹੈ, ਜਿਹਦੇ ਵਿੱਚ ਕੋਰਟ ਦੱਸਦਾ ਕਿ ਇੰਨੀ ਤਰੀਕ ਨੂੰ ਇਹਦਾ ਲੌਜ ਹੋ ਗਿਆ ਸੀਗਾ, ਉਹ ਤੁਸੀਂ ਨਾਲ ਫਾਈਲ ਕਰਨਾ। ਸੋ 2 ਚੀਜ਼ਾਂ, ਜਿਹੜਾ ਟਰਮੀਨੇਸ਼ਨ ਨੋਟਿਸ ਆ ਉਹ, ਤੇ ਜਿਹੜਾ EOIR ਦਾ ਜਿਹੜਾ 589 ਐਪਲੀਕੇਸ਼ਨ ਤੁਹਾਡੀ ਲੌਜ ਹੋਈ ਸੀ ਉਹ ਫਾਈਲ ਕਰਨੀ ਹੈ। ਇਹਦੇ ਨਾਲ ਕੀ ਆ ਕਿ USCIS ਕਹਿੰਦੀ ਕਿ ਸਾਨੂੰ ਡੇਟ ਪਤਾ ਲੱਗ ਜਾਂਦੀ ਕਦੋਂ ਇਹਨੇ ਫਾਈਲ ਕੀਤਾ। ਜੇ ਤੁਸੀਂ ਇਹ ਚੀਜ਼ਾਂ ਫਾਈਲ ਕਰੋਗੇ, ਉਹ ਕਹਿੰਦੇ ਤੁਹਾਡਾ ਜਦੋਂ ਸਾਡੇ ਕੋਲ ਕੇਸ ਆਉਂਦਾ, ਆਪਾਂ ਤੁਹਾਨੂੰ ਉਹੀ ਡੇਟ ਦੇ ਦੇਣੀ ਹੈ ਜਦੋਂ ਤੁਸੀਂ ਕੋਰਟ ਨਾਲ ਫਾਈਲ ਕੀਤਾ। ਤੁਸੀਂ ਲਾਈਨ 'ਚ ਫਿਰ ਦੁਬਾਰਾ ਨਵੇਂ ਸਿਰਿਓਂ ਨਹੀਂ ਲੱਗਣਾ, ਜਿੱਥੇ ਤੁਹਾਡਾ ਨੰਬਰ ਸੀਗਾ ਉੱਥੇ ਤੁਸੀਂ ਸਟੈਂਡ ਕਰਦੇ ਆ। ਜੇ ਤੁਹਾਡੇ ਵਰਕ ਪਰਮਿਟ ਦੀ ਕਲੂਕ ਜੇ ਪੂਰੀ ਹੋਈ ਹੋ ਸੀਗੀ, ਇਹ ਬਹੁਤ ਵੱਡੀ ਹੁਣ ਚੀਜ਼ ਆ, ਨਹੀਂ ਤਾਂ 150 ਦਿਨ ਵੇਟ ਕਰਨੀ ਪੈਂਦੀ ਸੀ, 150 ਦਿਨ ਵੇਟ ਨਹੀਂ ਕਰਨੀ ਪੈਣੀ। ਸੋ ਇਹ ਹੁਣ ਮੈਨੂੰ ਪਤਾ ਨਹੀਂ ਕੌਣ ਟਿਕਟੌਕ ਤੇ ਝੂਠੀਆਂ ਵੀਡੀਓ ਬਣਾਈ ਜਾਂਦਾ ਕਿ 60 ਦਿਨ 'ਚ ਵਰਕ ਪਰਮਿਟ ਆ ਜਾਣਾ, ਇੱਦਾਂ ਜਾਣਾ, ਉੱਦਾਂ ਜਾਣਾ। ਇਦਾਂ ਦਾ ਕੋਈ ਰੂਲ ਪਾਸ ਨਹੀਂ ਹੋਇਆ। ਸੋ ਰੂਲ ਨੂੰ ਨਾ ਧਿਆਨ ਨਾਲ ਸਮਝਿਆ ਕਰੋ। ਉਹ ਕਾਲਾਂ ਤੇ ਕਾਲਾਂ ਜੀ 60 ਦਿਨ 'ਚ ਆ ਗਿਆ ਜੀ, 60 ਦਿਨ 'ਚ ਵਰਕ ਪਰਮਿਟ ਕਰਤਾ, ਪਤਾ ਨਹੀਂ। ਸੋ ਕੀ ਹੈ ਕਿ ਉਹ ਕਹਿੰਦੇ ਕਿ ਜੇ ਤੁਹਾਡਾ ਲੌਜ ਸਹੀ ਤਰੀਕੇ ਨਾਲ ਹੋਇਆ ਸੀਗਾ ਕੋਰਟ ਦੇ ਵਿੱਚ, ਉਹ ਵਾਲੀ ਡੇਟ ਜਿਹੜੀ ਸੀਗੀ ਉਹੀ ਆਪਾਂ ਤੁਹਾਨੂੰ ਅਸਾਲਮ ਆਫਿਸ 'ਚ ਦੁਬਾਰਾ ਦੇ ਦੇਣੀ ਆ। ਜਿਹਨਾਂ ਦੀ ਕਲੌਕ ਆਲਰੇਡੀ ਮੀਟ ਹੋ ਗਈ ਆ, ਉਹਨਾਂ ਦੀ ਉਦਾਂ ਹੀ ਚੱਲਣਾ ਕੰਮ। ਮਤਲਬ ਕਿ ਕੋਰਟ 'ਚੋਂ ਨਿਕਲ ਕੇ ਤੁਹਾਡਾ ਅਸਾਲਮ ਆਫਿਸ 'ਚ ਪੈ ਜਾਣਾ, ਕੋਈ ਫਰਕ ਨਹੀਂ ਪੈਣਾ ਤੁਹਾਡਾ, ਸਿਰਫ ਉਹਦੇ ਹਿਸਾਬ ਨਾਲ ਕੇਸ ਤੁਹਾਡਾ ਜਿਹੜਾ ਚੱਲਦਾ ਰਹਿਣਾ। ਹੁਣ
ਇਹਦੇ ਵਿੱਚ ਜਿਹੜੀ ਮੇਨ ਚੀਜ਼ ਇਹ ਹੈ ਕਿ 3 ਸਾਲ ਬਾਅਦ ਜਦੋਂ ਤੁਹਾਡਾ ਕੇਸ 3 ਸਾਲ ਪੈਂਡਿੰਗ ਹੁੰਦਾ ਤੁਸੀਂ ਲਾਅ ਸੂਟ ਕਰ ਸਕਦੇ ਆ। ਹੁਣ ਤੁਹਾਡੇ 3 ਸਾਲ ਆਟੋਮੈਟਿਕਲੀ ਪੂਰੇ ਹੋ ਜਾਣੇ ਆ। ਮਤਲਬ ਤੁਸੀਂ ਰਾਈਟ ਵੇ ਉਹਨਾਂ ਨੂੰ ਕਹਿ ਸਕਦੇ ਕਿ ਮੈਨੂੰ ਤਰੀਕ ਦਿਓ। ਜੇ ਨਹੀਂ ਤਰੀਕ ਉਹ ਤੁਹਾਨੂੰ ਦਿੰਦੇ ਆ ਤਾਂ ਤੁਸੀਂ ਉਹਨਾਂ ਤੇ ਲਾਅ ਸੂਟ ਰਾਈਟ ਵੇ ਜਿਹੜਾ ਮੈਂਡੇਮਸ ਦਾ ਉਹ ਕਰ ਸਕਦੇ ਆ। ਤੇ ਇਹ ਜਿਹੜੀ ਤੁਹਾਡੇ ਕੋਲ ਹੁਣ ਇੱਕ ਆਪਸ਼ਨ ਆ ਗਈ ਆ, ਪਰ ਇਹਦੇ ਵਿੱਚ ਹੁਣ ਏਦਾਂ ਤੁਸੀਂ ਹੁਣ ਤੁਹਾਡਾ ਜਿਹੜਾ ਕੇਸ ਟਰਮੀਨੇਟ ਹੋਇਆ ਤੁਹਾਡਾ, ਹੁਣ ਇਹਨੂੰ ਗੱਲ ਨੂੰ ਧਿਆਨ ਨਾਲ ਸਮਝੋ ਕਿੱਦਾਂ। ਤੁਸੀਂ ਹੁਣ ਵਕੀਲ ਨੂੰ ਕੀ ਕਹਿ ਰਹੇ ਆ, ਤੁਸੀਂ ਉਹਨੂੰ ਕਹਿ ਰਹੇ ਆ ਕਿ ਮੈਂ ਇੱਕ ਤਾਂ ਹੈਗਾ ਕਿ ਮੈਂ 5 ਸਾਲ ਦੇ ਵਿੱਚ ਕੇਸ ਆਪਣਾ ਲੜਨਾ, ਕੋਈ ਨਹੀਂ ਚੱਲਦੇ ਰਹਿਣ ਦਿਓ। ਉਹਦੇ ਵਿੱਚ ਜੋ ਵੀ ਵਕੀਲਾਂ ਦੀ ਸਟੈਂਡਰਡ ਪ੍ਰੋਟੋਕਾਲ ਆ ਕਿ ਤੂੰ ਪੇਮੈਂਟ ਕਰ, ਆਪਣੀਆਂ ਇੰਸਟਾਲਮੈਂਟ ਬਣਾ ਮੰਥਲੀ, ਆਲ ਗੁੱਡ ਹੈ ਹਨਾ। ਪਰ ਤੁਸੀਂ ਕਹਿੰਦੇ ਕਿ ਨਹੀਂ ਮੈਂ 5 ਸਾਲ ਵੇਟ ਨਹੀਂ ਕਰਨੀ, ਮੈਨੂੰ ਹੁਣੇ ਹੀ ਸਭ ਕੁਝ ਚਾਹੀਦਾ। ਫਿਰ ਇਦਾਂ ਕਿ ਤੁਹਾਡਾ ਸਾਰਾ ਕੇਸ, ਸਾਰੀ ਪੇਮੈਂਟ ਤੁਹਾਡੀ ਰਾਈਟ ਵੇ ਖੜੇ ਆ ਉੱਥੇ, ਤੇ ਜਿਹੜੇ ਬੰਦੇ ਨੇ ਲਾਅ ਸੂਟ ਕਰਨਾ ਵਾ, ਸਿਵਲ ਲਾਇਰ ਹੈਗਾ, ਤੁਹਾਡਾ ਉਹਦਾ ਵੀ ਖਰਚਾ ਰਾਈਟ ਵੇ ਖੜਾ ਹੈਗਾ ਹਨਾ। ਲਾਅ ਸੂਟ ਦੀ ਗਰੰਟੀ ਕੋਈ ਨਹੀਂ ਹੁੰਦੀ ਕਿ ਇਮੀਗ੍ਰੇਸ਼ਨ ਤੁਹਾਨੂੰ ਤਰੀਕ ਦੇਵੇ, ਪਰ ਜ਼ਿਆਦਾਤਰ ਜਿਹੜੀ ਇਮੀਗ੍ਰੇਸ਼ਨ ਆ ਉਹ ਕੰਪਰੋਮਾਈਜ਼ ਕਰ ਲੈਂਦੀ ਆ। ਜ਼ਿਆਦਾਤਰ ਉਹ ਕਹਿੰਦੀ ਹੈ ਕਿ ਚੱਲ ਦੇ ਦਿਓ, ਕੀ ਫਰਕ ਪੈਂਦਾ। ਉਹ ਇਹਨੂੰ ਹੁਣ ਇੱਥੇ ਕਲੈਰੀਫਾਈ ਕਰਨ ਦਾ ਕੀ ਹੈ ਕਿ ਇੱਕ ਜਿਹੜਾ ਮੀਡੀਅਮ ਹੈਗਾ, ਜਿਹੜੇ ਸਾਡੇ ਫਿਊਚਰ ਕਲਾਇੰਟ ਆ ਜਾਂ ਸਾਡੇ ਐਗਜ਼ਿਸਟਿੰਗ ਕਲਾਇੰਟ ਆ, ਜ਼ਿਆਦਾਤਰ ਲੋਕਾਂ ਦੇ ਫੀਸ ਦੇ ਰਿਲੇਟਡ ਸਵਾਲ ਹੁੰਦੇ ਆ ਬਾਰ-ਬਾਰ ਸੇਮ। ਤੇ ਇਹ ਜਿਹੜਾ ਪਲੇਟਫਾਰਮ ਆ, ਇਹਨੂੰ ਆਪਾਂ ਜਿਹੜੇ ਐਗਜ਼ਿਸਟਿੰਗ ਕਲਾਇੰਟ ਕੇਸ ਚੱਲਦੇ ਵੀ, ਉਹ ਵੀ ਕਾਫੀ ਸਾਰੇ ਜਿਹੜੇ ਸੁਣਦੇ ਆ। ਸੋ ਉਹਨਾਂ ਦੇ ਰਾਹੀਂ ਇਹ ਮਾਧਿਅਮ ਰਾਹੀਂ ਆਪਾਂ ਜਿਹੜੇ ਕਾਫੀ ਆਪਣੇ ਹਾਊਸਕੀਪਿੰਗ ਰੂਲ ਜਿਹੜੇ ਕਿ ਸਾਡੀ ਫਰਮ ਕਿੱਦਾਂ ਹੈਂਡਲ ਕਰਦੀ ਆ, ਉਹ ਵੀ ਆਪਾਂ ਕਲੀਅਰ ਕਰ ਲੈਂਦੇ ਆ ਨਾਲ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ। ਠੀਕ ਸੋ ਹੈ। ਉਹਦੇ ਵਿੱਚ ਏਦਾਂ ਨਹੀਂ ਕਿ ਮੈਂ ਹੁਣ ਪੁਰਾਣੇ ਵਕੀਲ ਨੂੰ ਆਲਰੇਡੀ ਬੜੇ ਜ਼ਿਆਦਾ ਪੈਸੇ ਦਿੱਤੇ ਸੀ, ਮੇਰੀ ਤਰੀਕ ਪੋਸਟਪੋਨ ਹੋ ਗਈ ਤੇ ਹੁਣ ਮੈਂ ਬਾਕੀ ਬਾਅਦ ਚ ਦੇ ਦੂੰਗਾ, ਮੇਰਾ ਕੇਸ ਐਕਸਪੀਡਾਈਟ ਕਰ ਦਿਓ, ਲਾਅ ਸੂਟ ਕਰ ਦਿਓ। ਉਹ ਜਿਹੜਾ ਲਾਅ ਸੂਟ ਵਗੈਰਾ ਵਾਲੇ ਬੰਦੇ ਆ, ਸਾਰੇ ਹਰੇਕ ਬੰਦੇ ਨੂੰ ਤੋਰਨ ਲਈ ਇੱਥੇ ਫੀਸ ਜਿਹੜੀ ਭਰਨੀ ਪੈਂਦੀ ਹੈ। ਸੋ ਜੇ ਤੁਹਾਡੇ ਕੋਲ ਨਹੀਂ ਪੈਸੇ ਆ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਤੁਸੀਂ ਕਾਲੇ ਆ, ਤੁਸੀਂ ਕਹਿਣਾ ਕਿ ਨਹੀਂ ਸਰਕਾਰ ਤੇ ਲਾਅ ਸੂਟ ਕਰਨਾ, ਤੇ ਫਿਰ ਤੁਹਾਨੂੰ ਉਹ ਫੀਸ ਫੂਸ ਸਾਰਾ ਤੁਹਾਡਾ ਜਿਹੜਾ ਇੰਤਜ਼ਾਮ ਹੋਣਾ ਚਾਹੀਦਾ। ਤੇ ਉਹਦਾ ਰੀਜ਼ਨ ਇਹ ਹੈ ਕਿ ਸਰਕਾਰ ਨੂੰ ਜਿਹੜਾ ਲਾਅ ਸੂਟ ਕਰਨਾ, ਸੂ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ। ਇਹਦੇ ਵਿੱਚ ਤੁਸੀਂ ਸਰਕਾਰ ਨਾਲ ਪੰਗਾ ਲੈ ਰਹੇ ਹੈਗੇ ਹਨਾ। ਚਲੋ ਹੁਣ ਮੂਵ ਔਨ ਕਰੀਏ। ਜਦੋਂ ਤੁਸੀਂ ਅਸਾਈਲਮ ਐਪਲੀਕੇਸ਼ਨ ਫਾਈਲ ਕਰੋਗੇ, ਤੁਹਾਡੀ ਜਿਹੜੀ ਵਰਕ ਪਰਮਿਟ ਵਾਲੀ ਡੇਟ ਆ, ਕਲੌਕ, ਉਹ ਸਾਰੀ ਮੇਨਟੇਨ ਰਹਿਣੀ ਆ। ਅਸਾਈਲਮ ਐਪਲੀਕੇਸ਼ਨ ਦਾ ਨੰਬਰ ਤੁਹਾਨੂੰ ਪੁਰਾਣਾ ਵਾਲਾ ਹੀ ਮਿਲ ਜਾਣਾ ਜਦੋਂ ਤੁਸੀਂ ਫਾਈਲ ਕੀਤੀ ਸੀਗੀ। ਜਿਹੜੇ ਤੁਹਾਡੇ ਜਵਾਕਾਂ ਦੀ ਏਜ ਆ ਹੈਨਾ, ਕਿ ਹੁਣ ਜਿੱਦਾਂ ਕਈਆਂ ਦੇ ਜਵਾਕ 21 ਸਾਲ ਤੋਂ ਉੱਤੇ ਹੋ ਗਏ ਨਾ, ਉਹ ਅਸਾਈਲਮ ਚ ਆਉਂਦੇ ਨਹੀਂ। ਸੋ ਇਹਦੇ ਨਾਲ ਇਹ ਹੈ ਕਿ ਉਹ ਜਿਹਨਾਂ ਦਾ ਕੇਸ ਡਿਸਮਿਸ ਹੁੰਦਾ, ਪਰ ਉਹਨਾਂ ਦੇ ਜਵਾਕ ਇੰਡੀਆ ਸੀਗੇ ਤੇ 21 ਸਾਲ ਤੋਂ ਉੱਤੇ ਹੋ ਗਏ ਆ, ਉਹ ਬਚ ਜਾਣੇ ਆ, ਉਹ ਏਜ ਆਊਟ ਨਹੀਂ ਹੋਣੇ। ਕਿਉਂਕਿ ਜਿਹੜੀ ਉਹਨਾਂ ਨੇ ਫਾਈਲਿੰਗ ਡੇਟ ਆ, ਉਹ ਪਿੱਛੇ ਵਾਲੀ ਕਰ ਦੇਣੀ ਆ। ਮੰਨ ਲਓ ਹੁਣ ਕਿਸੇ ਨੇ ਇਮੀਗ੍ਰੇਸ਼ਨ ਕੋਰਟ 'ਚ ਜਦੋਂ ਗਿਆ ਸੀ, ਜਵਾਕ 18 ਸਾਲ ਦੇ ਸੀਗੇ, ਜਦੋਂ ਡਿਸਮਿਸ ਹੋਇਆ ਉਦੋਂ 25 ਸਾਲ ਦੇ ਹੋ ਗਏ, ਤੇ ਜੇ ਉਹ ਨਵੀਂ ਐਪਲੀਕੇਸ਼ਨ ਫਾਈਲ ਕਰਦਾ ਤੇ ਉਹਦੇ ਜਵਾਕ ਆਲਰੇਡੀ ਏਜ ਆਊਟ ਹੋ ਜਾਣੇ ਸੀ, ਕਿਉਂਕਿ 21 ਸਾਲ ਤੋਂ ਉੱਤੇ ਆ। ਪਰ ਇਹ ਜਿਹੜੀ ਧਾਰਾ ਇਹਨਾਂ ਨੇ ਚੇਂਜ ਕੀਤੀ ਆ, ਇਹਦੇ ਥੱਲੇ ਕੀ ਆ ਕਿ ਉਹਦੇ ਜਵਾਕਾਂ ਦੀ ਉਮਰ 18 ਸਾਲ ਹੀ ਮੰਨੀ ਜਾਣੀ ਆ, ਤੇ ਉਹੀ ਜਿਹੜੀ ਫਾਈਲਿੰਗ ਡੇਟ ਆ ਉਹ ਐਪਲੀਕੇਬਲ ਕਰ ਦੇਣੀ ਆ। ਇੱਕ ਇਹਦੇ ਵਿੱਚ ਚੀਜ਼ ਉਹਨਾਂ ਨੇ ਹੋਰ ਕਲੈਰੀਫਾਈ ਕੀਤੀ ਆ, ਕੀ ਚੀਜ਼ ਜੀ? ਜਿਹੜੀ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਇਸ ਚੀਜ਼ 'ਚ ਬਿਲਕੁਲ ਵੀ। ਪਰ ਆਪਣਾ ਤਾਂ ਹੁਣ ਮੈਂ ਵਕੀਲ ਆ, ਮੈਂ ਕੋਈ ਲਾਅ ਬਣਾ ਨਹੀਂ ਸਕਦਾ ਆ, ਡਾਇਰੈਕਟਲੀ ਉਹਨਾਂ ਨੂੰ ਕਹਿ ਨਹੀਂ ਸਕਦਾ। ਉਹਨਾਂ ਨੇ ਕੀ ਕਿਹਾ, ਕਹਿੰਦੇ ਕਿ ਜੇ ਕੋਈ ਇਦਾਂ ਦੀ ਐਪਲੀਕੇਸ਼ਨ ਆ ਜਿਹੜੀ ਅਸਾਈਲਮ ਆਫਿਸ 'ਚ ਸੀਗੀ, ਆਪਾਂ ਕੋਰਟ ਨੂੰ ਰੈਫਰ ਕੀਤੀ ਉੱਤੇ, ਠੀਕ ਹੈ, ਉਹਨਾਂ ਦੀ ਕੇਸ ਉੱਤੇ ਗਿਆ ਤੇ ਜੱਜ ਨੇ ਫੇਰ ਵੀ ਜੇ ਟਰਮੀਨੇਟ ਕਰਤਾ, ਡਿਸਮਿਸ ਕਰਤਾ, ਤੇ ਵਾਪਸ ਸਾਡੇ ਕੋਲ ਆਂਦਾ, ਤੇ ਅਸਾਈਲਮ ਆਫਿਸ ਕਹਿੰਦਾ ਕਿਉਂਕਿ ਆਪਾਂ ਇੱਕ ਵਾਰੀ ਆਲਰੇਡੀ ਫੈਸਲਾ ਕਰ ਚੁੱਕੇ ਆ, ਤੇ ਆਪਾਂ ਫੇਰ ਦੁਬਾਰਾ ਜਿਹੜਾ ਕੋਰਟ ਦੇ ਕੋਲ ਭੇਜਣਾ ਉਹਨੂੰ ਵਾਪਸ ਥੱਲੋਂ ਦੀ। ਸੋ ਇਹ ਤਾਂ ਫਿਰ ਹੋ ਗਈ ਪਿੰਗ ਪੋਂਗ ਵਾਲੀ ਸਿਚੁਏਸ਼ਨ ਕਿ ਥੱਲੇ ਗਿਆ, ਉਹਨੇ ਕਿਹਾ ਚੱਲ ਉੱਪਰ ਜਾ, ਉੱਪਰ ਵਾਲਾ ਕਹਿੰਦਾ ਚੱਲ ਥੱਲੇ ਆ, ਥੱਲੇ ਵਾਲਾ ਕਹਿੰਦਾ ਨਹੀਂ ਮੈਂ ਇੱਕ ਵਾਰੀ ਆਲਰੇਡੀ ਸੁਣ ਲਿਆ, ਫੇਰ ਉੱਪਰ ਜਾ, ਹੈਨਾ। ਸੋ ਜਿਹੜਾ ਆਹ ਵਾਲਾ ਕੇਸ ਆ, ਇਹ ਵਾਲੇ ਜਿਹੜੇ ਤੁਸੀਂ ਸਿਨੈਰੀਓ 'ਚ ਫਸਦੇ ਆ, ਠੀਕ ਆ, ਉਹਨਾਂ ਗੱਲ ਨੂੰ ਸਬਰ ਰੱਖਿਓ, ਧਿਆਨ ਨਾਲ ਸੁਣਿਓ। ਇਹਨੂੰ ਇਸ ਕੇਸ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਆਹ ਵਾਲੇ ਪੈਟਰਨ 'ਚ ਫਸ ਜਾਂਦੇ ਆ, ਉਹਨੂੰ ਸੁਣਿਆ ਕਰੋ ਭਾਈ, ਵਕੀਲ ਕੀ ਕਹਿ ਰਿਹਾ ਤੁਹਾਡਾ, ਕਿਹਦਾ ਪੰਗਾ। ਏਦਾਂ ਨਹੀਂ ਯਾਰ ਪਤਾ ਨਹੀਂ ਵਕੀਲ ਕੀ ਮਾੜਾ ਕਰਦਾ ਹੋਣਾ, ਮੈਨੂੰ ਤਾਂ ਸਮਝ ਕੋਈ ਨਹੀਂ ਆਉਂਦੀ, ਵਕੀਲ ਨੇ ਕੁਝ ਗਲਤ ਕਰਤਾ ਹੋਣਾ। ਜੇ ਤੁਹਾਡਾ ਥੱਲੋਂ ਕੇਸ ਉੱਪਰ ਗਿਆ, ਜੱਜ ਨੇ ਧੱਕੇ ਨਾਲ ਡਿਸਮਿਸ ਕਰਤਾ, ਵਾਪਸ ਥੱਲੇ ਆਇਆ, ਅਸਾਈਲਮ ਆਫਿਸ ਕਹਿ ਰਿਹਾ ਕਿ ਨਹੀਂ ਮੈਂ ਸੁਣਨਾ ਕੋਈ ਨਹੀਂ, ਫੇਰ ਦੁਬਾਰਾ ਤੁਹਾਡਾ ਕੇਸ ਜਿਹੜਾ ਵਾਪਸ ਉਹਨਾਂ ਨੇ ਉੱਪਰ ਭੇਜਣਾ। ਠੀਕ ਹੈ ਜੱਜ ਕੋ। ਇਹ ਤੁਹਾਡੇ ਨਾਲ ਹੋਣਾ ਹੀ ਹੋਣਾ ਵਾ। ਇਹਨੂੰ ਸਮਝਣਾ ਵਾ। ਇੱਕ ਬੰਦੇ ਨਾਲ ਕੱਲ, ਹੁਣ ਇਹਨੂੰ ਸਾਰੇ ਨੂੰ ਹੁਣ ਡਿਸਕਸ ਕਰਨ ਦਾ ਕੀ ਸੀਗਾ, ਇੱਕ ਬੰਦੇ ਨਾਲ ਕੱਲ ਉਹਦੀ ਫਿਆਂਸੇ ਨਾਲ ਬਹਿਸ ਹੋ ਗਈ ਸਾਡੀ, ਉਹਨੇ ਸਾਡੇ ਸਟਾਫ ਦਾ ਸਿਰ ਖਾ ਲਿਆ 1 ਹਫ਼ਤੇ ਪੂਰਾ। ਬੜੀ ਰੂਡ ਜੀ ਲੇਡੀ ਸੀਗੀ, ਕੋਈ ਲੈਣਾ ਦੇਣਾ ਨਹੀਂ, ਇੱਥੇ ਦੀ ਸ਼ਾਇਦ ਜੰਪਲ ਸੀਗੀ। ਬੰਦੇ ਦਾ ਕੇਸ ਕੂਸ ਬਣਾਇਆ ਸਾਰਾ, ਪੂਰਾ ਤਿਆਰ ਕੀਤਾ, ਫਾਈਲਾਂ ਸਬਮਿਟ ਕੀਤੀਆਂ। ਜੱਜ ਜਿਹੜੀ ਸਰਕਾਰੀ ਵਕੀਲ ਸੀਗੀ, ਸਰਕਾਰੀ ਵਕੀਲ ਨੇ ਪਹਿਲਾਂ ਹੀ ਚਿੱਠੀ ਪਾਤੀ ਉਹਨੂੰ ਕਿ ਕੇਸ ਇਹਦਾ ਡਿਸਮਿਸ ਕਰ ਦੇਣਾ।
ਪੀੜੀ ਵੀ ਦਾ ਨਹੀਂ ਆ। ਉਹਨੂੰ ਆਪਾਂ ਅਪੋਜ਼ ਕੀਤਾ ਕਿ ਨਹੀਂ ਆਪਾਂ ਇਹਨੂੰ ਅਪੋਜ਼ ਕਰਦੇ ਹਾਂ, ਆਪਾਂ ਕੇਸ ਲੜਨਾ। ਹੂੰ, ਅੱਜ ਦਾ ਫੈਸਲਾ ਆਇਆ ਕਿ ਸਰਕਾਰੀ ਵਕੀਲ ਦੀ ਸੋਲ ਅਥਾਰਟੀ ਆ ਤੇ ਮੈਂ ਉਹਦੀ ਪ੍ਰਮੋਸ਼ਨ ਜਿਹੜੀ ਗ੍ਰਾਂਟ ਕਰਦਾ, ਬੰਦੇ ਦਾ ਕੇਸ ਡਿਸਮਿਸ ਹੋ ਗਿਆ। ਹੂੰ, ਇਹ ਬੰਦੇ ਨੂੰ ਸਮਝਾਇਆ 2 3 4 ਵਾਰੀ 5 ਵਾਰੀ 6 ਵਾਰੀ। ਹੂੰ, ਉਹਦੀ ਜੀ ਫਿਆਂਸੇ ਸੀਗੀ ਯੂਐਸ ਸਿਟੀਜ਼ਨ, ਕੋਈ ਬੋਲਣ ਦੀ ਅਕਲ ਨਹੀਂ, ਕੁਛ ਨਹੀਂ। ਸਟਾਫ ਨੂੰ ਜੀ ਤੁਸੀਂ ਏਦਾਂ ਵਾ, ਤੁਸੀਂ ਨੌਕਰ ਆ ਤੁਹਾਨੂੰ। ਉਹ ਕਹਿੰਦੀ ਪੈਸੇ ਨਾ ਮੈਨੂੰ ਰੀਫੰਡ ਚਾਹੀਦੇ ਆ, ਹੂੰ, ਪੂਰੀ ਹੂੰ, ਜਿੰਨੀ ਦਿੱਤੀ ਆ। ਤੇ ਫਿਰ ਮੈਂ ਬੰਦੇ ਨੂੰ ਲਾਇਆ, ਬੰਦੇ ਨੂੰ ਸਮਝਾਇਆ ਕਿ ਯਾਰ ਤੇਰਾ ਏਦਾਂ ਆਹ ਚੀਜ਼ ਹੋਈ ਆ, ਪੀੜੀ ਹੋਈ ਆ। ਉਹਦਾ ਹੁਣ ਮੈਨੂੰ ਪਤਾ ਨਹੀਂ ਕਿ ਸਮਝਣ ਦੀ ਜਾਂ ਕੋਸ਼ਿਸ਼ ਨਹੀਂ ਕਰ ਰਿਹਾ, ਜਾਂ ਕਈ ਵਾਰੀ ਬੰਦਾ ਉਦਾਂ ਹੀ ਘੁੱਗੂ ਜਿਹਾ ਬਣ ਜਾਂਦਾ ਕਿ ਚੱਲ ਫਿਆਂਸੇ ਹੋ। ਤੇ ਮੈਂ ਕਿਹਾ ਇਹ ਕਰ ਲੈ, ਤੇਰੀ ਫਿਆਂਸੇ ਨਾਲ ਮੈਂ ਕੋਈ ਗੱਲ-ਗੁੱਲ ਨਹੀਂ ਕਰਨੀ, ਸਾਡੀ ਕਲਾਇੰਟ ਨਹੀਂ ਹੈਗੀ, ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਠੀਕ ਹੈ। ਹੂੰ, ਉਹ ਪਰ ਫਿਆਂਸੇ ਕਈ ਵਾਰੀ ਏਦਾਂ ਹੁੰਦਾ ਕਿ ਬੰਦੇ ਨੂੰ ਲੱਗਦਾ ਕਿ ਪਤਾ ਨਹੀਂ ਕੀ 30 ਮਾਰ ਖਾਂ ਸ਼ਹਿ ਆ, ਜਿਹੜਾ ਕਿ ਕਿਸੇ ਨੂੰ ਵੀ ਫ਼ੋਨ ਕਰਕੇ ਅੱਗੋਂ ਜੋ ਮਰਜ਼ੀ ਬੁਰਾ ਭਲਾ ਬੋਲ ਦੇਣਾ। ਤੇ ਕੱਲ ਫਿਰ ਮੇਰੀ ਉਹ ਨਾਲ ਗੱਲ ਹੋਈ ਤੇ ਫਿਰ ਉਹੀ ਕਿ ਭਾਜੀ ਕੀ ਹੁੰਦਾ, ਏਦਾਂ ਕੀ ਹੁੰਦਾ, ਓਦਾਂ ਕੀ ਹੁੰਦਾ, ਬਿਨਾਂ ਮਤਲਬ ਤੇ ਬਹਿਸ ਪਈ। ਤੇ ਮੈਂ ਕਿਹਾ ਤੇਰੇ ਨਾਲ ਆਪਣਾ ਬਣਦਾ ਹੀ ਨਹੀਂ ਗੱਲ ਕਰਨ ਦਾ। ਉਹਨਾਂ ਜਿਹੜੀ ਵਿੱਚ ਵਿਚਾਲਾ ਜਿਹੜਾ ਕਈ ਵਾਰੀ ਵਿਚੋਲਾ ਪਵਾਇਆ ਹੁੰਦਾ ਨਾ, ਏਦਾਂ ਬੰਦੇ ਨੂੰ ਵੀ ਮੈਂ ਕਿਹਾ ਤੈਨੂੰ ਦੇਖ ਤੇਰਾ ਆਹ ਚੀਜ਼ ਹੋਈ ਆ, ਤੂੰ ਸਮਝ ਲੈ। ਤੇ ਕਈ ਵਾਰੀ ਬੰਦਾ ਕੀ ਹੁੰਦਾ ਕਿ ਆਪਣੇ ਕੇਸ ਦੀ ਵਾਗਡੋਰ ਜਿਹੜੀ ਵਿੱਚ ਵਿਚਾਰੇ ਵਿਚੋਲੇ ਨੂੰ ਦੇ ਦਿੰਦਾ। ਜਿਹੜਾ ਵਿਚੋਲਾ ਹੁੰਦਾ ਉਹਨੂੰ ਪਹਿਲਾਂ ਤਾਂ ਏਦਾਂ ਕਿ ਇੱਕ ਹੁੰਦੀ ਆ ਆਰਗੂਮੈਂਟ, ਇੱਕ ਹੁੰਦੀ ਆ ਡਿਸਕਸ਼ਨ। ਇਹ ਹੂੰ, ਦੋਨਾਂ 'ਚ ਫ਼ਰਕ ਹੁੰਦਾ। ਜਿਹੜੀ ਹੂੰ, ਡਿਸਕਸ਼ਨ ਹੁੰਦੀ ਆ ਉਹ ਹੁੰਦਾ ਕਿ ਕੀ ਹੋਇਆ? ਉਹਦੇ ਵਿੱਚ ਵਕੀਲ ਫਿਰ ਤੁਹਾਨੂੰ ਆਪਣੇ ਪਹਿਲੂ ਸਮਝਾਉਂਦਾ। ਸੋ ਇਹ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਹਰੇਕ ਬੰਦੇ ਨੂੰ ਪਤਾ ਹੋਣਾ ਕਿ ਕਿਹੜੀ ਚੀਜ਼ ਦੀ ਮੈਂ ਗੱਲ ਕਰਦਾ। ਹਰੇਕ ਬਿਜ਼ਨਸ ਓਨਰ ਨੂੰ ਪਤਾ। ਕਈ ਵਾਰੀ ਤੁਹਾਨੂੰ ਜਿਹੜਾ ਬੰਦੇ ਨੇ ਫ਼ੋਨ ਕਰਨਾ, ਜਿੱਦਾਂ ਹੁਣ ਇਹਦੀ ਪਹਿਲਾਂ ਹੀ ਉਹਨੇ ਕਹਿ ਦਿੱਤੀ ਸੀ ਕਿ ਮੈਨੂੰ ਫੀਸ ਵਾਪਸ ਚਾਹੀਦੀ ਆ। ਆਹ ਮੈਂ ਕਹਿੰਦੀ ਮੈਂ ਲਾਅ ਸੂਟ ਕਰ ਦੇਣਾ। ਮੈਂ ਕਿਹਾ ਕਰ ਲਾ ਜਿਹੜਾ ਤੂੰ ਲਾਅ ਸੂਟ ਕਰਨਾ। ਹੂੰ, ਤੇ ਕਹਿੰਦੀ ਉਹਨੂੰ ਮੈਂ ਦੱਸਿਆ ਕਿ ਬਈ ਆਹ ਜਿਹੜੀ ਚੀਜ਼ ਹੈਗੀ ਆ ਡਿਸਮਿਸ ਹੋ ਗਿਆ। ਆਹ ਲਾਅ ਕਹਿੰਦਾ ਤੇਰੇ ਸਾਹਮਣੇ ਮੋਸ਼ਨਾਂ ਵਾ। ਤੇ ਬੰਦਾ ਕਹਿੰਦਾ ਨਹੀਂ ਮੈਂ ਨਾ ਸੁਣਨਾ ਨਹੀਂ ਕਿ ਕੀ ਕਹਿ ਰਿਹਾ, ਕਿ ਮੇਰਾ ਕੇਸ ਡਿਸਮਿਸ ਕਿਉਂ ਹੋ ਗਿਆ? ਮੈਂ ਕਿਹਾ ਤੇਰਾ ਇਕੱਲੇ ਦਾ ਥੋੜ੍ਹਾ ਨਾ ਹੁਣ ਡਿਸਮਿਸ ਹੋਇਆ, ਇਹ ਤਾਂ ਸਾਰੀ ਜਿੰਨਾ ਮਰਜ਼ੀ ਧੱਕਾ ਜਿਹੜਾ ਹੋ ਸਕਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਐਕਸਪਲੇਨੇਸ਼ਨ ਆ ਨਾ ਭਾਈ ਉਹਨੂੰ ਸੁਣੋ। ਵਿਚੋਲੇ ਨੂੰ ਜੇ ਵਿੱਚ ਨਾ ਤਾਂ ਪਵਾਓ ਜੇ ਵਿਚੋਲਾ ਤੁਹਾਡੇ ਲਈ ਹੈਲਪਫੁਲ ਹੈਗਾ। ਕਈ ਵਾਰੀ ਵਿਚੋਲਾ ਲੋਕਾਂ ਦਾ ਏਦਾਂ ਦਾ ਵੀ ਗਿਆ ਕਿ ਕਲਾਇੰਟ ਨਾ ਫਿਰ ਬਾਅਦ 'ਚ ਕਾਲ ਕਰਦੇ ਕਿ ਯਾਰ ਭਾਜੀ ਵਿਚੋਲੇ ਦੇ ਆਖੇ ਲੱਗ ਗਏ, ਵਿੱਚ ਵਿਚਾਲੇ ਉਹਨੇ ਫਸਾਤਾ, ਕਿਸੇ ਹੋਰ ਲਾਇਰ ਕੋਲ ਲੈ ਗਏ, ਫਿਰ ਵਾਪਸ ਸਾਲ ਬਾਅਦ ਮੁੜ ਘੁੜ ਕੇ ਫਿਰ ਦੁਬਾਰਾ ਆਪਣੇ ਕੋਲ ਵਾਪਸ ਆਏ ਹਨਾ। ਸੋ ਏਦਾਂ ਕਿ ਸਾਡੀ ਇੰਟੈਂਸ਼ਨ ਜਿਹੜੀ ਉਹਦੇ ਵਿੱਚ ਬੈਸਟ ਇੰਟੈਂਸ਼ਨ ਹੁੰਦੀ ਆ ਬੰਦੇ ਦੇ ਲਈ ਕੰਮ ਕਰਨ ਦੇ ਲਈ। ਪਰ ਏਦਾਂ ਉਹਨੂੰ 1 ਵਾਰੀ 2 ਵਾਰੀ 3 ਵਾਰੀ ਸਮਝਾਇਆ ਜਾ ਸਕਦਾ ਹੈਗਾ। ਆਰਗੂਮੈਂਟ ਕਰਨ ਦਾ ਆਪਣਾ ਮੂਡ ਕੋਈ ਨਹੀਂ ਹੈਗਾ। ਆਰਗੂਮੈਂਟ ਜਿਹੜੀ ਆ ਉਹ ਸਿਰਫ ਜੱਜ ਨਾਲ ਹੀ ਹੋਣੀ ਹੈ। ਕਲਾਇੰਟ ਨਾਲ ਸਿਰਫ ਡਿਸਕਸ਼ਨ ਹੋ ਸਕਦੀ ਆ। ਤੇ ਜਿੰਨੀ ਆਰਾਮ ਨਾਲ ਪਿਆਰ ਨਾਲ ਡਿਸਕਸ਼ਨ ਹੋਵੇ ਉਨਾ ਵਧੀਆ। ਸੋ ਇਹ ਜਿਹੜਾ ਹੈਗਾ ਸਿੰਪਲ ਸਿੱਧਾ ਜਿਹਾ ਮੈਸੇਜ ਆ ਨਾ, ਲੀਗਲ ਕੰਮ ਆ, ਟੈਨਸ਼ਨਾਂ ਉੱਤੇ 36 ਆ, ਸਿਸਟਮ ਦੇ ਵਿੱਚ ਰਸ਼ ਲੱਗਿਆ ਪਿਆ ਹਨਾ। ਤੇ ਜਿੰਨੀ ਆਪਣੇ ਵੱਲੋਂ ਟੈਕਨੀਕਲ ਤੋਂ ਟੈਕਨੀਕਲ ਕੇਸ ਹੁੰਦਾ ਉਹ ਫੜੀਦਾ, ਮਿਹਨਤ ਕਰੀਦੀ ਆ, ਰਿਜ਼ਲਟ ਲਿਆ ਕੇ ਦੇਈਦੇ ਆ, ਰਿਜ਼ਲਟ ਸਾਡੇ ਬੋਲਦੇ ਆ ਹਨਾ। ਉਸ ਤੋਂ ਇਲਾਵਾ ਹੋਰ ਕੁਛ ਕਿਸੇ ਨੂੰ ਜਸਟੀਫਾਈ ਕਰਨ ਦੀ ਲੋੜ ਹੀ ਨਹੀਂ ਮੈਨੂੰ। ਹੂੰ, ਤੇ ਹੂੰ, ਵਿਚੋਲੇ ਨਹੀਂ ਪਵਾਉਣੇ ਕੋਈ ਵੀ ਵਿੱਚ, ਸਿੱਧੇ ਡਾਇਰੈਕਟ ਗੱਲ ਕਰੋ। ਪੰਜਾਬੀ ਸਪੀਕਿੰਗ ਹੈਗੇ ਆ, ਪੰਜਾਬੀ ਤੁਹਾਨੂੰ ਜਿੱਥੇ ਨਹੀਂ ਸਮਝ 20 ਵਾਰੀ ਪੁੱਛੋ। ਠੀਕ ਹੈ, ਠੀਕ ਹੈ। ਤੇ ਜਾਣ ਲੱਗੇ ਕਹਿੰਦੀ ਏਦਾਂ ਰੇਸਿਸਟ ਜਿਹਾ ਕਮੈਂਟ ਪਾ ਕੇ ਗਈ ਨਾ, ਕਹਿੰਦੀ ਯੂ ਕਹਿੰਦੀ ਬਰਾਊਨ ਪੀਪਲ ਏਦਾਂ ਕਰਕੇ ਗਈ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੀ ਲਾਈਨ ਰਿਕਾਰਡਡ ਆ, ਮੈਂ ਰਿਕਾਰਡ ਕਰ ਲਿਆ। ਤੇ ਫਿਰ ਭੱਜ ਗਈ, ਕੱਟ ਗਈ ਫੋਨ। ਹੂੰ, ਤੇ ਹੂੰ, ਮੈਂ ਹੂੰ, ਕਿਹਾ ਜਿਹੜਾ ਡੇਟ ਕਰਦੀ ਆ ਉਹ ਵੀ ਤਾਂ ਬਰਾਊਨ ਹੀ ਮੁੰਡਾ ਵਾ। ਮੈਂ ਕਿਹਾ ਤੂੰ ਕਾਹਦੇ ਮੁੰਡੇ ਜੇ ਪਾ ਕੇ ਉਹ ਕਰਕੇ ਚੱਲ ਗਈ। ਮੈਂ ਕਿਹਾ ਲੈ, ਮੈਂ ਕਿਹਾ ਤੇਰੀ ਮੈਂਟੈਲਿਟੀ ਸ਼ੁਰੂ ਤੋਂ ਹੀ ਜੇ ਇਹ ਸੀਗੀ ਕਿ ਇਹਨੂੰ ਕਈਆਂ ਨੂੰ ਜਿੱਦਾਂ ਏਦਾਂ ਲੱਗਦਾ ਕਿ ਪਤਾ ਨਹੀਂ ਇੰਡੀਅਨ ਬੰਦੇ ਵੀ ਕਿਸੇ ਨੇ ਏਦਾਂ ਕਿਹਾ ਕਿ ਨਹੀਂ ਬਈ ਮੈਂ ਦੇਸੀ ਕੋਲ ਨਹੀਂ ਜਾਣਾ, ਦੇਸੀ ਬੰਦਾ ਨਾ ਪਤਾ ਨਹੀਂ ਵਕੀਲ ਆ ਉਹ ਆ। ਸੋ ਏਦਾਂ ਕਿ ਦੇਸੀ ਭਾਈ ਇਹ ਉਹ ਵਾਲਾ ਹੁਣ ਕੰਮ ਨਹੀਂ ਹੈਗਾ। ਇਹ ਘੱਟ-ਘੁੱਟ ਕੋਈ ਕਿਸੇ ਤੋਂ ਨਹੀਂ। ਹੁਣ ਦੇਸੀ ਵੀ ਮਿਹਨਤ ਕਰਕੇ ਉੱਥੇ ਤੱਕ ਆਉਂਦੇ ਆ। ਬਿਲਕੁਲ, ਸੋ ਬਿਲਕੁਲ ਸਹੀ ਅੱਗੋਂ ਗੱਲ। ਵਾਲਾ ਕਮੈਂਟ ਕੋਈ ਨਹੀਂ। ਇਹ ਤਾਂ ਕੰਪੀਟੈਂਸ ਕੋਈ ਰੰਗ ਦੇਖ ਕੇ ਥੋੜ੍ਹੇ ਨਾ ਬੰਦੇ ਨੂੰ ਆਉਂਦੀ ਹੈ। ਤੇ ਕਈ ਹੁਣ ਕਲਾਇੰਟ ਵੀ ਏਦਾਂ ਦੇ ਉਹ ਕਹਿੰਦੇ ਭਾਜੀ ਰਿਸ਼ਤੇਦਾਰ ਨੇ ਕਿਹਾ ਸੀ ਏਦਾਂ ਨਹੀਂ ਜੀ, ਦੇਸੀ ਬੰਦੇ ਕੋਲ ਕੇਸ ਨਹੀਂ ਲਾਣਾ, ਦੂਜੇ ਕੋਲ ਲਾਣਾ। ਫਿਰ ਵਾਪਸ ਕਿ ਪਤਾ ਨਹੀਂ ਭਾਜੀ ਕੀ ਆਇਆ ਉਦੋਂ, ਕਮਿਊਨੀਕੇਸ਼ਨ ਕੋਈ ਨਹੀਂ ਹੋਈ, ਗੈਪ ਟੁੱਟ ਗਿਆ ਏਦਾਂ। ਸੋ ਯਾਰ ਉਹ ਵਾਲੀ ਗੱਲ ਨਾ ਆਪਣੇ ਮਨ ਚੋਂ ਕੱਢ ਦਿਓ ਪਹਿਲਾਂ ਕਿ ਦੇਸੀ ਬੰਦਾ ਪਤਾ ਨਹੀਂ ਏਦਾਂ ਹੋਊਗਾ, ਓਦਾਂ ਹੋਊਗਾ। ਉਹ ਗੱਲਾਂ ਬਹੁਤ ਪੁਰਾਣੀਆਂ ਰਹਿ ਗਈਆਂ। ਰੇਸਿਜ਼ਮ ਜਿਹੜਾ ਕਈ ਵਾਰੀ ਤਾਂ ਕੀ ਹੈ ਕਿ ਦੂਜੇ ਰੰਗ ਰੂਪ ਵਾਲਾ ਬੰਦਾ ਚਲੋ ਉਹ ਤਾਂ ਕਰਦਾ। ਉਹਨੂੰ ਕੁੜੀ ਨੂੰ ਤਾਂ ਮੈਂ ਕਿਹਾ ਉਹ ਭੱਜ ਗਈ ਬਾਅਦ 'ਚ ਨਾ, ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਰਿਕਾਰਡ ਹੋ ਗਿਆ। ਹੂੰ, 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 ਤੇ ਉਸ ਤੋਂ ਬਾਅਦ ਤਾਂ ਬੋਲੀ ਨਹੀਂ, ਪਹਿਲਾਂ ਬੜਾ ਰੌਲਾ-ਰੂਲਾ ਪਾਉਂਦੀ ਸੀ। ਮੈਂ ਕਿਹਾ ਸੱਚ ਜਿਹੜਾ ਵਿੱਚ ਸਾਹਮਣੇ ਆ ਹੀ ਜਾਂਦਾ ਹੈ ਨਾ, ਬੰਦੇ ਦਾ ਸੋਚ ਜਿਹੜੀ ਆ। ਤੇ ਇੱਕ ਹੁੰਦਾ ਰਿਵਰਸ ਰੇਸਿਜ਼ਮ ਕਿ ਜਿਹੜਾ ਆਪਣਾ ਹੀ ਜਿਹੜਾ ਬੰਦਾ ਹੁੰਦਾ ਕਈ ਵਾਰੀ ਉਹ ਵੀ ਕੀ ਹੁੰਦਾ ਕਿ ਉਹ ਵੀ ਆਖੇ ਲੱਗ ਕੇ ਦੂਜਿਆਂ ਦੇ ਏਦਾਂ ਕਰਨ ਲੱਗ ਪੈਂਦਾ। ਸੋ ਏਦਾਂ ਦੀ ਕੋਈ ਚੀਜ਼ ਨਹੀਂ ਹੈ। ਕੰਪੀਟੈਂਸ ਹੈ, ਕੋਈ ਰੰਗ ਦੇਖ ਕੇ ਨਹੀਂ ਬੰਦੇ ਨੂੰ ਆਉਂਦੀ ਹੈਗੀ। ਹੂੰ।
ਜੀ, ਜੀ। ਬਿਲਕੁਲ। ਸੋ ਇਸ ਨੂੰ ਜੇ ਸਮਰਾਈਜ਼ ਕਰਨਾ ਹੋਵੇ, ਜਿਹੜਾ ਪੀਡੀ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਕੀਤਾ ਆ, ਜਿਹੜਾ ਕਹਿ ਲਓ ਵੀ ਚੇਂਜ ਕੀਤਾ ਹੈ ਇਹਨਾਂ ਨੇ ਇਸ ਦੇ ਵਿੱਚ, ਵੀ ਜਦੋਂ ਪੀਡੀ ਮਿਲ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ ਚੀਜ਼ਾਂ ਨਾਲ ਫਾਈਲ ਕਰਨੀਆਂ ਆ, ਜਿੱਦਾਂ 589 ਦਾ ਕਿਹਾ, ਟਰਮੀਨੇਸ਼ਨ ਨੋਟਿਸ, 150 ਦਿਨ ਦੀ ਵੇਟ ਵਾਲਾ। ਜੇ ਤੁਸੀਂ ਇਸ ਨੂੰ ਸਮਰਾਈਜ਼ ਜਿਹੜਾ ਉਹ ਕਰਨਾ ਹੋਵੇ ਵੀ ਜੇ ਕਿਸੇ ਨੂੰ ਪੀਡੀ ਮਿਲੀ ਆ ਤੇ ਹੁਣ ਇਹ ਪ੍ਰੋਸੈਸ ਕੀ ਹੋਣਾ ਹੈ, ਕੀ ਨਵੀਆਂ ਇੰਸਟਰਕਸ਼ਨਸ ਦੇ ਤਹਿਤ, ਜੇ ਤੁਸੀਂ ਇਸ ਨੂੰ ਸਮਰਾਈਜ਼ ਕਰ ਦਿਓ ਇੱਕ ਵਾਰੀ। ਜੇ ਤੁਹਾਨੂੰ ਪੀਡੀ ਮਿਲੀ ਹੈ, ਤੁਸੀਂ ਇਹ ਦੇਖਣਾ ਕਿ ਪੀਡੀ ਕਿਉਂ ਮਿਲੀ ਹੈ, ਸਰਕਾਰੀ ਵਕੀਲ ਨੇ ਲਈ ਹੈ, ਤੁਹਾਡੇ ਵਕੀਲ ਨੇ ਲਈ ਹੈ। ਸਾਡੇ ਕੇਸ 'ਚ ਕਦੀ ਵੀ ਇਦਾਂ ਦਾ ਸਿਨੈਰੀਓ ਨਹੀਂ ਹੋਊਗਾ ਕਿ ਪੀਡੀ, ਤਾਂ ਸਿਰਫ 1-2 ਕੇਸਾਂ 'ਚ ਮੈਂ ਕਲਾਇੰਟਾਂ ਨੂੰ ਪੀਡੀ ਲੈਣ ਲਈ ਕਿਹਾ ਜਿਨ੍ਹਾਂ ਦਾ ਕੁਝ ਵੀ ਨਹੀਂ ਸੀਗਾ, ਜਿਨ੍ਹਾਂ ਦਾ ਪਤਾ ਹੀ ਸੀਗਾ ਕਿ ਡਿਨਾਈ ਹੋਣਾ ਹੀ ਹੋਣਾ, ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਸੀਗਾ, ਮਤਲਬ ਕਿ 10 ਸਾਲ ਹੋ ਗਏ ਆ ਕੇ ਕੋਈ ਗਤੀਵਿਧੀ ਨਹੀਂ, ਕੁਝ ਨਹੀਂ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਜਾਂ ਇਦਾਂ ਦਾ ਕੁਝ ਨਹੀਂ ਹੋਣਾ। ਬਾਕੀ ਜਿਹੜੇ ਵੀ ਲੇਟੈਸਟ ਕੇਸ ਆ, ਕੋਈ ਗਤੀਵਿਧੀ ਚੱਲਦੀ ਆ, ਹਰੇਕ ਕੇਸ 'ਚ ਆਪਾਂ ਫਾਈਟ ਕਰਨ 'ਚ ਬਲੀਵ ਰੱਖਦੇ ਆ, ਹਨਾ। ਬਾਕੀ ਇਹ ਹੈ ਕਿ ਕਈ ਵਾਰੀ ਰੇਟਿੰਗ ਬਹੁਤ ਜੱਜ ਦੀ ਥੋੜੀ ਆ, ਉਹ ਬੰਦੇ ਨੂੰ ਦੱਸ ਦੇਈਦਾ। ਐਂਡ ਆਫ ਦਾ ਡੇ ਕੀ ਹੈ ਕਿ ਫੈਸਲਾ ਜਿਹੜਾ ਬੰਦੇ ਦਾ ਆਪਣਾ ਹਮੇਸ਼ਾ, ਤੇ ਵਕੀਲ ਦੀ ਗੱਲ ਸੁਣ ਲਓ ਕਿ ਜੇ ਪੀਡੀ ਦੀ ਆਫਰ ਮਿਲਦੀ ਆ ਉਹਨੂੰ ਕਿੱਦਾਂ ਵੈਲੂਏਟ ਕਰਨਾ। ਪਰ ਤੁਸੀਂ ਜੇ ਕੇਸ ਲੜਨਾ ਤਾਂ ਆਪਣੇ, ਸਾਡੇ ਆਫਿਸ ਵੱਲੋਂ ਤਾਂ ਇਹ ਹੈ ਕਿ ਆਪਾਂ ਪੀਡੀ ਨੂੰ ਅਪੋਜ਼ ਹੀ ਕਰਨਾ। ਫਿਰ ਵੀ ਤੁਹਾਨੂੰ ਪੀਡੀ ਜਿਹੜੀ ਮਿਲ ਸਕਦੀ ਹੈ, ਕਿਉਂਕਿ ਐਂਡ ਆਫ ਦਾ ਡੇ ਜੱਜ ਤੇ ਡਿਪੈਂਡ ਕਰਦਾ ਤੇ ਸਰਕਾਰੀ ਵਕੀਲ ਤੇ ਡਿਪੈਂਡ ਕਰਦਾ। ਜਿਹੜੇ ਕੇਸ ਅਸਾਈਲਮ ਆਫਿਸ ਚੋਂ ਰੈਫਰ ਹੋਏ ਹੁੰਦੇ ਆ ਜਾਂ ਬਹੁਤ ਦੇਰ ਤੋਂ 10-10 ਸਾਲ ਤੋਂ ਇੱਥੇ ਚੱਲ ਰਹੇ ਆ, ਜਾਂ ਕਿਸੇ ਕੇਸ ਦੇ ਵਿੱਚ ਘਰ ਵਾਲੀ ਜਵਾਕ ਇੰਡੀਆ ਦੇ ਵਿੱਚ ਹੈਗੇ ਆ, ਉਹਨਾਂ ਕੇਸਾਂ ਦੇ ਵਿੱਚ ਆਪਾਂ ਜੱਜ ਨੂੰ ਕਹਿ ਸਕਦੇ ਹਾਂ ਕਿ ਜੱਜ ਸਾਹਿਬ ਇਹਨਾਂ ਦੀ ਪਿੱਛੇ ਫੈਮਿਲੀ ਵੇਟ ਕਰ ਰਹੀ ਹੈ, ਜਾਂ ਇਹ ਆਲਰੇਡੀ ਥੱਲੋਂ ਅਸਾਈਲਮ ਆਫਿਸ ਚੋਂ ਆਏ ਆ। ਉਹ ਕੇਸਾਂ ਜਾਂ ਇਹਨਾਂ ਨੂੰ 10 ਸਾਲ ਤੋਂ ਉੱਤੇ ਹੋ ਗਏ, ਜਾਂ ਜੋ ਵੀ ਟਾਈਮ ਬਹੁਤ ਜ਼ਿਆਦਾ ਹੋ ਗਿਆ, ਜਾਂ ਪਹਿਲਾਂ ਵੀ 2 ਤਰੀਕਾਂ ਇਹਦੀਆਂ ਪੈ ਚੁੱਕੀਆਂ, ਸਰਕਾਰ ਨੇ ਉਦੋਂ ਨਹੀਂ ਪੀਡੀ ਮੰਗੀ। ਸੋ ਕਈ ਵਾਰੀ ਕੀ ਹੈ ਕਿ ਜੱਜ ਉਹ ਹਾਲਾਤਾਂ ਦੇ ਵਿੱਚ ਉਹ ਪੀਡੀ ਨਹੀਂ ਦਊਗਾ। ਪਰ ਜ਼ਿਆਦਾਤਰ ਜੇ ਉਹ ਸਿੰਪਲ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ ਮੈਂ ਲੜਨਾ ਹੀ ਨਹੀਂ ਕੇਸ, ਤਾਂ ਜੱਜ ਦੇ ਵੀ ਹੱਥ ਜਿਹੜੇ ਵੱਜ ਜਾਂਦੇ ਆ। ਅਸਾਈਲਮ ਆਫਿਸ ਵਾਲਾ ਕਹਿੰਦਾ ਕਿ ਜਦੋਂ ਤੁਹਾਨੂੰ ਪੀਡੀ ਮਿਲ ਜਾਂਦੀ ਹੈ, ਤੁਸੀਂ ਸਾਨੂੰ ਪ੍ਰੂਫ ਦਿਓ ਕਿ ਕਦੋਂ ਕੇਸ ਫਾਈਲ ਕੀਤਾ ਹੈਗਾ, ਕੀ ਤੁਹਾਡੀ ਡੇਟ ਆ, ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੁਬਾਰਾ ਨਵੇਂ ਸਿਰਿਓਂ ਨਹੀਂ ਲਾਈਨ ਦੇ ਵਿੱਚ ਲਾਵਾਂਗੇ। ਜਿਹੜਾ ਤੁਹਾਡਾ ਲਾਈਨ ਦੇ ਵਿੱਚ ਸਪੌਟ ਸੀਗਾ ਜਦੋਂ ਤੁਸੀਂ ਪਹਿਲਾਂ ਫਾਈਲ ਕੀਤੀ, ਉਹੀ ਵਾਲੀ ਡੇਟ ਤੁਹਾਡੀ ਫਾਈਲਿੰਗ ਵਾਲੀ ਰਹੂਗੀ। ਠੀਕ ਜਿਹਦਾ ਹੈ। ਮਤਲਬ ਇਹ ਹੈ ਕਿ ਜਿਹੜੀ ਤੁਹਾਡੀ ਵਰਕ ਪਰਮਿਟ, ਉਹਦੀ ਕਲੌਕ ਸਾਰਾ ਉਸ ਹਿਸਾਬ ਨਾਲ ਚੱਲਦੇ ਰਹਿਣਗੇ ਜਿੱਦਾਂ ਚੱਲਦੇ ਸੀਗੇ। ਜੀ, ਜੀ, ਜੀ। ਬਿਲਕੁਲ। ਸੋ ਇਹ ਤਾਂ ਪੀਡੀ ਵਾਲੇ ਮਾਮਲੇ ਦੇ ਵਿੱਚ ਜਿਹੜੀਆਂ ਚੇਂਜਿਸ ਆ, ਨਵੀਆਂ ਇੰਸਟਰਕਸ਼ਨਸ ਆ, ਉਸ ਨੂੰ ਲੈ ਕੇ ਆ। EB-5 ਦੀ ਜਿਹੜੀ ਇਨਵੈਸਟਮੈਂਟ ਵਾਲੀ ਹੈਗਾ ਆ ਵੀਜ਼ਾ, ਉਹਦੇ ਥਰੂ ਗ੍ਰੀਨ ਕਾਰਡ ਵਾਲਾ, ਉਹਨੂੰ ਲੈ ਕੇ ਵੀ ਜਿਹੜਾ ਕੁਛ ਨਵੀਂ ਗਾਈਡੈਂਸ ਆਈ ਆ, ਉਹਦੇ ਵਿੱਚ ਕੁਛ ਚੇਂਜਿਸ ਆਏ ਆ ਜੀ? ਜਿਹੜਾ EB-5 ਵਾਲਾ ਹੁੰਦਾ, ਉਹੀ ਜਿਹੜਾ 8 ਲੱਖ ਜਾਂ ਮਿਲੀਅਨ 50,000 ਵਾਲਾ ਜਿਹੜਾ ਕੇਸ ਹੁੰਦਾ, ਤੇ ਇਨਵੈਸਟਮੈਂਟ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ। ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਲੀਗਲ ਪੈਸਾ ਆਉਣਾ ਚਾਹੀਦਾ, ਤੇ ਬਿਜ਼ਨਸ ਇਦਾਂ ਦਾ ਖੋਲਣਾ ਜਿਹਦੇ ਵਿੱਚ 10 ਨੌਕਰੀਆਂ ਜਿਹੜੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ। ਸੋ ਇਹਦੇ ਵਿੱਚ ਪਹਿਲਾ ਗ੍ਰੀਨ ਕਾਰਡ ਜਿਹੜਾ ਤੁਹਾਨੂੰ ਮਿਲਦਾ 2 ਸਾਲ ਦਾ ਮਿਲਦਾ ਹੁੰਦਾ, ਕੰਡੀਸ਼ਨਲ, ਜਿੱਦਾਂ ਵਿਆਹ ਦੇ ਬੇਸ ਤੇ ਮਿਲਦਾ। ਤੇ ਇਹ 2 ਸਾਲਾਂ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟ ਪੂਰੀ ਕਰਨੀ ਹੁੰਦੀ ਆ ਤੇ ਜੌਬ ਕ੍ਰੀਏਟ ਕਰਨੀਆਂ ਹੁੰਦੀਆਂ। ਤੇ ਇਹਦੀ ਜਿਹੜੀ ਹੁਣ ਗੱਲਬਾਤ ਜਿਹੜੀ ਇਹਨਾਂ ਨੇ ਕਲੀਅਰ ਕੀਤੀ, ਉਹ ਇਹ ਕੀਤੀ ਹੈ ਕਿ ਜਿਹੜੀ ਇਨਵੈਸਟਮੈਂਟ ਆ ਉਹਦੇ ਜਿਹੜੇ 2 ਸਾਲ ਕਦੋਂ ਤੋਂ ਸ਼ੁਰੂ ਕਰਨੇ ਆ। ਸੋ ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਤੋਂ ਫਾਈਲ ਕਰਦੇ ਆ, ਜਦੋਂ ਤੋਂ ਤੁਸੀਂ ਪੈਸੇ ਆਪਣੇ ਇਨਵੈਸਟ ਕਰਨੇ ਸ਼ੁਰੂ ਕਰਤੇ, ਭਾਵੇਂ ਤੁਸੀਂ 526 ਜਿਹੜੀ ਪਟੀਸ਼ਨ ਮੇਨ ਹੁੰਦੀ ਹੈ ਫਾਈਲ ਕੀਤੀ ਹੈ, ਭਾਵੇਂ ਨਹੀਂ ਕੀਤੀ ਹੈ, ਤੁਹਾਡੀ 2 ਸਾਲ ਦੀ ਜਿਹੜੀ ਰਿਕੁਆਇਰਮੈਂਟ ਆ ਉਦੋਂ ਤੋਂ ਸ਼ੁਰੂ ਹੋ ਸਕਦੀ ਹੈ, ਜਦੋਂ ਤੋਂ ਤੁਸੀਂ ਪੈਸਾ ਖਰਚਣਾ ਸ਼ੁਰੂ ਕਰਤਾ, ਇਨਵੈਸਟ ਕਰਤਾ ਪੂਰਾ। ਠੀਕ ਹੈ। ਤੇ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਤੁਸੀਂ ਪਟੀਸ਼ਨ ਦੇ ਫਾਈਲ ਪੈਂਡਿੰਗ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਖਾਨਾ ਪੂਰਤੀ ਪੂਰੀ ਕਰ ਸਕਦੇ ਆ। ਪਰ ਸਾਡੀ ਰეკਮੈਂਡੇਸ਼ਨ ਇਹੀ ਹੈ ਕਿ ਜਦ ਤੱਕ ਤੁਹਾਡੀ ਪਟੀਸ਼ਨ ਅਪਰੂਵ ਨਹੀਂ ਹੁੰਦੀ, ਤੁਹਾਡਾ ਪੈਸਾ ਵਿੱਚ ਹੀ ਰਹਿਣਾ ਚਾਹੀਦਾ, ਤੇ ਤੁਹਾਡਾ ਇਰਾਦਾ ਇਹ ਹੋਣਾ ਚਾਹੀਦਾ ਕਿ ਇਹ ਪੈਸਾ ਤੁਸੀਂ ਬਿਜ਼ਨਸ ਇਨਵੈਸਟ ਕਰਨਾ ਪੱਕੇ ਤੌਰ ਤੇ, ਐਟ ਰਿਸਕ ਹੋਣਾ ਚਾਹੀਦਾ, ਤੇ ਪੈਸਾ ਜ਼ੀਰੋ ਵੀ ਹੋ ਸਕਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਹੋ ਕਿ ਮੈਂ 1 ਮਿਲੀਅਨ ਦੀ ਜ਼ਮੀਨ ਲੈ ਲਈ, ਉਹਨੂੰ ਉਹ ਕਹਿੰਦੇ ਕਿ ਪੈਸਾ ਐਟ ਰਿਸਕ ਨਹੀਂ ਹੈਗਾ, ਪੈਸਾ ਤੁਹਾਡਾ ਕਮਰਸ਼ੀਅਲ ਸੈਂਸ ਦੇ ਵਿੱਚ ਐਟ ਰਿਸਕ ਹੋਣਾ ਚਾਹੀਦਾ। ਸੋ ਇਹਦੀ ਥੋੜੀ ਜਿਹੀ ਉਹਨਾਂ ਨੇ ਜਿਹੜਾ 2 ਈਅਰ ਫਾਈਲਿੰਗ ਵਿੰਡੋ ਆ, ਉਹਦੀ ਕਲੈਰੀਫਿਕੇਸ਼ਨ ਇਹਨਾਂ ਨੇ ਜਿਹੜੀ ਦਿੱਤੀ ਹੈ। ਜੀ। ਸੋ ਬਿਲਕੁਲ, ਸਰੋਤਿਓ, ਇੱਥੇ ਹੁਣ ਆਪਾਂ ਬ੍ਰੇਕ ਵੀ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200, 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਵਾਲ ਪੁੱਛ ਸਕੋਗੇ। ਇੱਕ ਜਾਣ ਤੋਂ ਪਹਿਲਾਂ ਥੋੜਾ ਗੱਲ ਕਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਹੁਣ ਇਜ਼ਰਾਈਲ ਹਮਾਸ ਵਾਲਾ ਨਵਾਂ ਰੌਲਾ ਆਪਣੇ ਸਾਹਮਣੇ ਆ ਦੁਨੀਆ ਭਰ ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਨੇ $100 ਬਿਲੀਅਨ ਮੰਗਿਆ, ਜਿਹਦੇ ਵਿੱਚ ਉਹਨਾਂ ਨੇ ਸਦਰਨ ਬਾਰਡਰ ਦੇ ਉੱਤੇ ਵੀ ਐਨਫੋਰਸਮੈਂਟ ਨੂੰ ਵਧਾਉਣ ਦੇ ਲਈ ਰਾਸ਼ੀ ਜਿਹੜੀ ਉਹ ਮੰਗੀ ਆ। ਸੋ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਕੀ ਭਾਵ ਲਾ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ
ਬਾਰਡਰ ਦੇ ਉੱਤੇ ਹੋਰ ਕਿੰਨੀ ਕੁ ਸਖਤੀ ਇਸ ਦੇ ਨਾਲ ਵੱਧ ਸਕਦੀ ਹੈ? ਮੈਂ ਖਬਰ ਉਹਨਾਂ ਦੀ ਪੜ੍ਹਦਾ ਸੀ, ਹੁਣ ਡਿਪੈਂਡ ਕਰਦਾ ਕਿਹੜੇ ਪਰਸਪੈਕਟਿਵ ਤੋਂ ਤੁਸੀਂ ਇਹਨੂੰ ਵੇਖਦੇ ਆ ਸਾਰੀ ਸਿਚੁਏਸ਼ਨ ਨੂੰ। ਕੀ ਤੁਸੀਂ ਇਹਨੂੰ ਐਜ਼ ਅ ਆਕੂਪੇਸ਼ਨ ਦੇਖਦੇ ਆ ਕਿ ਇਜ਼ਰਾਈਲ ਨੇ ਆਕੂਪੇਸ਼ਨ ਕੀਤੀ ਸੀਗੀ? ਸਾਰੀ ਹਿਸਟਰੀ ਉੱਥੇ ਹੈਗੀ ਆ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ। ਡਰ ਸਾਨੂੰ ਕਿਸੇ ਦਾ ਨਹੀਂ, ਕਿਸੇ ਲੌਬੀ ਦਾ ਨਹੀਂ, ਭਾਵੇਂ ਯਹੂਦੀ ਆ ਭਾਵੇਂ ਪੈਲਸਟੀਨੀਅਨ ਆ। ਜੋ ਫੈਕਟ ਆ ਉਹ ਫੈਕਟ ਆ। ਜਿਹੜੀ ਹੁਣ ਇਹਦੇ ਵਿੱਚ ਮੇਨ ਖਬਰ ਉਹ ਆ ਕਿ ਪੈਂਟਾਗਨ ਕਹਿੰਦਾ ਕਿ 6 ਬਿਲੀਅਨ ਦੀ, ਕਹਿੰਦਾ 6 ਬਿਲੀਅਨ ਦੀ ਅਕਾਊਂਟਿੰਗ ਐਰਰ ਹੋ ਗਈ, ਕਹਿੰਦੇ ਜ਼ਿਆਦਾ ਪੇਜ ਹੋ ਗਿਆ 6 ਬਿਲੀਅਨ, ਕਹਿੰਦੇ ਗਲਤੀ ਹੋ ਗਈ। ਗਲਤੀ ਹੋ ਗਈ, ਕਹਿੰਦੇ 6 ਬਿਲੀਅਨ ਜ਼ਿਆਦਾ, ਕਹਿੰਦੇ ਪੇਜ ਹੋ ਗਿਆ। 6 ਰੁਪਈਏ ਨਹੀਂ, ਕੋਈ 6 ਡਾਲਰ ਨਹੀਂ, 6 6 ਬਿਲੀਅਨ ਬਿਲੀਅਨ। ਜ਼ਿਆਦਾ ਪੇਜ ਹੋ ਗਿਆ। ਹੂੰ ਤੇ ਇਹ ਸਾਰੇ ਭਾਈ, ਇਹ ਸਾਰੀ ਚੀਜ਼ ਨੂੰ ਸਮਝੋ, ਠੀਕ ਆ? ਸਾਰੀ ਚੀਜ਼ ਨੂੰ ਜਿਹੜੀ ਸਮਝੋ, ਜਦੋਂ ਕਿਹੜਾ ਇਰਾਕ ਆ, ਕਿੱਥੇ ਵੈਪਨ ਆਫ ਮਾਸ ਡਿਸਟਰਕਸ਼ਨ ਹੈਗੇ ਆ? ਕੋਈ ਨਹੀਂ ਵਿਖਿਆ ਉੱਥੇ, ਪਿਸਤੌਲ ਵੀ ਨਹੀਂ ਵਿਖੀ ਕਿਸੇ ਨੂੰ। ਪੂਰਾ ਦੇਸ਼ ਕਬਾੜਾ ਕਰਤਾ, ਮਿਲੀਅਨਸ ਦੇ ਵਿੱਚ ਲੋਕ ਮਾਰਤੇ। ਓਬਾਮੇ ਹੋਣਾ ਨੇ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀਗਾ। ਡਰੋਨ ਪ੍ਰੋਗਰਾਮ ਐਕਸਪੈਂਡ ਕੀਤਾ, 2 ਮਿਲੀਅਨ ਤੋਂ ਜ਼ਿਆਦਾ ਜਿਹੜੀ ਟਾਰਗੇਟਡ ਸ਼ੂਟਿੰਗਸ ਜਿਹੜੀਆਂ ਉਰੇ ਹੋਈਆਂ। ਲੀਬੀਆ ਦਾ ਬੰਦਾ ਇਹਨਾਂ ਨੇ ਚੱਕਤਾ, ਗਦਾਫੀ। ਉਸ ਤੋਂ ਬਾਅਦ ਜਿਹੜੇ ਆ ਸਾਰੇ ਮੁਲਕ ਹੈਗੇ ਆ, ਈਰਾਨ, ਅਫਗਾਨਿਸਤਾਨ, ਤੁਸੀਂ ਦੇਖੋ, ਜਦੋਂ ਤੁਸੀਂ ਇਹਨਾਂ ਦੀਆਂ ਪੁਰਾਣੀਆਂ ਫੋਟੋਆਂ ਦੇਖੋ ਨਾ 1960-70, ਇਹ ਇੰਡੀਆ ਦੇ ਅੱਜ ਦੇ ਇੰਡੀਆ ਨਾਲੋਂ ਵੀ ਜ਼ਿਆਦਾ ਮਾਡਰਨ ਸੀਗੇ। ਇਹਨਾਂ ਦੀ ਤੁਸੀਂ ਯੂਨੀਵਰਸਿਟੀਆਂ ਦੀਆਂ ਫੋਟੋਆਂ ਦੇਖੋ, ਇਹਨਾਂ ਦੇ ਲੋਕਾਂ ਦਾ ਰਹਿਣ ਦਾ ਲਾਈਫਸਟਾਈਲ ਦੇਖੋ, ਇਹਨਾਂ ਦੀ ਤੁਸੀਂ ਖੇਡਾਂ, ਸਪੋਰਟਸ, ਫੈਸ਼ਨ, ਇਹਨਾਂ ਦੀ ਪਾਰਟਿਸਿਪੇਸ਼ਨ ਦੇਖੋ। ਸੋ ਰਾਤੋਂ ਰਾਤ ਹੀ ਮੁੱਦਾ ਜਿਹੜਾ ਪੈਦਾ ਹੋ ਜਾਂਦਾ, ਰਾਤੋਂ ਰਾਤ ਹੀ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਸਹੀ ਚੱਲ ਰਿਹਾ ਹੁੰਦਾ, ਰਾਤੋਂ ਰਾਤ ਹੀ ਮੁੱਦੇ ਜਿਹੜੇ ਪੈਦਾ ਹੋ ਜਾਂਦੇ ਆ। ਯੂਕਰੇਨ ਨੂੰ ਏਡ ਜਾਣੀ ਸੀਗੀ, ਉਹਨਾਂ ਨੇ ਮਨਾ ਕਰਤਾ, ਸਰਕਾਰ ਨੇ ਹੋਲਡ ਤੇ ਪਾਤਾ ਕਿ ਨਹੀਂ, ਯੂਕਰੇਨ ਨੂੰ ਕੋਈ ਏਡ ਨਹੀਂ ਭੇਜਣੀ। ਤੇ ਯੂਕਰੇਨ ਨੂੰ ਨਹੀਂ ਗਈ। ਤੇ ਉਹ ਜਿਹੜੀ ਹੁਣ ਯੂਕਰੇਨ ਨੂੰ ਜੇ ਏਡ ਮੰਨ ਲਓ ਜਾਣੀ ਵੀ ਆ, ਉਹ ਜਾਣੀ ਕਿੱਥੇ ਆ? ਮਤਲਬ ਕਿਸ ਚੀਜ਼ ਤੇ ਉਹਨਾਂ ਨੇ ਪੈਸੇ ਖਰਚਣੇ ਆ? ਉਹ ਐਂਟਰਟੇਨਮੈਂਟ ਤੇ ਖਰਚਣੇ ਨਹੀਂ, ਪੈਸੇ ਲੜਾਈ ਲਈ ਜਾਣੇ ਆ। ਸੋ ਵਾਰ ਮਸ਼ੀਨ ਨੂੰ ਜਿਹੜੇ ਫੀਡ ਹੋਣੇ ਆ, ਕੰਟਰੈਕਟਰਸ ਦੇ ਜਿਹੜੇ ਪੈਸੇ ਰੁਕੇ ਆ ਨਹੀਂ ਰਹੇ, ਮਿਲ ਨਹੀਂ ਰਹੇ, ਉਧਰ ਜਾਣੇ ਆ ਸਾਰੇ, ਉਧਰ ਜਾਣੇ ਆ ਸਾਰੇ। ਜਿਹੜਾ ਰਸ਼ੀਆ ਵੀ ਆ, ਉਹ ਕੋਈ 100% ਥੋੜਾ ਨਾਲ ਲੜ ਰਿਹਾ, ਐਡਾ ਵੱਡਾ ਉਹ ਪਾਵਰਫੁਲ ਮੁਲਕ ਆ। ਉਹ ਕੋਈ, ਉਹ ਤਾਂ ਇਦਾਂ ਕਿ ਜਿੱਦਾਂ ਬੱਚੇ ਨੂੰ ਇੱਕ ਸਾਈਡ ਤੇ ਰੱਖਿਆ। ਤੇ ਉਹ ਫੈਕਟਸ ਕੀ ਕਹਿੰਦੇ ਆ, ਇਹਦਾ ਹੁਣ ਐਗਜ਼ੈਕਟ ਟੈਲੀ ਤਾਂ ਕਿਤੇ ਨਹੀਂ। ਰਸ਼ੀਆ ਨਾਲੋਂ ਵੱਧ ਖਰਚਾ ਲੜਾਈ ਉਹ ਕਰ ਰਿਹਾ ਵਾ, ਰਸ਼ੀਆ ਨਾਲੋਂ ਵੱਧ ਖਰਚਾ ਅਮਰੀਕਾ ਦਾ ਹੋਇਆ ਪਿਆ ਵਾ। ਗੱਲ ਨੂੰ ਸਮਝ ਕੇ ਦੇਖੋ ਵਿੱਚ ਪਾ ਕੇ, ਕਿ ਜਿਹੜਾ ਦੇਸ਼ ਲੜ ਰਿਹਾ ਵਾ, ਉਹਨਾਂ ਨਾਲੋਂ ਜ਼ਿਆਦਾ ਖਰਚਾ ਉਹ ਵਾਲੇ ਦੇਸ਼ ਦਾ ਹੋ ਗਿਆ ਜਿਹੜਾ ਸਾਈਡ ਤੋਂ ਏਡ ਦੇ ਰਿਹਾ ਹੈਗਾ, ਜਿਹਦੇ ਡਾਇਰੈਕਟ ਬੰਦੇ ਵੀ ਨਹੀਂ ਹੈਗੇ। ਪੈਸਾ ਕਿੱਥੇ ਜਾ ਰਿਹਾ? 6 ਬਿਲੀਅਨ ਦੀ ਅਕਾਊਂਟਿੰਗ ਐਰਰ ਆ। ਜਿਹੜਾ ਇਰਾਕ ਵਾਰ ਇਹਨਾਂ ਦੀ ਸੀਗੀ, ਕਿੰਨੇ $3 ਟ੍ਰਿਲੀਅਨ ਦਾ ਜਿਹੜਾ ਕਿੰਨਾ ਸੀਗਾ ਆਡਿਟ ਮਿਸਿੰਗ ਸੀਗਾ, ਕਿ ਇਨਵੈਂਟਰੀ ਜਹਾਜ਼ ਜੂਜ ਕਿੱਥੇ ਆ? ਅਫਗਾਨਿਸਤਾਨ ਤੋਂ ਜਦੋਂ ਆਏ ਸੀਗੇ, ਉੱਥੇ ਆਪਣਾ ਸਾਰਾ ਜਿਹੜਾ ਸੀਗਾ ਜਹਾਜ਼ ਜੂਜ ਸਾਰੇ ਆਪਣੇ ਜਿਹੜੇ ਛੱਡ ਕੇ ਆ ਗਏ ਸੀਗੇ। ਉਹਨਾਂ ਤੇ ਹਮਲਾ ਇਹ ਕੀਤਾ ਕਿ ਹੁਣ ਕਿੱਡੇ 에ਅਰਪੋਰਟ ਤੇ ਚੈਕਿੰਗ ਕਿ ਇਹਨਾਂ ਨੇ ਹਮਲਾ ਕਰ ਦੇਣਾ ਸਾਡੇ ਦੇਸ਼ ਤੇ। ਕਿਹੜਾ ਹਮਲਾ ਹੋ ਗਿਆ ਐਡੇ ਦੇਰ ਚ? ਮਤਲਬ ਕਿ ਤੁਸੀਂ ਹੁਣ ਜਹਾਜ਼ ਵੀ ਛੱਡੇ ਆਪਣੇ, ਪਹਿਲਾਂ ਤੇ ਸੀਗੇ ਨਹੀਂ ਉਹਨਾਂ ਕੋਲ, ਪਹਿਲਾਂ ਤੇ ਚੱਲ ਦੇਸ਼ ਹੀ ਉਹਨਾਂ ਦੇ ਕੋਲ ਸੀ, ਤੁਹਾਡੀ ਮਸ਼ੀਨਰੀ ਵੀ ਉੱਥੇ ਰਹਿ ਗਈ। ਉਸ ਤੋਂ ਬਾਅਦ ਕਿਹੜਾ ਹਮਲਾ ਉਹਨਾਂ ਨੇ ਕਰ ਦਿੱਤਾ? ਕੀ ਉਹਨਾਂ ਨੇ, ਮਤਲਬ ਕਿਹੜੇ ਦੇਸ਼ ਨੇ ਵਾਰ ਔਨ ਟੈਰਰ ਜਿਹੜਾ ਹੈਗਾ, ਕਿੰਨਾ ਕੁ ਪਹਾੜ ਜਿਹੜਾ ਉਹਨਾਂ ਨੇ ਤੋਲ ਦਿੱਤਾ? ਠੀਕ ਆ, ਹੁਣ ਜਿਹੜਾ ਜੋ ਵੀ CNN ਨੂੰ ਚੱਕ ਲੋ, ਰਾਈਟ, ਸਿੱਧੇ ਸਾਫ਼ ਜਿਹੜਾ ਬੰਦਿਆਂ ਦਾ ਨੈਰੇਟਿਵ ਆ, ਕਿ ਉਹਨਾਂ ਨੇ ਇੱਕ ਨੈਰੇਟਿਵ ਆਪਣਾ ਤੁਹਾਨੂੰ ਦੇਣਾ ਸ਼ੁਰੂ ਕਰ ਦੇਣਾ। ਤੇ ਜਿਹੜਾ ਨੈਰੇਟਿਵ ਆ ਬੜਾ ਜ਼ਿਆਦਾ ਪ੍ਰੋ ਇਜ਼ਰਾਈਲ ਨੈਰੇਟਿਵ ਰਹਿਣਾ, ਕਿਉਂਕਿ ਆਬਵੀਅਸ ਰੀਜ਼ਨ ਆ। ਹਿਸਟਰੀ ਚ ਕਹਿਣ ਦੀ ਗੱਲ ਨਹੀਂ ਕੋਈ, ਇਹ ਸਾਰੀ ਜਿਹੜੀ ਲੌਬੀ ਪਿੱਛੋਂ ਦੀ ਕੰਟਰੋਲ ਕਰਦੀ ਆ। ਹਾਰਵਰਡ ਦੇ ਜਿਹੜੇ ਸਟੂਡੈਂਟ ਆ, ਠੀਕ ਆ, ਬੜਾ ਇਹ ਰੌਲਾ ਪਾਉਂਦੇ ਨਾ ਕਿ ਫਸਟ ਅਮੈਂਡਮੈਂਟ ਕੀ ਫਰੀडम ਆਫ ਸਪੀਚ ਜਿਹੜੀ ਹੈਗੀ ਆ। ਉਹ ਜਿਹੜੇ ਸਟੂਡੈਂਟ ਸੀਗੇ ਵਿਚਾਰੇ, ਜਿਨ੍ਹਾਂ ਨੇ ਪ੍ਰੋ ਪੈਲਸਟੀਨੀਅਨ ਵਿਚਾਰਧਾਰਾ ਆਪਣੀ ਲਿੱਤੀ, ਉਹਨਾਂ ਦੀ ਜਾਨ ਖਾ ਲਈ ਇਹਨਾਂ ਨੇ। ਉਹਨਾਂ ਦੇ ਟਰੱਕ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਲਾ ਕੇ ਕੈਂਪਸ ਦੇ ਵਿੱਚ, ਕੀ ਐਂਟੀ ਸਮੈਟਿਕ ਹੈਗੇ ਆ। ਉਹ ਭਰਾਵੋ, ਆਪਾਂ ਵੀ ਇੱਥੇ ਆਏ ਆ, ਸਾਡੇ ਨਾਲ ਵੀ ਕਿਹੜਾ, ਮੈਂ ਕਿਹਾ ਹੁਣ ਸਾਡਾ ਕਿਹੜਾ ਫੁੱਲਾਂ ਨਾਲ ਸਵਾਗਤ ਇੱਥੇ ਹੁੰਦਾ? ਆਪਾਂ ਤੇ ਕਦੇ ਕਿਹਾ ਨਹੀਂ ਕਿ ਸਾਡੇ ਨਾਲ ਬੜਾ ਧੱਕਾ ਹੁੰਦਾ। ਤੇ ਐਂਟੀ ਸਮੈਟਿਕ ਉਹਨਾਂ ਦੇ ਉਹ ਲਾਲੇ ਟਰੱਕ ਖੜਾ ਕਰਤਾ ਹਰੇਕ ਕੈਂਪਸਾਂ ਦੇ ਵਿੱਚ। ਜਿਹੜੇ ਬਿਲੀਅਨੇਰ ਆ ਸੀਗੇ, ਇੰਡਸਟਰੀਅਲਿਸਟ ਜਿਹੜੇ ਸੀਗੇ ਕਾਰਪੋਰੇਟ, ਉਹਨਾਂ ਨੇ ਹਾਰਵਰਡ ਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਨਾਂ ਰਿਲੀਜ਼ ਕਰੋ ਇਹ ਸਟੂਡੈਂਟਾਂ ਦਾ, ਤਾਂ ਕਿ ਇਹਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ, ਇਹਨਾਂ ਨੂੰ ਸੈੱਟ ਨਹੀਂ ਹੋਣ ਦੇਣਾ ਕਦੀ। ਉਹਨਾਂ ਦੇ ਪਿੱਛੇ ਖਰਾਬ ਹੋ ਜਾਊਗਾ। ਜਿਹੜੇ ਇੱਧਰ ਸੀਗੇ ਜੂਇਸ਼ ਬੰਦੇ, ਉਹਨਾਂ ਨੇ ਜੇ ਕਿਸੇ ਨੇ ਪੈਲਸਟਾਈਨ ਦੀ ਸ਼ਰਟ ਪਾਈ ਆ, ਉਹਨਾਂ ਨੂੰ ਚੇਜ਼ ਕੀਤਾ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਵਾਲੀ ਵਿਚਾਰਧਾਰਾ ਕਿਉਂ ਰੱਖਦੇ ਆ? ਉਹਨਾਂ ਨੂੰ ਉਗਰਵਾਦੀ ਇਹਨਾਂ ਨੇ ਜਿਹੜਾ ਠੱਪਾ ਜਿਹੜਾ ਲਾਤਾ। ਤੁਹਾਨੂੰ ਵੀ ਪਤਾ ਜਿਹੜੇ ਦੇਸ਼ ਤੋਂ ਆਪਾਂ ਆਨੇ ਆ, ਉਗਰਵਾਦੀ ਦੇ ਠੱਪੇ ਕਿੱਦਾਂ ਲਾਏ ਜਿਹੜੇ ਜਾਂਦੇ ਆ, ਠੀਕ ਆ। ਸਾਰੇ ਉਗਰਵਾਦੀ ਵਾਲੇ ਠੱਪੇ ਹੁੰਦੇ ਨਹੀਂ ਹੈਗੇ। ਗੱਲ ਇਹ ਆ, ਇਹ ਤਾਂ ਹੁਣ ਜਿਹਦੇ ਹੱਥ ਮਾਈਕ ਆ ਜੋ ਮਰਜ਼ੀ ਬੋਲੀ ਜਾਵੇ। ਇਹ ਚੀਜ਼ ਨੂੰ ਆਪਾਂ ਜਿਹੜਾ ਮੇਨ ਰੱਖਣਾ ਹੁੰਦਾ ਵਾ ਧਿਆਨ ਦੇ ਵਿੱਚ।
ਤੇ ਉੱਥੇ ਉਹ ਰੁਕੇ ਨਹੀਂ, ਜਿਹੜੇ ਉਹ ਹਾਰਵਰਡ ਵਾਲੇ ਸਟੂਡੈਂਟ ਸੀ ਉਹਨਾਂ ਦੇ ਇਕੱਲੇ-ਇਕੱਲਿਆਂ ਦੇ ਨਾਂ ਤੋਂ ਉਹਨਾਂ ਨੇ ਵੈਬਸਾਈਟ ਪਰਚੇਜ਼ ਕਰ ਲਈ। ਹੁਣ ਮੰਨ ਲਓ ਤੁਸੀਂ ਜੇ ਸਟੂਡੈਂਟ ਲੀਡਰ ਹੈਗੇ ਆ, ਤੁਹਾਡੀ ਇਹ ਵਿਚਾਰਧਾਰਾ ਅਮਰੀਕਾ ਦੇ ਵਿੱਚ ਤੁਸੀਂ ਹੈਗੇ ਆ, ਹਾਰਵਰਡ ਵਰਗੀ ਯੂਨੀਵਰਸਿਟੀ ਦੇ ਤੁਸੀਂ ਸਟੂਡੈਂਟ ਹੈਗੇ ਆ। ਉਹਨਾਂ ਨੇ ਕਿਹਾ ਇਹ ਵਿਚਾਰਧਾਰਾ ਨੂੰ ਰੋਕਣਾ, ਉਹਨਾਂ ਦੇ ਨਾਂ ਤੇ ਵੈਬਸਾਈਟ ਕਰਕੇ ਬੇਸਿਕਲੀ ਉਹਨਾਂ ਨੂੰ ਪੂਰਾ ਕਿ ਇਹਨਾਂ ਨੂੰ ਠੱਪ ਕਿੱਦਾਂ ਕਰਨਾ ਹੁਣ ਲਾਈਫ ਲੌਂਗ, ਹੈ ਨਾ, ਕਿ ਬੁੱਲੇ ਕਿੱਦਾਂ, ਡੇਅਰ ਕਿੱਦਾਂ ਕੀਤੇ। ਵੀ ਇਹਨਾਂ ਦਾ ਭਵਿੱਖ ਸਾਰਾ ਹੀ ਖਰਾਬ ਕਰਦੀ ਆ ਹੁਣ। ਇਹ ਸਿਚੁਏਸ਼ਨ ਕੰਪਲਿਕੇਟਡ ਆ, ਜਿਹਦੇ ਵਿੱਚ ਕੋਈ ਸਾਈਡ ਨਾ ਵੀ ਲੈਣੀ ਹੋਵੇ, ਠੀਕ ਆ। ਪਹਿਲੀ ਗੱਲ, ਹਾਊ ਡੇਅਰ ਯੂ, ਕਿ ਅਮਰੀਕਾ ਦੇ ਵਿੱਚ ਹੈਗੇ ਆ, ਫਰੀडम ਆਫ ਸਪੀਚ ਹੈਗਾ, ਹਾਊ ਡੇਅਰ ਯੂ ਕਿ ਤੁਸੀਂ ਕਹਿੰਦੇ ਕਿ ਇੱਕ ਬੰਦਾ ਇੱਥੇ ਵਿਚਾਰਧਾਰਾ ਨਹੀਂ ਰੱਖ ਸਕਦਾ। ਤੁਸੀਂ ਉਹ ਭੌਂਪੂ ਸਾਰੀ ਦੁਨੀਆ ਦੇ ਵਿੱਚ ਬਚਾਇਆ ਕਿ ਇਹ ਜਿਹੜੀ ਅਮਰੀਕਾ ਇੱਕ ਕੰਟਰੀ ਆ, ਇਹਨੂੰ ਇੱਥੇ ਲੋਕਾਂ ਨੂੰ ਫ੍ਰੀ ਸਪੀਚ ਬੋਲਣ ਦਾ ਜਿਹੜਾ ਹੱਕ ਹੈਗਾ। ਪਰ ਗੱਲ ਏਦਾਂ, ਜਦੋਂ ਤੁਹਾਡੇ ਆਪਣੇ ਵੱਲ ਜਦੋਂ ਏਦਾਂ ਦੀ ਗੱਲ ਆਉਂਦੀ ਆ, ਉਦੋਂ ਉਹ ਫਰੀडम ਆਫ ਸਪੀਚ ਕਿੱਥੇ ਜਾਂਦੀ ਆ? ਕਿੱਥੇ ਉਹ ਫਰੀडम ਆਫ ਸਪੀਚ ਗਈ ਆ? ਜਿਹੜੇ ਇੰਡੀਆ ਦੇ ਸੀਗੇ ਸਾਰੇ ਪ੍ਰਾਈਮ ਮਿਨਿਸਟਰ, ਹਰੇਕ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਆਕੂਪੇਸ਼ਨ ਆ ਪੈਲੇਸਟਾਈਨ ਦਾ ਜਿਹੜਾ ਉਹਨੂੰ ਇੱਕ ਇੰਡੀਪੈਂਡੈਂਟ ਹੋ ਰਿਹਾ ਹੈ। ਯੂਐਨ ਨੇ ਆਪਣਾ ਲਿਖਿਆ ਹੋਇਆ ਕਿ ਏਰੀਆ ਲੋੜ ਨਾਲੋਂ ਵੱਧ ਕਰ ਲਿਆ, ਮੈਪ ਉਹਨਾਂ ਦਾ ਤੁਸੀਂ ਵੇਖ ਲਓ। ਤੇ ਇਹ ਵਾਲਾ ਹੁਣ ਜਿਹੜਾ ਬੰਦਾ ਆਇਆ ਨਵਾਂ, ਮੋਦੀ ਸਾਹਿਬ, ਇਹ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਆ ਕਿ ਇਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਦਾ ਸਾਥ ਦੇਣਾ, ਕਿ ਇੰਡੀਆ ਰੈਡੀ ਹੈਗਾ। ਹੁਣ ਕੀ ਮਸਲਾ ਹੈਗਾ? ਇਹ ਕੋਈ ਸਟ੍ਰੈਟਜੀ ਆ, ਇਹ ਕੋਈ ਟੈਕਟਿਕਸ ਆ, ਕਿ ਇਹ ਮੁਸਲਿਮ ਹੇਟਰੇਡ ਆ, ਕਿ ਕੀ ਹੈਗਾ ਇਹ ਆਪਾਂ ਵਿਚਾਰਧਾਰਾ ਨਹੀਂ ਤੁਹਾਨੂੰ ਦੇ ਸਕਦੇ, ਤੁਹਾਡਾ ਆਪਣਾ ਵਿਚਾਰ ਆ, ਹਰੇਕ ਬੰਦੇ ਦਾ ਆਪਣਾ ਆਪਣਾ ਸਟੈਂਸ ਆ। ਇੱਥੇ ਸਿਰਫ ਇੱਕ ਗੱਲ ਜਿਹੜੀ ਮੇਨ ਉਹ ਹੈਗੀ ਆ ਕਿ ਅਮਰੀਕਾ ਵਾਕਈ ਇੱਕ ਫ੍ਰੀ ਕੰਟਰੀ ਹੈਗਾ। ਤੇ ਜਿੱਦਾਂ ਹੁਣ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਹੋਇਆ ਜਿਹੜਾ ਕਿ ਫ੍ਰੀ ਕੈਂਪਸ ਨਹੀਂ ਰਿਹਾ, ਉਹਨਾਂ ਨੇ ਪ੍ਰੋਫੈਸਰ ਕਈ ਫਾਇਰ ਕਰਤੇ, ਜਿਹੜੇ ਬਿਲੀਅਨੇਅਰ ਜਿਹੜੇ ਫੰਡ, ਉਹਨਾਂ ਨੇ ਆਪਣੀ ਸਕਾਲਰਸ਼ਿਪਾਂ ਵਿਡਰਾ ਕਰ ਲਈਆਂ। ਤੇ ਇਹ ਫਿਰ ਤੁਸੀਂ ਧੱਕਾ ਕਰ ਰਹੇ, ਹੈ ਨਾ। ਧੱਕਾ ਜਿਹੜਾ ਹੈਗਾ ਉਹ ਸਹੀ ਆ ਭਾਵੇਂ ਗਲਤ ਆ। ਧੱਕਾ ਮੇਰੀ ਨਜ਼ਰ 'ਚ ਹਮੇਸ਼ਾ ਧੱਕਾ ਜਿਹੜਾ ਮਾੜਾ, ਗਰੀਬ ਮਾਰ ਹਮੇਸ਼ਾ ਜਿਹੜੀ ਮਾੜੀ ਆ। ਤੇ ਗਰੀਬ ਜਿਹੜਾ ਆਪਣੇ ਬਚਣ ਲਈ ਜੋ ਵੀ ਕਰਦਾ, ਉਹਨੂੰ ਤੁਸੀਂ ਜੋ ਵੀ ਕਹਿੰਦੇ ਆ, ਉਹ ਮੈਨੂੰ ਨਹੀਂ ਪਤਾ ਹੁਣ ਕਿ ਮੈਂ ਗਰਾਊਂਡ ਤੇ ਨਹੀਂ ਹੈਗਾ ਕਿ ਸਾਰਾ ਪੋਲੀਟਿਕਸ ਕੀ ਆ, ਕੌਣ ਕਿਹਦੇ ਨਾਲ ਕਿੱਦਾਂ ਰਲਿਆ ਹੋਇਆ। ਨਾਲ ਉੱਤੋਂ ਦੀ ਹੁਣ ਜਿਹੜਾ ਮੇਨ ਗੱਲ ਵੱਲ ਆਈਏ, ਮੌਈ ਦੇ ਵਿੱਚ ਹਵਾਈ ਦੇ ਵਿੱਚ ਫਾਇਰ ਲੱਗ ਗਏ ਸੀਗੇ, ਤੇ ਉਹ ਸਾਰਾ ਜਿਹੜਾ ਬਰਨ ਹੋ ਗਿਆ ਸੀਗਾ, ਜਿਹੜਾ ਉਹ ਵਾਲਾ ਏਰੀਆ ਵਾ ਲਾਹਾਈਨਾ, ਸਾਰਾ ਬਰਨ ਹੋ ਗਿਆ ਸੀਗਾ। ਆਰਟ ਗੈਲਰੀਆਂ ਗੁੱਲੀਆਂ ਸਾਰਾ ਸੜ ਸੁੱਕ ਕੇ ਸਵਾਹ ਹੋ ਗਿਆ, ਹੈ ਨਾ। ਉਹਦੀ ਬੜੀ ਕੰਟਰੋਵਰਸੀ ਜਿਹੜੀ ਚੱਲ ਰਹੀ ਆ ਕਿ ਉੱਥੇ ਉਹਨਾਂ ਨੇ ਸਾਰੀ ਏਡ ਜਿਹੜੀ ਸੀਗੀ ਬੰਦ ਕਰਤੀ ਸੀਗੀ, ਲੋਕਾਂ ਨੂੰ ਵੀ ਨਹੀਂ ਜਾਣ ਦਿੱਤਾ ਕਿ ਇਹ ਕੰਟੈਮੀਨੇਟਡ ਆ, ਇਨਫੋਰਮੇਸ਼ਨ ਵੀ ਨਹੀਂ ਰਿਲੀਜ਼ ਕੀਤੀ। ਜੇ ਤੁਸੀਂ ਪੜ੍ਹ ਕੇ ਦੇਖੋ, ਜਿਹੜਾ ਇਹਨਾਂ ਦੀ ਆਪਣੀ ਖੁਦ ਦੀ ਸਟੇਟ ਆ, ਫਿਮਾ ਵਾਲੇ ਜਦੋਂ ਉੱਥੇ ਗਏ, ਤੇ ਉਹ ਸਭ ਤੋਂ ਮਹਿੰਗੀ ਇੱਕ ਜਗ੍ਹਾ ਆ ਰਹਿਣ ਲਈ। ਤੇ ਅਮਰੀਕਾ ਵਾਲੇ ਕਹਿੰਦੇ ਕਿ ਉਹਨਾਂ ਨੂੰ ਨਾ ਪਰ ਫੈਮਿਲੀ $700 ਕਹਿੰਦੇ ਦੇਣੇ ਆ ਉਹਨਾਂ ਨੂੰ। ਤੇ $700 ਕਹਿੰਦੇ ਉਹਨਾਂ ਨੂੰ ਦੇਣੇ ਆ। ਤੇ ਜਿਹੜਾ ਹਵਾਈ ਵਾਲੇ ਸੀਗੇ ਉਹ ਕਹਿੰਦੇ ਕਿ ਜੇ ਆਪਾਂ ਇਹਨਾਂ ਨੂੰ ਕਹੀਏ ਕਿ ਆਪਾਂ ਯੂਕਰੇਨ ਆ ਜਾਂ ਆਪਾਂ ਇਜ਼ਰਾਈਲ ਆ, ਤੇ ਫਿਰ ਸਾਨੂੰ ਕਿੰਨੇ ਡਾਲਰ ਦੇਣਗੇ ਇਹ। ਉਹ ਸਾਰੇ ਨੂੰ ਜਿਹੜਾ ਬਿਲਡ ਕਰਨ ਦੀ ਕੋਸਟ ਜਿਹੜੀ ਉਹਨਾਂ ਦੀ ਹੈਗੀ ਆ, ਪੂਰਾ ਜੇ ਨਵਾਂ ਬਿਲਡ ਕਰਦੇ ਆ, ਜਿਹੜਾ ਹਵਾਈ ਇਹਨਾਂ ਦਾ ਸੜਿਆ ਵਾ, 3 ਤੋਂ 4 ਬਿਲੀਅਨ ਜਿਹੜਾ ਉਹਨਾਂ ਦਾ ਲੱਗਣਾ ਮੈਕਸਿਮਮ, ਤੇ ਉਹ ਕਿਸੇ ਨੇ ਨਹੀਂ ਦੇਣਾ। ਤੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਦੂਜੇ ਵੱਡੇ ਵਕੇਸ਼ਨ ਕਰਦੇ ਪਏ ਸੀਗੇ, ਉਹ ਸਪੀਚਾਂ ਉਹਨਾਂ ਦੀਆਂ ਸੁਣੋ, ਕਹਿੰਦੇ ਆਹੋ ਮੈਨੂੰ ਵੀ ਅੱਗ ਨਾਲ ਫੈਮਿਲੈਰਿਟੀ ਆ, ਇੱਕ ਵਾਰੀ ਮੇਰੀ ਵੀ ਕਾਰ ਸੜ ਗਈ ਸੀਗੀ। ਮੈਂ ਕਿਹਾ ਦੱਸ ਯਾਰ, ਤੇਰੀ ਕਾਰ ਸੜੀ ਨੂੰ ਤੂੰ ਆਪਣਾ, ਤੇਰੀ ਕਾਰ ਸੜੀ ਦਾ ਤੈਨੂੰ ਐਕਸਪੀਰੀਅੰਸ ਹੈਗਾ, ਗੱਲਾਂ ਤੈਨੂੰ ਅੱਧੀਆਂ ਭੁੱਲ ਜਾਂਦੀਆਂ ਬੋਲਦੇ ਸਪੀਚ। ਤੇ ਆਪਣੇ ਦੇਸ਼ਾਂ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਹੋਮਲੈਸ ਹੀ ਇੱਥੇ ਮਰੀ ਜਾਂਦੇ ਆ, ਹਨਾ। ਤੇ ਤੁਸੀਂ ਸਮਾਜ ਸੇਵਾ ਤੁਸੀਂ ਕਰਨੀ ਆ, ਟ੍ਰਿਲੀਅਨਸ ਆਫ ਡਾਲਰ, ਹਨਾ। ਤੇ ਫੇਰ ਕਹਿੰਦੇ ਜਦੋਂ ਟਰੰਪ ਵਾਲਾ ਆ ਕੇ ਬੋਲਦਾ ਉਹ ਮਾੜਾ ਹੋ ਗਿਆ, ਹਨਾ, ਉਹਨੂੰ ਕਹਿੰਦੇ ਇਹ ਰੇਸਿਸਟ ਆ ਜਾਂ ਏਦਾਂ ਵਾ ਨਾ। ਜਿਹੜਾ ਬੰਦਾ ਤੁਹਾਨੂੰ ਕਹਿੰਦਾ ਕਿ ਯਾਰ ਆਪਣੇ ਪਹਿਲਾਂ ਮੁਲਕ ਵੱਲ ਧਿਆਨ ਦਿਓ ਤੁਸੀਂ, ਉਹ ਬੰਦਾ ਮਾੜਾ ਹੋ ਗਿਆ। ਜਿੱਥੇ ਤੁਹਾਡੀ ਕਾਊਂਟਿੰਗ ਆਡਿਟਿੰਗ ਉਹ ਸਟੈਂਡ ਲਿਆ, ਉੱਥੇ ਤੁਸੀਂ ਕਹਿੰਦੇ ਬੰਦਾ ਰੇਸਿਸਟ ਆ, ਬੰਦਾ ਐਂਟੀ ਸਮੈਟਿਕ ਆ। ਜੀ ਬਿਲਕੁਲ। ਸੋ ਦੇਖੋ ਕਾਫੀ ਕੁਛ ਹੋ ਰਿਹਾ, ਕਾਫੀ ਕੁਝ ਹੁੰਦਾ ਰਹਿਣਾ, ਚੀਜ਼ਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ। ਜਦੋਂ ਵੀ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਹੁੰਦੀਆਂ ਤਾਂ ਬੰਦਾ ਅਕਸਰ ਕਹਿ ਦਿੰਦਾ ਵੀ ਲੱਗਦਾ ਇਲੈਕਸ਼ਨ ਨੇੜੇ ਆ, ਵਾਕਈ ਨੇੜੇ ਆ। ਸੋ ਅੱਗੇ ਹੋਰ ਕੀ ਕੁਛ ਹੋਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਤੇ ਇੱਥੇ ਆਪਾਂ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਸਰੋਤੇ ਤੁਹਾਡੀਆਂ ਲਵਾਂਗੇ ਕਾਲ ਕਰਨ ਦੇ ਲਈ ਨੰਬਰ ਆ ਜੀ 408 272 5200 4082725200। ਹਾਂਜੀ
ਭਰਾਵੋ ਇਹ ਪ੍ਰੋਗਰਾਮ ਚੱਲ ਰਿਹਾ ਸੀਗਾ, ਉਹਦੇ ਵਿੱਚ ਨਹੀਂ ਕਾਲ ਤੁਹਾਡੀ ਲੈ ਸਕਦੇ, ਵਿੱਚ ਭਾਜੀ ਮੇਰਾ ਫ਼ੋਨ ਚੱਕੋ, ਭਾਜੀ ਮੇਰਾ ਫ਼ੋਨ ਚੱਕੋ, ਹੁਣ ਮੈਂ ਰੇਡੀਓ ਪ੍ਰੋਗਰਾਮ ਨੂੰ ਰੋਕ ਕੇ ਕਿੱਦਾਂ ਫ਼ੋਨ ਚੱਕਾਂ ਤੁਹਾਡਾ? ਹੁਣ ਪੁੱਛੋ ਸਵਾਲ ਜਿਹੜਾ ਪੁੱਛਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ ਅੱਜ ਥੋੜੇ ਜਿਹੇ ਕੁਐਸਚਨ ਜ਼ਿਆਦਾ ਹੀ ਲੈਣੇ ਆ। ਪਹਿਲਾਂ ਹੀ ਆਪਾਂ ਵਕੀਲ ਸਾਹਿਬ ਨੂੰ ਪਹਿਲਾਂ ਹੀ ਬੇਨਤੀ ਕਰ ਲੈਂਦੇ ਆ ਕਿਉਂਕਿ ਕਾਰਨ ਕੀ ਆ ਵੀ ਨੈਕਸਟ ਵੀਕ 2 ਨਗਰ ਕੀਰਤਨ ਹੈਗੇ ਆ। ਇੱਕ ਸਿਲਮਾ ਆਪਣੇ ਕਲੋਵਿਸ ਪ੍ਰਿਜ਼ਨੋ ਦੇ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਤੇ ਦੂਜਾ ਬੇਕਰਸਫੀਲਡ। ਸੋ ਸਾਡੀਆਂ ਸਾਰੀਆਂ ਟੀਮਸ ਉੱਥੇ ਹੋਣੀਆਂ ਆ ਤੇ ਉਹ ਤੋਂ ਨੈਕਸਟ ਵੀਕ ਜਿਹੜਾ ਆ ਉਹ ਜੁਬਾ ਸਿਟੀ ਜਿਹੜਾ ਨਗਰ ਕੀਰਤਨ ਆ ਉੱਥੇ ਹੋਣੀ ਆ ਤੇ ਉੱਥੇ ਜੇ ਤਿਰਕੀਆਣਾ ਹੋਣੀ ਵੀ ਉੱਥੇ ਜ਼ਰੂਰ ਹੋਣਗੇ ਤੇ ਉੱਥੇ ਵੀ ਤੁਸੀਂ ਉਹਨਾਂ ਨੂੰ ਵੀ ਜੇ ਮਿਲਣਾ ਆ ਸਾਡੇ ਟੀਮ ਦੇ ਮੈਂਬਰ ਹੀ ਆ ਤੇ ਉਹਨਾਂ ਨੂੰ ਵੀ ਮਿਲ ਸਕਦੇ ਤੇ ਸਾਡੇ ਜਿਹੜੇ ਸਟੂਡੀਓ ਉੱਥੇ ਜਿਹੜੇ ਸਾਡਾ ਬੂਥ ਹੋਊਗਾ ਉੱਥੇ ਵੀ ਆ ਕੇ ਮਿਲਿਓ। ਤੇ ਸੋ ਇਸ ਕਰਕੇ 2 ਵੀਕਸ ਆਉਣ ਵਾਲੇ ਜਿਹੜੇ ਆ ਉਹਨਾਂ 'ਚ ਆਪਾਂ ਕਾਲਾਂ ਨਹੀਂ ਲੈ ਸਕਾਂਗੇ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀਆਂ ਵੱਧ ਤੋਂ ਵੱਧ ਜਿਹੜੀਆਂ ਕਾਲਸ ਆ ਉਹ ਤੁਹਾਡੀਆਂ ਲੈ ਲਈਏ। ਜੀ ਸਾਡੇ ਸਭ ਤੋਂ ਪਹਿਲੇ ਕਾਲਰ ਹੈਗੇ ਆ ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਸੀਗਾ ਤੇ ਜਿਸ ਤਰ੍ਹਾਂ ਮੈਂ USA ਦਾ ਸਿਟੀਜ਼ਨ ਆ ਤੇ ਮੇਰੇ ਮੰਮੀ ਡੈਡੀ ਜਿਹੜੇ ਉਹ ਕੈਨੇਡਾ ਦੇ ਸਿਟੀਜ਼ਨ ਆ ਜੀ ਤੇ ਅਸੀਂ ਨਾ ਉਹਨਾਂ ਨੂੰ ਅਪਲਾਈ ਕੀਤਾ ਸੀ ਆਪਣੇ ਕੋਲ ਮੰਗਾਉਣ ਨੂੰ ਜਿੱਦਾਂ ਹੁਣ ਸਿਆਣੇ ਹੋ ਗਏ ਤੇ ਸਾਡੇ ਕੋਲ ਆਏ USA ਵਿੱਚ ਜੀ। ਜਿੱਦਾਂ ਉਹਨਾਂ ਦਾ ਇੱਕ ਮੇਰਾ ਯਾਦ ਦੋਸਤ ਮੁੰਡਾ ਥੋੜਾ ਪੜ੍ਹਿਆ ਲਿਖਿਆ ਉਹਨੇ ਸਾਰਾ ਕੁਝ ਆਪੇ ਕਰਕੇ ਦਿੱਤਾ ਤੇ ਚਲੋ ਉਹਨਾਂ ਦੀ ਇੰਟਰਵਿਊ ਵੀ ਆ ਗਈ ਜੀ। ਜਿਹੜੀ ਇੰਟਰਵਿਊ ਆਈ ਮੰਮੀ ਦੀ ਇੰਟਰਵਿਊ ਹੋਰ ਡੇਟ ਦੀ ਆਈ ਡੈਡੀ ਦੀ ਹੋਰ ਡੇਟ ਦੀ ਆਈ ਜੀ। ਉਹ ਰਹਿੰਦੇ ਆ ਵੈਨਕੂਵਰ ਇੰਟਰਵਿਊ ਉਹਨਾਂ ਦੀ ਆਈ ਮੌਂਟਰੀਅਲ ਜਾ ਕੇ ਜੀ। ਉਹ ਵੀ ਵੱਖਰੀ ਡੇਟਾਂ ਦੇ ਤੇ ਹੁਣ ਉਹ ਸੀਨੀਅਰ ਸਿਟੀਜ਼ਨ ਸੀਗੇ 95 ਜਿਹੜੇ ਡੈਡੀ ਓਲਡ ਆ ਤੇ 82 ਤੋਂ ਟਰੈਵਲ ਕਰਨ ਜਾ ਹੀ ਨਹੀਂ ਸਕਦੇ ਸੀ ਤੇ ਸਾਡੇ ਕੋਲ ਇੰਟਰਵਿਊ ਸਕਿਪ ਹੋ ਗਈ ਜੀ। ਇੰਟਰਵਿਊ ਲੱਗੀ ਨਾ ਵੀ ਸਾਡੀ ਨੂੰ ਕੋਈ 3 ਮਹੀਨੇ ਹੋ ਗਏ ਜੀ ਆਈ ਸੀ ਸਾਡੀ ਜੂਨ ਵਿੱਚ ਆਈ ਸੀ ਤੇ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਵਾ ਸਾਨੂੰ ਕੋਈ ਸਮਝ ਨਹੀਂ ਆ ਰਹੀ। ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਫੋਨ ਨੰਬਰ ਉਹਨਾਂ ਨੇ ਈਮੇਲਾਂ ਕੀਤੀਆਂ ਉਹ ਆਂਸਰ ਹੀ ਨਹੀਂ ਆ ਰਿਹਾ ਉਹਨਾਂ ਦਾ ਜੀ। ਸੋ ਪਹਿਲੀ ਗੱਲ ਤਾਂ ਕੌਂਸੂਲੇਟ ਉੱਥੇ ਮੌਂਟਰੀਅਲ ਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਬੰਬੇ ਬਣਾਤਾ ਇਹਨਾਂ ਨੇ। ਪਹਿਲਾਂ ਦਿੱਲੀ ਸੀਗਾ ਕਨਵੀਨੀਅੰਟ ਤੇ ਹੁਣ ਉਹ ਖੱਜਲ ਖਰਾਬੀ ਉੱਥੇ ਜ਼ਿਆਦਾ। ਦੂਸਰੀ ਗੱਲ ਜਿਹੜੀ ਡੇਟ ਆ ਉਹ ਅਲੱਗ-ਅਲੱਗ ਆ ਸਕਦੀ ਹੈ ਕਿਉਂਕਿ ਐਪਲੀਕੇਸ਼ਨ ਅਲੱਗ-ਅਲੱਗ ਆ ਮੌਮ ਡੈਡ ਦੀਆਂ। ਕੋਈ ਗਰੰਟੀ ਨਹੀਂ ਕਿ ਇਹ ਇਕੱਠੀ ਹੋਣੀ ਤੇ ਇਹਦੇ ਵਿੱਚ ਕੋਈ ਅਲੱਗ ਗੱਲ ਨਹੀਂ ਹੈਗੀ ਕਿ ਤੇ ਜਿਹੜਾ ਤੁਸੀਂ ਕਹਿ ਰਹੇ ਕਿ ਡਿਲੇ ਚੱਲਦਾ ਵਾ ਉਹ ਤੁਹਾਡੇ ਇਕੱਲੇ ਨਾਲ ਨਹੀਂ ਉਹ ਕਈ ਜਣਿਆਂ ਦੀ ਪ੍ਰੋਬਲਮ ਆ ਉਸ ਕੌਂਸੂਲੇਟ ਦੇ ਵਿੱਚ। ਤੁਸੀਂ ਉਹਨਾਂ ਨਾਲ ਫੋਲੋ ਅਪ ਕਰ ਸਕਦੇ ਆ ਜ਼ਰੂਰ ਤੇ ਜੇ ਨਹੀਂ ਜਵਾਬ ਜੋ ਕੋਈ ਆਂਦਾ ਤੇ ਜਿਹੜਾ ਕਾਂਗਰਸਮੈਨ ਹੁੰਦਾ ਤੁਹਾਡਾ ਲੋਕਲ ਉਹਨੂੰ ਕਹਿ ਕੇ ਸਿਫਾਰਿਸ਼ ਪਵਾ ਸਕਦੇ ਆ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਆ ਰਹੀ ਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅੱਛਾ ਉਹ ਸਾਡੀਆਂ ਫੀਸਾਂ ਫੂਸਾਂ ਉਹ ਰਹਿ ਜਾਣਗੀਆਂ ਉਹ ਸਟਾਰ ਹੋ ਜਾਣਗੀਆਂ ਕੁਝ ਚਿਰ ਬਾਅਦ ਤੁਸੀਂ ਸਾਲ 'ਚ ਉਹਨਾਂ ਨੂੰ ਕੰਟੈਕਟ ਕਰਨਾ ਹੁੰਦਾ। ਜੇ ਤੁਸੀਂ ਸਾਲ 'ਚ ਕੰਟੈਕਟ ਕਰ ਲਓ ਤੇ ਉਹ ਰਹਿ ਜਾਣੀਆਂ ਫੀਸਾਂ ਫਿਰ ਐਕਸਪਾਇਰ ਨਹੀਂ ਹੋਊਗੀ। ਕੰਟੈਕਟ ਤਾਂ ਕਰਦਾ ਸੀ ਪਰ ਹੁਣ ਆ ਨਹੀਂ ਰਿਹਾ ਕੋਈ ਆਨਸਰ ਉਹਨਾਂ ਦਾ। ਚਲੋ ਕੋਈ ਨਹੀਂ ਭਾਈ ਠੀਕ ਹੈ ਓਕੇ ਜੀ। ਨਾਲੇ ਇਹਦਾ ਇਦਾਂ ਸੀਗਾ ਕਿ ਇਹਦੇ ਤੁਹਾਡੇ ਹੋਰ ਵੀ ਸੀਗੀ ਜਿਹੜਾ ਪੜ੍ਹਿਆ ਲਿਖਿਆ ਫਰੈਂਡ ਆ ਉਹਨੂੰ ਦੱਸਿਓ ਕਿ ਭਾਈ ਇਹ ਇੱਕ ਹੋਰ ਵੀ ਆਪਸ਼ਨ ਹੁੰਦੀ ਆ। ਘਰ ਦੇ ਜਦੋਂ ਵਿਜ਼ਿਟ ਕਰਨ ਆਉਂਦੇ ਆ ਜੇ ਆਉਣ ਤੋਂ ਬਾਅਦ 90 ਦਿਨ ਬਾਅਦ ਉਹਨਾਂ ਦਾ ਇਰਾਦਾ ਬਣ ਜਾਵੇ ਤਾਂ ਇੱਥੇ ਹੀ ਸਾਰਾ ਕੁਝ ਜਿਹੜਾ ਸਮੇਟ ਹੋ ਜਾਂਦਾ ਵਾ ਤੇ ਪੜ੍ਹੇ ਲਿਖੇ ਫਰੈਂਡ ਨੇ ਪੰਗਾ ਜ਼ਿਆਦਾ ਪਾਤਾ ਤੁਹਾਡਾ ਥੋੜਾ ਜਿਹਾ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਗੁਰਮਿੰਦਰ ਸਿੰਘ ਜੀ। ਗੁਰਮਿੰਦਰ ਸਿੰਘ ਜੀ ਹੈਲੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਲਾਸਟ ਈਅਰ ਆਪਣਾ ਸਟਿਚ ਦਾ ਕੇਸ ਪਾਸ ਹੋਇਆ ਸੀ ਜੀ। ਉਸ ਤੋਂ ਬਾਅਦ ਆਪਾਂ I-360 ਅਪਲਾਈ ਕੀਤਾ ਜੀ। ਹੁਣ ਉਹਨਾਂ ਨੇ ਇਨਸੈਂਸ਼ੀਅਲ ਐਵੀਡੈਂਸ ਮੰਗੇ ਨੇ ਜੀ। ਉਹ ਪੋਜ਼ਿਟਿਵ ਸ਼ਾ ਕਿ ਨੈਗੇਟਿਵ ਸ਼ਾ ਹੈ? ਆਖਰੀ ਵਾਲੀ ਲਾਈਨ ਦੁਬਾਰਾ ਸਮਝਾਇਆ। ਉਹਨਾਂ ਨੇ ਐਵੀਡੈਂਸ ਕਾਹਦਾ ਮੰਗਿਆ? ਐਵੀਡੈਂਸ ਭਾਜੀ 11 ਮਹੀਨੇ ਬਾਅਦ ਮੰਗੇ ਨੇ ਜੀ। ਹੁਣ ਉਹਨਾਂ ਨੇ I-360 ਚ ਕੀ ਮੰਗਿਆ ਹੈਗਾ? ਹੁਣ ਉਹ ਹਾਲੇ ਭਾਜੀ ਆ ਨਹੀਂ ਰਹੀ ਹੈ ਲੈਟਰ ਆ ਨਹੀਂ ਰਹੀ। 3 ਵੀਕ ਹੋ ਗਏ ਭਾਜੀ ਲੈਟਰ ਵੀ ਨਹੀਂ ਆਉਣ ਦੀ। ਆਪਾਂ ਮੇਲ ਵੀ ਪਾਈ ਦੁਬਾਰਾ ਉਹਨਾਂ ਨੂੰ ਤੇ ਉਹ ਲੈਟਰ ਆਈ ਨਹੀਂ ਜੀ ਅਜੇ ਤੱਕ। ਉਹ ਚਿੱਠੀ ਕਈ ਵਾਰੀ ਇੱਧਰ ਉੱਧਰ ਹੋ ਜਾਂਦੀ ਹੈ। ਉਹਨਾਂ ਨਾਲ ਸੰਪਰਕ ਹੀ ਬਣਾ ਕੇ ਰੱਖੋ ਤੁਸੀਂ। ਲੈਟਰ ਉਹ ਜ਼ਰੂਰੀ ਆਣੀ ਤੇ ਨਾ ਉਹਦੇ ਲਈ ਏਦਾਂ ਕਰਨਾ ਤੁਸੀਂ ਜਦੋਂ ਤੁਸੀਂ ਉਹਨਾਂ ਨੂੰ ਨਾ ਕਾਲ ਕਰਨਾ ਵਾ ਕਸਟਮਰ ਸਰਵਿਸ ਵਾਲਿਆਂ ਨੂੰ ਕਾਲ ਕਰਨਾ ਵਾ
ਤੇ ਕਾਲ ਕਰਕੇ ਨਾ ਉਹਨਾਂ ਨੇ ਤੁਹਾਨੂੰ ਇੱਕ ਰੈਫਰੈਂਸ ਨੰਬਰ ਦੇਣਾ, ਰੈਫਰੈਂਸ ਨੰਬਰ ਜ਼ਰੂਰ ਲੈਣਾ ਉਹਨਾਂ ਕੋਲ ਕਿ ਰੈਫਰੈਂਸ ਨੰਬਰ ਕੀ ਆ, ਏਜੰਟ ਆਈਡੀ ਨੰਬਰ ਕੀ ਆ, ਕਿਉਂਕਿ ਕੱਲ ਨੂੰ ਜੇ ਤੁਹਾਨੂੰ ਉਹ ਕੇਸ ਡਿਨਾਈ ਕਰਦੇ ਆ ਕਿ ਤੂੰ ਕਾਲ ਨਹੀਂ ਕੀਤੀ ਸਾਨੂੰ ਜਾਂ ਕਿੱਦਾਂ ਵਾ, ਤੇ ਤੁਸੀਂ ਉਹ ਏਜੰਟ ਆਈਡੀ ਨੰਬਰ ਵਗੈਰਾ ਸਾਰਾ ਉਹਨਾਂ ਨੂੰ ਦੱਸ ਸਕਦੇ ਆ ਕਿ ਮੈਂ ਕਾਲ ਕੀਤੀ ਸੀ, ਮੈਨੂੰ ਵਾਕਈ ਜਿਹੜਾ ਨੋਟਿਸ ਨਹੀਂ ਮਿਲਿਆ, ਤੇ ਦੁਬਾਰਾ ਉਹਨਾਂ ਨੂੰ ਉਹੀ ਹੈ ਕਿ ਕਾਲ ਕਰਕੇ ਏਜੰਟ ਆਈਡੀ ਨੰਬਰ ਆਪਣਾ ਕਰੋ, ਤੇ ਵਕੀਲ ਦੇ ਸੌਰੀ ਤੇ ਵਕੀਲ ਨੂੰ ਐਵੀਡੈਂਸ ਕਿਹੜੇ ਹੋ ਸਕਦੇ ਨੇ ਜੀ, ਕੁਝ ਐਸਾ ਹੈਗਾ ਨਹੀਂ? ਇਹ ਮੈਂ ਹੁਣ ਯਾਰ ਕਿੱਦਾਂ ਦੱਸਦਾ, ਇਹ ਤਾਂ ਵੇਟ ਹੀ ਹੁਣ ਕਰਨੀ ਪੈਣੀ ਹੈ, ਕਿੱਦਾਂ ਕੀ ਹੈ। ਠੀਕ ਠੀਕ ਧੰਨਵਾਦ ਜੀ, ਧੰਨਵਾਦ। ਸਾਡੇ ਅਗਲੇ ਕਾਲਰ ਆ ਪ੍ਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ, ਜਿੱਦਾਂ ਆਪਣਾ ਹਨਾ ਅਸਾਈਲਮ ਕੇਸ ਗ੍ਰਾਂਟਡ ਹੋਏ ਨੂੰ ਆਪਣਾ 2 ਸਾਲ ਹੋ ਗਏ, 21 ਚ ਹੋਇਆ ਸੀ, ਤਾਂ ਆਪਾਂ ਫਿਰ 22 ਚ ਗ੍ਰੀਨ ਕਾਰਡ ਅਪਲਾਈ ਕਰ ਦਿੱਤਾ, ਰਾਈਟ? ਤੇ ਫਿਰ ਆਪਣਾ ਹਜੇ ਤੱਕ ਗ੍ਰੀਨ ਕਾਰਡ ਤਾਂ ਆਇਆ ਨਹੀਂ ਜੀ, ਤਾਂ ਪਰ ਜਿੱਦਾਂ ਆਪਣਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਦਸੰਬਰ ਚ, ਸੋ ਆਪਾਂ ਜਿੱਦਾਂ ਦੁਬਾਰਾ ਆਪਾਂ ਨੂੰ ਵਰਕ ਪਰਮਿਟ ਅਪਲਾਈ ਕਰਨਾ ਪੈਣਾ ਆ? ਨਹੀਂ, ਤੁਸੀਂ ਸਿੱਧੇ ਜਦੋਂ ਅਸਾਈਲਮ ਪਾਸ ਹੋ ਗਿਆ ਸਿੱਧੇ ਕੰਮ ਕਰ ਸਕਦਾ, ਲੋੜ ਨਹੀਂ ਵਰਕ ਪਰਮਿਟ ਅਪਲਾਈ ਕੀਤੇ ਦੀ। ਠੀਕ ਹੈ ਭਾਜੀ, ਪਰ ਆਪਾਂ ਜਦੋਂ ਆਪਣਾ ਗ੍ਰਾਂਟਡ ਹੋਇਆ ਸੀ ਨਾ, ਉਸ ਤੋਂ ਬਾਅਦ ਆਪਾਂ ਸਾਡੇ ਵਕੀਲ ਨੇ ਤਾਂ ਕਿਹਾ ਸੀ ਕਿ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਨਾ ਪੈਣਾ, ਆਪਾਂ ਉਦੋਂ ਤਾਂ ਕਰ ਦਿੱਤਾ ਸੀ, ਪਰ ਹੁਣ ਤਾਂ ਸਾਡਾ ਦੁਬਾਰਾ ਜਿੱਦਾਂ ਐਕਸਪਾਇਰ ਹੋ ਜਾਣਾ ਦਸੰਬਰ ਚ, ਸੋ ਮੈਂ ਇਹ ਪੁੱਛਣਾ ਸੀ ਵੀ ਕਰਨਾ ਹੈ ਜਾਂ ਆਪਾਂ ਕਰ ਸਕਦੇ ਹਾਂ ਕੰਮ? ਨਹੀਂ, ਕੰਮ ਕਰ ਸਕਦੇ ਤੁਸੀਂ, ਕੋਈ ਚੱਕਰ ਨਹੀਂ, ਜੇ ਅਸਾਈਲਮ ਗ੍ਰਾਂਟ ਹੋ ਗਿਆ ਕੰਮ ਕਰ ਸਕਦੇ। ਹੁਣ ਕਈ ਵਾਰੀ ਇਦਾਂ ਕਿ ਤੁਸੀਂ ਜਿੱਦਾਂ ਜੌਬ ਬਦਲਦੇ ਆ ਤੇ ਤੁਹਾਡਾ ਮਾਲਕ ਤੁਹਾਨੂੰ ਕਹਿੰਦਾ ਕਿ ਮੈਨੂੰ ਵਰਕ ਪਰਮਿਟ ਦਿਖਾ, ਤੁਹਾਨੂੰ ਫੇਰ ਲੋੜ ਪੈ ਸਕਦੀ ਹੈ, ਪਰ ਉਦਾਂ ਜੇ ਤੁਹਾਡਾ ਆਪਣਾ ਕੰਮ ਆ ਜਾਂ ਤੁਹਾਨੂੰ ਲੋੜ ਨਹੀਂ ਹੈਗੀ, ਤੁਸੀਂ ਆਥੋਰਾਈਜ਼ਡ ਟੂ ਵਰਕ ਹੈਗੇ ਆ ਬਿਨਾਂ ਵਰਕ ਪਰਮਿਟ ਦੇ ਵੀ। ਠੀਕ ਹੈ ਭਾਜੀ, ਤੇ ਇੱਕ ਆਪਣਾ ਜਿੱਦਾਂ ਹੋਰ ਪੁੱਛਣਾ ਸੀ, I-94 ਆਪਾਂ ਨੂੰ ਜਿੱਦਾਂ ਆਪਾਂ ਆਈ ਥਿੰਕ ਲੈਣਾ ਹੁੰਦਾ ਗ੍ਰਾਂਟਡ ਹੋਏ ਤੋਂ ਬਾਅਦ, ਇਹ ਵੀ ਰਾਈਟ ਹੈ? ਜਿੱਦਾਂ ਆਪਾਂ I-94 ਤੁਹਾਨੂੰ USCIS ਜਾਣਾ ਪੈਣਾ ਸੀਗਾ, ਆਪਣਾ ਫੀਲਡ ਆਫਿਸ ਦੇ ਵਿੱਚ ਉਹ ਦੇ ਦਿੰਦੇ ਆ। ਠੀਕ ਹੈ ਭਾਜੀ, ਹਾਂਜੀ, ਉਹ ਸਾਨੂੰ ਸਾਡੇ ਲਾਇਰ ਨੇ ਦੱਸਿਆ ਨਹੀਂ ਸੀ, ਹੁਣ ਪਤਾ ਲੱਗਾ ਆ, ਸੋ ਹੁਣ ਆਪਾਂ ਅਪਾਇੰਟਮੈਂਟ ਉਹਨਾਂ ਨਾਲ ਬਣਾਈ ਹੋਈ ਆ। ਉਹ ਅੱਛਾ, ਠੀਕ ਹੈ। ਨਾਲੇ ਦੂਜੀ ਗੱਲ ਇਦਾਂ ਆ ਕਿ ਜਿਹੜਾ ਵਰਕ ਪਰਮਿਟ ਤੁਹਾਡਾ ਜਿੱਦਾਂ ਤੁਸੀਂ 485 ਫਾਈਲ ਕੀਤਾ ਨਾ, ਉਹਦੇ ਪੈਂਡਿੰਗ ਦੇ ਬੇਸ ਤੇ ਜਿਹੜਾ ਤੁਹਾਡਾ ਵਰਕ ਪਰਮਿਟ ਹੈਗਾ, ਉਹਦੀ ਸਰਕਾਰੀ ਫੀਸ ਨਹੀਂ ਹੁੰਦੀ ਕੋਈ ਰੀਨਿਊਅਲ ਦੀ, ਠੀਕ ਹੈ? ਠੀਕ ਹੈ ਜੀ, ਧੰਨਵਾਦ ਜੀ। ਮਨਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀ ਕਿ ਭਾਜੀ ਮੈਂ ਆਪਣੀ ਡਾਟਰ ਦੀ ਜਿੱਦਾਂ ਨਾ ਪਟੀਸ਼ਨ ਫਾਈਲ ਕੀਤੀ ਹੋਈ ਸੀ, ਇੱਥੇ ਜਿੱਦਾਂ ਸਾਰਾ ਪ੍ਰੋਸੈਸ ਹੋ ਜਾਂਦਾ, ਪਟੀਸ਼ਨ ਐਮਬੈਸੀ ਕੋਲ ਚੱਲ ਜਾਂਦੀ, ਤੇ ਉਹਨਾਂ ਕੋਲ ਜਿੱਦਾਂ ਡਾਕੂਮੈਂਟ ਅਪਲੋਡ ਕਰਕੇ ਤੇ ਮੈਂ ਐਕਸਪੈਡਾਈਟ ਕੇਸ ਕੀਤਾ ਸੀ ਰਿਕੁਐਸਟ, ਤੇ ਉਹ ਕਹਿੰਦੇ ਸੀ ਕਿ ਮੇਰਾ ਤੁਹਾਡੇ ਡਾਕਟਰ ਦਾ ਕੇਸ ਬੰਬੇ ਚਲਾ ਗਿਆ ਹੋਇਆ, ਤੇ ਮੈਂ ਸਟੇਟਸ ਕਿਉਂ ਕਰਦੇ ਕਿ ਬੰਬੇ, ਤੇ ਉਹਨਾਂ ਨੂੰ ਮੈਨੂੰ ਨਾ ਇੱਕ ਵੈਬਸਾਈਟ ਦਿੱਤੀ ਗਈ ਤੇ ਉੱਥੇ ਅਪਾਇੰਟਮੈਂਟ ਮੈਂ ਬਣਵਾਈ ਸੀ ਜਿੱਦਾਂ ਆਪਣੀ ਇੰਟਰਵਿਊ ਦੀ ਤੇ ਫਿੰਗਰਪ੍ਰਿੰਟ ਦੀ ਲਿਖੀ, ਪਰ ਮੈਂ ਉਹ ਪੁੱਛਣਾ ਚਾਹੁੰਦਾ ਕਿ ਸਰ ਉਹਨਾਂ ਨੂੰ ਵੇਟ ਕਰਨੀ ਪੈਣੀ ਇੰਸਟਰਕਸ਼ਨ ਦੀ, ਕਿ ਜੇ ਮੈਂ ਅਪਾਇੰਟਮੈਂਟ ਬਣਾ ਲਈ ਤਾਂ ਮੈਂ ਜਾ ਸਕਦਾ ਸਿੱਧਾ ਉੱਥੇ ਆਪਣੀ ਡਾਕਟਰ ਨੂੰ ਲੈ ਕੇ? ਤੁਸੀਂ ਅਪਾਇੰਟਮੈਂਟ ਕਿਹਦੀ ਡਾਕਟਰ ਦੀ ਗੱਲ ਕਰਦੇ ਆ? ਨਹੀਂ, ਮੈਂ ਆਪਣੀ ਇੰਟਰਵਿਊ ਦੀ ਤੇ ਫਿੰਗਰਪ੍ਰਿੰਟ ਦੀ ਉਹਨਾਂ ਦੀ ਐਪ ਤੋਂ ਬਣਵਾਈ ਸੀ। ਮੈਂ ਤੁਹਾਡਾ ਭਾਜੀ ਸਵਾਲ ਨਹੀਂ ਸਮਝਿਆ, ਸੌਰੀ, ਇੱਕ ਵਾਰੀ ਦੁਬਾਰਾ ਦੱਸਿਓ। ਮੇਰਾ ਸਵਾਲ ਸੀ ਜਿੱਦਾਂ ਕਿ ਸਰ ਮੇਰੀ ਡਾਕਟਰ ਨਾ, ਮੇਰੀ ਵਾਈਫ ਦਾ ਵੀਜ਼ਾ ਲੱਗ ਗਿਆ ਹੋਇਆ ਹੈ ਨਾ, ਤੇ ਮੇਰੀ ਡਾਕਟਰ ਦਾ ਵੀਜ਼ਾ ਮਤਲਬ ਕਿ ਪੈਂਡਿੰਗ ਸੀ ਸਾਰਾ, ਠੀਕ ਹੈ। ਤੇ ਉਹ ਹੁਣ ਜਿੱਦਾਂ ਕਿ ਮੈਂ ਐਨਬੀਸੀ ਨੂੰ ਕਨੈਕਟ ਕੀਤਾ ਸੀ ਕਿ ਇੱਦਾਂ ਦਾ ਮੇਰੀ ਵਾਈਫ ਦਾ ਵੀਜ਼ਾ ਲੱਗ ਗਿਆ ਹੋਇਆ, ਉਹਨਾਂ ਦਾ 2 ਮਹੀਨੇ ਦਾ ਪਿੱਛੇ ਰਹਿ ਗਿਆ ਐਕਸਪਾਇਰ ਹੋਣ ਨੂੰ ਜੀ। ਉਹਨਾਂ ਨੇ ਜਿੱਦਾਂ ਮੇਰਾ ਸਾਰਾ ਕੇਸ ਦੇਖ ਕੇ ਤੇ ਡਾਕਟਰ ਦੇ ਜਿੱਦਾਂ ਡਾਕੂਮੈਂਟ ਸਾਰੇ ਐਕਸੈਪਟ ਕਰਕੇ ਫੀਸਾਂ, ਤੇ ਫਿਰ ਮੈਂ ਉਹਨਾਂ ਨੂੰ ਐਕਸਪੈਡਾਈਟ ਬਾਰੇ ਕੇਸ ਕੀਤਾ, ਤੇ ਉਹਨਾਂ ਨੇ ਹੁਣ ਮੈਨੂੰ ਜਿੱਦਾਂ ਭੇਜੀ ਈਮੇਲ ਕਿ ਤੁਹਾਡਾ ਕੇਸ ਬੰਬੇ ਚਲਾ ਗਿਆ ਜੀ। ਬੰਬੇ ਚਲਾ ਗਿਆ, ਤੇ ਉਹ ਕਹਿੰਦੇ ਬੰਬੇ ਵਾਲਿਆਂ ਨਾਲ ਤੁਸੀਂ ਕਨੈਕਟ ਕਰੋ US ਐਮਬੈਸੀ ਨਾਲ, ਤੇ ਉਹਨਾਂ ਨੂੰ ਮੈਂ ਕਨੈਕਟ ਕੀਤਾ ਸੀ, ਤੇ ਉਹਨਾਂ ਨੂੰ ਇੱਕ ਜਿੱਦਾਂ ਵੈਬਸਾਈਟ ਜੀ ਆਈ ਸੀ www.usvisascheduling.com, ਤੇ ਉਹ ਤੇ ਜਾ ਕੇ ਜਿੱਦਾਂ ਮੈਂ ਆਪਣੇ ਫਿੰਗਰਪ੍ਰਿੰਟ ਤੇ ਲਾਈਕ ਡਾਕਟਰ ਦੇ ਤੇ ਆਪਣੀ ਇੰਟਰਵਿਊ ਦੀ ਡੇਟ ਚੱਕ ਲਈ ਸੀ ਜਾ ਕੇ, ਤੇ ਮੈਂ ਕੰਫਰਮ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਇੰਸਟਰਕਸ਼ਨ ਮੈਨੂੰ ਆਉਣੇ ਨੇ ਕਿ ਮੈਂ ਜਾ ਸਕਣਾ, ਪ੍ਰੋਸੀਡ ਕਰ ਸਕਣਾ? ਕੀ ਇੰਸਟਰਕਸ਼ਨ ਤੁਸੀਂ ਕਹਿ ਰਹੇ ਕਿ ਐਮਬੈਸੀ ਵੱਲੋਂ ਤੁਹਾਨੂੰ ਇੰਸਟਰਕਸ਼ਨਸ ਆਣੇ, ਇਹ ਪੁੱਛ ਰਹੇ ਆ? ਹਾਂਜੀ, ਮੈਂ ਇਹੀ, ਮੈਨੂੰ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਇੰਸਟਰਕਸ਼ਨ ਆਣੇ, ਉਸ ਤੋਂ ਬਿਨਾਂ ਤੈਨੂੰ ਅੰਦਰ ਨਹੀਂ ਜਾਣ ਦੇਣਾ ਉਹਨਾਂ ਨੇ। ਨਹੀਂ, ਜੇ ਤੁਹਾਨੂੰ ਅਪਾਇੰਟਮੈਂਟ ਤੁਹਾਡੀ ਬਣ ਗਈ ਹੈ ਤੁਸੀਂ ਜਾ ਸਕਦੇ ਆ, ਮੈਨੂੰ ਨਹੀਂ ਪਤਾ ਕਿਹੜੇ ਇੰਸਟਰਕਸ਼ਨਸ ਦੀ ਤੁਸੀਂ ਗੱਲ ਜਿਹੜੀ ਕਰਦੇ ਪਏ। ਜੇ ਤੁਹਾਡੇ ਮੈਡੀਕਲ ਹਰੇਕ ਚੀਜ਼ ਕੰਪਲੀਟ ਆ, ਡਾਕੂਮੈਂਟਰੀ ਉਹ ਆ, ਤੇ ਤੁਸੀਂ ਫਿਰ ਆਪਣੀ ਅਪਾਇੰਟਮੈਂਟ ਬਣਾ ਸਕਦੇ ਆ ਉਸ ਤੋਂ ਬਾਅਦ। ਨਹੀਂ, ਜਦੋਂ ਮੈਂ ਅਪਾਇੰਟਮੈਂਟ ਸਿਲੈਕਟ ਕਰ ਲਈ ਸੀ, ਕਈ ਜਿੱਦਾਂ ਕਾਫੀ ਜਦੋਂ ਆਪਾਂ ਫਰੈਂਡ ਸਰਕਲ ਨੂੰ ਗੱਲਬਾਤ ਕਰਨੇ, ਉਹਨਾਂ ਦਾ ਵੀ ਏਦਾਂ ਸੇਮ ਕੇਸ ਹੋਈ ਸੀ, ਉਹ ਕਹਿੰਦੇ ਕਿ ਉਹਨਾਂ ਨੂੰ ਈਮੇਲ ਆਉਂਦੀ, ਉਹ ਤੇ ਇੰਸਟਰਕਸ਼ਨ ਲਿਖਿਆ ਹੁੰਦਾ ਕਿ ਇੱਦਾਂ ਦਾ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਲਓ, ਪਰ ਮੈਂ ਆਲਰੇਡੀ ਪਹਿਲਾਂ ਬਣਾ ਲਈ ਹੈ, ਤੇ ਬਾਈ ਦਾ ਵੇ ਤੇ ਜਦੋਂ ਮੈਂ ਤੁਹਾਡਾ 730 ਵਾਲਾ ਜਿਹੜਾ ਕੇਸ ਸੀਗਾ? ਨਹੀਂ, I-130 ਲਾਇਆ ਸੀ ਮੈਡਮ ਸਰ। I-130 ਵਾਲਾ ਸੀਗਾ ਨਾ,
ਤੁਸੀਂ ਭਾਜੀ ਬੰਬੇ ਐਮਬੈਸੀ ਨੂੰ ਕੰਟੈਕਟ ਕਰ ਲਓ ਇੱਕ ਵਾਰੀ, ਉਹਨਾਂ ਦਾ ਪ੍ਰੀਟੀ ਸਟ੍ਰੇਟ ਫਾਰਵਰਡ ਆ। ਤੁਹਾਨੂੰ, ਤੁਸੀਂ ਯੂਐਸ ਸਿਟੀਜ਼ਨ? ਹਾਂਜੀ ਸਿਟੀਜ਼ਨ, ਹਾਂਜੀ yes। ਹਾਂਜੀ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ, ਉਹ ਤੁਹਾਨੂੰ ਜਵਾਬ ਦੇ ਦੇਣਗੇ। ਜੇ ਤੁਹਾਡੀ ਅਪਾਇੰਟਮੈਂਟ ਬਣਦੀ ਹੈ ਤਾਂ ਤੁਸੀਂ ਜਾ ਸਕਦੇ ਆ। ਜੇ ਤੁਹਾਡੇ ਮੈਡੀਕਲ ਮੋਡੀਕਲ ਉਹ ਸਾਰਾ ਕੁਝ ਕੰਪਲੀਟ ਆ ਤੇ ਫਿਰ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ, ਤੁਸੀਂ ਜਾ ਸਕਦੇ ਆ। ਧੰਨਵਾਦ ਜੀ। ਇੱਕ ਜ਼ਰੂਰ ਜਿੰਨੇ ਵੀ ਸਰੋਤੇ ਜਿੱਦਾਂ ਇਹ ਕਹਿੰਦੇ ਵੀ ਫਰੈਂਡਾਂ ਨਾਲ ਗੱਲਬਾਤ ਕੀਤੀ ਆ, ਮੈਂ ਹਮੇਸ਼ਾ ਹੀ ਜਦੋਂ ਵੀ ਸ਼ੋਅ ਕਰਦਾ ਇਹ ਕਹਿੰਦਾ ਹੁੰਦਾ ਵੀ ਜਿਹੜਾ ਪ੍ਰੋਫੈਸ਼ਨਲ ਬੰਦਾ ਆ, ਚਾਹੇ ਉਹ ਜੇ ਵਕੀਲ ਆ, ਕੋਈ ਵੀ ਗੱਲ ਉਹ ਵਕੀਲ ਨਾਲ ਹੀ ਕਰੋ, ਰੀਅਲ ਸਟੇਟ ਵਾਲੇ ਪ੍ਰੋਫੈਸ਼ਨਲ ਨਾਲ, ਇੰਸ਼ੋਰੈਂਸ ਟੈਕਸ ਵਾਲੇ ਸਾਰੇ ਉਸੇ ਪ੍ਰੋਫੈਸ਼ਨਲ ਨਾਲ ਕਰੋ। ਇੱਕ ਦੂਜੇ ਦੇ ਜਿਹੜੇ ਗੱਲ ਸੁਣ ਲੈਂਦੇ ਆ, ਕਈ ਵਾਰੀ ਫਿਰ ਮਿਸਟੇਕ ਲੱਗ ਜਾਂਦੀ ਆ। ਸੋ ਇੱਕ ਹੋਰ ਜੀ ਜੀ ਇੱਕ ਇਹਦੇ ਵਿੱਚ ਇਹ ਚੀਜ਼ ਹੈ, ਹੁਣ ਜਦੋਂ ਤੁਸੀਂ ਸਾਨੂੰ ਜਦੋਂ ਦੱਸਦੇ ਆ ਨਾ, ਮੈਨੂੰ ਹੁਣ ਪਤਾ ਨਹੀਂ ਕਿ ਤੁਹਾਡੇ ਕੋਲ ਕੋਈ ਹੋਰ ਨੋਟਿਸ ਆ ਜਾਂ ਕਿੱਦਾਂ ਨਾ, ਬੜੀ ਲਿਮਿਟਿਡ ਜੀ ਇਨਫੋਰਮੇਸ਼ਨ ਆ। ਕਈ ਵਾਰੀ ਖੜੇ ਪੈਰ ਮੌਕੇ ਤੇ ਤੁਸੀਂ ਆਹੀ ਜਿਹੜਾ ਸਵਾਲ ਹੁਣ ਵਕੀਲ ਕੋਲ ਤੁਸੀਂ ਜਾਂਦੇ ਹੋ, ਉਹ ਬਹਿੰਦਾ ਅੱਧੇ ਘੰਟੇ ਤੁਹਾਡੇ ਦੇਖਦਾ, ਫਿਰ ਤੁਹਾਨੂੰ ਜਵਾਬ ਦਿੰਦਾ। ਸੋ ਇਦਾਂ ਕਿ ਇੱਕ ਡੇਢ ਮਿੰਟ ਚ 30 ਸਕਿੰਟ ਚ ਜਵਾਬ ਜਿਹੜਾ ਦੇਣਾ, ਇਹ ਗੱਲ ਨੂੰ ਦੇਖੋ। ਜਿੱਦਾਂ ਹੁਣ ਬਾਈ ਨੇ ਪਹਿਲਾਂ ਦੱਸਿਆ, ਉਹਨੂੰ I-130 ਦਾ ਨਹੀਂ ਦੱਸਿਆ, 730 ਦਾ ਨਹੀਂ ਦੱਸਿਆ, ਤੇ ਇਹ ਜਿਹੜੀ ਆ ਇਹ ਕੋਈ ਲੀਗਲ ਐਡਵਾਈਸ ਨਹੀਂ। ਤੁਸੀਂ ਆਪਣੇ ਵਕੀਲ, ਇਹ ਮਤਲਬ ਕੋਈ ਲੀਗਲ ਐਡਵਾਈਸ ਨਹੀਂ, ਇਹ ਤੁਹਾਨੂੰ ਇੱਕ ਕਹਿ ਲਓ ਜਿਹੜਾ ਫੋਨ ਦੇ ਉੱਤੇ ਤੁਹਾਡੇ ਸਵਾਲਾਂ ਜਵਾਬਾਂ ਦੇ ਉਹ ਜਵਾਬ ਆ, ਪਰ ਇਹ ਲਿਮਿਟਿਡ ਇਨਫੋਰਮੇਸ਼ਨ ਹੈ। ਤੇ ਤੁਸੀਂ ਜੇ ਰਿਲਾਈ ਕਰਦੇ ਆ, ਤੁਹਾਡਾ ਨੁਕਸਾਨ ਹੁੰਦਾ, ਉਹ ਤੁਹਾਡੀ ਉਹ ਆ। ਐਂਡ ਆਫ ਦਾ ਡੇ ਇਦਾਂ ਕਿ ਕਈ ਵਾਰੀ ਕੀ ਹੁੰਦਾ ਕਿ ਬੰਦਾ ਕਹਿੰਦਾ ਕਿ ਮੈਂ, ਜੇ ਤੁਸੀਂ ਮੈਨੂੰ ਇੰਪੋਰਟੈਂਟ ਇਨਫੋਰਮੇਸ਼ਨ ਦੱਸੀ, ਤੁਹਾਡੇ ਕੋਲ ਇੱਕ ਨੋਟਿਸ ਉੱਤੇ ਲਿਖਿਆ ਹੋਇਆ ਕਿ ਨਹੀਂ ਵੇਟ ਕਰੋ ਸਾਡੀ, ਤੇ ਉਹ ਨਹੀਂ ਤੁਸੀਂ ਮੈਨੂੰ ਦੱਸ ਰਹੇ, ਸਿੱਧੇ ਜਾ ਕੇ ਤੁਸੀਂ ਇੰਟਰਵਿਊ ਸ਼ੈਡਿਊਲ ਕਰ ਰਹੇ, ਤੇ ਮੈਂ ਤੁਹਾਨੂੰ ਜੋ ਤੁਸੀਂ ਮੈਨੂੰ ਦੱਸ ਰਹੇ ਮੈਂ ਉਹਦੇ ਬੇਸ ਤੇ ਜਵਾਬ ਜਿਹੜਾ ਦੇ ਰਿਹਾ। ਸੋ ਲਿਮਿਟਿਡ ਜਵਾਬ ਹੈਗਾ ਵਾ, ਇਹ ਚੀਜ਼ ਨੂੰ ਧਿਆਨ ਰੱਖਿਓ ਜ਼ਰੂਰ। ਧੰਨਵਾਦ। ਸੋ ਜਿੰਨੇ ਵੀ ਸਰੋਤੇ, ਐਕਚੁਅਲੀ ਪ੍ਰੋਬਲਮ ਕੀ ਹੈ ਨਾ ਵੀ ਜਦੋਂ ਸ਼ੋਅ ਹੁੰਦਾ ਹੈ ਨਾ, ਤੜਕੇ 3 ਵਜੇ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਅੱਛਾ ਮੋਸਟਲੀ ਜੀ। ਕਾਲਸ ਮੇਰੇ ਕੋਲ ਫਾਰਵਰਡ ਹੁੰਦੀਆਂ, ਕਿਉਂਕਿ ਬਹੁਤ ਵਾਰ ਆਊਟ ਆਫ ਕੰਟਰੀ, ਯੂਰਪ ਤੋਂ, ਇੰਡੀਆ ਤੋਂ ਕਾਲਾਂ ਕਰਦੇ ਆ। ਸੋ ਉਹਨਾਂ ਨੂੰ ਟਾਈਮ ਦਾ ਨਹੀਂ ਪਤਾ ਹੁੰਦਾ। ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਸ਼ੋਅ ਹੁੰਦਾ ਆ, ਤੇ ਕਾਲਸ ਮੈਂ ਦੇਖ ਰਿਹਾ 50-50 ਮਿੰਟ ਤੋਂ ਹੋਲਡ ਹੈਗੀਆਂ। ਸੋ ਪਲੀਜ਼ ਜਿਨ੍ਹਾਂ ਦੇ ਫੋਨ ਨਹੀਂ ਮਿਲ ਰਿਹਾ, ਕੋਸ਼ਿਸ਼ ਕਰੀ ਜਾਓ, ਨਹੀਂ ਤਾਂ ਤੁਸੀਂ YouTube ਦੇ ਉੱਤੇ ਜਾ ਕੇ ਕਮੈਂਟ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਜਿਹੜੇ ਜਵਾਬ ਆ ਤੁਹਾਨੂੰ ਦੇ ਸਕੀਏ, ਤੇ ਵੱਧ ਤੋਂ ਵੱਧ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ, ਕਿਉਂਕਿ ਉਹਦੇ ਨਾਲ ਕੀ ਆ ਵੀ ਤੁਹਾਨੂੰ ਫਾਇਦਾ ਹੁੰਦਾ। ਜਿਹੜੇ ਹੋਰ ਵੀ ਤੁਹਾਡੇ ਦੋਸਤ ਮਿੱਤਰ, ਕੋਈ ਰਿਸ਼ਤੇਦਾਰ, ਕਿਸੇ ਨੂੰ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਨਾ, ਸਾਰੀਆਂ ਵੀਡੀਓਜ਼ ਪੁਰਾਣੀਆਂ ਦੇਖ ਸਕਦੇ ਆ। ਸੋ YouTube ਤੇ ਆਪਣਾ ਇੱਕ ਕੁਐਸਚਨ ਆ ਸੁੰਦਰ ਸਿੰਘ ਹੋਣਾ ਦਾ, ਉਹ ਕਹਿੰਦੇ ਆ ਵੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ R1 ਵੀਜ਼ੇ ਦੇ ਉੱਤੇ ਹੈਗਾ ਆ, ਤੇ ਮੇਰੀ I-485 ਪੈਂਡਿੰਗ ਆ, ਤੇ ਮੇਰੀ ਫੈਮਿਲੀ R2 ਵੀਜ਼ਾ ਤੇ ਆਈ ਆ 3 ਮਹੀਨੇ। ਕੈਨ ਆਈ ਅਪਲਾਈ I-485 ਫॉर ਮਾਈ ਫੈਮਿਲੀ? ਬਿਲਕੁਲ ਬਿਲਕੁਲ, ਜੇ ਪ੍ਰਾਇੋਰਟੀ ਡੇਟ ਕਰੰਟ ਆ ਤਾਂ ਹਾਂਜੀ ਬਿਲਕੁਲ ਅਪਲਾਈ ਕਰੋ ਜੀ। ਧੰਨਵਾਦ ਜੀ। ਤੇ ਸਵੀਤੂ ਚਾਲ ਕਹਿੰਦੇ ਆ ਵੀ ਮੈਂ ਕੈਨੇਡੀਅਨ ਸਿਟੀਜ਼ਨ ਹੈਗੇ ਆ, ਤੇ ਨਰਸ ਆ, ਤੇ USA ਨੂੰ ਮੂਵ ਹੋਣਾ ਚਾਹੁੰਦੀ ਹਾਂ। ਮੈਂ ਸਾਰੇ ਐਗਜ਼ਾਮ ਕਲੀਅਰ ਕਰ ਲਿਆ, ਕੀ ਪ੍ਰੋਸੀਜਰ ਹੈਗਾ? ਸਾਰੇ ਐਗਜ਼ਾਮ ਕਲੀਅਰ ਕਰ ਲਏ ਤੇ ਐਗਜ਼ਾਮ ਦਾ ਕੋਈ ਇਮੀਗ੍ਰੇਸ਼ਨ ਦਾ ਤਾਂ ਨਹੀਂ ਲੈਣ ਦੇਣਾ। ਮੈਨੂੰ ਹੋਰ ਵੀ ਇਨਫੋਰਮੇਸ਼ਨ ਜਿਹੜੀ ਚਾਹੀਦੀ ਹੈ ਕਿ ਕੀ ਚੱਕਰ ਆ ਜੀ, ਕਿੱਥੇ ਆ, ਕਿਵੇਂ ਆ। ਇਹ ਨਰਸਿੰਗ ਦੇ ਬੇਸ ਤੇ ਡਾਇਰੈਕਟ ਕੋਈ ਨਹੀਂ ਹੈਗਾ ਇਦਾਂ ਕਿ ਨਰਸਿੰਗ ਕਰ ਲਈ ਤੇ ਕੁਛ ਇਹਨਾਂ ਨੇ ਕਰਨਾ। ਇੱਦਾਂ ਉਹ ਕੈਨੇਡਾ ਦੇ ਸਿਟੀਜ਼ਨ ਆ, ਉਹਨਾਂ ਨੂੰ ਜੇ ਕੈਨੇਡਾ ਦੇ ਸਿਟੀਜ਼ਨ ਆ, ਵੀਜ਼ਾ ਨਹੀਂ ਉਹਨਾਂ ਦਾ ਹੋ ਸਕਦਾ ਮੇਰੇ ਹਿਸਾਬ ਨਾਲ, ਜੇ ਇਧਰੋਂ ਕੋਈ। ਵੀਜ਼ਾ ਹਾਂਜੀ, ਉਹ ਤਾਂ ਵਿਜ਼ਿਟ ਕਰਨ ਲਈ ਆ ਸਕਦੇ ਆ ਬਸ। ਕੈਨੇਡਾ ਦੇ ਸਿਟੀਜ਼ਨ ਉਹ ਤਾਂ ਇਦਾਂ ਹੀ ਆ ਸਕਦੇ ਸਿੱਧੇ, ਉਹਨਾਂ ਨੂੰ ਵੀਜ਼ੇ ਦੀ ਲੋੜ ਹੀ ਨਹੀਂ। B1 B2 ਜੇ ਪਰਮਾਨੈਂਟਲੀ ਉਹਨੇ ਮੂਵ ਹੋਣਾ ਨਾ USA ਚ, ਪਰਮਾਨੈਂਟਲੀ ਮੂਵ ਹੋਣਾ ਤਾਂ EB5 ਆ, ਜਾਂ ਫਿਰ ਤੁਹਾਨੂੰ EMPLOYER ਕੰਟੈਕਟ ਕਰਨਾ ਪੈਣਾ, ਤੇ ਜਿਹੜਾ EMPLOYER ਆ ਉਹ ਸਪਾਂਸਰ ਕਰੂਗਾ। ਜੀ ਜੀ। ਤੇ ਸਾਡੇ ਅਗਲੇ ਕਾਲਰ ਆ ਲਖਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਜੀ ਨੂੰ। ਜੀ ਮੈਂ 2015 ਚ ਆਇਆ ਸੀ, ਮੇਰਾ ਅਸਾਲਮ ਆਫਿਸ ਕੇਸ ਲੱਗਾ ਹੋਇਆ ਜੀ। ਮੈਂ ਜੀ 2 ਵਾਰੀ ਬੁਕਿੰਗ ਦੇ ਥਰੂ ਵੀ ਜਾ ਕੇ ਉੱਥੇ ਪਾਇਆ ਅਪੀਲ, ਤੇ 2 ਵਾਰੀ ਅਪੀਲ ਵੀ ਪਾ ਦਿੱਤੀ ਹੈ, ਕੋਈ ਕਿਤੇ ਜਵਾਬ ਨਹੀਂ ਆਉਂਦਾ ਪਿਆ ਜੀ। ਭਾਈ ਤੁਹਾਨੂੰ ਲਾਅ ਸੂਟ ਕਰਨਾ ਪੈਣਾ। ਕਈ ਵਾਰੀ ਆਪਾਂ ਪ੍ਰੋਗਰਾਮ 'ਚ ਡਿਸਕਸ ਕਰ ਚੁੱਕੇ ਹਾਂ, ਮੈਂਡੇਮਸ ਦਾ ਲਾਅ ਸੂਟ ਕਰਨਾ ਪੈਣਾ, ਤੇ ਸਰਕਾਰ ਨੂੰ ਸੂ ਕਰਨਾ ਪੈਣਾ, ਤੇ ਉਹੀ ਤਰੀਕਾ ਜਿਹੜਾ ਹੈਗਾ। ਪਿਛਲੀ ਵਾਰੀ ਮੈਂ ਗਿਆ ਸੀ, ਮੈਨੂੰ ਕਹਿੰਦੇ ਸੀ ਹੁਣ 15 ਦੀ 16 ਦੀ ਤਰੀਕਾ ਚੱਲਦੀ ਹੈ, ਫਿਰ ਮੇਰਾ ਵੀ 16 ਚ ਲੱਗਾ ਹੋਇਆ, ਪਰ ਉਸ ਤੋਂ ਬਾਅਦ ਵੀ ਕੋਈ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਭਾਜੀ ਸੁਣ ਲਓ ਗੱਲ, ਲਾਅ ਸੂਟ ਕਰਨਾ ਪੈਣਾ। ਤੁਸੀਂ ਹੁਣ ਤੁਹਾਨੂੰ ਮੈਂ ਸੋਲੂਸ਼ਨ ਦੱਸ ਰਿਹਾ, ਤੁਸੀਂ ਫੇਰ ਆਪਣਾ ਦੱਸ ਰਹੇ ਕਿ ਮੈਂ ਗਿਆ ਹੀ ਜਵਾਬ ਨਹੀਂ ਆਇਆ। ਲਾਅ ਸੂਟ ਕਰਨਾ ਪੈਣਾ, ਉਦਾਂ ਹੀ ਬਾਹਮ ਰੋਡ ਹੋਣੀ ਹੈ, ਹੋਰ ਕੁਝ ਨਹੀਂ ਹੋਣਾ ਇਹਦੇ ਵਿੱਚ, ਭਾਵੇਂ 10 ਵਾਰੀ ਜਾ ਗਿਆ ਹੁਣ। ਅੱਛਾ ਜੀ, ਧੰਨਵਾਦ ਜੀ। YouTube ਤੇ ਸਾਡੇ ਕਮੈਂਟ ਹੈਗੇ ਆ, ਬਰਿੰਦਰਪਾਲ ਸਿੰਘ ਮਾਨ ਹੋਣੀ ਕਹਿੰਦੇ ਬਾਈ ਜੀ ਸੱਚ ਗੱਲ ਆ, ਜਦੋਂ ਤੁਸੀਂ ਪਹਿਲਾਂ ਬੋਲ ਰਹੇ ਸੀ ਇਸੇ ਤਰ੍ਹਾਂ ਤੀਰਥਵਾਸੀ ਵੀ ਕਹਿੰਦੇ ਆ, ਅਟਾਰਨੀ ਸਾਹਿਬ ਇਨਫੋਰਮੇਸ਼ਨ ਅਬਾਊਟ ਇਜ਼ਰਾਈਲ
ਯੂਕਰੇਨ, ਇਰਾਕ ਤੇ ਇੰਡੀਆ ਦੀ ਰੀਲੀ ਟਰੂ ਆ ਜਿਹੜੀ ਤੁਸੀਂ ਕਹੀ ਹੈਗੀ ਆ। ਜੀ ਤੇ ਸਾਡੇ ਅਗਲੇ ਕਾਲਰ ਆ। ਇੱਕ ਮੈਂ ਉਹਦੇ ਵਿੱਚ ਗੱਲ ਦੱਸ ਦੇਵਾਂ ਆਪਣਾ ਇਦਾਂ ਇਹ ਸਿੱਧੇ ਦੇਖੋ ਹੁਣ ਇਮੀਗ੍ਰੇਸ਼ਨ ਦਾ ਕੰਮ ਹੈ ਨਾ, ਬੰਦਾ ਕਹਿੰਦਾ ਮੇਰੇ ਨਾਲ ਧੱਕਾ ਹੋਇਆ, ਜਿਹੜਾ ਮਰਜ਼ੀ ਬੰਦਾ ਉਹਦਾ ਭਾਵੇਂ ਕ੍ਰਿਸਚੈਨਿਟੀ ਦਾ ਕੇਸ ਆ, ਭਾਵੇਂ ਸਿੱਖ ਦਾ ਕੇਸ ਆ, ਭਾਵੇਂ ਹਿੰਦੂ ਦਾ ਕੇਸ ਆ, ਹਰੇਕ ਬੰਦੇ ਨੂੰ ਬਰਾਬਰ ਉਹ ਆ। ਪੈਲਸਟਾਈਨੀਅਨ ਕੋਈ ਆਊਗਾ ਉਹਨਾਂ ਧੱਕਾ ਉਹਦਾ ਕੇਸ ਆ, ਇਜ਼ਰਾਈਲੀ ਕਿਸੇ ਨਾਲ ਧੱਕਾ ਉਹਦਾ ਕੇਸ ਆ, ਕਿਸੇ ਨਾਲ ਵਿਤਕਰਾ ਕੋਈ ਨਹੀਂ ਹੈਗਾ। ਪਰ ਏਦਾਂ ਕਿ ਇੱਕ ਜਿਹੜਾ ਅਮਰੀਕਾ ਦੇ ਵਿੱਚ ਹੁਣ ਜੇ ਕੋਈ ਇਹਦੇ ਬੇਸ ਤੇ ਕਿ ਹੁਣ ਜਿੱਦਾਂ ਸਟੂਡੈਂਟਾਂ ਨੂੰ ਹਾਰਵਰਡ ਲੈਵਲ ਵਾਲੇ ਜੇ ਉਹਨਾਂ ਨੂੰ ਡਰਾਵਾ ਦਿੱਤਾ ਗਿਆ ਕਿ ਤੁਸੀਂ ਆਪਣਾ ਓਪੀਨੀਅਨ ਸਾਇਲੈਂਸ ਕਰ ਦਿਓ, ਤੁਸੀਂ ਗਲਤ ਓਪੀਨੀਅਨ ਨਾ ਦਿਓ, ਇਦਾਂ ਨਹੀਂ ਹੋ ਸਕਦਾ ਭਾਈ। ਇਹ ਤਾਂ ਅਮਰੀਕਾ ਤਾਂ ਹੁਣ ਫਰੀडम ਕੰਟਰੀ ਹੈਗੀ ਆ। ਇੱਕ ਜਿਹੜੀ ਹੁਣ ਕੌਮ ਆ ਜੇ ਉਹਨਾਂ ਧੱਕਾ ਹੋਇਆ ਹੈਗਾ ਜਰਮਨ ਚ ਸਾਰਾ ਦੇਖੋ ਕਿੱਡੇ ਲੈਵਲ ਤੇ ਸਿੰਪੈਥੈਟਿਕ ਆ, ਆਪਾਂ ਕਿੱਡਾ ਵੱਡਾ ਉਹਨਾਂ ਦੇ ਨਾਲ ਹੋਇਆ ਹੈਗਾ। ਪਰ ਇਦਾਂ ਕਿ ਜਦੋਂ ਤੁਹਾਡੇ ਨਾਲ ਜਿਹੜਾ ਹੋਇਆ ਹੈਗਾ ਤੁਹਾਨੂੰ ਤਾਂ ਬਿਲਕੁਲ ਹੀ ਨਹੀਂ ਇਦਾਂ ਕਰਨਾ ਚਾਹੀਦਾ ਕਿ ਇੱਕ ਸਟੂਡੈਂਟ ਨਾਲ। ਹੁਣ ਤੇ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਰਿਵਰਸ ਧੱਕਾ ਜਿਹੜਾ ਕਰ ਦੇਣਾ। ਜ਼ਿਆਦਾਤਰ ਇਦਾਂ ਬਹੁਤ ਹੁੰਦਾ ਕਿ ਰੇਸਿਜ਼ਮ, ਰਿਵਰਸ ਰੇਸਿਜ਼ਮ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੇ ਨੇ। ਸੋ ਇਦਾਂ ਕਿ ਨਿਊਟਰਲ ਸਟੈਂਸ ਜਿਹੜਾ ਇਹਦੇ ਵਿੱਚ ਜ਼ਰੂਰੀ ਆ। ਸੋ ਸਾਨੂੰ ਬਾਕੀਆਂ ਨਾਲ ਕੋਈ ਨਹੀਂ ਇਦਾਂ ਏਡ ਦੇਣੀ, ਇਹ ਕਰਨਾ ਉਹ ਕਰਨਾ। ਆਪਣੇ ਇੱਥੇ ਯਾਰ ਓਕਲੈਂਡ ਦੇ ਵਿੱਚ ਬੁਰੇ ਹਾਲ ਆ, ਹੋਮਲੈਸੀਆਂ ਦਾ ਕੰਮ ਖਰਾਬ ਹੋਇਆ ਪਿਆ। ਹਵਾਈ ਦੇ ਵਿੱਚ ਉਹ ਰੀਹੈਬਿਲਿਟੇਸ਼ਨ ਇਹਨਾਂ ਦੀ ਹੋ ਨਹੀਂ ਰਹੀ ਤੇ ਬਾਹਰ ਪੈਸਾ ਗੱਲ ਹੀ ਵੰਡਣਾ ਜੇ ਆਪਣਾ ਦੇਸ਼ ਦਾ ਨਹੀਂ ਹੋਏਗਾ। ਜੀ ਸਾਡੇ ਅਗਲੇ ਕਾਲਰ ਆ ਅਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਸਾਡਾ ਯੂ ਵੀਜ਼ਾ ਵੀ ਲੱਗਾ ਹੋਇਆ ਤੇ ਸਾਡਾ ਅਸਾਈਲਮ ਦਾ ਕੇਸ ਵੀ ਲੱਗਾ ਹੋਇਆ ਜੀ। ਤੇ ਸਾਡੀ ਭਾਜੀ 4 ਅਕਤੂਬਰ ਨੂੰ ਇਸੇ ਮੰਥ ਕੋਰਟ ਦੇ ਵਿੱਚ ਹੀਅਰਿੰਗ ਸੀ ਤੇ ਸਾਨੂੰ ਹੀਅਰਿੰਗ ਤੋਂ 2 ਦਿਨ ਪਹਿਲਾਂ ਸਰਕਾਰੀ ਵਕੀਲ ਨੇ ਪੀਡੀ ਆਫਰ ਕੀਤੀ ਸੀ ਜੀ, ਪਰ ਅਸੀਂ ਐਕਸੈਪਟ ਨਹੀਂ ਕੀਤੀ ਤੇ ਅਸੀਂ 4 ਅਕਤੂਬਰ ਨੂੰ ਕੋਰਟ ਦੇ ਵਿੱਚ ਸੈਨ ਫ੍ਰਾਂਸਿਸਕੋ ਗਏ ਸੀ ਤੇ ਉਸ ਟਾਈਮ ਸਰਕਾਰੀ ਵਕੀਲ ਉੱਥੇ ਪ੍ਰੈਜ਼ੈਂਟ ਨਹੀਂ ਸੀ ਤੇ ਉਹਨੇ ਇਹ ਐਕਸਕਿਊਜ਼ ਲਾਇਆ ਕਿ ਜੇ ਅਸੀਂ ਇਹਨਾਂ ਨੂੰ ਅਸਾਈਲਮ ਇਹਨਾਂ ਦਾ ਡਿਨਾਈ ਕਰਦੇ ਆ ਤੇ ਇਹਨਾਂ ਦੇ ਕੋਲ ਅਨਦਰ ਵੇ ਹੈਗਾ ਕਿ ਇਹਨਾਂ ਨੇ ਯੂਐਸਏ ਦੇ ਵਿੱਚ ਸਟੇ ਕਰ ਸਕਦੇ ਆ। ਬਟ ਉਸ ਟਾਈਮ ਫਿਰ ਸਾਡੇ ਵਕੀਲ ਨੇ ਰਿਕੁਐਸਟ ਕੀਤੀ ਜੱਜ ਨੂੰ ਕਿ ਤੁਸੀਂ ਇਹਨਾਂ ਦਾ ਐਟਲੀਸਟ ਪੱਖ ਤਾਂ ਸੁਣੋ। ਉਹਨਾਂ ਨੇ ਸਾਡਾ ਪੱਖ ਸੁਣ ਕੇ ਭਾਜੀ ਹੁਣ ਸਾਨੂੰ ਨੈਕਸਟ ਡੇਟ ਦੇ ਦਿੱਤੀ, ਨੈਕਸਟ ਈਅਰ ਦੀ। ਤੁਹਾਡਾ ਯੂ ਵੀਜ਼ਾ ਕਦੋਂ ਲੱਗਾ ਸੀਗਾ? 21 ਦੇ ਵਿੱਚ ਭਾਜੀ, 2021 ਦੇ ਵਿੱਚ। ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਪੀਡੀ ਲੈ ਲੈਣੀ ਚਾਹੀਦੀ। ਹੁਣ ਮੈਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੁਸੀਂ ਸੋਚਦੇ ਆ, ਜੇ ਤੁਹਾਡਾ ਅਸਾਈਲਮ ਡਿਨਾਈ ਹੋ ਜਾਂਦਾ ਤੁਹਾਡਾ ਕੰਮ ਔਖਾ ਹੋ ਜਾਣਾ। ਪੀਡੀ ਕਿਉਂ ਨਹੀਂ ਲੈ ਰਹੇ ਤੁਸੀਂ? ਭਾਜੀ ਸਾਨੂੰ ਵਕੀਲ ਨੇ ਕਿਹਾ ਸੀਗਾ ਕਿ ਤੁਹਾਡਾ ਕੇਸ ਬੜਾ ਸਟਰੋਂਗ ਹੈ ਤੇ ਆਪਾਂ ਲਾਈਕ ਫਾਈਟ ਕਰਦੇ ਆ ਇਹਦੇ ਵਿੱਚ ਕਿ ਯੂ ਵੀਜ਼ੇ ਤੋਂ ਪਹਿਲਾਂ ਅਸਾਈਲਮ ਦਾ ਡਿਸੀਜਨ ਆ ਜਾਏਗਾ। ਚਲੋ ਮੈਂ ਹੁਣ ਕੁਝ ਕਹਿ ਨਹੀਂ ਸਕਦਾ ਕਿ ਕਿੱਦਾਂ, ਪਰ ਸਟਰੋਂਗ ਕੇਸ ਤਾਂ ਗਲਤ ਜਵਾਬ ਕੁਝ ਦੇ ਦਿੱਤਾ, ਸਰਕਾਰੀ ਵਕੀਲ ਕੱਬਾ ਟੱਕਰ ਗਿਆ, ਉਹਦਾ ਫਿਰ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣੇ। ਤੁਸੀਂ ਪੀਡੀ ਲਓ ਇਹਦੇ ਵਿੱਚ। ਮੇਰੇ ਹਿਸਾਬ ਨਾਲ ਜੇ ਤੁਹਾਨੂੰ ਕਾਹਲੀ ਨਹੀਂ ਹੈਗੀ, ਜੇ ਕਾਹਲੀ ਆ ਤਾਂ ਅਸਾਈਲਮ ਵਾਲਾ ਲੜੋ, ਪਰ ਜੇ ਤੁਹਾਡਾ ਯੂ ਵੀਜ਼ੇ ਦਾ ਸਿੱਧਾ ਹੀ ਰਾਹ ਤੁਹਾਡਾ ਹੈਗਾ ਵਾ ਤੇ ਤੁਸੀਂ ਯੂ ਵੀਜ਼ਾ ਦੇ ਥਰੂ ਆਪਣਾ ਪ੍ਰੋਸੀਡ ਕਰੋ। ਹਾਂਜੀ ਭਾਜੀ, ਤੇ ਇੱਕ ਕੁਐਸਚਨ ਸੀ ਸਰਕਾਰੀ ਵਕੀਲ ਨੇ ਉਸਨੇ ਇਹ ਐਕਸਕਿਊਜ਼ ਦਿੱਤਾ ਸੀ ਕਿ ਮੈਂ ਇਹਨਾਂ ਦੇ ਅਸਾਈਲਮ ਆਫਿਸ ਦੇ ਵਿੱਚ ਜਿਹੜੀ ਇੰਟਰਵਿਊ ਹੋਈ ਆ ਉਹਦੇ ਨੋਟਸ ਦੀ ਵੇਟ ਕਰ ਰਹੀ ਆ ਤੇ ਮੈਨੂੰ ਉਹ ਨਹੀਂ ਮਿਲੇ ਤੇ ਉਹਨੇ ਜੱਜ ਨੂੰ ਵੀ ਰਿਕੁਐਸਟ ਕੀਤੀ ਕਿ ਤੁਸੀਂ ਉਹਨਾਂ ਨੂੰ ਰਿਕੁਐਸਟ ਕਰੋ ਕਿ ਉਹ ਸਾਨੂੰ ਇਹਨਾਂ ਦੇ ਪ੍ਰੋਵਾਈਡ ਕਰਨ। ਇਹਦੇ ਨਾਲ ਭਾਜੀ ਕੋਈ ਉਹ ਇਸ਼ੂ ਕ੍ਰੀਏਟ ਕਰਨਗੇ? ਇਸ਼ੂ ਤਾਂ ਉਹਨਾਂ ਨੇ ਉਹੀ ਦੇਖਣਾ ਕਿ ਅਸਾਈਲਮ ਆਫਿਸ 'ਚ ਕੀ ਗੜਬੜ ਕੀਤੀ ਆ, ਜੇ ਉੱਥੇ ਕੁਝ ਤੁਹਾਡੇ ਬਿਆਨਾਂ 'ਚ ਗੜਬੜਾ, ਹੁਣ ਕੁਝ ਹੋਰ ਆ, ਜੇ ਕੋਈ ਉਹਨਾਂ ਨੇ ਗਲਤੀ ਕੱਢ ਲਈ ਵਿੱਚ ਜਾਂ ਕੁਝ ਮੈਚ ਨਹੀਂ ਕਰਦਾ, ਇਨਕਨਸਿਸਟੈਂਸੀ ਕੱਢ ਲਈ, ਤਾਂ ਫਿਰ ਤੁਹਾਡਾ ਕੇਸ ਡਿਨਾਈਡ ਆ। ਤੁਸੀਂ ਵਕੀਲ ਦੀ ਸਲਾਹ ਲੈ ਲਈ, ਤੁਸੀਂ ਠੀਕ ਆ, ਕੇਸ ਸਟਰੋਂਗ, ਪਰ ਤੁਹਾਡੇ ਕੋਲ ਯੂ ਵੀਜ਼ਾ ਦੇ ਥਰੂ ਵੀ ਜਿਹੜੀ ਆਪਸ਼ਨ ਉਹ ਹੈਗੀ ਆ। ਸੋ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਵਕੀਲ ਨੂੰ ਹੁਣ ਵੀ ਕਹਿ ਸਕਦੇ ਆ ਕਿ ਦਫਾ ਕਰ ਇਹਨੂੰ ਪੀਡੀ ਲੈ ਕੇ ਦੇ ਮੈਨੂੰ, ਕਿਉਂਕਿ ਤੁਹਾਡਾ ਜੇ ਯੂ ਵੀਜ਼ਾ ਦੇ ਥਰੂ ਆ ਜਾਣਾ 21 ਤੇ ਤੁਸੀਂ ਕੀਤਾ ਵਾ, 4-5 ਸਾਲ ਹੋਰ ਤੁਸੀਂ ਵੇਟ ਕਰੋ ਤੇ ਤੁਹਾਡਾ ਜ਼ਿਆਦਾ ਚਾਂਸ ਆਉਦੇ, ਹੈ ਨਾ। ਠੀਕ ਆ ਜੀ, ਥੈਂਕ ਯੂ ਭਾਜੀ, ਬਹੁਤ ਧੰਨਵਾਦ ਜੀ। ਸੁਖਵਿੰਦਰ ਸਿੰਘ ਜੀ। ਹਾਂਜੀ, ਤੁਹਾਡੀ ਆਵਾਜ਼ ਘੱਟ ਹੋ ਰਹੀ ਜੀ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਸ ਠੀਕ ਹੈ ਭਾਈ, ਤੁਸੀਂ ਦੱਸੋ ਕਿੱਦਾਂ? ਠੀਕ ਠਾਕ ਜੀ? ਵਧੀਆ ਭਾਜੀ, ਸਵਾਲ ਦੱਸਿਓ। ਹਾਂਜੀ ਹਾਂਜੀ ਭਾਈ, ਮੇਰਾ ਨਾ ਅਸਾਈਲਮ ਆਫਿਸ ਦੇ ਵਿੱਚ ਕੇਸ ਹੈ, 4 ਸਾਲ ਹੋ ਗਿਆ ਤੇ ਕੋਈ ਮਾਸਟਰ ਹੀਅਰਿੰਗ ਵੀ ਨਹੀਂ ਆਈ ਹੈਗੀ ਤੇ ਆਪਾਂ ਮੋਸ਼ਨ ਟੂ ਐਡਵਾਂਸ ਵੀ ਪਾਇਆ ਸੀਗਾ, ਕੇਸ ਵੀ ਮੇਰਾ ਤੁਹਾਡੇ ਕੋਲ ਆਈ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ? ਮੋਸ਼ਨ ਟੂ ਐਡਵਾਂਸ ਪਵਾਇਆ ਸੀਗਾ? ਹਾਂਜੀ ਭਾਈ। ਉਹਦਾ ਭਾਜੀ ਹੁਣ ਤਰੀਕਾ ਹੀ ਆ, ਲਾਅ ਸੂਟ ਉਹਦਾ ਕਰਨਾ ਪੈਣਾ। ਉਹ ਜੇ ਨਹੀਂ ਉਹਨਾਂ ਨੇ ਤੁਹਾਨੂੰ ਤਰੀਕ ਦਿੱਤੀ ਨਾ, ਲਾਅ ਸੂਟ ਕਰਨਾ ਪੈਣਾ, ਹੋਰ ਕੋਈ ਚੋਇਸ ਨਹੀਂ ਭਾਈ। ਆਪਾਂ ਨੂੰ ਲਾਅ ਸੂਟ ਦਾ ਕੋਈ ਆਪਾਂ ਨੂੰ ਨੁਕਸਾਨ ਤਾਂ ਨਹੀਂ ਹੈਗਾ ਜੀ? ਨਹੀਂ, ਤਰੀਕ ਛੇਤੀ ਆ ਜਾਂਦੀ, ਕਈ ਵਾਰੀ ਪੈਸੇ ਦਾ ਨੁਕਸਾਨ। ਹਾਂਜੀ, ਉਹ ਤਾਂ ਕੋਈ ਗੱਲ ਨਹੀਂ, ਆਪਾਂ ਨੂੰ ਫਿਰ ਆਫਿਸ ਦੇ ਵਿੱਚ ਕੰਟੈਕਟ ਕਰਨਾ ਪੈਣਾ ਜੀ? ਹਾਂਜੀ, ਜਿਹੜਾ ਵੀ ਕੇਸ ਮੈਨੇਜਰ ਉਹਨਾਂ ਨੂੰ ਆਫਿਸ 'ਚ ਕੰਟੈਕਟ ਕਰ ਲਓ।
ਓਕੇ ਭਾਜੀ, ਥੈਂਕ ਯੂ ਸੋ ਮਚ ਭਾਜੀ। ਧੰਨਵਾਦ ਜੀ। ਨਰਿੰਦਰ ਕੌਰ ਜੀ। ਹੈਲੋ। ਹਾਂਜੀ ਹਾਂਜੀ ਸਰ। ਹਾਂਜੀ ਸਰ, ਮੇਰਾ ਟਰਕਿਆਣਾ ਸਰ ਨੂੰ ਇੱਕ ਕੁਐਸਚਨ ਹੈਗਾ। ਮੇਰੇ ਬੇਟੇ ਦੀ ਨਾ ਇੰਟਰਵਿਊ ਸੀਗੀ ਲਾਸਟ ਮੰਥ, ਫਾਈਨਲ ਹੀਅਰਿੰਗ ਸੀ ਸਿਐਟਲ 'ਚ, ਜੀ ਤੇ ਜੱਜ ਨੇ ਐਂਡ ਦੇ ਉੱਤੇ ਇਹ ਕਿਹਾ ਸੀਗਾ ਕਿ ਜੇ ਤੁਹਾਨੂੰ ਮੌਕਾ ਮਿਲੇ ਇੰਡੀਆ ਜਾਣ ਦਾ ਆਪਣੇ ਖਰਚੇ ਦੇ ਉੱਤੇ ਤੇ ਕੀ ਤੁਸੀਂ ਜਾਓਗੇ? ਉਹਨੇ ਕਿਹਾ ਕਿ ਨਹੀਂ, ਮੇਰੀ ਜਾਨ ਨੂੰ ਖਤਰਾ ਹੈ। ਤੇ ਜੀ ਬਸ ਇਹ ਕਹਿ ਕੇ ਉਸ ਤੋਂ ਬਾਅਦ ਮਤਲਬ 6 ਘੰਟੇ ਵੈਸੇ ਹੀਅਰਿੰਗ ਚੱਲੀ ਸੀ, ਤੇ ਉਹਨੇ ਕਿਹਾ ਸੀ ਕਿ 2-3 ਵੀਕ ਬਾਅਦ ਡਿਸੀਜਨ ਆਏਗਾ, ਪਰ ਅਜੇ ਤੱਕ ਆਇਆ ਨਹੀਂ। ਤੇ ਜੱਜ ਦੇ ਕੋਲ ਸੀਗਾ ਕਿ ਸਾਲਮ ਆਫਿਸ 'ਚ ਸੀਗਾ ਇਹ? ਨਹੀਂ ਜੀ, ਉਹ ਇਮੀਗ੍ਰੇਸ਼ਨ ਕੋਰਟ 'ਚ। 6 ਘੰਟੇ ਕਿੱਦਾਂ? ਮਤਲਬ 4 ਘੰਟੇ ਦਾ ਤੇ ਕੋਰਟ ਦਾ ਸਕੇਜੂਲ ਹੁੰਦਾ, ਮਤਲਬ ਜ਼ਿਆਦਾ ਜੱਜ ਤਰੀਕ ਤੋਂ ਆਪਣਾ। ਹਾਂਜੀ, ਅਸੀਂ 8 ਵਜੇ ਗਏ ਸੀ ਤੇ 2 ਵਜੇ ਖਤਮ ਹੋਈ ਸੀਗੀ ਹੀਅਰਿੰਗ। ਅੱਛਾ ਤਾਂ ਵੈਸੇ ਮੇਰੇ ਬੇਟੇ ਨੂੰ 10 ਸਾਲ ਹੋ ਗਏ ਨੇ ਇੱਥੇ ਰਹਿੰਦੇ ਆ। 2013 ਦਾ ਕੇਸ ਲੱਗਾ ਹੋਇਆ ਤੇ ਆ ਹੁਣ ਹੀਅਰਿੰਗ ਹੋਈ ਹੈ ਲਾਸਟ ਮੰਥ। ਠੀਕ ਹੈ। ਤੇ ਮੈਂ ਇਹ ਸਿਰਫ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਉਹਨੂੰ ਵੋਲੰਟਰੀ ਡਿਪਾਰਚਰ ਦੇ ਸਕਦਾ ਜੱਜ? ਜਿਵੇਂ ਉਹਨੇ ਇਹ ਗੱਲ ਕਿਉਂ ਪੁੱਛੀ ਕਿ ਤੁਸੀਂ ਆਪਣੇ ਖਰਚੇ ਤੇ ਜੇ ਜਾਣਾ ਚਾਹੋ ਤੇ ਜਾ ਸਕਦੇ ਹੋ ਜਾਂ? ਤੁਸੀਂ ਮੰਗਿਆ ਸੀ ਵੋਲੰਟਰੀ ਡਿਪਾਰਚਰ? ਨਹੀਂ ਜੀ। ਬਸ ਫਿਰ ਜਦ ਨਹੀਂ ਮੰਗਿਆ ਤੇ ਨਹੀਂ ਦੇਣਾ ਉਹਨੇ। ਅੱਛਾ, ਤੇ ਉਹਦੇ ਮਤਲਬ ਡਿਸੀਜਨ ਸਿਰਫ ਜੱਜ ਦੋ ਹੀ ਦੇ ਸਕਦਾ, ਜਾਂ ਡਿਨਾਈ ਜਾਂ ਗ੍ਰਾਂਟ? ਜਿਹੜਾ ਵੋਲੰਟਰੀ ਡਿਪਾਰਚਰ ਆ ਨਾ, ਉਹ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ, ਉਹ ਫਾਇਦੇ ਵਾਲੀ ਚੀਜ਼ ਆ। ਜੇ ਡਿਸੀਜਨ ਤੁਹਾਡਾ ਡਿਨਾਈ ਕਰ ਦਿੰਦਾ ਉਹ ਤੇ ਨਾਲ ਵੋਲੰਟਰੀ ਡਿਪਾਰਚਰ ਦੇ ਦਿੰਦਾ, ਉਹਦਾ ਕੋਈ ਨੁਕਸਾਨ ਥੋੜ੍ਹਾ। ਉਹ ਤਾਂ ਨਹੀਂ ਜਾਣਾ ਬੰਦੇ ਨੇ, ਅੱਗੇ ਅਪੀਲ ਕਰ ਦਿੰਦਾ ਤੇ ਵੋਲੰਟਰੀ ਡਿਪਾਰਚਰ ਜੇ ਲੈਂਦਾ ਤਾਂ ਡਿਪੋਟੇਸ਼ਨ ਤੋਂ ਬਚ ਜਾਂਦਾ ਹੈ ਨਾ। ਸੋ ਵੋਲੰਟਰੀ ਡਿਪਾਰਚਰ ਕੋਈ ਇਦਾਂ ਦੀ ਚੀਜ਼ ਨਹੀਂ ਕਿ ਜੱਜ ਨੇ ਉੱਦਾਂ ਹੀ ਵੰਡ ਦੇਣੀ ਆ। ਵੋਲੰਟਰੀ ਡਿਪਾਰਚਰ ਵੀ ਸਰਕਾਰੀ ਵਕੀਲ ਫਾਈਟ ਕਰਦਾ ਕਿ ਵੋਲੰਟਰੀ ਡਿਪਾਰਚਰ ਦੇ ਕੇ ਇਹਨਾਂ ਨੂੰ ਸੌਖੇ ਨਹੀਂ ਛੱਡਣਾ, ਇਹਨਾਂ ਤੇ ਡਿਪੋਟੇਸ਼ਨ ਲਾਣੀ ਹੈ। ਸੋ ਹੁਣ ਤੁਹਾਡੀ ਜਿਹੜੀ ਤਰੀਕ ਉਹ ਹੋ ਚੁੱਕੀ ਹੈ, 6 ਘੰਟੇ ਤੁਸੀਂ ਲਾ ਚੁੱਕੇ ਆ, ਵਕੀਲ ਤੁਹਾਡੇ ਕੋਲ ਹੈਗਾ ਵਾ, ਪੀਡੀ ਪੂਡੀ ਤੁਸੀਂ ਜਿਹੜੀ ਸਾਰੀ ਪਹਿਲਾਂ ਡਿਨਾਈ ਕਰ ਚੁੱਕੇ ਆ। ਹੁਣ ਤੁਹਾਨੂੰ ਕੇਸ ਦੀ ਸਾਰੀ ਸਮਝ ਆ ਤੇ ਤੁਸੀਂ ਥੋੜਾ ਜਿਹਾ ਹੁਣ ਸਬਰ ਰੱਖੋ। ਹੁਣ ਫਲ ਹੀ ਦੇਣਾ ਉਹਨਾਂ ਨੇ, ਭਾਵੇਂ ਗ੍ਰਾਂਟ ਕਰੇ ਤਾਂ ਡਿਨਾਈ ਕਰੇ। ਹੁਣ ਤੁਹਾਡਾ ਸਵਾਲ ਇਹ ਸੀਗਾ ਕਿ ਗ੍ਰਾਂਟ ਵੀ ਕਰ ਸਕਦਾ ਕਿ ਡਿਨਾਈ ਵੀ ਕਰ ਸਕਦਾ। ਹੁਣ ਇੰਨਾ ਕੁ ਤਾਂ ਤੁਹਾਨੂੰ ਪਤਾ ਹੀ ਹੈ, ਐਡਾ ਸਾਰਾ ਤੁਸੀਂ ਕੇਸ ਲੜ ਲਿਆ ਜੱਜ ਦੇ ਮੂਹਰੇ ਜਾ ਕੇ 6 ਘੰਟੇ। ਨਹੀਂ, ਮੇਰਾ ਮਤਲਬ ਹੈ ਕਿ ਮੈਂ ਸਾਨੂੰ ਇਹ ਡਰ ਹੈਗਾ ਕਿ ਕਿਤੇ ਡਿਪੋਰਟ ਤੇ ਨਹੀਂ ਕਰ ਦੇਣਗੇ, ਸਿਰਫ 2 ਹੀ ਪੈਸੇ ਆਉਣਗੇ। ਜੇ ਪ੍ਰੋਸੀਡਿੰਗ ਹੀ ਡਿਪੋਟੇਸ਼ਨ ਦੀ ਆ, ਡਰ ਦਾ ਕਾਹਦਾ? ਇਹ ਤਾਂ ਹੁਣ ਮੈਂ ਕਿਹਾ ਬੰਦੇ ਨੂੰ ਜਿਹੜਾ ਆਇਆ ਵਾ ਅਮਰੀਕਾ, ਉਹ ਤਾਂ ਆਪਣੀ ਗਰਦਨ ਉਹਨੇ ਸੂਲੀ ਥੱਲੇ ਟੰਗਣੀ ਆ। ਕਿ ਕੋਈ ਗਰੰਟੀ ਥੋੜਾ ਕਿ ਕੇਸ ਸਾਰਿਆਂ ਦਾ ਅਪਰੂਵ ਹੀ ਕਰਨਾ। ਜੇ ਨਹੀਂ ਉਹਨੇ ਕਰਨਾ ਤਾਂ ਡਿਪੋਟੇਸ਼ਨ ਉਹਨੇ ਲਾਣੀ ਆ, ਫਿਰ ਤੁਹਾਨੂੰ ਅਪੀਲ ਦਾ ਹੱਕ ਮਿਲਣਾ, ਫਿਰ ਤੁਸੀਂ ਅਪੀਲ ਕਰਨੀ ਹੈ ਅੱਗੇ। ਤੇ ਉਦਾਂ ਮਤਲਬ ਤੁਹਾਨੂੰ ਫੜ ਕੇ ਨਹੀਂ ਕਿਸੇ ਨੇ ਜਹਾਜ਼ ਚੜ੍ਹਨਾ। ਧੰਨਵਾਦ ਜੀ, ਧੰਨਵਾਦ। ਹੁਣ ਜਿਵੇਂ 2-3 ਮਤਲਬ ਵੀਕ ਬਾਅਦ ਉਹਨੇ ਕਿਹਾ ਡਿਸੀਜਨ ਆਏਗਾ, ਤੇ ਗ੍ਰਾਂਟ ਵੀ ਕਰ ਸਕਦਾ ਵੈਸੇ ਜੱਜ ਕਿ ਨਹੀਂ? ਆਫ ਕੋਰਸ ਗ੍ਰਾਂਟ ਵੀ ਕਰ ਸਕਦੇ ਆ। ਅੱਛਾ ਜੀ। ਮੈਂ ਕਿਹਾ ਜਿਵੇਂ ਕਹਿੰਦੇ ਇੰਡੀਕੇਸ਼ਨ ਦੇ ਦਿੰਦੇ ਨੇ ਔਰਲ ਤੋਂ ਕਿ ਉਹਨੇ ਸਾਨੂੰ ਇਸ਼ਾਰਾ ਕੀਤਾ ਹੋਏ, ਜਿਵੇਂ ਉਹਨੇ ਪੁੱਛਿਆ। ਨਹੀਂ, ਕੋਈ ਇਸ਼ਾਰਾ ਨਹੀਂ ਕੀਤਾ। ਵੇਟ ਕਰੋ। ਇਸ਼ਾਰਾ ਕੀ ਉਹਨੇ ਜੇ ਕਰਨਾ ਹੁੰਦਾ ਉਹਨੇ ਉੱਥੇ ਕਰ ਦੇਣਾ ਸੀ। ਉਹਨੇ ਕੋਈ ਡਰਦਾ ਥੋੜਾ, ਉਹ ਜੱਜ ਆ, ਉਹਨੇ 3 ਹਫ਼ਤੇ ਥੋੜਾ ਵੇਟ ਕਰਨੀ ਸੀ। ਉਹਨੇ ਡਿਨਾਈ ਕਰਨਾ, ਉਹਨੇ ਖੜੇ ਪੈਰੀ ਕਰ ਦੇਣਾ ਸੀ। ਉਹਨੇ ਕਿਹੜਾ ਕਿਸੇ ਦਾ ਡਰ ਹੈ। ਧੰਨਵਾਦ ਜੀ। ਸੋ ਇਹ ਕਾਫੀ ਲੰਮਾ 6.5 ਘੰਟੇ, ਸੋ ਇਹਦਾ ਮਤਲਬ ਕਾਫੀ ਜੱਜ ਕੱਬਾ ਲੱਗਦਾ ਹੈ ਨਾ। 6.5 ਘੰਟੇ ਮੈਨੂੰ ਯਕੀਨ ਨਹੀਂ ਸਵੇਰ ਵਾਲੀ ਹੀਅਰਿੰਗ ਤੇ, ਕਿਉਂਕਿ ਜਿਹੜਾ ਬਾਏ ਲਾਅ ਉਹ ਜਿਹੜਾ ਹੁੰਦਾ ਨਾ ਇੰਟਰਪ੍ਰੀਟਰ ਹੁੰਦਾ, ਉਹਨੂੰ ਉਹ ਰੱਖ ਨਹੀਂ ਸਕਦੇ ਹੈਗੇ 12 ਵਜੇ ਤੋਂ ਬਾਅਦ। ਜਿਹੜਾ ਲੰਚ ਬ੍ਰੇਕ ਦੇਣੀ ਪੈਂਦੀ ਹੈ ਰੈਗੂਲੇਸ਼ਨ ਜਿਹੜੇ ਇਦਾਂ, ਕਿਉਂਕਿ ਇੰਡੀਪੈਂਡੈਂਟ ਕੰਟਰੈਕਟਰ ਆ। ਹੁਣ ਮੈਨੂੰ ਪਤਾ ਨਹੀਂ ਇਹਦੇ ਵਿੱਚ ਕਿੰਨਾ ਉਹ ਹੈ। ਸਵਾਲ ਵੀ ਸਿਰਫ ਉਹੀ ਸੀਗੇ ਕਿ ਅਪਰੂਵ ਵੀ ਕਰ ਸਕਦਾ, ਡਿਨਾਈ ਵੀ ਕਰ ਸਕਦਾ। ਸੋ ਇਹ ਮੈਨੂੰ ਕੋਈ ਮਾਮਲਾ ਜਿਹਾ ਥੋੜਾ ਗੜਬੜ ਲੱਗਦਾ ਪਿਆ। ਠੀਕ। ਰਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਈ, ਮੇਰਾ ਨਾ ਆਪਣੇ ਹੀਅਰਿੰਗ ਹੋਈ ਸੀ ਨਿਊਯਾਰਕ ਕੋਰਟ ਦੇ ਵਿੱਚ ਆਪਣੇ, ਤੇ ਸਰਕਾਰੀ ਵਕੀਲ ਨਹੀਂ ਸੀ ਆਏ। ਨਹੀਂ ਸੌਰੀ, ਜੱਜ ਨਹੀਂ ਸੀ ਆਏ। ਸਰਕਾਰੀ ਵਕੀਲ ਅੱਧਾ ਪੌਣਾ ਘੰਟਾ ਵੇਟ ਕਰਦੇ ਰਹੇ ਸੀ ਜੀ। ਅਸੀਂ ਵੀ ਬੈਠੇ ਸੀ ਤੇ ਪਰ ਉਹ ਆਏ ਨਹੀਂ ਜੱਜ। ਤੇ ਬਾਅਦ ਦੇ ਵਿੱਚ ਉਹਨਾਂ ਨੇ ਡੇਟ ਦੇ ਦਿੱਤੀ ਹੁਣ ਨੈਕਸਟ ਈਅਰ ਦੀ, ਆਪਣੇ ਸਤੰਬਰ ਦੀ, 1 ਸਾਲ ਬਾਅਦ ਪੂਰਾ 2024 ਚ। ਜੀ। ਮੇਰਾ ਇਦਾਂ ਸੀ ਕਿ ਆਪਾਂ ਮੋਸ਼ਨ ਟੂ ਐਡਵਾਂਸ ਵੀ ਪਾਈ, ਪਰ ਉਹਨਾਂ ਨੇ ਉਹਦਾ ਕੋਈ ਆਨਸਰ ਨਹੀਂ ਅਜੇ ਤੱਕ ਦਿੱਤਾ। ਤੇ ਮੈਂ ਕਹਿ ਰਿਹਾ ਸੀ ਕਿ ਮੈਂ ਐਮਰਜੈਂਸੀ ਟਰੈਵਲ ਡਾਕੂਮੈਂਟ ਅਪਲਾਈ ਕਰ ਸਕਦਾ, ਜਿੱਦਾਂ ਮੇਰੇ ਫਾਦਰ ਸਾਹਿਬ ਕਾਫੀ ਉੱਥੇ ਨਾ। ਹਾਂਜੀ, ਕਰ ਸਿਚੁਏਸ਼ਨ ਕਰ ਸਕਦੇ ਆ। ਤੇ ਉਹਦੇ ਲਈ ਕਿੱਦਾਂ? ਮੈਂ ਆਪਣੇ ਵਕੀਲ ਨਾਲ ਕੀਤਾ ਸੀ, ਉਹ ਕਹਿੰਦੇ ਕਿ ਨਹੀਂ, ਤੂੰ ਕੋਈ ਵੀ ਇਦਾਂ ਅਪਲਾਈ ਨਹੀਂ ਕਰ ਸਕਦਾ ਅੰਟਿਲ ਯੂਰ ਕੇਸ ਇਜ਼ ਨਾਟ ਅਪਰੂਵ। ਨਹੀਂ, ਇਦਾਂ ਦਾ ਕੁਝ ਨਹੀਂ ਹੈਗਾ। ਜੇ ਪ੍ਰੋਬਲਮ ਹੈਗੀ ਹੈ ਤਾਂ ਕਰ ਸਕਦੇ ਆ ਤੁਸੀਂ। ਤੇ ਉਹ ਮੈਨੂੰ ਬਾਈ ਸੈਲਫ ਜਾਣਾ ਪਏਗਾ ਅਪਾਇੰਟਮੈਂਟ ਬਣਾ ਕੇ? ਫਿਰ ਭਾਈ ਤੁਹਾਨੂੰ ਟਰੈਵਲ ਡਾਕੂਮੈਂਟ ਵਾਲੇ ਪੇਪਰ ਲੈ ਕੇ ਇਮੀਗ੍ਰੇਸ਼ਨ ਜਾਣਾ ਪੈਣਾ।
ਫੀਲਡ ਆਫਿਸ ਇਮੀਗ੍ਰੇਸ਼ਨ USCIS ਦੇ ਆਫਿਸ। USCIS ਵਾਲੇ। ਠੀਕ ਹੈ, ਤੇ ਮੈਨੂੰ ਨਿਊਯਾਰਕ ਹੀ ਜਾਣਾ ਪਏਗਾ ਜਿੱਦਾਂ ਮੈਂ ਆਪਣੇ, ਜਾਂ ਹੋਰ ਕਿਸੇ ਸਟੇਟ 'ਚ ਵੀ ਕਰ ਸਕਦਾ ਅਪਲਾਈ ਕਿਤੇ? ਜਿੱਥੇ ਰਹਿੰਦੇ ਉੱਥੇ ਜਾਣਾ ਪੈਣਾ, ਹੋਰ ਕਿਸੇ ਕਿੱਦਾਂ? ਮਤਲਬ ਹੁਣ ਜੇ ਐਡਰੈਸਾਂ ਦਾ ਨਾ ਗੜਬੜ 'ਚ ਫਸ ਜੇ ਮੈਂ ਵੀ। ਨਹੀਂ, ਮੈਂ ਟਰੱਕਿੰਗ ਦਾ ਕੰਮ ਕਰਦਾ ਨਾ, ਜਿੱਦਾਂ ਮੈਂ ਕਹਿ ਗਿਆ ਕਿਤੇ ਵੀ ਅਪਾਇੰਟਮੈਂਟ ਦੇ ਅਕੋਰਡਿੰਗ ਜੇ ਬੰਦਾ ਫਿਰ ਉੱਥੇ ਸੈੱਟ ਹੋਵੇ ਤੇ ਉੱਥੇ। ਹਾਂ, ਉੱਥੇ ਚੱਲ ਜਾ, ਉਹਨਾਂ ਨੂੰ ਦੱਸ ਦੇ ਕਿ ਯਾਰ ਮੇਰਾ ਆਹ ਸਿਚੁਏਸ਼ਨ। ਪਰ ਇਹਦਾ ਏਦਾਂ ਟਰੈਵਲ ਡਾਕੂਮੈਂਟ ਮਿਲ ਜਾਂਦਾ, ਗਾਰੰਟੀ ਕੋਈ ਨਹੀਂ ਕਿ ਵਾਪਸ ਉਹਨਾਂ ਨੇ ਆਉਣ ਦੇਣਾ, ਉਹ ਤੇਰਾ ਰਿਸਕ ਆ। ਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਤੇਰੇ ਕੋਲ ਸਵਾਲ ਜਵਾਬ ਬਹੁਤ ਪੁੱਛਣੇ ਆ ਕਿ ਜਦੋਂ ਗਿਆ ਸੀਗਾ ਉਦੋਂ ਕਿੱਦਾਂ ਬਚ ਕੇ ਰਿਹਾ, ਲੋਕ ਲਗਾ ਕੇ ਰਿਹਾ, ਕੀ ਹਿਸਾਬ ਕਿਤਾਬ ਸੀਗਾ, ਕਿੰਨੇ ਦਿਨ ਗਿਆ ਹੈਗਾ, ਤੇ 에ਅਰਪੋਰਟ ਤੇ ਕਿਉਂ ਨਹੀਂ ਛਾਪਾ ਮਾਰਿਆ ਤੇਰੇ ਉੱਤੇ, ਏਦਾਂ ਦੀਆਂ ਚੀਜ਼ਾਂ ਨਾ। ਠੀਕ ਹੈ ਜੀ, ਧੰਨਵਾਦ ਜੀ। ਸੋ ਅਭਿਸ਼ੇਕ ਕੰਬੋਜ ਜੀ ਕਹਿੰਦੇ ਆ ਵੀ ਰੇਡੀਓ ਦਾ ਨੰਬਰ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਐਸ ਕੁਮਾਰ ਜੀ ਕਹਿੰਦੇ ਗੁੱਡ ਮਾਰਨਿੰਗ, ਮੇਰਾ ਨਾਂ ਗੁਰਜੋਤ ਸਿੰਘ ਆ ਤੇ ਕਹਿੰਦੇ ਵੀ ਐਡਵਾਈਜ਼ ਕਰਿਓ ਗਾਰਡਨ ਲਿਊਸ ਜੱਜ ਕਿੱਦਾਂ ਦੀ ਆ ਉਹਦੀ ਰੇਟਿੰਗ। ਇਹ ਨਹੀਂ ਪਤਾ ਹੁਣ ਕਿਹੜੇ ਏਰੀਏ ਚ ਆ ਉਹ। ਸੈਨ ਫ੍ਰਾਂਸਿਸਕੋ ਚ ਹੈਗੇ ਲੂਇਸ ਗਾਰਡਨ, ਅੱਛਾ, ਰੇਟਿੰਗ ਬਹੁਤ ਵਧੀਆ। ਪਰ ਅੱਜ ਕੱਲ ਗਾਰਡਨ ਸਾਹਿਬ ਜਿਹੜਾ ਆਪਣਾ ਹੈਗਾ ਉਹ ਐਕਸਪਰਟ ਓਪੀਨੀਅਨ ਬਹੁਤ ਮੰਗਦੇ ਆ, ਜਿਹੜੇ ਪ੍ਰੋਫੈਸਰ ਵਗੈਰਾ ਐਕਸਪਰਟ, ਉਹ ਐਕਸਪਰਟ ਓਪੀਨੀਅਨ ਚਾਹੀਦਾ ਉਹਨਾਂ ਨੂੰ ਕੇਸ ਦੇ ਫੈਸਲੇ ਲਈ। ਠੀਕ ਹੈ। ਤੇ ਬਲਵੀਰ ਸਿੰਘ ਜੀ ਕਹਿੰਦੇ F2V with I-131 approved in December 2020, priority date ਜਨਵਰੀ 2017। ਕਲੀਅਰ ਨਹੀਂ ਹੈ ਕੁਐਸਚਨ। F2B ਹੁੰਦਾ ਜਿਹੜੇ ਹਾਂਜੀ। ਗ੍ਰੀਨ ਕਾਰਡ ਹੋਲਡਰਾਂ ਦੇ ਜਵਾਕ ਜਿਹੜੇ ਹੈਗੇ ਆ 21 ਸਾਲਾਂ ਤੋਂ ਉੱਤੇ, ਉਹਨਾਂ ਦੇ ਵਾਸਤੇ ਹੁੰਦਾ, ਜਿਹੜੇ ਛੜੇ ਆ। ਤੇ ਉਹਦਾ ਇਹ ਪੁੱਛਦੇ ਆ ਕਿ ਕਦੋਂ ਨੰਬਰ ਲੱਗੂਗਾ। ਉਹ ਵੀਜ਼ਾ ਬੁਲੇਟਿਨ ਦੇਖੋ ਜੀ, ਉਹਦੇ ਹਿਸਾਬ ਨਾਲ ਚੱਲਣਾ। ਉਹ ਵੀਜ਼ਾ ਬੁਲੇਟਿਨ ਦੀ ਤਾਂ ਹੁਣ ਸਾਰੀ ਦਿਨ ਭਾਵੇਂ ਗੱਲ ਕਰਦੇ ਰਹੀਏ ਹੈ ਨਾ, ਉਹ ਤੁਸੀਂ ਆਪ ਵਾਚ ਕਰੋ ਫਾਈਨਲ ਐਕਸ਼ਨ ਡੇਟ ਕੀ ਹੈ, ਤੇ ਉਹਦੇ ਹਿਸਾਬ ਨਾਲ ਫਿਰ ਉਹ ਸੱਦੂਗੇ। ਪੀਅਰਸ ਕਰਟਿਸ ਜੱਜ ਕਹਿੰਦੇ ਕਿੱਦਾਂ ਦਾ ਹੈ? ਕਰਟਿਸ ਪੀਅਰਸ, ਇਹਨਾਂ ਦੇ ਬਾਰੇ ਦੱਸਿਆ ਹੈਗਾ ਪਹਿਲਾਂ। ਇਹਨਾਂ ਨੇ ਕੇਸ ਕਾਫੀ, ਇਹ ਪ੍ਰਾਈਵੇਟ ਪ੍ਰੈਕਟੀਸ਼ਨਰ ਸੀਗੇ LA ਦੇ ਵਿੱਚ। ਨਾਈਸ ਜੱਜ ਆ, ਬੜੇ ਹਸਮੁਖ। ਜਹਾਜ਼ੂ ਚ ਵੀ ਮੈਨੂੰ ਕਈ ਵਾਰੀ 2 ਵਾਰੀ ਮਿਲੇ। ਪਹਿਲਾਂ ਮੇਰੇ ਵਰਗੀ ਬੈਕਗਰਾਉਂਡ ਸੀ ਇਹਨਾਂ ਦੀ, ਬਿਜ਼ਨਸ ਇਮੀਗ੍ਰੇਸ਼ਨ ਦੀ। ਕਾਫੀ ਗੱਲਾਂ ਬਾਤਾਂ ਇਹਨਾਂ ਨੇ ਕੋਰਟ 'ਚ ਬਿਜ਼ਨਸ ਇਮੀਗ੍ਰੇਸ਼ਨ ਤੇ ਹੁੰਦੀਆਂ ਰਹਿੰਦੀਆਂ। ਪਰ ਇਹ ਜਿਹੜੇ ਜੱਜ ਸਾਹਿਬ ਆ, ਇਹ ਬਹੁਤ ਦੁਖੀ ਆ ਗਏ ਆ ਆਪਣੇ ਪੰਜਾਬੀ ਕੇਸਾਂ ਤੋਂ। ਅੱਛਾ ਜੀ। ਤੇ ਹੁਣ ਇਹਨਾਂ ਨੇ PD ਦੀ ਬਹੁਤ ਜ਼ਿਆਦਾ ਸੰਭਾਵਨਾ, ਸਰਕਾਰੀ ਵਕੀਲ ਨੇ ਨਾ ਵੀ ਮੰਗੀ ਹੋਵੇ ਤੇ ਜੱਜ ਸਾਹਿਬ ਆਪ ਵੀ ਜਿਹੜਾ PD ਲਈ ਸਰਕਾਰੀ ਵਕੀਲ ਨੂੰ ਮਨਾ ਲੈਂਦੇ ਆ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਸਵਾਲ ਜਵਾਬ ਰਹਿਣੇ ਆ ਹਮੇਸ਼ਾ, ਤੇ ਇਹਨਾਂ ਨੂੰ ਹੁਣ ਇਹਨਾਂ ਦੇ ਮੁਰੇ ਹੁਣ ਰੇਟਿੰਗ ਇਹਨਾਂ ਦੀ ਵਧੀਆ, ਪਰ ਬੰਦਾ ਜਿਹੜਾ ਸਵਾਲ ਜਵਾਬ ਦੇਣ ਵਾਲਾ ਚਾਹੀਦਾ ਖਿੱਚ। ਸੋ ਜਾਂ ਤਾਂ PD ਨੇ ਤੁਹਾਨੂੰ ਲੈ ਕੇ ਕਰਨਾ, ਤੇ ਜਾਂ ਤੁਹਾਨੂੰ ਸਵਾਲ ਜਵਾਬ ਪੂਰੇ ਐਨ ਖਿੱਚਵੇਂ ਪੁੱਛਣੇ। ਸੋ ਰੈਡੀ ਰਹੋ ਤੁਸੀਂ। ਜੇ ਤਾਂ ਬਚ ਗਏ ਸਵਾਲ ਜਵਾਬਾਂ ਤੋਂ, ਸਾਰਾ ਸਵਾਲ ਜਵਾਬ ਇੱਦਾਂ ਦੇ ਆ ਕਿ ਗਿਆ ਸੀ ਜਦੋਂ ਇੱਥੇ ਪ੍ਰੋਟੈਸਟਾਂ ਦੇ ਵਿੱਚ, ਤੇ ਕਦੀ ਸਪੀਚ ਵੀ ਦਿੱਤੀ ਹੋਈ ਕਿ ਨਹੀਂ ਦਿੱਤੀ। ਤੇ ਜੇ ਉਹਨੇ ਕਿਹਾ ਨਹੀਂ ਦਿੱਤੀ, ਤੇ ਫਿਰ ਤੇ ਤੂੰ ਸਧਾਰਨ ਜਿਹਾ ਵਰਕਰ ਆ, ਤੈਨੂੰ ਕਿੱਦਾਂ ਲੱਭਦੇ ਆ ਜੀ। ਜੇ ਤੇਰੇ ਵਿਚਾਰ ਤੂੰ ਕਹਿੰਦਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਆ, ਆਪਣੇ ਵੀ ਸ਼ੇਅਰ ਕੀਤੇ ਆ ਕਿ ਪੋਸਟਾਂ ਹੀ ਸ਼ੇਅਰ ਕੀਤੀਆਂ ਇਕੱਲੀਆਂ, ਹਨਾ। ਤੇ ਜੇ ਤੂੰ ਸਪੀਚਾਂ ਨਹੀਂ ਦਿੱਤੀਆਂ, ਤੇ ਫਿਰ ਤੇਰੀ ਕੀ ਮਹੱਤਤਾ ਵਾ? ਜੇ ਤੂੰ ਸਪੀਚਾਂ ਦਿੱਤੀਆਂ, ਉਹਦੀ ਫੋਟੋ, ਉਹਦੀ ਟਰਾਂਸਕ੍ਰਿਪਟ, ਤੂੰ ਕੀ ਕਿਹਾ ਸੀ, ਉਹਦਾ ਕੀ ਸਬੂਤ ਆ? ਕਿੰਨੀ ਦੇਰ ਸਪੀਚਾਂ ਦਿੱਤੀਆਂ, ਕੀ ਬੋਲਿਆ, ਕਿੰਨੇ ਜਣਿਆਂ ਨੇ ਸੁਣਿਆ ਮੀਟਿੰਗਾਂ 'ਚ? ਸੋ ਇਹ ਜਿਹੜੇ ਜੱਜ ਸਾਹਿਬ ਆ, ਇਹ ਪੂਰਾ ਐਨ ਤੁਹਾਨੂੰ ਇਹਨਾਂ ਨੇ ਗਿੱਚੀ ਤੋਂ ਫੜਨਾ, ਕਿੱਥੇ ਸ਼ਾਇਰੀ ਮਾਰਦਾ ਮੇਰੇ ਨਾਲ ਜੀ। ਤੇ ਜੇ ਕੀਤਾ ਤਾਂ ਹੀ ਬਚ ਸਕਦੇ ਆ, ਤੇ ਨਹੀਂ ਕੀਤਾ ਤੇ ਫਿਰ ਇਹ ਦਰਿਆ ਟੱਪਣਾ ਤੁਹਾਡੇ ਲਈ ਔਖਾ ਹੋ ਜਾਣਾ। ਜੀ। ਇੱਕ ਮੈਂ ਜੀ ਦੇਖਿਆ ਪਿਛਲੇ 4-5 ਹਫ਼ਤਿਆਂ ਦੇ ਵਿੱਚ ਆਪਾਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਤੋਂ ਬਾਅਦ ਪੂਰੇ ਵਰਲਡ ਲੈਵਲ ਦੇ ਉੱਤੇ ਜਿੰਨੇ ਵੀ ਟੌਪ ਦੇ ਨਿਊਜ਼ਪੇਪਰ, ਗਾਰਡੀਅਨ, ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਉਹਨਾਂ ਨੇ ਬਹੁਤ ਜ਼ਿਆਦਾ ਸਿੱਖਾਂ ਨਾਲ ਰਿਲੇਟਡ ਖਬਰਾਂ ਛਾਪੀਆਂ। ਬਹੁਤ ਜਗ੍ਹਾ ਉਹਨੀ ਜਿਹੜੇ ਪ੍ਰੋਟੈਸਟ ਹੁੰਦੇ ਆ ਪਿਛਲੇ ਸਮਿਆਂ 'ਚ ਹੋਏ, ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਕਾਫੀ ਲੰਮੀਆਂ। ਸੋ ਉਹ ਜੇ ਕਿ ਜਿਨ੍ਹਾਂ ਦੀਆਂ ਫੋਟੋਆਂ ਹੋਊਗੀਆਂ, ਉਹਨਾਂ ਲਈ ਤਾਂ ਕਾਫੀ ਫਾਇਦੇ ਵਾਲੀ ਗੱਲ ਹੋ ਜਾਣੀ ਹੈ, ਰਾਈਟ, ਜਿਨ੍ਹਾਂ ਦਾ ਕੇਸ ਚੱਲਦਾ। ਨਹੀਂ, ਡਿਪੈਂਡ ਕਰਦਾ। ਹਾਂਜੀ, ਪ੍ਰੋਟੈਸਟ ਦੇ ਵਿੱਚ ਹਾਂਜੀ ਉਹਨਾਂ ਦਾ ਰੀਲੋਕੇਸ਼ਨ ਵਾਲਾ ਮੁੱਦਾ, ਕਿ ਜਿੱਦਾਂ ਹੁਣ ਸੋਸ਼ਲ ਮੀਡੀਆ ਦਾ ਹੈਗਾ, ਉਹਨੇ ਕਹਿਣਾ ਤੈਨੂੰ ਕੌਣ ਦਿਖਦਾ, ਤੂੰ ਤੇ ਸ਼ੇਅਰ ਕਰ। ਮਤਲਬ ਜਿਹੜਾ ਉਹਨਾਂ ਦਾ ਮੁੱਦਾ ਕਿ ਤੂੰ ਕਿੱਦਾਂ ਨਜ਼ਰ 'ਚ ਆਇਆ, ਨਜ਼ਰ ਵਾਲਾ ਮੁੱਦਾ ਜਿਹੜਾ ਉਹਨਾਂ ਦਾ ਹੁਣ ਵੀ ਲੱਭ ਸਕਦੇ ਆ ਕੀ ਜਾਣਕਾਰੀ ਹੈ, ਮਤਲਬ ਉਹਨਾਂ ਦਾ ਪਬਲਿਸ਼ ਹੋ ਗਿਆ। ਤਾਂ ਉਹਦਾ ਆਫਕੋਰਸ ਜਿਹੜਾ ਫਰੰਟ ਲਾਈਨ ਤੇ ਜਿਹੜਾ ਬੰਦਾ ਹੈਗਾ, ਪਹਿਲੀ ਗੱਲ ਤਾਂ ਹੁਣ ਇੱਕ ਬੰਦਾ ਇਕੱਲਾ ਟਰੱਕ ਚਲਾ ਰਿਹਾ, ਇੱਕ ਬੰਦਾ ਐਫਰਟ ਪਾ ਰਿਹਾ, ਜਾ ਰਿਹਾ, ਦੋਨਾਂ 'ਚ ਬਹੁਤ ਫਰਕ ਹੈ। ਜੀ।
ਕਿਉਂਕਿ ਮੈਂ ਇੱਕ ਫੋਟੋ ਦੇਖਦਾ ਸੀ 1999 ਚ ਪ੍ਰੋਟੈਸਟ ਦੀ ਸੀ ਸੈਨ ਫਰਾਂਸਿਸਕੋ, ਤੇ ਉਹ ਤੋਂ ਐਗਜ਼ੈਕਟਲੀ ਇੱਕ ਲਾਸਟ ਈਅਰ ਦੀ ਫੋਟੋ ਸੀ। ਉਸ ਪੇਪਰ ਵਾਲਿਆਂ ਨੇ ਦੋਨੋਂ ਫੋਟੋਆਂ ਪਾਈਆਂ ਵੀ ਦੇਖੋ ਆਹ ਬੰਦਾ 24 ਸਾਲ ਤੋਂ ਪ੍ਰੋਟੈਸਟ ਕਰ ਰਿਹਾ ਹੈਗਾ। ਹਾਂਜੀ ਜੀ। ਕਰਦੇ ਆ ਕਈ, ਆਉਂਦੇ ਆ ਕਈ। ਹੁਣ ਜੱਜ ਜਿਹੜੇ ਸਟ੍ਰਿਕਟ ਜੱਜ ਵੀ ਆ ਕਈ ਵਾਰੀ ਕਮੈਂਟ ਪਾਉਂਦੇ ਆ ਪੂਰਾ ਰੀਅਲ ਡੀਲ ਆ, ਬੰਦੇ ਕਹਿੰਦੇ ਰੀਅਲ ਡੀਲ ਆ ਇਹ, ਜਿਹੜਾ ਬੰਦਾ ਇਹਦੀ ਵਿਚਾਰਧਾਰਾ ਇਹਦਾ ਜਜ਼ਬਾ ਸਾਰਾ ਕਾਇਮ, ਉਹ ਸਾਨੂੰ ਉਹ ਵਾਲੇ ਬੰਦੇ ਨੂੰ ਤਿਆਰੀ ਵੀ ਜਿਹੜੀ ਉਹ ਪਹਿਲਾਂ ਹੀ ਰੈਡੀ ਆ ਸਾਰਾ, ਜੀ ਉਹਨੇ ਕੋਈ ਡਰਾਮਾ ਨਹੀਂ ਕਰਨਾ, ਉਹ ਰਿਸਪੈਕਟਫੁਲ ਬੰਦਾ, ਉਹਨੂੰ ਪਤਾ ਕੀ ਆ ਕਿੱਦਾਂ ਕੇਸ ਪ੍ਰੈਜ਼ੈਂਟ ਕਰਨਾ। ਜਿਹੜਾ ਹੁਣ ਜਿਹਨੇ ਕੱਖ ਨਹੀਂ ਕੀਤਾ ਉਹਨੇ ਰੌਲਾ ਪਾ ਦੇਣਾ ਬਸ, ਸਟਾਫ ਦੀ ਐਸੀ ਤੈਸੀ ਫੇਰ ਦੇਣੀ ਉਹਨੇ, ਚੱਕ ਵੀ ਬਸ ਵਕੀਲ ਹੀ ਪਲੇਟ ਚ ਪਾ ਦੇਵੇ ਬਸ ਕੇਸ, ਆਪ ਕੁਝ ਕਰਨਾ ਹੀ ਨਾ ਪਵੇ, ਨਾ ਜਾਣਾ ਪਵੇ, ਨਾ ਕੁਝ ਉਹ ਹਨਾ। ਸੋ ਜਿਹੜੀ ਨਵੀਂ ਵਾਲੀ ਮੰਡੀਰ ਆ ਥੋੜੀ ਇਹ ਹੁਣ ਕੀ ਆ ਕਿ ਇਹ ਕਈ ਵਾਰੀ ਨਾ ਗੁੱਸਾ ਵੀ ਬਹੁਤ ਕਰਦੇ ਆਪਣੀ ਗੱਲ ਦਾ ਲੋਕੀ, ਤੇ ਕੋਈ ਨਹੀਂ ਕਰਨਾ ਕਰੋ ਕੋਈ ਚੱਕਰ ਨਹੀਂ, ਪਰ ਨਵੀਂ ਵਾਲੀ ਜਿਹੜੀ ਮੰਡੀਰ ਆ ਗੱਡੀਆਂ ਗਾਣੇ ਉਹ, ਮੈਂ ਉਹਨੂੰ ਕਈ ਵਾਰੀ ਆਫਿਸ ਬੈਠਾ ਮੈਂ ਕਹਿਣਾ ਪਾਰਟੀ ਕਦੋਂ ਬਣੀ, ਆ ਕਦੋਂ ਹੋਇਆ ਇਲੈਕਸ਼ਨ, ਤੁਹਾਡਾ ਲੀਡਰ ਕਿੰਨੀ ਵਾਰੀ ਜਿੱਤਿਆ ਪਤਾ ਹੀ ਨਹੀਂ, ਕੱਖ ਕਾਨੂੰਨ ਕਿਹੜੇ ਸੀਗੇ 3 ਪਤਾ ਹੀ ਨਹੀਂ। ਮੈਂ ਕਿਹਾ ਹੁਣ ਮੈਂ ਤੇਰੇ ਕੋਲ ਪੁੱਛਣਾ ਕਿ ਗਾਣੇ ਕਿਹੜੇ ਫਲਾਣੇ ਸਿੰਗਰ ਦੇ, ਤੈਨੂੰ ਸਾਰੇ ਯਾਦ ਹੋਣੇ ਆ ਕਿ ਕਿੱਦਾਂ ਕਿਹੜੇ ਸਾਲ ਨਿਕਲਿਆ ਸੀਗਾ, ਕਿੱਦਾਂ ਨਿਕਲਿਆ ਸੀਗਾ, ਕੇਸ ਬਾਰੇ ਨਹੀਂ ਤੈਨੂੰ ਕੁਝ ਪਤਾ ਹੋਣਾ, ਤਰੀਕਾਂ ਬਾਰੇ ਇਵੈਂਟ ਬਾਰੇ ਉਹ ਨਹੀਂ ਤੈਨੂੰ ਪਤਾ ਹੋਣਾ ਹਨਾ। ਪੋਲੀਟੀਕਲ ਅਸਾਈਲਮ ਦਾ ਭਾਈ ਕੇਸ ਆ, ਪੋਲੀਟੀਕਲ ਅਸਾਈਲਮ ਤੇ ਧਿਆਨ ਦਿਓ, ਠੀਕ ਆ। ਇਹ ਜਿਹੜੀਆਂ ਯਾਰੀਆਂ ਦੋਸਤੀਆਂ ਸਾਰੀਆਂ ਨਵਾਂ ਜਦੋਂ ਬੰਦਾ ਆਉਂਦਾ, ਗੱਡੀਆਂ ਲੈ ਲਈਆਂ, ਸ਼ੇਅਰ ਰੂਮਮੇਟ ਚ ਰਹਿ ਲਏ, ਇਹ ਆਪਾਂ ਵੀ ਇਹਨਾਂ ਟਾਈਮਾਂ ਚੋਂ ਨਿਕਲੇ ਹੋਏ ਆ। ਹੁਣ ਤੁਸੀਂ ਜਦੋਂ ਆਪਣੇ ਸੀਨੀਅਰਾਂ ਵੱਲ ਦੇਖਦੇ ਆ, ਸਾਰੇ ਇਕੱਲੇ ਹੀ ਆਪਣਾ ਘਰ ਚਲਾ ਰਿਹਾ ਨਾ, ਉੱਥੇ ਕੋਈ ਉਹਨਾਂ ਨੂੰ ਪੁੱਛੋਗੇ ਕਿੱਥੇ ਆ ਉਹ 15 ਦੋਸਤ ਜਿਹੜੇ ਗੱਡੀਆਂ 'ਚ ਸੀਗੇ, ਜਿਹੜੇ ਕਹਿੰਦੇ ਸੀ ਤੇਰੇ ਪਿੱਛੇ ਤਾਂ ਮੈਂ ਬਾਂਹ ਕੱਟ ਦੇਣੀ ਆਪਣੀ, ਕਿੱਥੇ ਆ ਉਹ ਹੁਣ। ਐਂਡ 'ਚ ਜਿਹੜੀ ਦੁਨੀਆ ਨਾ ਇੱਕ ਰੀਅਲਿਜ਼ਮ ਇੱਕ ਹੁੰਦਾ ਵਾ, ਹਰੇਕ ਬੰਦਾ ਹਰੇਕ ਫੇਸ ਚੋਂ ਨਿਕਲਦਾ। ਇਹ ਆਪਾਂ ਵੀ ਉਹੀ ਫੇਸ ਤੋਂ ਨਿਕਲੇ ਆ, ਆਪਾਂ ਵੀ ਕਾਲਜ ਤੋਂ ਨਿਕਲੇ ਆ, ਸਾਡੇ 'ਚ ਵੀ ਬੜੀ ਗਰਮੀ ਉਦੋਂ ਹੁੰਦੀ ਸੀਗੀ ਹਨਾ। ਪਰ ਇਦਾਂ ਕਿ ਹੌਲੀ ਵਿੱਚ ਵਿਚੋਲੇ ਜਿਹੜੇ ਹੈਗੇ ਆ ਸਾਰੇ ਖਿੰਡਦੇ ਰਹਿੰਦੇ ਆ। ਆਪਣੀ ਵਿਚਾਰਧਾਰਾ ਜੇ ਵਾਕਈ ਹੈਗੀ ਆ ਉਹਦੇ ਵੱਲ ਫੋਕਸ ਕਰੋ, ਠੀਕ ਆ। ਆਪਣੇ ਕੰਮਕਾਰ ਵੱਲ ਫੋਕਸ ਕਰੋ, ਆਪਣੇ ਕੇਸ ਵੱਲ ਧਿਆਨ ਦਿਓ। ਜੇ ਧਿਆਨ ਦਿਓਗੇ, ਨੌਲੇਜ ਇਕੱਠੀ ਕਰੋਗੇ, ਉਹਨਾਂ ਕੇਸ ਜਿਹੜਾ ਤੁਹਾਡਾ ਪਾਸ ਹੋਣਾ। ਬਾਕੀ ਮੰਡੀਰਾਂ ਰਹਿ ਜਾਂਦੀਆਂ ਹੁੰਦੀਆਂ ਉੱਥੇ ਹਨਾ 2-4 ਸਾਲ, ਤੇ ਉਹਦੇ ਵਿੱਚੋਂ ਵੀ ਹੁਣ ਜਿਹੜੇ ਸਾਡੇ ਆਪਾਂ ਤਾਂ ਕਹਿੰਦੇ ਆ ਕਿ ਸਭ ਤੋਂ ਵਧੀਆ ਜਿਹੜੇ ਸਾਡੇ ਕਲਾਇੰਟ ਪਤਾ ਕੌਣ, ਜਿਹੜਾ ਪਹਿਲਾਂ ਕਿਸੇ ਵਕੀਲ ਨੂੰ ਬਦਲ ਕੇ ਆ ਰਿਹਾ ਵਾ, ਜਾਂ ਜਿਹਦੀ ਤਰੀਕ ਪੋਸਟਪੋਨ ਹੋਈ, ਜਾਂ ਜਿਹੜਾ ਬਹਿ ਕੇ ਆ ਰਿਹਾ, ਉਹਨੂੰ ਪਤਾ ਲੱਗ ਗਿਆ ਕਿ ਯਾਰ ਅੱਛਾ ਪਾਣੀ ਇੰਨਾ ਡੂੰਘਾ ਵਾ, ਸਰਕਾਰੀ ਵਕੀਲ ਜਾਂ ਜੱਜ ਮੈਨੂੰ ਉੱਥੇ ਤੱਕ ਲੈ ਕੇ ਜਾ ਸਕਦਾ। ਤੇ ਕਈ ਵਾਰੀ ਹੁਣ ਜਿੱਦਾਂ ਆਪਾਂ ਸ਼ੋਅ ਤੇ ਕਾਲ ਕਰਦੇ ਕਿ ਮੇਰੇ ਦੋਸਤ ਨੇ ਪੇਪਰ ਭਰਤੇ, ਮੇਰੇ ਸੱਜਣ ਨੇ ਮੈਨੂੰ ਆਹ ਸਲਾਹ ਦੇ ਦਿੱਤੀ, ਮੇਰੇ ਰਿਸ਼ਤੇਦਾਰ ਨੇ ਫਲਾਨੀ ਚੀਜ਼ ਕਹਿਤੀ, ਏਦਾਂ ਦੀਆਂ ਚੀਜ਼ਾਂ 'ਚ ਨਹੀਂ ਪੈਣਾ। ਡਾਇਰੈਕਟ ਤੁਹਾਡੇ ਨਾਲ ਹੁਣ ਸੋਰਸ ਆ ਗਿਆ, ਇਹਦੇ ਵਿੱਚ ਵਿਚੋਲਾ ਨਹੀਂ ਕੋਈ ਪਾਣਾ, ਇਹਦੇ ਵਿੱਚ ਕੋਈ ਇੰਟਰਪ੍ਰੀਟਰ ਨਹੀਂ ਪਾਣਾ, ਇਹ 'ਚ ਕੋਈ ਟਰਾਂਸਲੇਟਰ ਨਹੀਂ ਪਾਣਾ, ਇਹਦੇ ਵਿੱਚ ਕੋਈ ਪੈਰਾਲੀਗਲ ਨਹੀਂ ਪਾਣਾ, ਉਹ ਵਾਲੇ ਕਿਸੇ ਬੰਦੇ ਦੇ ਆਫਿਸ ਨਹੀਂ ਜਾਣਾ ਜਿਹੜਾ ਬੰਦਾ ਆਪ ਵਕੀਲ ਨਹੀਂ ਹੈਗਾ, ਉਹਨੂੰ ਕਹਾਂ ਲਾਇਸੈਂਸ ਦਿਖਾ ਮੈਨੂੰ ਪਹਿਲਾਂ ਆਪਣਾ ਕਿੱਥੇ ਆ। ਵਿਚੋਲਿਆਂ ਦੇ ਕੋਲ ਨਹੀਂ ਜਾਣਾ, ਸਿੱਧੇ ਡਾਇਰੈਕਟ ਗੱਲਬਾਤ ਰੱਖਣੀ ਹੈ ਆਪਣੀ ਵਕੀਲ ਨਾਲ। ਕਿੱਦਾਂ ਪੰਜਾਬੀ ਸਪੀਕਿੰਗ ਵਕੀਲ ਆ, ਆਪਣਾ ਆਫਿਸ ਪੰਜਾਬੀ ਸਪੀਕਿੰਗ ਹੈਗਾ, ਕੋਈ ਰੀਜ਼ਨ ਹੀ ਨਹੀਂ ਇਦਾਂ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਲੱਗੇ ਕਿ ਮੇਰੀ ਗੱਲ ਸੁਣੀ ਨਹੀਂ ਜਾ ਸਕਦੀ। ਜੇ ਤੁਸੀਂ ਘਾਬਰਦੇ ਆ, ਤੁਸੀਂ ਨਵੇਂ ਆਏ ਆ, ਤੁਹਾਨੂੰ ਸ਼ੁਰੂਆਤ ਕਰਨੀ ਪੈਣੀ ਆ, ਤੁਸੀਂ ਇਹ ਮੌਕੇ ਨੂੰ ਲਓ। ਤੁਸੀਂ ਆਪ ਭਾਵੇਂ ਤੁਹਾਨੂੰ ਨਹੀਂ ਸਮਝ ਦਸਾਂ ਚੋਂ ਇੱਕ ਚੀਜ਼ ਦੀ ਸਮਝ ਆ, ਤੁਸੀਂ ਆਪ ਉਪਰਾਲਾ ਜਿਹੜਾ ਆਪਣਾ ਪਾਣਾ, ਆਪਣੇ ਕੇਸ 'ਚ ਤੁਸੀਂ ਆਪ ਹੀ ਕਰਨਾ, ਕੋਈ ਵਿੱਚ ਵਿਚੋਲਾ ਕੁਝ ਨਹੀਂ ਕਰਨਾ। ਸਾਨੂੰ ਪ੍ਰੋਬਲਮ ਬੜੀ ਆਉਂਦੀ, 3-3 4-4 ਸਾਲ ਕੇਸ ਚੱਲਦੇ ਆ, ਪਹਿਲਾਂ ਵਿਚੋਲੇ ਨੇ ਸਿਰ ਖਾਦਾ ਹੁੰਦਾ 3-4 ਸਾਲ, ਤੇ ਬਾਅਦ 'ਚ ਵਿਚੋਲੇ ਦੀ ਲੜਾਈ ਹੋ ਜਾਂਦੀ ਹੈ ਬੰਦੇ ਨਾਲ, ਤੇ ਮੁੜ ਕੇ ਨਾ ਵਿਚੋਲਾ ਲੱਭਦਾ, ਨਾ ਈਮੇਲ ਉਹਦੀ ਲੱਭਦੀ, ਨਾ ਜਵਾਬ ਆਉਂਦਾ, ਨਾ ਕੁਛ ਹਨਾ। ਸੋ ਡਾਇਰੈਕਟ ਤੁਸੀਂ ਰੱਖਣਾ ਆਪਣਾ ਜਿਹੜਾ, ਇਹੀ ਤੁਹਾਨੂੰ ਸਲਾਹ ਸਾਰਿਆਂ ਨੂੰ। ਸੋ ਬਿਲਕੁਲ ਧੰਨਵਾਦ। ਜਿੰਨੇ ਵੀ ਜਿਹੜੇ ਆਪਣੇ ਭੈਣ ਭਰਾ ਹੈਗੇ ਆ, ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਤੇ ਤੁਸੀਂ ਜੇ ਤੁਰਕੀ ਆਉਣਾ ਉਹਨਾਂ ਦੇ ਆਫਿਸ 'ਚ ਕਾਲ ਕਰ ਸਕਦੇ ਹੋ 415-909-0503 415-909-0503। ਜਿਨ੍ਹਾਂ ਲੋਕਾਂ ਨੇ 15-20 ਸਾਲ ਪਹਿਲਾਂ ਪੋਲੀਟੀਕਲ ਅਸਾਈਲਮ ਲਿਆ ਤੇ ਹੁਣ ਲੈ ਰਿਹਾ, ਟੋਟਲੀ ਡਿਫਰੈਂਟ ਆ। ਹੁਣ ਜੱਜ ਵੀ ਬਹੁਤ ਐਜੂਕੇਟਡ ਆ। ਵਾਲ ਸਟਰੀਟ ਜਰਨਲ 'ਚ ਪਿਛਲੇ ਦਿਨਾਂ 'ਚ ਜਿਹੜੀ ਇੱਕ ਰਿਪੋਰਟ ਛਾਪੀ ਸੀ 1978 ਤੋਂ ਲੈ ਕੇ 2023 ਤੱਕ ਕੀ ਕੁਝ ਵਾਪਰ ਰਿਹਾ, ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਸਾਰਾ ਕੁਝ। ਸੋ ਕਿਉਂਕਿ ਆਮ ਜਿਹੜੇ ਵਕੀਲ ਵੀ ਆ ਗਵਰਨਮੈਂਟ ਦੇ ਤੇ ਨਾਲ ਜਿਹੜੇ ਜੱਜ ਆ ਉਹ ਬਹੁਤ ਨੌਲੇਜੇਬਲ ਆ। ਪੰਜਾਬੀ ਰੇਡੀਓ USA ਨੂੰ ਸੁਣਿਆ ਕਰੋ। ਅਸੀਂ ਜਿਹੜੀ ਆ ਇੰਡੀਆ ਦੀ ਪੋਲਿਟਿਕਸ, ਅਮਰੀਕਾ ਦੀ ਪ੍ਰੋਫੈਸ਼ਨਲ ਬੰਦੇ ਜਿਹੜੇ ਲੈ ਕੇ ਆਈਦੇ ਆ ਹਨਾ, ਅਜਮੇਰ ਸਿੰਘ ਹੁਣੀ, ਅਵਤਾਰ ਸਿੰਘ ਜਰਨਲਿਸਟ ਇੰਗਲੈਂਡ ਤੋਂ, ਅਜੇਪਾਲ ਸਿੰਘ ਹੁਣੀ ਇਜ਼ਰਾਈਲ ਵਾਲੇ ਮੁੱਦੇ ਤੇ, ਪੈਲਸਤੀਨੀਅਨ ਵਾਲੇ ਮੁੱਦੇ ਤੇ, ਸਾਰਾ ਕੁਝ ਸਿੱਖ ਇਸ਼ੂਜ਼ ਦੇ ਉੱਤੇ। ਜਦੋਂ ਤੁਸੀਂ ਰੇਡੀਓ ਨੂੰ ਸੁਣਦੇ ਆ ਤਾਂ ਤੁਹਾਨੂੰ ਨੌਲੇਜ ਮਿਲਦਾ। ਸੋ ਇਹ ਜ਼ਰੂਰ ਤੁਸੀਂ ਸਾਰੇ ਪ੍ਰੋਗਰਾਮ ਸੁਣਿਆ ਕਰੋ। ਸਾਡੇ ਇੱਕ ਗੱਲ ਰੇਡੀਓ ਦੀ, ਹੁਣ ਇਹਨੇ ਪੁੱਛਣਾ, ਮੈਨੂੰ ਨਹੀਂ ਪਤਾ ਇਹਨਾਂ ਦਾ ਪੁਰਾਣਾ ਗੈਸਟ ਕੌਣ ਆ, ਉਹਨੇ ਇਜ਼ਰਾਈਲ ਮੁੱਦੇ ਤੇ ਉਹਦਾ ਕੀ ਮਸਲਾ ਹੈਗਾ ਵਾ, ਨਾ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਆ ਕਿ ਇਹਨਾਂ ਨੇ ਕਿੱਦਾਂ, ਹੁਣ ਮੈਨੂੰ ਪਤਾ ਵੀ ਨਹੀਂ, ਇਮੀਗ੍ਰੇਸ਼ਨ ਸ਼ੋਅ ਆ,
ਰਾਜ ਕਰਨ ਹੋਣਾ ਨੇ ਇਹਦੇ ਬਾਰੇ ਮੁੱਦੇ ਬਾਰੇ ਪੁੱਛਣਾ। ਸੋ ਨਿਊਟਰਲ ਉਹ ਆ, ਤੁਸੀਂ ਹੋ ਸਕਦਾ ਕਿ ਤੁਸੀਂ ਇਹਨਾਂ ਦਾ 9 ਵਜੇ ਵਾਲਾ ਸੁਣੋ, ਉਹਦੇ ਵਿੱਚ ਬੰਦਾ ਆਪਣਾ ਵਿਚਾਰਧਾਰਾ ਦੇ ਰਿਹਾ, ਹੋ ਸਕਦਾ ਤੁਸੀਂ ਆਪਣਾ ਵਾਲਾ ਇਮੀਗ੍ਰੇਸ਼ਨ ਸ਼ੋ ਸੁਣੋ, ਇਹਦੇ ਵਿੱਚ ਕੋਈ ਹੋਰ ਆ। ਸੋ ਬਿਲਕੁਲ ਗੱਲ ਏਦਾਂ ਕਿ ਜਿਹੜਾ ਜਰਨਲਿਜ਼ਮ ਆ ਇਹ ਨਿਊਟਰਲ ਆ, ਜੀ ਹਰੇਕ ਬੰਦੇ ਦਾ ਆਪਣਾ ਪੱਖ ਆ। ਸੋ ਇਹ ਜਿਹੜਾ ਰੇਡੀਓ ਇਹਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਇਹ ਕਹਿੰਦੇ ਨਹੀਂ ਕਿਸੇ ਨੂੰ ਕੋਈ ਕੁਛ ਕਿੱਦਾਂ ਕੀ ਆ, ਤੇ ਫ੍ਰੀ ਜਿਹੜਾ ਪਲੇਟਫਾਰਮ ਇਹਨਾਂ ਨੇ ਦਿੱਤਾ, ਜਿਹੜਾ ਮਰਜੀ ਜੋ ਮਰਜੀ ਬੋਲੀ ਜਾਵੇ। ਕਲਾਇੰਟਾਂ ਨੂੰ, ਤੁਹਾਨੂੰ ਸਾਰਿਆਂ ਨੂੰ ਲਾਈਨਾਂ ਖੁੱਲੀਆਂ ਵਾ, ਵਕੀਲ ਜੋ ਮਰਜੀ ਬੋਲੀ ਜਾਵੇ, ਰੇਡੀਓ ਵਾਲਾ ਜਿਹੜਾ ਮਰਜੀ ਜਿਹੜੀ ਚੀਜ਼ ਮਰਜੀ ਪੁੱਛ ਸਕਦਾ, ਤੁਸੀਂ ਜਿਹੜੀ ਚੀਜ਼ ਮਰਜੀ ਪੁੱਛ ਸਕਦੇ ਆ, ਹਨਾ। ਹੁਣ ਜਿਹੜੇ ਅਮਰੀਕਾ ਦੇ ਕਹਿੰਦੇ ਕਹਾਉਂਦੇ ਵੀ ਚੈਨਲ ਨਾ, ਜਿਹੜੇ ਸੈਂਸਰਸ਼ਿਪ ਬੜੀ ਜਿਹੜੀ ਕਰਦੇ ਆ, ਇੰਡੀਆ ਵਰਗੀ ਕੰਟਰੀ 'ਚ ਜਾ ਕੇ ਤੁਸੀਂ ਪੁੱਛ ਕੇ ਦੇਖੋ ਇਦਾਂ ਦੀ ਚੀਜ਼, ਹੋਰ ਮੁਲਕਾਂ 'ਚ ਦੇਖੋ। ਸੋ ਇਹ ਫਸਟ ਅਮੈਂਡਮੈਂਟ ਰਾਈਟ ਹੈ, ਹਰੇਕ ਮੀਡੀਆ ਲਾ ਨਹੀਂ ਦਿੰਦਾ, ਕਿਉਂਕਿ ਜਿੰਨੇ ਕਈ ਵਾਰੀ ਅਮੀਰ ਤੋਂ ਅਮੀਰ ਜਿਹੜੇ ਚੈਨਲ ਹੁੰਦੇ ਆ, ਫਿਰ ਇਦਾਂ ਕਿ ਸਪਾਂਸਰ ਵਿੱਚ ਆ ਜਾਂਦੇ ਆ। ਤੁਸੀਂ ਦੇਖਦੇ ਆ ਕਿ ਥੋੜੀ ਪੋਲੀਟੀਕਲ ਉਹਨਾਂ ਨੂੰ ਖਬਰਾਂ ਮਸਕੇ ਮੁਸਕੇ ਲਾ ਕੇ ਉੱਥੇ ਜਿਹੜੀਆਂ ਪੇਸ਼ ਜਿਹੜੀਆਂ ਕਰਨੀਆਂ ਪੈਂਦੀਆਂ, ਹਮਾਇਤ ਕਰਨੀ ਪੈਂਦੀ ਆ, ਖੁਸ਼ਾਮਦ ਕਰਨੀ ਪੈਂਦੀ ਆ। ਸੋ ਇਹ ਜਿਹੜਾ ਚੈਨਲ ਆ, ਇੱਥੇ ਮੈਂ ਨਹੀਂ ਕਦੀ ਇਦਾਂ ਦਾ ਕੋਈ ਕੰਮ ਦੇਖਿਆ ਜਾਂ ਕੋਈ ਉਹਨਾਂ ਦਾ ਸ਼ੋਅ ਸੁਣਿਆ ਇਦਾਂ ਦਾ ਜਾਂ ਖਬਰ ਸੁਣੀ ਆ। ਤੇ ਉਹ ਸਿੰਘਮ ਫਿਲਮ ਦਾ ਇੱਕ ਡਾਇਲੌਗ ਆ ਨਾ, ਉਹ ਕਹਿੰਦਾ ਕਿ ਤੂੰ ਕਹਿੰਦਾ ਇੰਸਪੈਕਟਰ ਕਹਿੰਦਾ ਆ ਗਿਆ, ਕਹਿੰਦਾ ਕਿੱਦਾਂ, ਕਹਿੰਦਾ ਉਹਦਾ ਅਜੇ ਦੇਵਗਨ ਦਾ ਡਾਇਲੌਗ ਸੀਗਾ, ਕਹਿੰਦਾ ਮੇਰੀ ਕਹਿੰਦਾ ਜ਼ਰੂਰतें कम है इसीलिए ਮੇਰੇ में ਕਹਿੰਦਾ ਦਮ ਹੈ। ਸੋ ਉਹ ਜਿਹੜੀ ਗੱਲ ਆ ਕਿ ਜੇ ਭਾਈ ਸਾਡੀਆਂ ਜ਼ਰੂਰਤਾਂ ਉਸ ਲੈਵਲ ਤੇ ਪੂਰੀਆਂ ਹੋ ਗਈਆਂ ਆਲਰੇਡੀ, ਗੇਮ ਚ ਆਉਣ ਤੋਂ ਪਹਿਲਾਂ ਪੂਰੀਆਂ ਹੋ ਗਈਆਂ ਵਾ। ਸੋ ਜ਼ਰੂਰतें कम है ਭਾਈ ਇसीलिए ਮੇਰੇ में ਦਮ ਹੈ। ਜੀ ਬਿਲਕੁਲ। ਸੋ ਜ਼ਰੂਰ ਤੁਸੀਂ ਸਾਰੀਆਂ ਯੂਟਿਊਬਸ ਸਾਡੀਆਂ ਪਈਆਂ ਹੁੰਦੀਆਂ, ਅਨਫੋਰਚੂਨੇਟਲੀ ਕਿਉਂਕਿ ਆਪਾਂ ਸੱਚ ਬੋਲਦੇ ਹੈਗੇ ਆ। ਸਾਡੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਆ, ਚਾਹੇ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਰਿਲੇਟਡ ਆ, ਚਾਹੇ ਹੁਣ ਹਰਦੀਪ ਸਿੰਘ ਨਿੱਜਰ ਦੇ ਨਾਲ ਰਿਲੇਟਡ ਆ, ਉਹ ਇੰਡੀਆ ਗਵਰਨਮੈਂਟ ਨੇ ਇੰਡੀਆ 'ਚ ਸਾਰੀਆਂ ਉਹ ਬਲੌਕ ਕਰ ਦਿੱਤੀਆਂ, ਪਰ ਬਾਹਰ UK USA ਸਾਰੇ ਪਾਸੇ ਅਵੇਲੇਬਲ ਆ। ਸੋ ਜ਼ਰੂਰ ਸਰਚ ਕਰ ਲਿਆ ਕਰੋ। ਅਗਲੇ ਸਾਡੇ ਕਾਲਰ ਆ ਸਤਪਾਲ ਸਿੰਘ ਜੀ। ਸਤਪਾਲ ਸਿੰਘ ਜੀ, ਹੈਲੋ। ਹਾਂਜੀ ਭਾਜੀ। ਹੈਲੋ। ਹਾਂਜੀ ਹਾਂਜੀ ਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਭਾਈ। ਭਾਈ ਮੇਰਾ ਸਵਾਲ ਸੀਗਾ, ਜਿਵੇਂ ਮੇਰਾ ਕੇਸ ਨਾਈਡ ਹੋਇਆ ਸੀਗਾ ਜੀ, 9 ਸਰਕਟ ਚ ਨਾਈਡ ਹੋਇਆ ਸੀਗਾ ਜੀ, ਹੋ ਗਿਆ ਤੇ ਲਾਈਕ ਉਸ ਤੋਂ ਬਾਅਦ ਹੁਣ ਜਿੱਦਾਂ ਤੁਸੀਂ ਅੱਗੇ ਦੱਸਣ ਦੇ ਕਿ ਰੂਲ ਚੇਂਜ ਹੋਏ ਆ, ਤੇ ਆਪਾਂ ਉਹਦੇ ਵਿੱਚ ਆਪਾਂ ਕਰ ਸਕਦੇ ਹਾਂ ਕੋਈ ਜਿੱਦਾਂ ਸਾਲਮ ਆਫਿਸ ਲਾ ਸਕਦੇ ਹਾਂ ਜਾਂ ਕਿੱਦਾਂ? ਨਹੀਂ ਮੇਰਾ ਵੀਰ ਦੇ 9 ਸਰਕਟ ਚ ਤੇਰਾ ਡਿਨਾਈ ਹੋ ਗਿਆ ਨਾ, ਤੇ ਤੈਨੂੰ ਤੇਰੇ ਸਾਰੇ ਦਰਵਾਜ਼ੇ ਜਿਹੜੇ ਬੰਦ ਹੋ ਗਏ ਆ। ਇਹਦੇ ਵਿੱਚ ਹੁਣ ਸਾਡੇ ਕੋਲ ਕਈ ਵਾਰੀ ਬੰਦਾ ਕਾਲ ਕਰਦਾ, ਆਪਾਂ ਨੂੰ ਸਿੱਧਾ ਹੀ ਕਹਿ ਦਿਆ ਤੇਰਾ 9 ਸਰਕਟ ਹੈ ਨਾ, ਤੇਰੀ ਅਸਾਲਮ ਆਫਿਸ ਸੁਣ ਲਈ, ਕੋਰਟ ਨੇ ਸੁਣ ਲਈ, BIA ਨੇ ਸੁਣ ਲਈ, 9th ਸਰਕਟ ਨੇ ਸੁਣ ਲਈ, ਉਤੋਂ ਉੱਤੇ ਕੋਈ ਕੋਰਟ ਨਹੀਂ। ਇਸ ਤੋਂ ਬਾਅਦ ਮੇਰਾ ਵੀਰ ਇੱਥੇ ਪੈਸੇ ਸੁੱਟਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਦੇ ਵਿੱਚ। ਕਿਸੇ ਵਕੀਲ ਕੋ ਜਾਊਂਗਾ, ਉਹਨੇ ਕਹਿਣਾ ਮੈਂ ਤੇਰੀ ਮੋਸ਼ਨ ਟੂ ਰੀਓਪਨ ਲਾ ਦੇਣਾ, ਮੈਂ ਤੇਰਾ ਇਦਾਂ ਕਰ ਦੇਣਾ, ਮੈਂ ਤੇਰਾ ਉਦਾਂ ਕਰ ਦੇਣਾ, ਕੁਛ ਨਹੀਂ ਉਹਦੇ ਵਿੱਚੋਂ ਦੀ ਲੱਭਣਾ। ਡਨ। ਇਹ ਗੇਮ 9 ਸਰਕਟ ਚ ਨਾ ਡਿਨਾਈਡ ਨਹੀਂ ਕੀਤਾ ਮੇਰਾ। ਇਹ 9 ਸਰਕਟ ਚ ਮੈਨੂੰ ਕਿਹਾ ਸੀਗਾ ਕਿ ਜਾਂ ਹੋਲਡ ਪਵਾ ਸਕਦਾ ਜਾਂ ਡਿਸੀਜਨ ਲੈ ਲਾ, ਪਰ ਡਿਸੀਜਨ ਜੇ ਬੈਡ ਆ ਗਿਆ ਤੇ ਉਸ ਤੋਂ ਬਾਅਦ ਕੁਝ ਨਹੀਂ ਕਰ ਸਕਦਾ। ਤੇ ਮੈਂ ਹੋਲਡ ਪਵਾਇਆ ਆ, ਤੇ ਕੇਸ ਮੇਰਾ ਮੈਂ ਤੁਹਾਨੂੰ ਦਿੱਤਾ ਵੀ ਸੀਗਾ, ਆਈ ਥਿੰਕ ਇਸੀ ਈਅਰ ਕੀਤਾ ਸੀ ਤੁਹਾਨੂੰ ਮੈਂ ਫਰਵਰੀ ਚ ਪਾਉਣ ਜੀ, ਤੇ ਮੇਰਾ ਹੋਲਡ ਚ ਪਾਇਆ ਉਹਨੇ 9 ਸਰਕਟ ਤੋਂ ਨਾ। ਹੋਲਡ ਤੇ ਰਹਿਣ ਦੇ ਫਿਰ, ਜਿਹੜਾ ਅੱਗੇ ਹੁਣ ਕਿਉਂਕਿ ਜੇ ਡਿਸੀਜਨ ਆ ਮਤਲਬ ਹੁਣ ਮੈਨੂੰ ਪਤਾ ਨਹੀਂ ਤੇਰਾ ਅੱਗੇ ਪਲਾਨ ਕੀ ਹੈ, ਹਨਾ। ਕਈ ਵਾਰੀ ਇਦਾਂ ਹੁੰਦਾ ਕਿ ਬੰਦੇ ਦਾ ਵਿਆਹ ਦਾ ਪਲਾਨ ਹੁੰਦਾ, ਉਹਦੇ ਵਿਆਹ ਵੀ ਅਸਲੀ ਇਹ ਨਹੀਂ ਕਿ ਬੰਦਾ ਕਹੇ ਉੱਤੇ ਮੈਂ ਭੁੰਡੀ ਵਿਆਹ ਕਰ ਲੈਣਾ। ਅਸਲੀ ਵਿਆਹ ਜਵਾਕ ਜੂਕ ਸਾਰੇ ਜੇ ਇਦਾਂ ਦਾ ਹੈਗਾ, ਫਿਰ ਵੇਵਰ ਡੀਪੋਟੇਸ਼ਨ ਵਗੈਰਾ ਟੁੱਟਣ ਦੀ ਜਿਹੜੀ ਉਮੀਦ ਕਈ ਵਾਰੀ ਹੁੰਦੀ ਆ। ਤੇ ਵਿਆਹ ਜਿੱਦਾਂ ਹੁਣ ਜੇ ਤੇਰਾ I-130 ਅਪਰੂਵ ਹੋਇਆ ਹੁੰਦਾ, ਤੇ ਆਪਾਂ ਜਿੱਦਾਂ ਚੱਲਦਾ ਸੀਗਾ ਕੋਰਨਾਡੋ ਮੋਸ਼ਨ ਚੱਲਦੀ ਸੀਗੀ, ਉਹਦੇ ਥੱਲੇ ਟਰਮੀਨੇਟ ਬੰਦੇ ਦਾ ਹੋ ਸਕਦਾ I-130 ਅਪਰੂਵ ਹੋਵੇ। ਕਈ ਵਾਰੀ ਸਰਕਾਰੀ ਵਕੀਲ ਵਧੀਆ ਮਿਲ ਜਾਂਦਾ। ਇਦਾਂ ਦੇ ਕਈ ਕੇਸ ਆਪਾਂ ਬੜੇ ਫਸਵੇਂ ਜਿਹੜੇ ਪੁਰਾਣੇ ਸੀਗੇ ਸੈੱਟ ਕਰਾਏ ਆ। ਤੇ ਹੁਣ ਆਹੀ ਜਿਹੜੀ ਸਰਕਾਰ ਅਗਲੀ ਵਾਰੀ ਅਗਲੇ ਸਾਲ ਨਵੀਂ ਆ ਜਾਂਦੀ ਆ, ਤੇ ਉਹੀ ਉਹਨਾਂ ਨੇ ਰੋਕ ਦੇਣਾ, ਹਨਾ। ਹੁਣ ਪਰ ਇਦਾਂ ਕਿ ਹੋਲਡ ਤੇ ਤੇਰਾ ਰਹਿ ਜਾਊਗਾ, ਪਰ ਅੱਗੇ ਤੇਰਾ ਪਲਾਨ ਕੀ ਉੱਤੇ ਡਿਪੈਂਡ ਕਰਦਾ, ਹਨਾ। ਕਈਆਂ ਨਾਲ ਧੱਕਾ ਹੋਇਆ ਹੁੰਦਾ, ਕਿਸੇ ਦਾ U ਵੀਜ਼ਾ ਹੁੰਦਾ, ਕਿਸੇ ਦੇ ਬੰਦੂਕ ਬੰਦਾ ਕੇ ਚੱਲੀ ਹੁੰਦੀ ਆ, ਕਿਸੇ ਦਾ ਵਿਆਹ ਹੋਇਆ ਹੁੰਦਾ, ਜਵਾਕ ਜੂਕ ਹੋਏ ਹੁੰਦੇ ਆ, ਤੇ ਉਹਦਾ ਵਿਆਹ ਦੇ ਥਰੂ ਆਪਸ਼ਨ ਆ ਜਾਂਦੀ ਆ। ਅਸਾਲਮ ਵਾਲੀ ਤੇਰੀ ਆਪਸ਼ਨ ਨਹੀਂ ਕੋਈ ਹੋਰ ਹੈਗੀ। ਠੀਕ ਹੈ, ਧੰਨਵਾਦ ਜੀ। ਰਵਿੰਦਰ ਕੁਮਾਰ ਜੀ। ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਜੂ ਵੀਜ਼ਾ ਲਾਇਆ ਸੀਗਾ ਤੇ ਮੇਰਾ ਟਾਈਮ 32 ਮੰਥ ਹੋ ਗਏ ਆ, ਤੇ ਨੈਕਸਟ ਮੰਥ ਜਿਹੜਾ ਮੇਰਾ ਵਰਕ ਪਰਮਿਟ ਉਹ ਐਕਸਪਾਇਰ ਹੋਣੇ ਵਾਲਾ, ਹਾਲੇ ਤੱਕ ਕੋਈ ਆਨਸਰ ਨਹੀਂ ਆਇਆ ਜੀ। ਤੇ ਉਹ ਜਿਹੜਾ ਵਰਕ ਪਰਮਿਟ ਅਪਲਾਈ ਕਰਨਾ ਚਾਹੀਦਾ ਜੀ। U ਵੀਜ਼ਾ ਲਾਇਆ ਸੀਗਾ?
ਹਾਂਜੀ ਜੀ। ਤੇ ਅਸਾਈਲਮ ਦਾ ਕੀ ਬਣਿਆ, ਉਹ ਵੀ ਪੈਂਡਿੰਗ ਹੀ ਆ? ਨਹੀਂ ਸੈਲਮ ਨਹੀਂ, ਕੱਲ ਜੂਬੀ ਤੇ ਲਾਇਆ ਸੀਗਾ ਜੀ, ਹਾਲੇ ਪੈਂਡਿੰਗ ਹੈ। ਵਰਕ ਪਰਮਿਟ ਅਪਲਾਈ ਕਰਦੇ ਹਾਂ ਜੇ ਐਕਸਪਾਇਰ ਹੋਣ ਵਾਲਾ, ਉਹ 'ਚ ਕੀ ਪੁੱਛਣ ਦੀ ਗੱਲ ਆ? ਓਕੇ ਠੀਕ ਧੰਨਵਾਦ। ਹੈ, ਉਹ ਮੇਰਾ ਵੀਰ ਕਰ ਅਪਲਾਈ ਜ਼ਰੂਰ, ਟਾਈਮ ਨਾਲ ਪਹਿਲਾਂ ਹੀ ਕਰ ਦੇ। ਕੁਲਜੀਤ ਸਿੰਘ ਜੀ, ਬਾਈ ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਮੇਰੇ 2 ਕੁਐਸਚਨ ਆਪਣੀ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਸੀ, ਉਹਦੇ ਮੇਰਾ ਕੁਐਸਚਨ ਵਿੱਚ ਹੀ ਰਹਿ ਗਿਆ ਸੀਗਾ। ਜੀ ਮੇਰਾ ਕੁਐਸਚਨ ਇਹ ਹੈ ਕਿ ਮੈਂ ਇੱਥੇ USA 'ਚ ਹਾਂ, ਗ੍ਰੀਨ ਕਾਰਡ ਹੋਲਡਰ। ਜੀ ਮੇਰੀ ਵਾਈਫ ਦਾ ਵੀ ਹੋ ਗਿਆ, ਮੇਰੇ ਬੱਚੇ ਆ ਜਿਹੜੇ ਅੰਡਰ ਏਜ ਆ, ਉਹਨਾਂ ਦਾ ਨਹੀਂ ਹੋਇਆ ਜੀ। ਉਹਨਾਂ ਦਾ ਅਪਲਾਈ ਕੀਤਾ ਹੈ ਇਸ ਅਪ੍ਰੈਲ ਤੋਂ ਕੀਤਾ ਹੈ ਆ ਕੇ। ਕਿੱਥੇ ਆ ਉਹ, ਅਮਰੀਕਾ 'ਚ ਜਾਂ ਇੰਡੀਆ 'ਚ? ਨਹੀਂ ਉਹ ਸਪੇਨ 'ਚ ਆ ਜੀ। ਠੀਕ ਹੈ, ਤੇ ਜੇ ਉਸ ਦਿਨ ਤੁਸੀਂ ਮੈਨੂੰ ਦੱਸਦੇ ਸੀ, ਮੇਰੇ ਕਾਲ ਵਿੱਚ ਰਹਿ ਗਏ ਵੀ ਜੇ ਉਹ ਇੱਥੇ ਆ ਜਾਣ ਐਸਟਾ ਤੇ, ਤਾਂ ਉਹਨਾਂ ਦਾ ਇੱਥੇ ਸਟੇਟਸ ਚੇਂਜ ਹੋ ਸਕਦਾ ਹੈ? ਨਹੀਂ ਐਸਟਾ ਤੇ ਨਹੀਂ ਗ੍ਰੀਨ ਕਾਰਡ ਵਾਲਾ ਕਰਾ ਸਕਦਾ। ਅੱਛਾ ਜੀ। ਉਸ ਦਿਨ ਕਹਿੰਦੇ ਨੇ ਜੇ ਇੱਥੇ ਆ ਜਾਣ ਤਾਂ ਉਹਨਾਂ ਫਿਰ ਸਟੇਟਸ ਚੇਂਜ ਹੋ ਜਾਂਦਾ। ਨਹੀਂ ਮੇਰਾ ਵੀਰ, ਉਹਨਾਂ ਨੇ ਨਾ ਤੁਹਾਡਾ ਜਿਹੜਾ ਕੇਸ ਆ ਫਰਾਡ 'ਚ ਪਾ ਦੇਣਾ, ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਚੇਂਜ ਕਰਨਾ। ਹੁਣ ਤੁਹਾਡੇ ਸਾਰੇ ਪੱਤੇ ਜਿਹੜੇ ਸ਼ੋਅ ਹੋ ਗਏ ਆ ਆਲਰੇਡੀ, ਘਰ ਵਾਲੀ ਨੇ ਵੀ ਕਰ ਲਿਆ, ਤੁਸੀਂ ਵੀ ਕਰ ਲਿਆ, ਜਵਾਕ ਜਿਹੜੇ ਆਉਂਦੇ ਆ, ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਇੱਥੇ ਆ ਕੇ ਮਨ ਬਦਲਿਆ। ਉਹ ਮਾਈਨਰ ਹੈਗੇ, ਉਹ ਤੁਹਾਡੇ ਤੇ ਹੈ ਨਹੀਂ ਕਿ ਤੁਸੀਂ ਪਹਿਲਾਂ ਹੀ ਇਹਨਾਂ ਨੂੰ ਬੁਲਾਇਆ ਇਸ ਇਰਾਦੇ ਨਾਲ ਕਿ ਵਾਪਸ ਨਹੀਂ ਭੇਜਣੇ। ਨਹੀਂ ਮੇਰੀ ਵਾਈਫ ਅਜੇ ਉੱਥੇ ਹੀ ਸਪੇਨ 'ਚ ਹੀ ਆ ਜੀ। ਉਹਨਾਂ ਨੂੰ ਭਾਜੀ ਗ੍ਰੀਨ ਕਾਰਡ ਲੈ ਕੇ ਹੀ ਆਣ ਦਿਓ ਉੱਥੇ, ਇਹ ਕਿਹੜਾ ਕੋਈ ਬਾਹਲਾ ਟਾਈਮ ਲੱਗਣਾ ਵਾ। ਮਾਈਨਰ ਜੇ ਬੱਚੇ ਆ ਤਾਂ F2A ਕੈਟਾਗਰੀ 'ਚ ਆ ਜਾਣੇ, ਕਿਉਂਕਿ ਉਹਨਾਂ ਦੇ 18 ਸਾਲ ਦਾ ਬੱਚੇ ਹੋਏ ਨਵੰਬਰ ਦੇ ਵਿੱਚ, ਵੱਡੇ ਨੇ। 18 ਸਾਲ ਥੋੜਾ 21 ਸਾਲ ਦੇ ਉਹਦੀ ਉਮਰ ਜਿਹੜੀ ਹੁੰਦੀ ਹੈ। ਨਾਲੇ ਤੁਹਾਡੀ ਫਾਈਲ ਕਰਤਾ ਤੁਸੀਂ ਜਵਾਕ ਦਾ 130 ਵਗੈਰਾ? ਹਾਂਜੀ ਇਸੇ ਸਾਲ ਕੀਤੇ ਨਾ, ਅਪ੍ਰੈਲ ਦੇ ਵਿੱਚ ਕੀਤੇ ਜੀ। ਤੇ ਫੇਰ ਕੀ ਪ੍ਰੋਬਲਮ ਕੀ ਹੈਗੀ? ਕੋਈ ਪ੍ਰੋਬਲਮ ਨਹੀਂ। 21 ਸਾਲ ਤੋਂ ਏਜ ਆਊਟ ਨਹੀਂ ਹੋਣੀ, 18 ਸਾਲ ਦਾ ਕੀ ਲੈਣਾ ਦੇਣਾ ਇਹਦੇ ਨਾਲ? ਕਿੰਨਾ ਟਾਈਮ ਲੱਗੂਗਾ ਨਾ ਜੀ? 1.5 ਸਾਲ 2 ਸਾਲ ਹੱਦ। ਮੈਂ ਅਜੇ ਗ੍ਰੀਨ ਹੋਲਡ ਕਾਰਡ ਮੈਂ ਉਹਨਾਂ ਨੇ ਅਪਲਾਈ ਕੀਤਾ ਹੈ, ਹੁਣ ਕੀਤਾ ਹੈ ਅਪ੍ਰੈਲ 'ਚ। ਤੇ ਇੱਕ ਮੇਰਾ ਭਾਜੀ ਇੱਕ ਹੋਰ ਕੁਐਸਚਨ ਹੈ, ਜਿਵੇਂ ਮੇਰੀ ਵਾਈਫ ਮੇਰਾ ਵੀਰ, ਪਹਿਲਾਂ ਤੁਸੀਂ ਯਾਰ ਸਵਾਲ ਸ਼ੁਰੂ ਕਰਨਾ ਸੀ, ਤੁਸੀਂ ਕਿਹਾ 2 ਸਵਾਲ ਸੀਗੇ, ਇੱਕ ਮੇਰਾ ਪਹਿਲਾਂ ਕਲੀਅਰ ਹੋ ਗਿਆ, ਇੱਕ ਹੁਣ। ਤੇ ਮੈਂ 21 ਸਵਾਲ ਪੁੱਛਣਾ, ਇਹ ਤਾਂ ਮੈਂ ਕਿਹਾ ਇੰਟਰਵਿਊ ਦੀ ਲੜੀ ਬਹੁਤ ਲੜੀ ਸਵਾਲ। ਬੱਚਿਆਂ ਨੇ ਪੁੱਛਿਆ ਨਾ, ਮੈਂ ਤਾਂ ਸਿਰਫ ਸ਼ਾਰਟ ਜਿਹਾ ਕੁਐਸਚਨ ਹੈ ਮੇਰਾ। ਅੱਛਾ ਦੱਸੋ। ਜੀ ਮੇਰੀ ਵਾਈਫ ਇੱਥੇ ਗ੍ਰੀਨ ਕਾਰਡ ਉਹਦਾ ਅਪਰੂਵ ਹੋ ਜਾਂਦਾ, ਇੱਥੇ ਆ ਜਾਂਦੀ, ਗ੍ਰੀਨ ਕਾਰਡ ਲੈ ਕੇ ਵਾਪਸ ਜਾ ਸਕਦੀ, ਕਿੰਨਾ ਚਿਰ ਬਾਹਰ ਰਹਿ ਸਕਦੀ ਹੈ? 1 ਸਾਲ ਕਿੰਨੇ ਸਾਲ ਬਾਹਰ ਰਹਿ ਸਕਦੇ ਆ? ਕਿਉਂਕਿ ਬੱਚੇ ਮਾਈਨਰ ਆ, ਉਹ ਤਾਂ ਸਪੇਨ ਦੇ ਵਿੱਚ ਉਹਨਾਂ ਕੋਲ ਜਾਣਾ ਪਊ ਵਾਪਸ। ਸਵਾਲ ਇਹੀ ਹੈ ਨਾ ਕਿ ਕਿੰਨੀ ਚਿਰ ਬਾਹਰ ਰਹਿ ਸਕਦੇ ਆ, ਰਾਈਟ? ਹਾਂਜੀ ਉਹ ਜਾਨੀ ਇੱਥੋਂ ਗ੍ਰੀਨ ਕਾਰਡ ਲੈ ਕੇ ਬੱਚਾ ਵਾਪਸ ਸਪੇਨ ਉਹਨਾਂ ਨੂੰ ਜਾਣਾ ਪੈਣਾ, ਤਾਂ ਕਿੰਨਾ ਟਾਈਮ ਇੱਥੇ ਰਹਿ ਸਕਦੇ? ਸਾਲ ਤੋਂ ਵੱਧ ਨਹੀਂ ਬਾਹਰ ਰਹਿ ਸਕਦੇ ਅਮਰੀਕਾ ਤੋਂ। ਸਾਲ ਦੇ ਵਿੱਚ ਵਾਪਸ ਆਉਣਾ ਪੈਣਾ ਮੈਨੂੰ। ਹਾਂ, ਤੇ ਜਵਾਬ ਉਹਨਾਂ ਨੂੰ ਦੱਸਣਾ ਪੈਣਾ ਕਿ ਮੇਰੇ ਜਵਾਕ ਉੱਥੇ ਸੀਗੇ ਤਾਂ ਮੈਨੂੰ ਰੁਕਣਾ ਪਿਆ ਮਜਬੂਰੀ ਖਾਤਰ। ਠੀਕ ਹੈ ਭਾਜੀ, ਧੰਨਵਾਦ ਜੀ। ਸਰਨਜੀਤ ਸਿੰਘ ਜੀ, हेलो वाली सर, सत श्रीकाल जी। ਸਤਿ ਸ਼੍ਰੀ ਅਕਾਲ ਜੀ। सर 2 क्विक क्वेश्चन ने सर, मेरी ना ਜਿਹੜੀ ਕਿ ਹੀਅਰਿੰਗ ਇੰਡੀਵਿਜੂਅਲ ਔਰ 2025 ਦੇ ਵਿੱਚ ਤੇ ਮੇਰੀ ਜੱਜ ਸਲੇਟ ਮਿਸ਼ਨ ਕਰਨਾ ਗੱਲ ਹੋਈ ਸੀ 2 ਮਹੀਨੇ ਪਹਿਲਾਂ। ਤੁਸੀਂ ਕਿਹਾ ਸੀ ਕਿ 2 ਮਹੀਨੇ ਬਾਅਦ ਜਿਹੜੀ ਕਿ ਗੱਲ ਕਰਿਓ, ਸਾਡੇ ਕੇਸ ਹੈਗੇ ਨਾ ਇੰਡੀਵਿਜੂਅਲ ਹੀਅਰਿੰਗਸ ਨੇ, ਤੇ ਤੁਹਾਨੂੰ ਦੱਸਾਂਗੇ ਉਹ ਕਿੱਦਾਂ ਦੀ ਹੈ। ਸਲੇਟ ਮਿਸ਼ਨ ਇਮੀਗ੍ਰੇਸ਼ਨ ਜੱਜ ਆਪਣੇ ਸੈਨ ਫਰਾਂਸਿਸਕੋ ਦੇ ਵਿੱਚ। ਤੇ ਉਹਦੇ ਨਾਲ ਦੂਜਾ ਸਵਾਲ ਇਹ ਵੀ ਕਿ ਮਤਲਬ ਜੇ 2025 ਦੇ ਵਿੱਚ ਮੇਰੀ ਦੁਪਹਿਰੇ 2:30 ਵਜੇ ਜਿਹੜੀ ਹੀਅਰਿੰਗ ਹੈਗੀ ਹੈ, ਤੁਹਾਨੂੰ ਪਤਾ ਹੋਣਾ ਕਿ ਮੋਸਟ ਟਾਈਮ ਕੀ ਹੁੰਦਾ ਕਿ ਜਿਹੜੀ ਸਵੇਰ ਵਾਲੀ ਹੀਅਰਿੰਗ ਉਹ ਲੰਬੀਆਂ ਚਲੀ ਜਾਂਦੀ, ਜਿਹੜੀ 2:30 ਵਜੇ ਵਾਲੀ ਜਾਂ ਦੁਪਹਿਰਾਂ ਤੋਂ ਬਾਅਦ ਹੁੰਦੀ ਹੈ ਉਹ ਜਿਹੜੀ ਅੱਗੇ ਪੋਸਟਪੋਨ ਕਰ ਦਿੰਦੇ। ਤੇ ਤੁਹਾਡੇ ਹਿਸਾਬ ਨਾਲ ਮਤਲਬ ਮੋਸ਼ਨ ਐਡਵਾਂਸ ਕਰਨਾ ਚਾਹੀਦਾ ਮੈਨੂੰ, ਤੇ ਇਹ ਦੋਨੇ ਹੀ ਸਵਾਲ ਕਰਕੇ ਦੇਖ ਲਓ। ਸਲੇਟਨ ਮਿਸ਼ਲ ਵਾਲਾ 1 ਮਿੰਟ ਤੁਹਾਨੂੰ ਦੱਸ ਦਿੰਦੇ, ਤੁਸੀਂ ਸੁਣਦੇ ਰਹੋ, ਜੇ ਕੋਈ ਹੋਇਆ ਮੈਂ ਤੁਹਾਨੂੰ ਕਰ ਦੂੰਗਾ। ਐਡਵਾਂਸ ਕਰ ਲਓ। ਹਾਂਜੀ ਬਿਲਕੁਲ, 2:30 ਵਜੇ ਵਾਲੀ ਹੀਅਰਿੰਗ ਦੀ ਕੋਈ ਗਾਰੰਟੀ ਨਹੀਂ ਹੁੰਦੀ। ਸਰ ਜੇ ਉਹ ਮੰਨ ਲਓ ਕਿ ਜੇ ਨਹੀਂ ਵੀ ਹੁੰਦੀ ਤੇ ਬਾਅਦ ਚ ਮਤਲਬ ਉਹ ਪ੍ਰੈਫਰ ਕਰਦੇ ਨੇ ਕਿ ਛੇਤੀ ਪਾਉਣ ਦੀ, ਜਾਂ ਉਹ ਆਪਣੇ ਕੈਲੰਡਰ ਵਾਈਜ਼ ਹੀ ਚੱਲਦੇ ਨੇ? ਕੈਲੰਡਰ ਵਾਈਜ਼ ਹੀ ਚੱਲਿਆ। ਉਹਨਾਂ ਨੇ ਸਾਰੀ ਬੰਦੇ ਦੀਆਂ ਮਜਬੂਰੀਆਂ ਦੇਖਣੀਆਂ, ਉਹਨਾਂ ਨੇ ਕੀ ਹੈ ਕਿੱਦਾਂ। ਤੁਸੀਂ ਸਿੰਗਲ ਆ ਮੈਰਿਡ ਆ ਕਿੱਦਾਂ? ਸਿੰਗਲ ਸਰ। ਅੱਛਾ, ਸਲੇਟਨ ਮਿਸ਼ਲ ਦਾ ਕੇਸ ਤਾਂ ਫਿਲਹਾਲ ਤਾਂ ਮੇਰੇ ਖਿਆਲ ਕੋਈ ਹੋਇਆ ਨਹੀਂ। ਬਾਕੀ ਮੈਂ ਦੇਖ ਲੈਣਾ ਕਿੱਦਾਂ ਦਸੰਬਰ ਤੇ, ਕੋਈ ਨਹੀਂ ਮੈਂ ਦੇਖ ਲੈਣਾ ਕਿੱਦਾਂ ਤੁਹਾਨੂੰ। ਮੈਂ ਸੁਣਦੇ ਰਹੋ ਭਾਜੀ ਪ੍ਰੋਗਰਾਮ, ਸੁਣਦੇ ਰਹੋ। ਅਮਨਦੀਪ ਸਿੰਘ ਜੀ, ਇਹਨਾਂ ਦੇ ਨਾ ਪੋਸਟਪੋਨ ਕਰ ਸਾਡਾ ਸੀਗਾ, ਇਹਨਾਂ ਦੇ ਕੋਲ April ਦੇ ਵਿੱਚ ਸੀਗਾ। ਹਾਂਜੀ, ਉਹ ਇਹਨਾਂ ਨੇ ਪੋਸਟਪੋਨ ਕਰਤਾ। ਹੁਣ ਅਗਲਾ ਜਿਹੜਾ ਹੈਗਾ ਦਸੰਬਰ, ਇਹਨਾਂ ਦਾ ਹੈਗਾ 22 ਦਸੰਬਰ ਨੂੰ, ਤੇ ਫਿਰ ਜਨਵਰੀ 18 ਨੂੰ, ਤੇ ਜਨਵਰੀ 25 ਨੂੰ, ਮਈ 23 ਨੂੰ ਅਗਲੇ ਸਾਲ।
ਸੋ ਆ ਰਹੇ ਇਹਨਾਂ ਦੇ ਕੇਸ, ਨਵੀਂ ਜੱਜ ਆ ਇਹ। ਸੋ ਅਗਲੇ ਵਾਲੇ ਇਹਨਾਂ ਨੇ ਪੋਸਟਪੋਨ ਕਰਤੇ। 22 ਦਸੰਬਰ ਨੂੰ ਇਹਨਾਂ ਦੇ ਮੋਰੇ ਸਾਡਾ ਕੇਸ ਹੈਗਾ ਵਾ, ਤੇ ਉਹਦੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਟਿਕਟੌਕ ਦੇਖ ਕੇ ਕੀ ਹਿਸਾਬ ਕਿਤਾਬ ਬਣਿਆ। ਧੰਨਵਾਦ ਜੀ। ਅਮਨਦੀਪ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੱਲ ਗੱਲ ਹੋਈ ਤੁਹਾਡੇ ਨਾਲ ਵੀ ਮੇਰਾ ਪਾਸਪੋਰਟ ਦਾ ਇਸ਼ੂ ਸੀ, ਉਹ ਹਾਇਰਿੰਗ ਵਾਸਤੇ ਗੱਲ ਹੋਈ ਸੀ ਸਰ ਨਾਲ ਜੀ। ਮੇਰੀ ਤਰੀਕ ਤੇ ਪਾਸਪੋਰਟ ਦਾ ਇਸ਼ੂ ਪੈ ਗਿਆ ਸੀ, ਤੇ ਮੈਂ ਫਿਰ ਕੱਲ ਤੁਹਾਡੀ ਟੀਮ ਦੀ ਮੰਡੇ ਕੋਲ ਆਊਗੀ ਮੈਨੂੰ, ਤੇ ਆਪਣਾ ਮੈਂ ਪੁਰਾਣੇ ਵਕੀਲ ਨੂੰ ਕਾਲ ਕੀਤੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਫਾਈਲ ਦੇ ਦਿਓ, ਮੇਰੇ ਪੈਸੇ ਪੂਰੇ ਸਾਰੇ ਕਲੀਅਰ ਆਣ। ਪਹਿਲਾਂ ਤਾਂ ਕਹਿੰਦੇ ਅਸੀਂ ਨਹੀਂ ਦੇਣੀ, ਤੇ ਕੋਰਟ 'ਚ ਲਾਇਆ ਜਾ ਕੇ। ਮੈਂ ਕਿਹਾ ਕੋਰਟ 'ਚ ਕਿਉਂ ਨਾ, ਫਿਰ ਜਿਹੜੇ ਮੇਰਾ ਕੇਸ ਹੈਂਡਲ ਕਰਦੀ ਫਿਰ ਉਹਦੇ ਨਾਲ ਗੱਲ ਕਰਾਈ, ਉਹ ਕਹਿੰਦੇ ਵੀ ਮੈਂ ਤੈਨੂੰ 589 ਦੇ ਸਕਦੀ ਹਾਂ, ਤਾਂ ਜਾਂ ਐਫੀਡੇਵਿਟ ਦੇ ਸਕਦੀ ਹਾਂ ਜਿਹੜਾ ਪਾਸਪੋਰਟ ਜਮ੍ਹਾਂ ਕਰਾਇਆ ਵੀ। ਦੂਜਾ ਤੇ ਜਾਂ ਤੇ ਆਪਣਾ ਵਕੀਲ ਨੂੰ ਕਹਿ ਵੀ ਸਾਨੂੰ ਮੇਲ ਕਰਨਗੇ, ਜਾਂ ਕੋਰਟ ਨੂੰ, ਫਿਰ ਅਸੀਂ ਆਪਣਾ ਨਾਮ ਵਿਦਡਰੋ ਕਰ ਲਾਂਗੇ ਕੋਰਟ 'ਚੋਂ। ਤੇ ਹੁਣ ਫਿਰ ਮੈਂ ਜਾ ਕਿੱਦਾਂ ਲੈ ਸਕਦਾ ਉਹਨਾਂ ਕੋਈ ਫਾਈਲ ਜਾਂ ਕੋਰਟ? ਵਕੀਲ ਸਾਹਿਬ ਨੂੰ ਈਮੇਲ ਲਿਖੋ ਕਿ ਮੇਰੀ ਜਿਹੜੀ ਸਟੇਟ ਬਾਰ ਦੇ ਰੂਲ ਆ ਨਾ, ਉਹਦੇ ਅਕੋਰਡਿੰਗ ਮੇਰੀ ਫਾਈਲ ਮੈਨੂੰ ਦੇਣੀ ਬਣਦੀ ਆ। ਕੋਈ ਵੀ ਬੰਦਾ ਜਿਹੜਾ ਸੁਣ ਰਿਹਾ ਨਾ, ਵਕੀਲ ਤੁਹਾਡੀ ਫਾਈਲ ਰੱਖ ਨਹੀਂ ਸਕਦਾ ਕਿ ਮੇਰੇ ਪਹਿਲਾਂ ਪੈਸੇ ਦੇ। ਜੇ ਉਹ ਇਦਾਂ ਕਰ ਰਿਹਾ ਨਾ ਕਿ ਪਹਿਲਾਂ ਪੈਸੇ ਕਲੀਅਰ ਕਰ ਦੇ, ਸਾਰੇ ਕਲੀਅਰ ਆ, ਪੈਸੇ ਮੇਰੇ ਸਾਰੇ ਡਨ ਆ। ਨੂੰ ਤੁਹਾਡਾ ਵਕੀਲ ਤੁਹਾਨੂੰ ਫਾਈਲ ਹਮੇਸ਼ਾ ਉਹਨੂੰ ਦੇਣੀ ਹੀ ਪੈਣੀ ਹੈ। ਉਹ ਮੈਨੂੰ ਕਹਿੰਦੀ ਵੀ ਮੈਂ ਤੈਨੂੰ ਜਵਾਨੀ ਨਾਲ ਗੱਲ ਕਰੋ ਭਾਜੀ, ਤੁਸੀਂ ਸੁਣੋ, ਜਿੱਦਾਂ ਉਹਨੇ ਕਿਹਾ ਈਮੇਲ ਲਿਖੋ ਰਾਈਟ, ਹਨਾ। ਮੇਰੀ ਗੱਲ ਸੁਣ ਲਓ ਨਾ, ਮੈਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਉਹ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਆ। ਪਹਿਲਾਂ ਆਪਾਂ ਸੀਗੇ ਨਹੀਂ ਮਾਰਕੀਟ 'ਚ, ਸਮਝੇ? ਹੁਣ ਆਪਾਂ ਮਾਰਕੀਟ 'ਚ ਆ ਗਏ ਆ, ਪਹਿਲਾਂ ਪਤਾ ਨਹੀਂ ਸੀ। ਹੁਣ ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਉਹਨੂੰ ਨਾ ਈਮੇਲ ਪਾ, ਵਕੀਲ ਨੂੰ ਨਾਲ ਕਾਪੀ ਕਰ, ਉਹਨੂੰ ਲਿਖ ਕੇ ਸਟੇਟ ਬਾਰ ਜਿਹੜੀ ਹੈਗੀ ਨਾ ਉਹਦੇ ਰੂਲ ਦੇ ਹਿਸਾਬ ਨਾਲ, ਜਿਹੜੀ ਬਾਰ ਉਹਦੇ ਰੂਲ ਦੇ ਹਿਸਾਬ ਨਾਲ ਤੈਨੂੰ ਮੇਰੀ ਫਾਈਲ ਪੂਰੀ ਜਿਹੜੀ ਕਾਪੀ ਦੇਣੀ ਪੈਣੀ ਆ। ਮੈਂ 2-3 ਵਾਰੀ ਤੇਰੇ ਕੋਲ ਪਹਿਲਾਂ ਮੰਗ ਲਿਆ, ਤੇ ਇਹ ਮੈਂ ਤੈਨੂੰ ਇਨ ਰਾਈਟਿੰਗ ਤੈਨੂੰ ਦੁਬਾਰਾ ਮੰਗ ਰਿਹਾ, ਤੇ ਤੁਸੀਂ ਮੈਨੂੰ ਰਿਫਿਊਜ਼ ਕਰ ਰਹੇ ਹੈਗੇ ਆ। ਫਿਰ ਦੱਸੀ ਮੈਨੂੰ ਜੇ ਫਾਈਲ ਵਾਪਸ ਆਉਂਦੀ ਕਿ ਨਹੀਂ ਆਉਂਦੀ। ਠੀਕ ਆ ਭਾਜੀ, ਮੈਂ ਉਹਨਾਂ ਨੂੰ ਜਿਹੜਾ ਮੇਨ ਵਕੀਲ ਆਉਂਦੇ ਈਮੇਲ ਤੇ ਵੀ ਪਾ ਦੇਣਾ, ਤੇ ਜਿਹੜੀ ਹੈਂਡਲ ਕਰਦੀ ਉਹਦੇ ਤੇ ਵੀ ਪਾ ਦੇਣਾ, ਉਹਨਾਂ ਦੇ WhatsApp ਤੇ ਵੀ ਪਾ ਦੇਣਾ ਉਹਨਾਂ ਨੂੰ। ਹਾਂਜੀ। ਧੰਨਵਾਦ ਜੀ। ਤੇ ਜਦੋਂ ਆ ਗਈ ਤਾਂ ਫਿਰ ਗੱਲਬਾਤ ਕਰ ਲਿਓ ਤੁਸੀਂ ਜੇ ਤਰੀਕੇ ਨਾਲ ਉਹਨਾਂ ਦੇ ਆਫਿਸ ਦੇ ਨਾਲ। 4159090503 ਤੇ 4159090503 ਤੇ। ਜਗੀਰ ਸਿੰਘ ਜੀ। ਹਾਂਜੀ, ਮੇਰੇ 2 ਕੁਐਸਚਨ ਹੈ। ਹਾਂਜੀ। ਇੱਕ ਤਾਂ ਮੈਂ ਬੱਚਿਆਂ ਦਾ ਅਪਲਾਈ ਕੀਤਾ 12 ਦਾ, ਮੈਂ ਉਹ ਕੁਐਸਚਨ ਹੈ ਵੀ ਕਿੰਨਾ ਟਾਈਮ ਲੱਗੂਗਾ? ਕਿਹੜੀ ਕੈਟਾਗਰੀ 'ਚ ਕੀਤਾ ਭਾਜੀ? F3 'ਚ? ਮੇਰੇ ਪੋਤਾ ਪੋਤੀ ਆ ਉੱਥੇ। ਅੱਛਾ, ਬੱਚਿਆਂ ਦਾ ਕੀਤਾ F3। ਤੁਹਾਡੇ 4 ਸਾਲ ਹੋਰ ਲੱਗਣੇ, 4 ਸਾਲ ਜਿੱਦਾਂ ਦਾ ਹਿਸਾਬ ਚੱਲਦਾ। ਤੁਸੀਂ ਕਹਿੰਦੇ 25 ਹੋ ਜਾਣਾ, ਮੈਂ ਪੁੱਛਿਆ ਤੇ ਮੇਰੇ ਕਹਿੰਦੇ 25 ਹੋ ਜਾਣਾ, ਤੁਸੀਂ ਕਹਿੰਦੇ ਸੀ। ਨਹੀਂ, ਉਹ 2008 ਤੇ ਨਾਲ ਚੱਲਦੇ ਨਾ, ਜਿਹੜੇ ਸਿਟੀਜ਼ਨ ਨੇ ਆਪਣੇ ਜਵਾਕਾਂ ਦੇ ਕੀਤੇ ਆ। ਤਾਂ ਦੂਜਾ ਕੁਐਸਚਨ ਮੇਰਾ ਇਹ ਆ ਵੀ ਉਹ ਪੰਜਾਬੀ ਇੱਥੇ ਆ ਗਿਆ, ਉਹਦੇ ਫਿੰਗਰਪ੍ਰਿੰਟ ਹੋ ਗਏ ਆ, 5 ਮਹੀਨੇ ਹੋ ਗਏ ਆ, ਤੇ ਉਹਦਾ ਵਰਕਰ ਕਦੋਂ ਆਊਗਾ? ਕੌਣ ਆ ਗਿਆ ਉਰੇ? ਮੁੰਡਾ ਕਹਿੰਦੇ ਉਹਨਾਂ ਦਾ ਆ ਗਿਆ। ਪੋਤਾ ਮੇਰਾ। ਮੈਂ ਸਮਝਿਆ ਨਹੀਂ ਆਇਆ, ਨਾਲੇ ਕਹਿੰਦੇ ਟਾਈਮ ਲੱਗਣਾ। ਸਵਾਲ ਨਹੀਂ ਸਮਝਿਆ ਮੈਂ, ਪੋਤਾ ਕਿੱਦਾਂ ਆ ਗਿਆ ਫਿਰ ਜੇ ਵੇਟ ਕਰਦਾ ਉੱਥੇ ਦਾ? ਨਹੀਂ, ਇਹ ਪੜ੍ਹਾਈ ਬੇਸ ਤੇ ਆਇਆ ਕਰਨੀ। ਅੱਛਾ, ਪੜ੍ਹਾਈ ਬੇਸ ਤੇ ਆਇਆ, ਤੇ ਉਹ ਤਾਂ ਸਟੂਡੈਂਟ ਹੀ ਰਹਿਣਾ ਉਹਨੇ, ਉਹਦੇ ਵਿੱਚ ਤੇ ਤੁਹਾਨੂੰ ਨਾ ਵਰਕ ਪਰਮਿਟ ਆਉਣਾ। ਉਹ ਤੇ ਕਾਲਜ ਵਾਲਿਆਂ ਨਾਲ ਜਾ ਕੇ ਉਹਨੂੰ ਗੱਲ ਕਰਨੀ ਪੈਣੀ, ਫਿਰ ਉਹ ਆਥੋਰਾਈਜੇਸ਼ਨ ਦਿੰਦੇ ਆ। ਅੱਛਾ, ਕਿਸ਼ਤਾਂ ਜੀ ਦੱਸਦੇ ਤੁਸੀਂ ਵੀ ਫਿਰ ਇਨਫੋਰਮੇਸ਼ਨ ਹੌਲੀ ਕਰਕੇ। ਸਾਲਾ ਵਾਲਾ ਫਿਰ ਜਿਹੜਾ ਦੇਖੋ ਫਾਈਲ ਕਰਾਇਆ ਆਪਕੋ ਸਲਾਹ ਸਲੂਹ ਲਓ, 5 ਮਹੀਨੇ ਬਾਅਦ ਆਪਣਾ ਵਰਕ ਪਰਮਿਟ ਜਿਹੜਾ 180 ਦਿਨ ਬਾਅਦ ਉਹ ਇਮੀਗ੍ਰੇਸ਼ਨ ਇਸ਼ੂ ਕਰਦੀ ਆ, ਤੇ ਮਹੀਨੇ ਤੋਂ 3 ਮਹੀਨੇ ਦੇ ਵਿੱਚ ਦੇ ਦਿੰਦੇ ਆ। ਠੀਕ ਹੈ ਜੀ। 4 ਨਵੰਬਰ ਨੂੰ 180 ਹੋਣੇ ਆ। ਇੱਕ ਮਿੰਟ, ਉਹਨੂੰ ਪੋਤਾ ਜੀ ਆਪ ਯਾਰ ਗੱਲ ਕਰ ਲਓ, ਦਾਦਾ ਜੀ ਨੂੰ ਕੱਲ ਹੀ ਵਿੱਚ ਆਇਆ। ਇੱਕ ਮਿੰਟ, 2 ਡਬਲ ਸਾਰੇ ਵੇਟ ਸਿੱਧੇ ਆਪ। ਹੈਲੋ, ਹਾਂਜੀ ਯਾਰ, ਆਪ ਹੀ ਗੱਲ ਕਰਿਆ ਕਰੋ ਸਿੱਧੇ। ਮੈਂ ਪਹਿਲੇ ਕਿਹਾ ਵਿੱਚ ਵਿਚੋਲਾ ਨਾ ਪਵਾਇਆ ਕਰੋ, ਨਾਲ ਫਿਰ ਲੋਕਾਂ ਦਾ ਬਹੁਤ ਟਾਈਮ ਖਰਾਬ ਹੁੰਦਾ। ਦੱਸੋ ਕੀ ਮਸਲਾ? ਹਾਂਜੀ ਭਾਈ, ਇਹਦਾ 4 ਨਵੰਬਰ ਨੂੰ 180 ਦਿਨ ਹੋਣੇ ਆ ਜੀ ਲੱਗੇ ਨੂੰ, ਜਿੱਦਾਂ ਫਿੰਗਰਪ੍ਰਿੰਟ ਹੋਇਆ ਨੂੰ, ਜਿੱਦਾਂ 180 ਦਿਨ। ਤੇ ਵਰਕ ਪਰਮਿਟ ਤੇ ਸੋਸ਼ਲ ਸਿਕਿਉਰਿਟੀ ਉਸ ਤੋਂ ਬਾਅਦ ਚ ਆਊਗੀ ਜਾਂ ਕੋਈ ਚਿੱਠੀ ਆਉਣੀ ਹੱਲੇ ਵੀ? ਵਰਕ ਪਰਮਿਟ ਫਾਈਲ ਕਰਤਾ ਭਾਜੀ? ਨਹੀਂ, ਏਦਾਂ ਨਹੀਂ ਕੁਝ ਵੀ ਕੀਤਾ ਹੈਗਾ। ਫਿੰਗਰਪ੍ਰਿੰਟ ਹੋਇਆ ਨੂੰ 205 ਹੋਏ ਆ। ਵਰਕ ਪਰਮਿਟ ਭਰਾਵਾ ਫਾਈਲ ਕਰਨਾ ਪੈਂਦਾ, ਫਿਰ ਉਸ ਤੋਂ ਬਾਅਦ ਦੇਣਾ। ਆਪਣੇ ਆਪ ਤੁਹਾਨੂੰ ਵਰਕ ਪਰਮਿਟ ਆ ਜਾਣਾ। ਹੁਣ ਤੁਹਾਡੀ ਵਰਕ ਪਰਮਿਟ ਤੇ ਜਿਹੜੀ 765 ਐਪਲੀਕੇਸ਼ਨ ਉਹ ਫਾਈਲ ਕਰੋ,
ਤੇ ਫਿਰ ਉਸ ਤੋਂ ਬਾਅਦ 90 ਕੁ ਦਿਨ ਲੱਗਣੇ ਆ ਸਾਨੂੰ। ਤੁਹਾਡੇ ਵਕੀਲ ਨੇ ਨਹੀਂ ਜਿੱਦਾਂ- ਦੱਸਿਆ ਵੀ ਫਾਈਲ ਕਰਨਾ? ਜਿੱਦਾਂ ਉਹ ਕਹਿੰਦੇ ਵੀ 180 ਦਿਨ ਪਹਿਲਾਂ ਵੇਟ ਕਰੋ, ਫਿਰ ਜਿੱਦਾਂ ਫਿਰ ਹਾਂਜੀ, ਵੀ ਉਸ ਤੋਂ ਕਰਨਾ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਫਾਈਲ ਕਰੋ ਵਰਕ ਪਰਮਿਟ ਤੇ ਫਿਰ ਮਹੀਨੇ ਤੋਂ ਲੈ ਕੇ 90 ਦਿਨ ਦੇ ਵਿੱਚ ਆਣਾ। ਹਲੇ ਬੜਾ ਸੋਹਣਾ ਯਾਰ, ਤੇਰੀ ਐਡੀ ਚੰਗੀ ਆਵਾਜ਼ ਆ, ਇੰਨਾ ਤੇਰਾ ਕੌਨਫੀਡੈਂਸ ਆ, ਤੂੰ ਕਿੱਥੇ ਯਾਰ ਦਾਦਾ ਜੀ ਨੂੰ ਮੂਹਰੇ ਕੀਤਾ ਆਪਣਾ, ਦੱਸ ਮੈਨੂੰ। ਉਹਨਾਂ ਹੁਣੇ ਨੇ ਅੱਜ ਉਹਨੇ ਗੱਲ ਕਰ ਲਈ ਵੀਰੇ। ਸਾਰਾ ਸ਼ੋਅ ਅੱਜ ਆਪ ਕੀਤਾ ਕਿ ਇਹੀ ਕਿ ਆਪ ਸਿੱਧੇ ਡਾਇਰੈਕਟਲੀ ਪਹਿਲਾ ਪੈਰ ਪੱਟਣਾ ਤੇ F1 ਸਟੂਡੈਂਟ ਵਾਲ ਤੂੰ ਤਾਂ ਭਰਾਵਾ ਦਾਦੇ ਦੀ ਹੈਲਪ ਕਰ ਸਮਾਂ ਜਾਂ ਪੜ੍ਹਿਆ ਲਿਖਿਆ ਬੰਦਾ। ਚਲੋ ਹਾਂਜੀ ਠੀਕ ਹੈ, ਹਾਂਜੀ ਹਾਂਜੀ ਥੈਂਕ ਯੂ। ਇੱਕ ਇੱਥੋਂ ਹੀ ਕੁਐਸਚਨ ਆਦਾ ਆਪਣੇ ਜੀ, ਮੇਰੇ ਆਫਿਸ 'ਚ ਵੀ ਕੁੜੀ ਕੰਮ ਕਰਦੀ ਯੂਨੀਵਰਸਿਟੀ 'ਚ, MBA ਕਰਦੀ ਆ। ਉਹਨੇ ਮੈਨੂੰ ਦੱਸਿਆ ਵੀ ਲੇਟਲੀ ਬਹੁਤ ਸਾਰੇ ਜਿਹੜੇ ਉਹਨਾਂ ਦੀ ਯੂਨੀਵਰਸਿਟੀ 'ਚ ਵੀ ਸਟੂਡੈਂਟ ਇੰਡੀਆ ਤੋਂ ਆ ਰਹੇ, ਉਹਨਾਂ ਨੂੰ 에ਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਜਾਂਦਾ। ਕਾਰਨ ਕੀ ਆ ਵੀ ਮੈਜੋਰਟੀ 'ਚ ਜਿਹੜੇ ਸਟੂਡੈਂਟਸ ਆ ਰਹੇ ਆ ਉਹ ਪੜ੍ਹਦੇ ਹੈ ਨਹੀਂ, ਪੋਲੀਟੀਕਲ ਅਸਾਈਲਮ ਅਪਲਾਈ ਕਰ ਦਿੰਦੇ ਆ। ਸੋ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਇਹ ਜਿਹੜਾ ਮਿਸਯੂਜ਼ ਹੋ ਰਿਹਾ ਹਨ। ਹਾਂਜੀ ਨਹੀਂ F1 ਵਾਲੇ ਕਰ ਦਿੰਦੇ ਆ ਜਿਹੜੇ ਆਪਣੇ। ਅਗਲੇ ਸਾਡੇ ਕਾਲਰ ਆ ਮਨਪ੍ਰੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਮੇਰਾ ਅਸਾਈਲਮ ਦਾ ਕੇਸ ਪੈਂਡਿੰਗ ਹੈ ਸੈਕਰਾਮੈਂਟੋ ਕੇਸ 'ਚ ਜੀ ਕੋਰਟ 'ਚ, ਤੇ ਮੈਨੂੰ ਨਾ ਲੈਟਰ ਆਈ USCIS ਤੋਂ ਐਪਲੀਕੇਸ਼ਨ ਫॉर ਨੈਚੁਰਲਾਈਜੇਸ਼ਨ N400। ਅੱਛਾ। ਹਾਂਜੀ, ਤੇ ਇੰਟਰਵਿਊ ਤੇ ਬੁਲਾਇਆ ਮੈਨੂੰ 1 ਨਵੰਬਰ ਨੂੰ, ਪਰ ਮੇਰਾ ਤਾਂ ਕੇਸ ਪੈਂਡਿੰਗ ਤੇ ਹੈ ਜੀ। ਨਹੀਂ, ਉਹਨਾਂ ਨੂੰ ਲਿਖ ਦੇ ਕਿ ਤੁਹਾਨੂੰ ਭਾਈ ਭੁਲੇਖਾ ਲੱਗ ਗਿਆ, ਇਹ ਹੋਰ ਕੋਈ ਬੰਦਾ, ਮੇਰਾ ਤੇ ਅਜੇ ਕੇਸ ਨਹੀਂ ਪਾਸ ਹੋਇਆ ਨਾ, ਤੇਰੇ ਮੈਚ ਕਰਦੇ ਹੋਣੇ, ਤੇਰਾ ਬਾਅਦ ਵਿੱਚ ਪੰਗਾ ਨਾ ਉਹਨਾਂ ਨੂੰ। ਹਾਂਜੀ, ਨਾਮ ਮੇਰਾ ਪਾ ਕੇ ਭੇਜਿਆ ਉੱਤੇ ਇਹਨਾਂ ਨੇ। ਹਾਂਜੀ ਹਾਂ, ਉੱਥੇ ਉਹਨਾਂ ਨੂੰ ਰਿਟਨ 'ਚ ਉਹਨਾਂ ਨੂੰ ਰਿਪਲਾਈ ਕਰਦੇ ਉਹਦਾ ਹੀ ਐਡਰੈਸ ਤੇ ਕਿ ਜਿਹੜੀ ਰਿਸੀਟ ਆ ਉਹ ਜਿਹੜਾ ਵੀ ਸਰਵਿਸ ਸੈਂਟਰ ਆ ਕਿ ਨਹੀਂ, ਇਹ ਤੁਹਾਨੂੰ ਗਲਤ ਭੁਲੇਖਾ ਲੱਗ ਗਿਆ, ਮੈਂ ਤੇ ਅਜੇ ਕੱਚਾ ਹਾਂ, ਹਨਾ। ਠੀਕ ਹੈ ਜੀ, ਧੰਨਵਾਦ ਜੀ। ਓਕੇ। ਜਗਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਭਾਜੀ ਹੋਲਡ ਕਰਿਓ, ਇਹਨਾਂ ਨੇ ਪਹਿਲਾਂ ਜਵਾਬ ਦੇਣਾ। ਮੈਂ ਕਿਹਾ ਚੱਲ ਮੌਕਾ ਮਿਲਿਆ ਇਮੀਗ੍ਰੇਸ਼ਨ ਤੇ ਟੀਚਰ ਕਰਨ ਦਾ ਥੋੜਾ ਜਿਹਾ, ਇਹਨਾਂ ਦੇ ਕਰਦੀ ਹੈ ਇਹਨਾਂ ਦਾ ਵੀ ਹਾਲ ਦੇਖ ਲਓ। ਕੱਚੇ ਬੰਦੇ ਨੂੰ ਮੈਂ ਕਿਹਾ ਉਹ ਸਿਟੀਜ਼ਨਸ਼ਿਪ ਭੇਜਤੀ ਆ ਇਹਨਾਂ ਦੇ। ਨਾ ਕਿਸੇ ਨੇ ਲਾਅ ਸੂਟ ਕੀਤਾ ਹੈਗਾ ਤੇ ਜਿਹੜਾ ਹਮਲੇ ਹੋਏ ਸੀਗੇ 2001 ਚ 9/11 ਵਾਲੇ ਅਟੈਕ ਸੀਗੇ। ਹਾਂਜੀ। ਤੇ ਇੱਕ ਵਿੱਚੋਂ ਦੀ ਜਿਹੜਾ ਬੰਦਾ ਹੈਗਾ ਜਿਹਨੇ ਜਿਹੜਾ ਉਗਰਵਾਦੀ ਸੀਗਾ ਜਿਹਨੇ ਕੀਤਾ ਹੈਗਾ, ਉਹਦੇ ਮਰਨ ਤੋਂ ਬਾਅਦ ਉਹਦਾ ਜਿਹੜਾ ਗ੍ਰੀਨ ਕਾਰਡ ਇਹਨਾਂ ਨੇ ਭੇਜਤਾ ਹੈਗਾ, ਉਹਦਾ ਬੜਾ ਮੁੱਦਾ ਉੱਠਿਆ ਹੈਗਾ ਕਿ ਤੁਸੀਂ ਸਿਕਿਉਰਿਟੀਆਂ ਚੈੱਕ ਜਿਹੜੇ ਦੂਜਿਆਂ ਨੂੰ ਕਹਿੰਦੇ ਤੁਸੀਂ ਏਦਾਂ ਦੇ, ਤੇ ਹੁਣ ਆ ਜਿੱਦਾਂ ਬਾਈ ਆ, ਤੇ ਹੁਣ ਮੰਨ ਲਓ ਕਿ ਇਹੀ ਕਿਤੇ ਚੱਲ ਜਾਵੇ ਭੁੱਲ ਭੁਲੇਖੇ ਕਿ ਚੱਲ ਤੁਸੀਂ ਮੈਨੂੰ ਬੁਲਾਇਆ ਤੇ ਅੱਗੋਂ ਦੀ ਇੰਟਰਵਿਊ ਲੈ ਕੇ ਵੀ ਸਿਟੀਜ਼ਨ ਬਣਾ ਦੇਣਾ, ਮੈਂ ਕਿਹਾ ਫਿਰ ਤੇ ਘਲੋਲ ਹੀ ਹੋ ਜਾਵੇ। ਹਾਂਜੀ ਭਾਜੀ। ਹਾਂਜੀ, ਮੈਂ ਭਾਜੀ ਪੁੱਛਣਾ ਸੀਗਾ ਸੈਕਰਾਮੈਂਟੋ ਹੰਟਰ ਡੈਨਿਸ ਜੱਜ ਉਹ ਕਿੱਦਾਂ ਭਾਜੀ? ਬਹੁਤ ਜ਼ਿਆਦਾ ਟੌਪ ਦੀ ਜੱਜ, ਬਹੁਤ ਘੈਂਟ। ਤੇ ਇੱਕ ਭਾਜੀ ਪੁੱਛਣਾ ਸੀ, ਜਿੱਦਾਂ ਮੈਨੂੰ 5 ਸਾਲ ਹੋ ਗਿਆ ਇੱਥੇ, ਤੇ ਮੇਰੀ ਸਿਸਟਰ ਜਿੱਦਾਂ ਹੋਣ ਆਏ ਨੇ ਉਹ ਵੀ ਅਸਾਈਲਮ ਤੇ ਕੇਸ ਮਤਲਬ ਇਕੱਠਾ ਵੀ ਲਾ ਸਕਦੇ ਭਾਜੀ? ਹਾਂਜੀ, ਇਕੱਠਾ ਵੀ ਲਾ ਸਕਦੇ ਆ ਜੇ ਸੈਕਰਾਮੈਂਟੋ 'ਚ ਹੈਗਾ ਉਹਦਾ। ਉਹ ਵੀਜ਼ੇ ਤੇ ਆਏ ਆ? ਹਾਂਜੀ, ਨਹੀਂ ਭਾਜੀ, ਉਹ ਵੀ ਮੰਨ ਲਓ ਬਾਰਡਰ ਕ੍ਰੋਸਰੀ ਆਏ ਨੇ, 20 ਕੁ ਦਿਨ ਹੋ ਗਏ ਨੇ। ਤੇ ਮਾਸਟਰ ਮੂਸਟਰ ਪੈ ਗਈ ਉਹਨਾਂ ਦੀ? ਨਹੀਂ ਅਜੇ ਮੰਨ ਲਓ ਅਜੇ ਉਹਨਾਂ ਦਾ ਕੇਸ ਵੀ ਨਹੀਂ ਬੋਲਿਆ, ਤੇ ਉਹਦਾ ਆਪਣਾ ਮੇਰਾ ਕੇਸ ਸੈਕਰਾਮੈਂਟੋ ਹੈ, ਉਹਨਾਂ ਦਾ ਅਜੇ ਸਨ ਫਰਾਂਸਿਸਕੋ ਹੈ ਜੀ। ਤੁਹਾਡੀ ਤਰੀਕ ਕਦੋਂ? ਮੇਰੀ ਜਨਵਰੀ 'ਚ ਭਾਜੀ। ਨਹੀਂ, ਇਹ ਤਾਂ ਟਾਈਮ ਲੱਗ ਜਾਣਾ ਉਹਨੂੰ ਤਾਂ। ਜੇ ਪਹਿਲੀ ਗੱਲ ਤਾਂ ਉਹਦਾ ਵੀ ਕੇਸ ਜਿਹੜਾ ਆਪਣਾ ਸੈਕਰਾਮੈਂਟੋ ਹੋਣਾ ਚਾਹੀਦਾ ਵਾ, ਤੇ ਫਿਰ ਤੁਸੀਂ ਉਹਨੂੰ ਕੰਸੋਲੀਡੇਟ ਕਰਦੇ ਆ, ਤੇ ਫਿਰ ਆਪਣਾ ਇੱਕੋ ਕੋਰਟ ਮੋਰੇ ਫਿਰ ਆ ਕੇ ਤੁਸੀਂ ਕੰਸੋਲੀਡੇਟ ਕਰਦੇ ਆ, ਟ੍ਰਾਂਸਫਰ ਕਰਦੇ ਆ, ਤੇ ਫਿਰ ਤੁਹਾਡਾ ਹੋ ਸਕਦਾ। ਤੇ ਜੱਜ ਬਹੁਤ ਵਧੀਆ ਤੁਹਾਡੇ, ਉਹਨਾਂ ਨੂੰ ਇਹੀ ਬਾਕੀ ਦੇਖੋ ਤੁਸੀਂ ਹੁਣ ਕਿੱਦਾਂ ਕਾਰਵਾਈ ਪਾਓ। ਮਤਲਬ ਜੀ ਇਕੱਠੇ ਕਰਨ ਦਾ ਫਾਇਦਾ ਭਾਜੀ, ਜਿੱਦਾਂ ਜੱਜ ਵਧੀਆ। ਫਿਰ ਇਕੱਠੇ ਫਿਰ ਮੇਰਾ ਵੀਰ ਕੇਸ ਬੋਲਣਾ ਤੇ ਪੈਣਾ ਨਾ ਕੋਰਟ ਦੇ ਵਿੱਚ। ਬੋਲਦਾ ਵਾ ਸੈਨ ਫਰਾਂਸਿਸਕੋ ਦੇ ਵਿੱਚ? ਨਹੀਂ, ਹਜੇ ਕੇਸ ਨਹੀਂ ਬੋਲਿਆ, ਜਿੰਨਾ ਵਾਰ ਜਾਣਾ ਅੱਜ ਦਾ ਇਮੀਗ੍ਰੇਸ਼ਨ ਆਫਿਸ 'ਚ। ਤੁਹਾਨੂੰ ਕਿੱਦਾਂ ਪਤਾ ਜਾਣਾ? ਹਾਂਜੀ, ਤੁਹਾਨੂੰ ਕਿੱਦਾਂ ਪਤਾ ਜਾਣਾ ਉੱਥੇ ਸੈਨ ਫਰਾਂਸਿਸਕੋ? ਸਨ ਫਰਾਂਸਿਸਕੋ ਇਮੀਗ੍ਰੇਸ਼ਨ 'ਚ ਆਫਿਸ 'ਚ ਭਾਜੀ ਉਹ ਜਿਹੜਾ। ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉੱਥੇ ਜਾਣਾ ਵਾ ਕੇਸ? ਨਹੀਂ, ਜਦੋਂ ਕੇਸ ਨਹੀਂ ਉਹ ਬੋਲਦਾ ਭਾਜੀ, ਜਾਂਦੇ ਨਹੀਂ ਹੈਗੇ ਆਫਿਸ 'ਚ ਉੱਥੇ ਇਮੀਗ੍ਰੇਸ਼ਨ 'ਚ ਵੀ, ਜਿੱਦਾਂ ਜਿਹੜਾ ਤਰੀਕ ਦਿੰਦੇ ਨੇ ਮਹੀਨੇ ਬਾਅਦ ਦੀ। ਆਈਸ ਵਾਲੇ? ਹਾਂਜੀ, ਆਈਸ 'ਚ ਭਾਜੀ। ਤੇ ਆਈਸ ਵਾਲੇ ਨੂੰ ਜਾ ਕੇ ਮੇਰਾ ਵੀਰ ਐਡਰੈਸ ਫਿਰ ਚੇਂਜ ਕਰਾ, ਜਿੱਥੇ ਸਿਸਟਰ ਰਹਿੰਦੀ ਹੈ ਸੈਕਰਾਮੈਂਟੋ। ਫਿਰ ਕੱਲ ਹੀ ਸੈਨ ਫਰਾਂਸਿਸਕੋ ਲੈ ਕੇ ਜਾਣਾ ਭਰਾਵਾ, ਜੇ ਕੇਸ ਮੂਵ ਕਰਾਉਣਾ ਵਾ। ਗਿਆ ਨਹੀਂ ਅਜੇ ਤੇ ਫਿਰ ਤੂੰ ਵੇਟ ਕਾਹਦੀ ਕਰਨ ਦਿਆ, ਮੈਨੂੰ ਦੱਸ। ਉੱਥੇ ਉਹਨੂੰ ਆਈਸ ਵਾਲੇ ਨੂੰ ਜਾ ਕੇ ਕਹੋ ਕਿ ਆਪਣਾ ਐਡਰੈਸ ਅਪਡੇਟ ਆ, ਤੇ ਸੈਕਰਾਮੈਂਟੋ ਸਿੱਧੇ ਭੇਜਣ, ਤੇ ਉੱਥੇ ਜਾ ਕੇ ਫਿਰ ਕੰਸੋਲੀਡੇਸ਼ਨ ਕਰਾਓ। ਓਕੇ।
ਓਕੇ ਭਾਜੀ, ਮੈਂ ਵੀ ਹੁਣੀ ਕੇਸ ਮੂਵ ਕਰਾਇਆ ਸੀ ਤੇ ਮੇਰਾ ਵੀ ਪਹਿਲਾਂ ਸਨ ਫਰਾਂਸਿਸਕੋ ਸੀ। ਠੀਕ ਹੈ, ਜਿੱਥੇ ਰਹਿੰਦੇ ਉੱਥੇ ਮੂਵ ਕਰਾਓ। ਹਾਂਜੀ। ਥੈਂਕ ਯੂ ਜੀ। ਓ- ਸੋ ਸਰੋਤਿਓ, ਆਪਾਂ ਹੋਰ ਕਾਲਸ ਨਹੀਂ ਲੈਣੀਆਂ, ਪਰ YouTube 'ਚ ਕਾਫੀ ਕੁਐਸਚਨ ਆ। ਜੇ ਜੀ ਮੈਂ ਟਰਾਈ ਕਰੂੰਗਾ ਉਹਨੂੰ ਸਕਰੀਨ ਤੇ ਪਾਉਣ ਦੀ ਵੀ, ਕਿਉਂਕਿ ਉਹ ਆਪਣੇ ਪੰਜਾਬੀ ਤੇ ਇੰਗਲਿਸ਼ ਮਿਕਸ ਹੈਗੇ ਆ, ਕਈ ਵਾਰੀ ਫਿਰ ਪੰਡ ਚੌਕ ਹੁੰਦੀ ਆ, ਤੇ ਤੁਸੀਂ ਵੀ ਉਹਨੂੰ ਰੀਡ ਕਰ ਸਕਦੇ ਆ। ਜੀ ਬਿਲਕੁਲ। ਮਨਵੀਰ ਸਿੰਘ ਜੀ ਕਹਿੰਦੇ ਆ ਵੀ ਅਬੰਡਨ ਹੀਅਰਿੰਗ ਕੋਰਟ ਕੀ ਹੁੰਦੀ ਆ? ਅਬੈਂਡਨ ਹੀਅਰਿੰਗ ਕੋਰਟ ਡਿਟੇਨਡ ਹੀਅਰਿੰਗ ਕੋਰਟ ਹੁੰਦੀ ਆ। ਅਬੈਂਡਨ ਹੀਅਰਿੰਗ ਕੋਰਟ ਤੇ ਕੋਈ ਵੀ ਨਹੀਂ ਹੁੰਦੀ। ਡਿਟੇਨਡ ਹੁੰਦੀ ਜਿਹ 'ਚ ਫੜ ਕੇ ਰੱਖਿਆ ਹੁੰਦਾ ਬੰਦੇ ਨੂੰ। ਜੀ ਅਬੈਂਡਨ ਤੇ ਉਹ ਹੋ ਗਿਆ ਇਨ ਐਬਸੈਂਟੀਆ, ਇੱਕ ਹੁੰਦਾ ਕਿ ਜਦੋਂ ਬੰਦਾ ਤਰੀਕ ਤੇ ਨਾ ਜਾਵੇ। ਧੰਨਵਾਦ। ਅਭਿਸ਼ੇਕ ਕੰਬੋਜ ਜੀ ਕਹਿੰਦੇ ਭਾਜੀ ਪੀਅਰਸ ਕਰਟਿਸ ਫੈਡਰਲ ਜੱਜ ਹੈਗਾ ਮੇਰੇ ਅਟਾਰਨੀ ਨੇ ਮਨਾ ਕਰ ਦਿੱਤਾ ਕੇਸ ਫਾਈਟ ਕਰਨ ਸੇ। ਖੰਡੇ ਜੇ ਜੱਜ ਨਾਲ ਮੈਂ ਕੇਸ ਫਾਈਟ ਨਹੀਂ ਕਰਨਾ। ਅੱਛਾ, ਕਹਿੰਦੇ ਵੇਟ ਕਰੋ ਨਿਊ ਇਮੀਗ੍ਰੇਸ਼ਨ ਕੋਡ ਦਾ। ਇਹਨਾਂ ਜੱਜ ਸਾਹਿਬ ਦੀ ਆਪਾਂ ਹੁਣੇ ਹੀ ਵੇਰਵਾ ਦੇ ਕੇ ਹਟੇ ਹਾਂ ਅੱਜ ਕਾਫੀ। ਆਪਣੇ ਕੋ ਕੇਸ ਵੀ ਪਾਸ ਹੋਇਆ। ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਇਹਦੇ ਮੂਹਰੇ ਹੁਣ ਉਤਾਰ ਸਕਦਾ। ਸਵਾਲ ਜਵਾਬ ਪੁੱਛਣੇ ਆ ਤੇ ਮੈਨੂੰ ਹੁਣ ਪਤਾ ਨਹੀਂ ਕਿ ਤੇਰੇ ਵਕੀਲ 'ਚ ਪ੍ਰੋਬਲਮ ਆ ਕਿ ਉਹਨੂੰ ਤੇਰੇ ਵਿੱਚ ਪ੍ਰੋਬਲਮ ਲੱਗੀ ਆ ਕਿ ਉਹ ਕਹਿੰਦਾ ਨਹੀਂ ਮੈਂ ਕਰਨਾ ਵਾ ਫਾਈਟ, ਹਨਾ। ਤੇ ਇਹ ਜਿਹੜੇ ਨਾਲੇ ਦੂਜੇ ਪੀਡੀ ਦਾ ਵੀ ਉਹ ਮਸਲਾ ਬਣਿਆ ਰਹਿੰਦਾ। ਸੋ ਇਹ ਜੱਜ ਸਾਹਿਬ ਨਾ ਬੇਸਿਕਲੀ ਕੀ ਹੈਗਾ ਕਿ ਉਹ ਦੁਖੀ ਆ ਗਏ ਕਿ ਕਿੱਦਾਂ ਸਾਰੇ ਸੇਮ ਚੀਜ਼ਾਂ ਪੋਸਟਰ ਕੰਧਾਂ। ਜੀ ਨਰਿੰਦਰ ਸਿੰਘ ਜੀ ਕਹਿੰਦੇ ਭਾਜੀ ਮੇਰਾ ਜੱਜ ਲਵਾਈਨ ਸ਼ੀਰਾ ਬਹੁਤ ਵਧੀਆ। ਅੱਛਾ ਠੀਕ ਹੈ। ਇਹ ਕਿੱਦਾਂ ਯਾਰ, ਜਿਹੜੇ ਜੱਜ ਵਾਲੇ ਆ ਨਾ, ਪਲੀਜ਼ ਆਪਣੀ ਰੇਟਿੰਗ ਚੈੱਕ ਕਰੋ। ਉਹਦਾ ਕੋਈ ਜਵਾਬ ਨਹੀਂ ਦੇਣਾ ਆਪਾਂ ਰੇਡੀਓ ਦੇ ਉੱਤੇ, ਔਰ ਰੇਟਿੰਗ ਸਾਰੀ ਉੱਥੇ ਜਿਹੜੀ ਹੈਗੀ ਆ। ਤੇ ਉਹ ਇਦਾਂ ਤਾਂ ਫਿਰ ਅਣਗਿਣਤ ਸਵਾਲ ਜਿਹੜੇ ਹੋ ਜਾਣੇ ਆ। ਜਿਹੜੀ ਦੂਜੀ ਸਾਨੂੰ ਜਨਤਾ ਸੁਣਦੀ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਉਹਦਾ। ਤੇ ਜਿਹੜੀ ਜੱਜਾਂ ਵਾਲੀ ਰੇਟਿੰਗ ਹੈ ਨਾ, ਇਹਦਾ ਮੈਂ ਸਵਾਲ ਦਾ ਨਹੀਂ ਜਵਾਬ ਦੇਣਾ ਕਿਸੇ ਦਾ ਵੀ। ਇਹ ਤੁਸੀਂ ਟਰੈਕ ਦੀ ਵੈਬਸਾਈਟ ਆ, ਗੂਗਲ ਤੇ ਚੈੱਕ ਕਰੋ, ਉੱਥੋਂ ਪਤਾ ਲੱਗ ਜਾਂਦਾ। ਨਾਲੇ ਰੇਟਿੰਗ ਦਾ ਮਤਲਬ ਭਾਜੀ ਇਹ ਥੋੜਾ ਵੀ ਜੇ ਬਹੁਤ ਵਧੀਆ ਜੱਜ ਆ ਤੇ ਤੁਹਾਨੂੰ ਕੁਝ ਨਹੀਂ ਪਤਾ, ਤੁਹਾਡਾ ਕੇਸ ਅਪਰੂਵ ਹੋ ਜਾਣਾ, ਰਾਈਟ? ਆਹੋ, ਉਹ ਤਾਂ ਹੁਣ ਆਪਣੇ ਕਈ 10 60% ਵਾਲੇ ਵੀ ਕੇਸ ਆਪਣੇ ਪਾਸ ਹੁੰਦੇ ਆ। ਇਹ ਤਾਂ ਬੰਦੇ ਤੇ ਡਿਪੈਂਡ ਕਰਦਾ ਕਿ ਕਿੰਨਾ ਉਹਦੇ ਵਿੱਚ ਦਮ। ਅੱਛਾ, ਬਿੰਦਰ ਧਾਲੀਵਾਲ ਜੀ ਕਹਿੰਦੇ ਬਾਈ ਡਿਸਮਿਸਡ ਕੇਸ ਦਾ ਕੀ ਹਾਲ ਹੈ? ਅੱਜ ਮੇਰਾ ਵੀਰ ਸਾਰਾ ਸ਼ੋਅ ਜਿਹੜਾ ਸੀਗਾ ਆਪਣਾ ਸਵੇਰ ਵਾਲਾ ਡਿਸਮਿਸ ਕੇਸ ਤੇ ਸੀਗਾ ਕਿ ਅਸਾਈਲਮ ਆਫਿਸ ਬਾਰੇ ਕਿੱਦਾਂ ਜਾਣਾ। ਤੁਸੀਂ ਅੱਜ ਵਾਲਾ ਸ਼ੋਅ ਰਿਵਾਈਂਡ ਕਰਕੇ ਸੁਣੋ, ਪੂਰੀ ਇਨਫੋਰਮੇਸ਼ਨ ਲੋੜ ਨਾਲੋਂ ਵੱਧ ਅੱਧਾ ਘੰਟਾ ਲਾ ਕੇ ਦਿੱਤੀ ਹੈ ਉਹਦੇ ਵਿੱਚ। ਜੀ ਧੰਨਵਾਦ ਜੀ, ਬਿਲਕੁਲ ਸੁਣ ਲਿਓ। ਅਭਿਸ਼ੇਕ ਕੰਬੋਜ ਜੀ ਕਹਿੰਦੇ ਸੈਨ ਫਰਾਂਸਿਸਕੋ ਨਿਊ ਇਮੀਗ੍ਰੇਸ਼ਨ ਕੋਰਟ ਕਦੋਂ ਓਪਨ ਹੋਣੀ ਜੀ? ਸੈਨ ਫਰਾਂਸਿਸਕੋ ਭਰਾਵਾ ਪਹਿਲਾਂ ਹੀ 2 ਕੋਰਟ ਆ, ਉੱਥੇ ਕਿੱਥੋਂ ਕਰ ਦੇਣਾ। ਉੱਥੇ ਤਾਂ ਹੋਮਲੈਸ ਲੋਕੀ ਸੈਨ ਫਰਾਂਸਿਸਕੋ ਕੋਲੇ ਛੱਡਣ ਨੂੰ ਫਿਰਦੇ ਆ। ਕੌਂਕੜ ਦੇ ਵਿੱਚ ਉਹਨਾਂ ਨੇ ਕੌਂਕੜ 'ਚ ਖੋਲਣੀ ਆ ਨਵੀਂ। ਹਾਂਜੀ ਬਿਲਕੁਲ ਜੀ। ਤੇ ਸੋਨੂ ਲਵਾਣਾ ਜੀ ਕਹਿੰਦੇ ਆ ਵੀ 5 ਸਾਲ ਪਹਿਲਾਂ ਕੇਸ ਫੇਲ ਹੋ ਗਿਆ ਸੀ, ਪੀਡੀ ਮਿਲੀ ਸੀ, ਵਰਕ ਪਰਮਿਟ ਮਿਲ ਸਕਦਾ? ਇੱਕ ਵਾਰ ਵੀ ਵਰਕ ਪਰਮਿਟ ਨਹੀਂ ਮਿਲਿਆ, ਕਲੌਕ ਨਹੀਂ ਸੀ ਚੱਲਦੀ ਸੀ। ਪਲੀਜ਼ ਐਨੀਵੇ ਟੂ ਗੈਟ ਵਰਕ ਪਰਮਿਟ ਪਲੀਜ਼ ਪੁੱਛਿਓ ਭਾਜੀ। ਤੁਹਾਨੂੰ ਯਾਰ ਅਸਾਈਲਮ ਆਫਿਸ ਕਰਨਾ ਚਾਹੀਦਾ ਹੈਗਾ। ਫੇਲ ਨਾਲੇ ਫੇਲ ਤੇ ਪੀਡੀ 'ਚ ਬਹੁਤ ਫਰਕ ਹੁੰਦਾ ਵਾ। ਫੇਲ ਤੇ ਹੁੰਦਾ ਕਿ ਡਿਨਾਈ ਕਰਤਾ ਸੁਣ ਕੇ, ਪੀਡੀ ਹੁੰਦਾ ਕਿ ਕੇਸ ਡਿਸਮਿਸ ਕਰਤਾ। ਅਸਾਈਲਮ ਆਫਿਸ 'ਚ ਕਰਨਾ ਚਾਹੀਦਾ ਸੀ। ਮੈਨੂੰ ਇਹ ਨਹੀਂ ਪਤਾ ਕਿ 5 ਸਾਲ ਦੀ ਵੇਟ ਕਿਉਂ ਤੁਸੀਂ ਕਰਦੇ ਆ, ਤੇ 5 ਸਾਲ ਬਾਅਦ ਕਿਉਂ ਤੁਹਾਨੂੰ ਵਰਕ ਪਰਮਿਟ ਯਾਦ ਆ ਗਿਆ, ਉਦੋਂ ਕਿਉਂ ਨਹੀਂ ਯਾਦ ਆਇਆ। ਤੇ ਚਲੋ ਜੇ ਤੁਹਾਡਾ ਪੀਡੀ ਸੀ ਤੁਹਾਨੂੰ ਨਹੀਂ ਪਤਾ ਸੀਗਾ ਤੇ ਤੁਸੀਂ ਆਪਣੇ ਜਿਹੜੇ ਰੀਜ਼ਨ ਸੀਗੇ ਕਿ ਲੇਟ ਕਿਉਂ ਕਰਨਾ, ਦੁਬਾਰਾ ਆਪਣਾ ਅਸਾਈਲਮ ਆਫਿਸ 'ਚ ਲਾਓ। ਜੇ ਤੁਹਾਡਾ ਵਾਕਈ ਜੈਨੂਇਨ ਕੇਸ ਆ ਤੇ ਉਹਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ। ਇੰਦਰਜੀਤ ਸਿੰਘ ਕਹਿੰਦੇ ਭਾਜੀ ਕੇਸ ਡਿਸਮਿਸ ਹੋ ਗਿਆ ਸੀ, ਮੇਰਾ ਕੇਸ ਵੈਟਿੰਗ ਸੈਂਟਰ 'ਚ ਫਾਈਲ ਕੀਤਾ ਸੀ, 2 ਮੰਥ ਹੋ ਗਏ ਨਿਊਯਾਰਕ 'ਚ, ਆਈ ਥਿੰਕ ਹਲੇ ਤੱਕ ਕੋਈ ਲੈਟਰ ਨਹੀਂ ਆਇਆ। ਵੈਟਿੰਗ ਸੈਂਟਰ ਹੁਣ ਕਿਹੜੇ ਵਾਲਾ, ਕਿੱਥੋਂ ਡਿਸਮਿਸ ਹੋਇਆ? ਬਾਰਡਰ ਤੋਂ ਮੇਰਾ ਭਾਜੀ ਤੁਸੀਂ ਆਏ ਸੀਗੇ, ਉੱਥੋਂ ਡਿਸਮਿਸ ਕਰਤਾ ਉਹਨਾਂ ਨੇ ਜਾਂ ਪੀਡੀ ਦੇਤੀ? ਜੇ ਤਾਂ ਪੀਡੀ ਦੇਤੀ, ਵੈਟਿੰਗ ਸੈਂਟਰ ਨਹੀਂ ਅਸਾਈਲਮ ਆਫਿਸ 'ਚ ਫਾਈਲ ਕਰਨਾ ਹੁੰਦਾ। ਤੇ 2 ਮਹੀਨੇ ਹੋ ਗਏ, 2-3 ਮਹੀਨਿਆਂ 'ਚ ਲੈਟਰ ਆ ਜਾਣੀ ਚਾਹੀਦੀ ਆ। ਤੁਸੀਂ 2 ਮਹੀਨੇ ਹੋਏ ਵੇਟ ਕਰ ਲਓ, ਮਹੀਨਾ ਕੁ ਹੋਰ। ਯਸ਼ੀਰ ਕਹਿੰਦੇ ਹਾਊ ਮਚ ਇਜ਼ ਯੂਰ ਫੀਸ ਫॉर E2 ਵੀਜ਼ਾ ਫॉर ਯੂਰਪੀਅਨ? ਭਾਜੀ ਤੁਸੀਂ ਇਹਨਾਂ ਦੇ ਆਫਿਸ 'ਚ ਕਾਲ ਕਰ ਲਿਓ। ਜਿਹੜਾ ਹੈਗਾ ਆਫਿਸ ਦਾ ਨੰਬਰ ਮੈਂ ਵਾਰ-ਵਾਰ ਅਨਾਉਂਸ ਕਰ ਰਿਹਾ, 4159090503। ਇੱਕ ਵਾਰੀ ਕਿਸੇ ਦਾ ਭਾਜੀ ਉਹ ਆਇਆ ਨਾ, ਉਹ ਕਹਿੰਦਾ ਬੰਦਾ ਕਹਿੰਦਾ ਸਟਾਫ ਵਾਲੇ ਕਹਿੰਦੇ ਕਿ ਫੋਨ ਕਰਕੇ ਪੁੱਛਦਾ ਕਿ ਕਹਿੰਦਾ ਥੈਂਕਸ ਗਿਵਿੰਗ ਕਹਿੰਦਾ ਆਉਂਦੀ ਹੈ ਬਲੈਕ ਫਰਾਈਡੇ, ਤੇ ਕਹਿੰਦਾ ਮੈਂ ਕੇਸ ਹੁਣੇ ਲਾਵਾਂ ਕਿ ਮੈਂ ਕਹਿੰਦਾ ਮਹੀਨਾ ਕੁ ਵੇਟ ਕਰ ਲਵਾਂ, ਕਹਿੰਦਾ ਬਲੈਕ ਫਰਾਈਡੇ ਦਾ ਕਹਿੰਦਾ ਡਿਸਕਾਊਂਟ ਤੁਹਾਡੇ ਆਫਿਸ ਦੇ ਕਹਿੰਦਾ ਦੇਣਾ ਵਾ, ਏਦਾਂ ਦਾ ਕੁਝ। ਮਲਕੀਤ ਵਿਰਕ ਜੀ ਕਹਿੰਦੇ ਭਾਜੀ ਗ੍ਰਾਂਟਡ ਬੌਂਡ ਵਾਪਸ ਨਹੀਂ ਦੇ ਰਹੇ, ਕੀ ਕਰ ਸਕਦੇ ਆ? ਗਰੰਟਰ ਬੌਂਡ ਵਾਪਸ ਨਹੀਂ ਦੇ ਰਿਹਾ, ਗਰੰਟਰ ਦਾ ਕਿ ਗਰੰਟਡ ਦਾ? ਜਿਹੜਾ ਗਰੰਟਰ ਦਾ ਤਾਂ ਉਹ ਤਾਂ ਤੁਹਾਡਾ ਆਪਣਾ, ਉਹ ਤਾਂ ਜਿਹੜਾ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਗਰੰਟਰ ਨੂੰ ਦੇਣਾ। ਗਰੰਟਰ ਹੁਣ ਤੁਹਾਡੇ ਨਾਲ ਘਪਲਾ ਕਰ ਗਿਆ ਤੇ ਕੁਝ ਕਹਿ ਨਹੀਂ ਸਕਦੇ ਤੁਸੀਂ, ਉੱਤੇ ਲਾਹਨਤ ਲੂਨਤ ਬਹੁਤ ਥੋੜੀ ਆਹੀ ਹੋ ਸਕਦਾ ਵਾ, ਹੋਰ ਤੇ ਕੁਝ ਨਹੀਂ ਹੈ। ਤੇ ਜੇ ਗਰੰਟਰ ਨੂੰ ਨਹੀਂ ਵਾਪਸ ਦੇ ਰਹੇ ਤੇ ਉਹ ਫਿਰ ਤੁਹਾਨੂੰ ਉੱਥੇ ਆਈਸ ਵਾਲਿਆਂ ਨਾਲ ਜਾ ਕੇ, ਆਪਾਂ ਇੱਥੇ ਸ਼ੋਅ ਤੇ ਵੀ ਕਿਸੇ ਨੇ ਸਾਨੂੰ ਦੱਸਿਆ ਕਿ ਅਪਾਇੰਟਮੈਂਟ ਬਣਾਓ
ਤੇ ਫਿਰ ਆਪਾਂ ਅੱਗੇ ਉਹ ਆਪੇ ਹੀ 8 ਕੁ ਮਹੀਨੇ ਦਾ ਜਿੱਦਾਂ ਉਹਨਾਂ ਦਾ ਪ੍ਰੋਸੈਸ ਆ 6 ਤੋਂ 8 ਮਹੀਨੇ ਲਾ ਦਿੰਦੇ ਆ ਤੇ ਵਾਪਸ ਦੇ ਦਿੰਦੇ ਆ। ਉਹ ਸਰਕਾਰ ਨੇ ਤਾਂ ਨਹੀਂ ਤੁਹਾਡੇ ਪੈਸੇ ਮਾਰਨੇ, ਗਰੰਟਰ ਨੇ ਤੁਹਾਡੇ ਮਾਰ ਲਏ ਤਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਜਸਪ੍ਰੀਤ ਡਵ ਜੀ ਕਹਿੰਦੇ ਫਿਲਪਾਈਨ ਤੋਂ ਆਇਆ ਭਾਜੀ 1 ਸਾਲ ਹੋ ਗਿਆ ਤੁਹਾਡੇ ਕੋਲ ਕੇਸ ਆ, ਮੇਰਾ ਫੈਮਿਲੀ ਮੇਰੀ ਫਿਲਪਾਈਨ ਚ ਆ, ਇਹ ਕੋਈ ਚੱਕਰ ਤਾਂ ਨਹੀਂ ਕੇਸ ਤੇ? ਚੱਕਰ ਤੇ ਕੋਈ ਨਹੀਂ, ਸਾਡੇ ਨਾਲ ਕਾਹਦਾ ਚੱਕਰ ਹੋਣਾ ਵਾ? ਜੇ ਸਾਡਾ ਕੇਸ ਆ ਤਾਂ ਜੱਜ ਸਾਹਿਬ ਜਦੋਂ ਦਊਗੇ ਤਰੀਕ ਤੇ ਫਿਰ ਤੇ ਜਿਹੜਾ ਚੱਕਰ ਉਹਨਾਂ ਮੈਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੁੱਛਦੇ ਆ, ਤੇ ਉਹਨਾਂ ਨੇ ਇਹੀ ਪੁੱਛਣਾ ਹੁੰਦਾ ਕਿ ਫਿਲੀਪੀਨਸ 'ਚ ਕੀ ਤੁਹਾਡਾ ਜਿਹੜਾ ਮਸਲਾ, ਉੱਥੇ ਕਿਉਂ ਨਹੀਂ ਤੁਸੀਂ ਰਹਿ ਸਕਦੇ ਸੀ, ਹਨਾ? ਜੀ, ਕਾਲ ਕਰ ਲਿਓ ਉਹਨਾਂ ਦੇ ਆਫਿਸ। ਪੰਜਾਬੀ ਯੂਐਸ ਕਿਊ ਤੋਂ, ਹੈਲੋ ਸਤਿ ਸ਼੍ਰੀ ਅਕਾਲ ਜੀ, ਆਈ ਅਪਲਾਈ ਮਾਈ ਵਾਈਫ ਪੇਰੈਂਟਸ ਐਂਡ ਕੇਸ ਵਾਜ਼ ਅਪਰੂਵਡ ਐਂਡ ਸੈਂਡ ਇਟ ਐਨਵੀਸੀ ਵਿਨ 2 months. My question is interview individual both parents because case approval from USCIS different case number. ਇੰਟਰਵਿਊ ਕਹਿੰਦਾ ਬਹੁਤ ਪਹਿਲਾਂ ਕਿ ਸਵਾਲ ਨਹੀਂ ਮੈਨੂੰ ਤਾਂ ਭਾਈ ਸਮਝ ਆਇਆ, ਇੰਗਲਿਸ਼ ਹੀ ਬਹੁਤ ਖਤਰਨਾਕ ਲਿਖਤੀ। ਭਾਜੀ ਪੰਜਾਬੀ ਚ ਵੀ ਲਿਖ ਸਕਦੇ ਹੋ ਤੁਸੀਂ, ਟਾਈਪ ਹੋ ਜਾਂਦਾ ਤੇ ਆਪਾਂ ਪੜ੍ਹ ਲੈਣੇ, ਕੋਈ ਨਹੀਂ। ਜਾਂ ਤੇ ਪੂਰਾ 2.5 ਇੰਗਲਿਸ਼ ਚ ਲਿਖ ਦਿਓ ਜਾਂ ਪੂਰਾ ਪੰਜਾਬੀ ਚ ਲਿਖ ਦਿਓ, ਸਵਾਲ ਨਾਲੇ ਸਮਝ ਨਹੀਂ ਲੱਗਿਆ। ਹਾਂਜੀ, ਗੌਰਵ ਸ਼ਰਮਾ ਜੀ ਕਹਿੰਦੇ ਆ ਭਾਜੀ ਮੇਰੇ ਬਿਆਨ ਨਿਕਲਵਾਏ ਸੀ ਮੈਂ, ਪਰ ਮੇਰੇ ਚੌਕੀ ਵਾਲੇ ਬਿਆਨ ਦਿੱਤੇ ਅਤੇ ਮੈਂ ਆਪਣੇ ਪੂਰੇ ਬਿਆਨ ਦੁਬਾਰਾ ਕਿਵੇਂ ਨਿਕਾਲ ਸਕਦਾ, ਪਲੀਜ਼ ਦੱਸਿਓ। ਫੋਇਆ ਜਿਹੜੀ ਹੁੰਦੀ ਆ ਉਹ ਆਪਣੇ ਵਕੀਲ ਤੋਂ ਫਾਈਲ ਕਰਾਓ ਤੇ ਸਾਰੇ ਚੌਂਕੀ ਵਾਲੇ ਜਿਹੜੇ ਵੀ ਜੋ ਵੀ ਇਨਫੋਰਮੇਸ਼ਨ ਉਹ ਸਾਰੀ ਆ ਜਾਣੀ ਹੈ। ਜੀ, ਮਨਵੀਰ ਸਿੰਘ ਕਹਿੰਦੇ ਭਾਜੀ ਮੇਰੀ ਫਾਈਲ ਕੋਰਟ ਸੀ, ਜੁਲਾਈ ਚ ਜੱਜ ਸੀ ਜੈਸੀ ਲਰੀਤੋ ਸੈਕਰਾਮੈਂਟੋ, ਕੁਝ ਪੇਪਰ ਕੋਰਟ ਦੀ ਮਿਸਟੇਕ ਕਰਕੇ ਮਿਸਿੰਗ ਸੀ ਤੇ ਜੱਜ ਨੇ ਨਵੀਂ ਕੋਰਟ ਦਿੱਤੀ ਹੈ ਜਲਦੀ, ਤੇ ਮੇਰਾ ਵਕੀਲ ਕਹਿੰਦਾ ਹੈ ਕਿ ਇਹ ਸਿਰਫ ਅਵੈਂਡਨ ਕੋਰਟ ਹੈ, ਕੋਈ ਸਵਾਲ ਜਵਾਬ ਨਹੀਂ ਹੋਣਾ, ਕੀ ਇਦਾਂ ਦਾ ਕੁਝ ਹੁੰਦਾ? ਨਹੀਂ, ਇਦਾਂ ਤਾਂ ਕੁਝ ਨਹੀਂ। ਜੇ ਤੁਹਾਡੀ ਮੈਰਿਟ ਹੀਅਰਿੰਗ ਹੈਗੀ ਤਾਂ ਪੂਰੀ ਤੁਹਾਡੀ ਤਰੀਕ ਚੱਲਣੀ ਹੈ। ਜੀ, ਜਰਮਨ ਰੰਧਾਵਾ ਭਾਜੀ ਮੈਂ ਬਾਰਡਰ ਟੱਪ ਕੇ ਆਇਆ ਸੀ 1.5 ਅੱਛਾ 1.5 ਸਾਲ ਹੋ ਗਏ, ਵਰਕ ਪਰਮਿਟ ਵੀ ਆ ਗਿਆ ਪਰ ਹਜੇ ਤੱਕ ਕੇਸ ਨਹੀਂ ਬੋਲਿਆ। ਬਾਰਡਰ ਟੱਪ ਕੇ ਆਇਆ ਸੀ, ਜੇ ਤਾਂ ਭਾਈ ਫੜਿਆ ਗਿਆ ਸੀ ਫਿਰ ਉਹਨਾਂ ਨੇ ਭੇਜਣੇ ਅੱਗੇ ਫਾਈਲਾਂ, ਜਦੋਂ ਉਦੋਂ ਕੇਸ ਬੋਲਦਾ ਵਾ। ਜੇ ਸੇਫ ਲੰਘਿਆ ਸੀ ਜਾਂ ਉਹਨਾਂ ਨੇ ਫਾਈਲ ਨਹੀਂ ਭੇਜੀ ਤੇ ਵਰਕ ਪਰਮਿਟ ਆ ਗਿਆ, ਵੇਟ ਕਰਨੀ ਪੈਣੀ, ਫਿਰ ਤੁਹਾਡਾ ਅਸਾਈਲਮ ਆਫਿਸ 'ਚ ਪੈਂਡਿੰਗ ਆ। ਜੇ ਤੁਹਾਡਾ ਕੋਰਟ 'ਚ ਪੈਂਡਿੰਗ ਆ ਤਾਂ ਫਿਰ ਜਦੋਂ ਵੀ ਜੱਜ ਸਾਹਿਬ ਤਰੀਕ ਸੈੱਟ ਕਰਦੇ ਹਨ। ਸੋ ਪੂਰੀ ਇਨਫੋਰਮੇਸ਼ਨ ਨਹੀਂ ਮੈਨੂੰ ਇੱਥੇ ਜੋ ਤੁਸੀਂ ਦਿੱਤੀ। ਹਰਜੀਤ ਸਿੰਘ ਕਹਿੰਦੇ ਆ ਗ੍ਰੀਨ ਕਾਰਡ ਆਲਰੇਡੀ ਅਪਲਾਈ ਕੀਤਾ ਸੀ, USA ਤੋਂ ਟਰੈਵਲ ਕਰਨਾ ਹੋਵੇ ਤੇ ਕਿੱਦਾਂ ਕਰ ਸਕਦੇ ਆ, ਕਿੱਥੋਂ ਪਰਮਿਸ਼ਨ ਲੈਣੀ ਪੈਣੀ ਆ? ਇਹਦੇ ਬਾਰੇ ਬਹੁਤ ਵਾਰ ਮੈਨੂੰ ਲੱਗਦਾ ਡਿਸਕਸ ਕਰ ਚੁੱਕੇ ਆ ਆਪਾਂ, ਹਨਾ? ਗ੍ਰੀਨ ਕਾਰਡ ਹੀ ਉਹਨਾਂ ਨੇ ਦੇਣਾ, ਹੁਣ ਵੇਟ ਕਰੋ। ਤੇ ਪਰਮਿਸ਼ਨ ਕੀ, ਉਹਦਾ ਟੂਰਿਸਟ ਵੀਜ਼ਾ ਹੁੰਦਾ ਵਾ, ਉਹਨਾਂ ਨੂੰ ਸੱਚ ਦੱਸਣਾ, ਜੇ ਟੂਰਿਸਟ ਵੀਜ਼ਾ ਦੇਤਾ ਤੇ ਪਰਮਿਸ਼ਨ ਦੇ ਦੇਣੀ ਉਹਨਾਂ ਨੇ। ਜੀ, ਅਗਲੇ ਕੁਛ ਹੋਰ ਆਪਾਂ ਕਮੈਂਟ ਲੈ ਲੈਂਦੇ ਆ, ਫਿਰ ਆਲਮੋਸਟ ਸਾਡਾ ਡਨ ਹੀ ਆ। ਮਲਕੀਤ ਵਿਰਕ ਭਾਜੀ ਮੁੰਡਾ ਡਰੱਗ ਕਰਨ ਲੱਗ ਗਿਆ, ਅਸਾਈਲਮ ਕੇਸ ਡਿਸਮਿਸ ਹੋ ਗਿਆ, ਗਰਾਂਟਡ, ਉਹਨੂੰ ਵਾਪਸ ਭੇਜ ਸਕਦੇ ਆ ਗਾਰੰਟੀ ਵਾਪਸ ਲੈ ਕੇ? ਡਰੱਗ ਕਰਨ ਲੱਗ ਪਿਆ, ਅਸਾਈਲਮ ਕੇਸ ਡਿਸਮਿਸ ਹੋ ਗਿਆ ਤੇ ਹਾਂਜੀ ਗਰੰਟਰ ਨੂੰ ਵਾਪਸ ਮਿਲ ਜਾਣੀ ਗਰੰਟੀ, ਅੱਗੇ ਉਹਦੀ ਮਰਜ਼ੀ ਆ, ਤੁਸੀਂ ਤੁਹਾਨੂੰ ਉਹਨੂੰ ਭੇਜ ਸਕਦੇ ਹੋ, ਉਹਦੀ ਮਰਜ਼ੀ ਆ ਉਹਨੇ ਜਾਣਾ ਕਿ ਨਹੀਂ ਜਾਣਾ, ਰਹਿਣਾ, ਉਹਨੇ ਪੀਡੀ ਫਾਈਲ ਕਰਨੀ, ਅਸਾਈਲਮ ਆਫਿਸ ਚਲਾਉਣਾ, ਉਹਦੀ ਆਪਣੀ ਮਰਜ਼ੀ ਹੈ, ਹਨਾ? ਡਰੱਗਾਂ ਵੀ ਕਰਨੀਆਂ ਉਹ ਵੀ ਉਹਦੀ ਆਪਣੀ ਮਰਜ਼ੀ ਹੈ, ਕਿੱਦਾਂ ਵਾ? ਭਾਜੀ ਪਹਿਲਾਂ ਤਾਂ ਟਰਾਈ ਕਰੋ ਜੇ ਅਗਲਾ ਸੁਧਰ ਜਾਏ, ਸ਼ਾਇਦ, ਹਨਾ? ਇੰਨਾ ਔਖਾ ਹੋ ਕੇ ਆਇਆ ਹੋਊਗਾ, ਫਿਰ ਜਿਹੜੇ ਪਰਿਵਾਰ ਆ ਉਹ ਵੀ ਵਿਚਾਰੇ ਪਿੱਛੇ ਸੋਚਦੇ ਹੋਊਗੇ, ਹਨਾ? ਹਾਂਜੀ। ਸੁਲੱਖਣ ਸਿੰਘ ਜੀ ਕਹਿੰਦੇ ਗ੍ਰੇਟ ਇਨਫੋਰਮੇਸ਼ਨ ਫॉर ਇਮੀਗ੍ਰੇਸ਼ਨ, ਥੈਂਕਸ ਟਰਕੀਆਣਾ ਜੀ, ਬਹੁਤ ਧੰਨਵਾਦ ਜੀ। ਤੇ ਇੰਦਰਜੀਤ ਸਿੰਘ ਕਹਿੰਦੇ ਕੋਰਟ ਚੋਂ ਹੋਇਆ ਸੀ ਭਾਜੀ, ਸੈਨ ਫਰਾਂਸਿਸਕੋ ਜੱਜ ਪੀਅਰਸ ਕਰਟਸ ਵੀ ਸੀ ਮੇਰਾ ਸਵਾਲ ਭਾਜੀ ਰਹਿ ਗਿਆ ਅਧੂਰਾ ਵਿੱਚ ਮੈਨੂੰ। ਤੇ ਗੋਗੀ ਜੱਸੋ ਮਜਾਰੀਆ ਕਹਿੰਦੇ ਭਾਜੀ ਮੈਂ ਆਪਣੀ ਫੈਮਿਲੀ ਨਾਲ ਆਇਆ ਸੀ ਪਿਛਲੇ ਸਾਲ, ਸਾਡਾ ਕੇਸ ਪਾਸ ਹੋ ਗਿਆ, ਗ੍ਰੀਨ ਕਾਰਡ ਅਪਲਾਈ ਕੀਤਾ, ਮੇਰਾ ਡੈਡੀ ਬਹੁਤ ਬਿਮਾਰ ਆ, ਕਿ ਮੈਂ ਇੰਡੀਆ ਜਾ ਸਕਦਾ, ਪਰ ਗ੍ਰੀਨ ਕਾਰਡ ਹੈ ਨਹੀਂ ਹਾਲੇ। ਟਰੈਵਲ ਡਾਕੂਮੈਂਟ ਤੇ ਤੁਸੀਂ ਜਾ ਸਕਦੇ ਆ, ਤੁਹਾਨੂੰ ਜਵਾਬਦੇਹੀ ਕਰਨੀ ਪੈਣੀ ਕਿ ਕਿਉਂ ਗਏ ਹੈਗੇ, ਕਿੱਦਾਂ ਸੇਫ ਰਹੇਗੇ, ਕੀ ਤੁਹਾਡੀ ਸਟੋਰੀ ਆ ਸਾਰਾ, ਹਨਾ? ਤੇ ਬਾਕੀ ਜੇ ਤੁਹਾਨੂੰ ਖਤਰਾ ਸੀਗਾ ਤੇ ਉਹਦਾ ਤੁਹਾਡਾ ਰਿਸਕ ਅਲੱਗ, ਤੇ ਇਹ ਤੋਂ ਜ਼ਿਆਦਾ ਨਹੀਂ ਮੈਂ ਕੁਝ ਕਹਿ ਸਕਦਾ। ਸੁਖਪ੍ਰੀਤ ਸਿੰਘ ਬਟਰ ਹੁਣੀ ਕਹਿੰਦੇ ਆ ਸਰ ਗ੍ਰੀਨ ਕਾਰਡ ਇਸ਼ੂ ਹੋਇਆ ਸੀ ਅਗਸਤ 2019 ਚ, ਕਦੋਂ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ? ਰੈਗੂਲਰ ਜਿਹੜੇ ਕੇਸ ਆ ਉਹ ਜਦੋਂ ਗ੍ਰੀਨ ਕਾਰਡ ਸ਼ੁਰੂ ਹੋਇਆ 5 ਸਾਲ ਦਾ ਰੂਲ ਹੁੰਦਾ ਉਹਨਾਂ ਦਾ, 3 ਮਹੀਨੇ ਪਹਿਲਾਂ ਕਰ ਸਕਦੇ ਆ ਅਪਲਾਈ, ਤੇ ਜੇ ਸਿਟੀਜ਼ਨ ਨਾਲ ਤੁਸੀਂ ਵਿਆਹ ਕਰਾਇਆ ਹੋਇਆ ਤੇ 3 ਸਾਲ ਤੇ 3 ਮਹੀਨੇ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ।
ਰਣਜੀਤ ਸਿੰਘ ਕਹਿੰਦੇ ਵੀ ਮੈਂ ਮਾਰਚ 15 ਨੂੰ ਆਇਆ ਸੀ ਤੇ ਮੇਰੀ ਫਾਈਨਲ ਡੇਟ 9ਵੇਂ ਮਹੀਨੇ ਦੀ 7 ਤਰੀਕ ਨੂੰ ਪਈ ਸੀ ਤੇ ਮੇਰੇ ਵਕੀਲ ਨੇ ਕਿਹਾ ਜੱਜ ਸਹੀ ਨਹੀਂ ਹੈ ਤੇ ਮੇਰਾ ਕੇਸ ਮੂਵ ਕਰਤਾ, ਪਰ ਮੇਰੇ ਕੋਲ ਸਾਰੇ ਪ੍ਰੂਫ ਆ। ਮੂਵ ਕਰਤਾ ਹੋਣਾ। ਅੱਛਾ, ਠੀਕ ਹੈ, ਵਧੀਆ। ਹੁਣ ਇਹਦੇ ਵਿੱਚ ਸਵਾਲ ਤਾਂ ਕੋਈ ਹੈ ਨਹੀਂਗਾ, ਤੁਸੀਂ ਦੱਸੀ ਇਨਫੋਰਮੇਸ਼ਨ ਹੀ ਦੱਸੀ ਹੈ ਕਿ ਇਦਾਂ ਕਰਤਾ, ਸਾਰੇ ਪ੍ਰੂਫ ਆ, ਤੇ ਜਿੱਥੇ ਹੁਣ ਕੇਸ ਹੈਗਾ ਉੱਥੇ ਲੜੋ। ਸੁਰਿੰਦਰਪਾਲ ਹੁਣੀ ਕਹਿੰਦੇ ਵੀਰ ਜੀ ਪਲੀਜ਼ ਪੁੱਛਿਓ ਅਗਰ ਬੈਂਕਰਪਸੀ ਫਾਈਲ ਕਰੀਏ ਉਸ ਨਾਲ ਮੇਰੇ ਅਸਾਈਲਮ ਕੇਸ ਨੂੰ ਫਰਕ ਪਊਗਾ? ਨਹੀਂ, ਜੇ ਫਰਾਡ ਕੋਈ ਨਿਕਲਿਆ ਤੇ ਦਫਾ ਧਾਰਾ ਲੱਗੀ ਤੁਹਾਡੇ ਤੇ ਫੇਰ ਹੀ ਫਰਕ ਪੈਣਾ, ਨਹੀਂ ਤਾਂ ਇਮੀਗ੍ਰੇਸ਼ਨ ਨੂੰ ਕੋਈ ਲੈਣਾ ਦੇਣਾ ਨਹੀਂ ਜਦ ਤੱਕ ਤੁਹਾਡੀ ਕੋਈ ਕਨਵਿਕਸ਼ਨ ਨਹੀਂ ਹੁੰਦੀ। ਸੋ ਬੈਂਕਰਪਸੀ ਤੁਹਾਡਾ ਸਿਵਲ ਪ੍ਰੋਸੀਜਰ ਆ, ਜੇ ਤੁਹਾਡਾ ਸਾਰਾ ਕੁਝ ਬਾਏ ਦਾ ਬੁੱਕ ਆ ਤੇ ਆਲ ਗੁੱਡ ਜੀ। ਸੱਚਖੰਡ ਐਕਸਪ੍ਰੈਸ ਕਹਿੰਦੇ ਭਾਜੀ ਬਿਨਾ ਕੋਰਟ ਡੇਟ ਪਈ ਕੇਸ ਡਿਨਾਈ ਹੋ ਗਿਆ ਇਮੀਗ੍ਰੇਸ਼ਨ ਕੋਰਟ ਤੋਂ। ਹਾਂਜੀ ਹਾਂਜੀ, ਹੁੰਦਾ। ਡਿਨਾਈ ਤਾਂ ਨਹੀਂ ਹੋਣਾ ਚਾਹੀਦਾ। ਅੱਛਾ, ਡਿਨਾਈ ਹੋਣ ਦਾ ਰੀਜ਼ਨ ਹੋਣਾ ਚਾਹੀਦਾ, ਮੈਨੂੰ ਪਤਾ ਨਹੀਂ ਹੁਣ ਡੈਡਲਾਈਨ ਮਿਸ ਹੋਈ ਆ ਜਾਂ ਕਿੱਦਾਂ ਕੋਈ ਜਵਾਬ ਦੇ, ਤੇ ਇਹਦੇ ਵਿੱਚ ਕੋਈ ਰੀਜ਼ਨ ਆਪਣੇ ਵਕੀਲ ਨੂੰ ਪੁੱਛੋ ਕਿ ਕਿਉਂ ਹੋ ਗਿਆ, ਕਿਉਂ ਡਿਨਾਈ ਹੋਇਆ। ਜੀ। ਜੀਤ ਸਿੰਘ ਹੁਣੀ ਕਹਿੰਦੇ ਪਲੀਜ਼ ਰੀਅਪਲਾਈ I-741 ਕੇਸ ਸਪੀਡ। ਇਹ ਤਾਂ ਡਿਪੈਂਡ ਕਰਦਾ ਭਾਜੀ ਕਿਹੜੇ ਸਰਵਿਸ ਸੈਂਟਰ ਤੇ ਆ। ਜਿਹੜੇ ਸਪੀਡ ਵਾਲੇ ਪੁੱਛਦੇ ਕਿੰਨਾ ਟਾਈਮ ਲੱਗਦਾ, USCIS.gov ਦੀ ਵੈਬਸਾਈਟ ਤੇ ਜਾ ਕੇ ਆਹ ਫਾਰਮ ਨੰਬਰ ਪਾ ਕੇ ਚੈੱਕ ਕਰੋ। ਜੀ। ਹਰਜੀਤ ਸਿੰਘ ਹੁਣੀ ਕਹਿੰਦੇ ਗ੍ਰੀਨ ਕਾਰਡ ਆਲਰੇਡੀ ਅਪਲਾਈ ਕੀਤਾ ਵਾ, ਜੇ US ਤੋਂ ਟਰੈਵਲ ਕਰਨਾ ਹੋਵੇ ਤਾਂ ਕੇਸ ਕਿੱਦਾਂ ਕਰ ਸਕਦੇ ਆ, ਕਿੱਥੋਂ ਪਰਮਿਸ਼ਨ, ਇਹ ਤਾਂ ਦੱਸਦਾ। ਇਦਾਂ ਕੋਈ ਪਰਮਿਸ਼ਨ ਨਹੀਂ ਮਿਲਣੀ, ਟੂਰਿਸਟ ਵੀਜ਼ਾ ਅਪਲਾਈ ਕਰੋ ਤੇ ਚਾਂਸ ਘੱਟ ਆ ਉਹਨਾਂ ਨੇ ਦੇਣ ਦੇ, ਤੇ ਉਹੀ ਹੈਗਾ। ਪ੍ਰਗਟ ਸੰਘਾ ਹੁਣੀ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਵਰਕ ਪਰਮਿਟ ਸਹੀ 150 ਦਿਨ ਤੇ ਅਪਲਾਈ ਕਰ ਸਕਦੇ ਜਾਂ 180 ਦਿਨ ਤੇ ਸੋਸ਼ਲ ਸਿਕਿਉਰਿਟੀ ਨਾਲ ਮਿਲਦੀ ਜਾਂ ਸੈਪਰੇਟ? ਸੋਸ਼ਲ ਸਿਕਿਉਰਿਟੀ ਦਾ ਡੱਬਾ ਵਿੱਚ ਜਿਹੜਾ ਚੈੱਕ ਕਰਨਾ ਪੈਂਦਾ ਫਾਰਮ ਦੇ ਉੱਤੇ, ਜ਼ਿਆਦਾਤਰ ਉਹ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਭੇਜ ਦਿੰਦੇ ਆ ਇਮੀਗ੍ਰੇਸ਼ਨ ਵਾਲੇ, ਤੇ ਕਈ ਵਾਰੀ ਜਿਹੜਾ ਹੁੰਦਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨਾਲ ਉਹਨਾਂ ਦਾ ਨਹੀਂ ਕੰਟੈਕਟ ਹੁੰਦਾ ਤੇ ਇਕੱਲਾ ਵਰਕ ਪਰਮਿਟ ਹੀ ਆਉਂਦਾ, ਉਹਨੂੰ ਲੈ ਕੇ ਫਿਰ ਤੁਹਾਨੂੰ ਆਪ ਸੋਸ਼ਲ ਸਿਕਿਉਰਿਟੀ ਜਾਣਾ ਪੈਂਦਾ ਤੇ ਉੱਥੇ ਜਾ ਕੇ ਸੋਸ਼ਲ ਸਿਕਿਉਰਿਟੀ ਤੁਹਾਨੂੰ ਜਿਹੜੀ ਮਿਲਦੀ ਹੈ। ਗੁਰੂ ਕਿਰਪਾ ਕਹਿੰਦੇ ਭਾਜੀ RFI submitted in May for green card, birth certificate, affidavit after 90 days inquiry ਪਈ ਸੀ, they said it takes 60 days, still not updated when it's taking that long। ਨਹੀਂ, ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ 60 ਡੇਜ਼ 90 ਡੇਜ਼ ਕਿੰਨਾ ਉਹਨਾਂ ਨੇ ਟਾਈਮ ਲੈਣਾ, ਇਦਾਂ ਦਾ ਕੋਈ ਰੂਲ ਨਹੀਂ ਹੈਗਾ ਜੀ। ਸੋ ਸਰੋਤਿਓ ਬਿਲਕੁਲ ਆਪਾਂ ਕੋਸ਼ਿਸ਼ ਕੀਤੀ ਆ ਜਿੰਨੇ ਵੀ ਤੁਹਾਡੇ ਵੱਧ ਤੋਂ ਵੱਧ ਜਿਹੜੇ ਕੁਐਸਚਨ ਆ YouTube ਤੋਂ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਉਹਨਾਂ ਦੇ ਆਨਸਰ ਕਰ ਸਕੀਏ, ਕਿਉਂਕਿ ਆਪਾਂ ਨੂੰ ਵੀ ਪਤਾ ਕਈ ਵਾਰੀ ਜਿਹੜੀਆਂ ਲੌਂਗ ਕਾਲਸ ਹੁੰਦੀਆਂ ਖਾਸ ਕਰਕੇ ਆਊਟ ਆਫ USA, ਉਹਨਾਂ ਨੂੰ ਬਹੁਤ ਲੰਮਾ ਸਮਾਂ ਹੋਲਡ ਕਰਨਾ ਪੈਂਦਾ ਆ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਉਹਦੇ ਤੇ ਫਿਰ ਤੁਸੀਂ ਕੁਐਸਚਨ ਵੀ ਕਰ ਸਕਦੇ ਆ, ਤੇ ਨਾਲੇ ਜਿੰਨੀਆਂ ਵੀ ਪੁਰਾਣੀਆਂ ਜੇ ਤਰੱਕੀ ਆਣਾ ਉਹਨਾਂ ਦੀਆਂ ਵੀਡੀਓਜ਼ ਪਈਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਪਿਛਲੇ 3 ਸਾਲਾਂ ਤੋਂ, ਉਹ ਤੁਸੀਂ ਸਾਰੀਆਂ ਸੁਣ ਸਕਦੇ ਆ ਤਾਂ ਕਿ ਤੁਹਾਡੇ ਕੇਸਾਂ ਦੇ ਵਿੱਚ ਜਿਹੜੀ ਮਦਦ ਮਿਲ ਸਕੇ। ਨਿਰਮਲ ਜੀ, ਇੱਕ ਮੈਂ ਵੀ ਸਿਫਾਰਿਸ਼ ਪਾ ਦਿੰਦਾ, ਮੇਰਾ ਵੀ ਇੰਸਟਾਗ੍ਰਾਮ ਦਾ ਪੇਜ ਟੇਰਕਿਆਨਾ ਇਮੀਗ੍ਰੇਸ਼ਨ, ਟਿਕਟੌਕ ਟੇਰਕਿਆਨਾ ਇਮੀਗ੍ਰੇਸ਼ਨ ਤੇ ਫੇਸਬੁੱਕ ਦਾ ਵੀ ਸੇਮ, ਇਹਨੂੰ ਜੁਆਇਨ ਕਰੋ ਤੇ ਗੂਗਲ ਦਾ ਜਿਹੜਾ ਪੇਜ ਹੈਗਾ ਉੱਤੇ ਜਾ ਕੇ ਆਪਣੇ ਰਿਵਿਊ ਦਿਓ। ਦੁਖੀ ਆਤਮਾ ਜਿਹੜੀਆਂ ਹੁੰਦੀਆਂ ਉਹ ਜ਼ਿਆਦਾ ਰਿਵਿਊ ਛੱਡ ਦਿੰਦੀਆਂ, ਜਿਹੜੇ ਚੰਗੇ ਵਾਲੇ ਆ ਉਹ ਧੰਨਵਾਦ ਧੰਨਵਾਦ ਕਹਿ ਕੇ। ਫੇਸਬੁੱਕ ਤੇ ਮੇਰੇ ਖਿਆਲ ਅਜੇ ਵੀ ਉਹਨੇ 15 ਕਮੈਂਟ ਹੀ ਆ ਜਦੋਂ ਦਾ ਸ਼ੋਅ ਸ਼ੁਰੂ ਕੀਤਾ, ਉੱਥੇ ਆਪਣੀ ਸਪੋਰਟ ਦਿਓ ਤੇ ਤਾਰੇ ਤੁਰੇ ਜੇ ਦਿਓ, ਜਰਾ ਥੋੜੇ ਜਿਹੇ ਕਮੈਂਟ ਕਮੂਟ ਜੇ ਆਪਣੇ ਲਿਖੋ ਜੇ ਤੁਹਾਨੂੰ ਕੰਮ ਸਾਡਾ ਪਸੰਦ ਆ। ਅੱਜ ਹੋਣਾ ਇਦਾਂ ਵਾ, ਤੁਸੀਂ ਸੁਣ ਲੈਣਾ ਸਾਰਿਆਂ ਨੇ ਪਰ ਕਰਨਾ ਨਹੀਂ ਕਿਸੇ ਨੇ, ਇੱਕ ਅੱਧਾ ਕਿਸੇ ਨੇ ਮਸਾਂ ਜਾਗਣਾ ਕਿ ਚੱਲ ਮੈਂ ਭੁੱਲ ਭੁਲੇਖੇ ਨੂੰ ਕਰ ਦੇਵਾਂ। ਸੋ ਇਦਾਂ 2-2 ਘੰਟੇ ਤੁਹਾਡੇ ਨਾਲ ਲਾਈਦੇ ਆ, ਫ੍ਰੀ ਇਨਫੋਰਮੇਸ਼ਨ ਦੇਈਦੀ ਆ ਤੇ ਥੋੜੀ ਜਿਹੀ ਆਪਣੀ ਸਪੋਰਟ ਦਿਖਾਓ। ਹੁਣ ਜਿਹੜੀ ਦੁਖੀ ਆਤਮਾ ਨੇ ਵਕੀਲ ਬੜਾ ਰੂਡ ਆ, ਵਕੀਲ ਬੜਾ ਇਦਾਂ ਨਾ, ਸੁਣਦੇ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਪੈ ਜਾਣੀ ਕਿ ਮੈਨੂੰ ਇਹਦਾ ਬੋਲਣ ਦਾ ਤਰੀਕਾ ਨਹੀਂ ਸਮਝ ਲੱਗਦਾ, ਮੈਨੂੰ ਇਹਦਾ ਪਸੰਦ। ਸੋ ਆਪਣੀ ਸਪੋਰਟ ਪਲੀਜ਼ ਆਪਣੀ ਦਿਓ ਜਾ ਕੇ ਇੰਸਟਾਗ੍ਰਾਮ, ਫੇਸਬੁੱਕ ਤੇ ਗੂਗਲ ਰਿਵਿਊ ਦੇ ਉੱਤੇ। ਤੇ ਨਿਰਮਲ ਢਿੱਲੋਂ ਨਹੀਂ ਕਹਿੰਦੇ ਭਾਜੀ ਮੈਂ ਪੂਰੇ ਪਰਿਵਾਰ ਨਾਲ ਬੱਚਿਆਂ ਨਾਲ B1 B2 ਤੇ ਆਇਆ ਸੀ ਤੇ ਇੱਥੇ ਆ ਅਸਾਈਲਮ ਅਪਲਾਈ ਕੀਤਾ ਆ, ਡੇਟ ਕਦੋਂ ਕਿ ਆ ਸਕਦੀ ਆ ਇੰਟਰਵਿਊ ਦੀ? ਡੇਟ ਦਾ ਮੇਰਾ ਵੀਰ ਕੋਈ ਹਿਸਾਬ ਕਿਤਾਬ ਨਹੀਂ, ਕਾਫੀ ਟਾਈਮ ਲੱਗ ਸਕਦਾ ਤੇ ਇਹਦੇ ਵਿੱਚ ਲਾਅ ਸੂਟ ਜਿਹੜਾ ਉਹੀ ਕਰ ਸਕਦੇ ਹੋ ਤੁਸੀਂ ਇਸ ਵੇਲੇ, ਹੋਰ ਕੋਈ ਹੱਲ ਨਹੀਂ ਹੈਗਾ ਇਹਦਾ ਜੀ। ਸੋ ਸਰੋਤਿਓ ਹੁਣ ਬਹੁਤ ਲੰਮਾ ਸਮਾਂ ਹੋ ਗਿਆ, ਆਪਾਂ ਤਿਰਕੀਆਣਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇੰਨਾ ਲੰਮਾ ਸਮਾਂ ਕੱਢਿਆ। ਤੇ ਇੱਕ ਵਾਰੀ ਫੇਰ ਇਹਨਾਂ ਦੇ ਆਫਿਸ ਦਾ ਨੰਬਰ ਦੱਸ ਦਈਏ, 4159090503 4159090503। ਤੇ ਅਗਲੇ ਵੀਕ ਵੀ ਨਗਰ ਕੀਰਤਨ ਹੋਣੇ ਆ, ਇਹਦੇ ਕਰਕੇ ਸਿਰਫ ਜਿਹੜੀ ਇਮੀਗ੍ਰੇਸ਼ਨ ਅਪਡੇਟਡ ਕੋਈ ਨਿਊਜ਼ ਹੋਊਗੀ ਜਾਂ ਕੋਈ ਇਨਫੋਰਮੇਸ਼ਨ ਉਹੀ ਸਾਂਝੀ ਕੀਤੀ ਜਾਊਗੀ, ਕਾਲਸ ਨਹੀਂ ਲੈ ਸਕਾਂਗੇ। ਉਹ ਤੋਂ ਅਗਲੇ ਵੀਕ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੈਗਾ
ਤੇ ਉੱਥੇ ਤਿਰਕੀਆਣਾ ਸਾਹਿਬ ਹੋਣਗੇ। ਆਪਾਂ ਉਦੋਂ ਜਿਹੜਾ ਸ਼ਨੀਚਰਵਾਰ ਦਾ ਸ਼ੋਅ ਆ ਉੱਥੋਂ ਹੀ ਗੁਰਦੁਆਰਾ ਸਾਹਿਬ ਤੋਂ ਲਾਈਵ ਕਰਾਂਗੇ, ਤੇ ਉੱਥੇ ਵੀ ਜੇ ਕਿਸੇ ਨੇ ਇਹਨਾਂ ਨੂੰ ਮਿਲਣਾ ਹੋਇਆ ਜ਼ਰੂਰ ਮਿਲ ਲਿਓ। ਤੇ ਆਪਣਾ ਪੰਜਾਬੀ ਰੇਡੀਓ USA ਦੀ ਟੀਮ ਪੂਰੀ ਉੱਥੇ ਪਹੁੰਚੀ ਹੋਣੀ ਆ, ਤੇ ਬੂਥ ਤੇ ਉੱਤੇ ਜ਼ਰੂਰ ਆ ਕੇ ਜਾਇਓ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਜਿਨ੍ਹਾਂ ਦੀਆਂ ਕਾਲਸ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ ਮੰਗਦੇ ਆ। ਕੋਸ਼ਿਸ਼ ਜ਼ਰੂਰ ਕੀਤੀ ਅਸੀਂ ਵੱਧ ਤੋਂ ਵੱਧ ਕਾਲਸ ਤੇ ਵੱਧ ਤੋਂ ਵੱਧ ਜਿਨ੍ਹਾਂ ਦੇ ਕੁਐਸਚਨ ਸੀਗੇ ਉਹਨਾਂ ਦੇ ਆਨਸਰ ਦੇ ਸਕੀਏ। ਸੋ ਜੇ ਤਿਰਕੀਆਣਾ ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਸਾਰਿਆਂ ਦਾ। ਸੋ ਸਰੋਤਿਓ ਇੱਥੇ ਹੀ ਇਜਾਜ਼ਤ ਲੈਂਦੇ ਆ। ਮੇਰੇ ਵੱਲੋਂ, ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ।